पुलिस आ गई, भाग गया भाग गया पुलिस आ गई ना, भाग गया पुलिस आ गई, भाग गया।
बात होगी? कहाँ गई हो? कहाँ गई? क्या हो गया? गल की हुई बात? तो बात क्या हुई है ये बताओ, बात क्या हुई है? ये कहाँ जा रहे हैं? आ जाओ आ जाओ आ जाओ। अरे बताओ तो सही क्या हुआ? क्या आप बताओ तो सही क्या हुआ? आपके साथ क्या हुआ? वहाँ पे आप बताओ क्या है? क्या बात क्या हुई? गाड़ी कहाँ है आपकी? आपकी गाड़ी कहाँ है? लोकल है, इनकी गाड़ी कहाँ है? बंदे लोकल ने थे, अच्छा सारे थे लोकल ने। हाँ तेरी गाड़ी है ये? गड्डी है, मैं जा रहा हाँ लेके ओवरटेक करके। अच्छा गड्डी की वीडियो एक कौन है? ये गाड़ी है, ये गाड़ी है जी, ये गाड़ी है जी। ये देखो एक सरदार जी के साथ मारपीट कर दी है जी इन्होंने। हालांकि मैंने छुड़ाया इनको, और ये मैडम इनके रिलेटिव हैं जो भी हैं। फ्रेंड है आपके? क्या नाम हो गया? क्या बात क्या होगी? कैसी बात? इन्होंने आपने उनको भगा दिया? ना भगा। आप भी थे ना? आप भी थे? कहाँ थे? आपका क्या नाम है? आपका नाम है? अरे आपका नाम है? अच्छा उन्हें हाथ छुट ही हाथ छूट गया। कौन है? क्या नाम है उनका? कौन सी हाथ छुट ये आपका दोस्त है ना? थप्पड़ मारा है। हर्षित है उनका नाम? पग लाई है मेरी। कहाँ पे रहते हैं? कुछ नहीं किया। मैडम कहाँ पर रहते हैं? पूछो भाई ने मैंने क्या हाथ छोड़ी। मैडम कहाँ पर रहते हैं? छोड़ा था ना। एक मिनट। अरे चुप करो। कहाँ पर रहते हैं मैडम? बताएंगे प्लीज। आपका जो दोस्त है हर्षित, मेरोली के रहने वाले हैं? अच्छा कोई एड्रेस वगैरह? आप मेरी वीडियो नहीं हाजी आप ये वीडियो गलत कर रहे हो। नहीं आप लड़की के बिना कंसेंट नहीं ये देखो ना, ये देखो ये आप कैसे बना रहे हैं? मैडम साहब आपने बचाया ना, आपने बताया वीडियो पे इंटरोगेशन आप नहीं कर सकते। देखो पुलिस आएगी, सब कुछ आएगा। ठीक है जी, ठीक है। लाइव चल रहा है ये सारा। ये देखो मार रहे हैं, ये गाड़ी इनकी। ये तेरी क्या गलती है? तेरी क्या गलती है? बताएगा कुछ? गलती नहीं है। क्या बताएगा? इन्होंने पी रखी है, पहली चीज इनकी गलती ये चीज है। पी रखी इन्होंने? इनका टेस्ट होएगा बिल्कुल। टेस्ट करवा लो अभी। वाहिगुरू जी का खालसा वाहिगुरू जी की फतेह। TV 84 ਦੀ ਟੀਮ ਇਸ ਵੇਲੇ ਮੌਜੂਦ ਹੈਗੀ ਹੈ ਸਾਕੇਤ ਪੁਲਿਸ ਸਟੇਸ਼ਨ। ਪਿਛਲੇ 24 ਘੰਟੇ ਤੋਂ ਜਿਹੜੀ ਵੀਡੀਓ ਸਾਡੇ ਚੈਨਲ ਦੇ ਰਾਹੀਂ ਉਹ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈ ਕਿ ਕਿਸ ਤਰੀਕੇ ਦੇ ਨਾਲ ਇੱਕ ਸਿੱਖ ਨੂੰ ਬੜੀ ਬੁਰੀ ਤਰ੍ਹਾਂ ਕੁੱਟਿਆ ਗਿਆ ਸਿਰਫ ਇਸ ਕਰਕੇ ਕਿ ਹਲਕੀ ਜਿਹੀ ਗੱਡੀ ਦੀ ਟੱਕਰ ਲੱਗੀ ਸੀ। ਕੀ ਸਾਰਾ ਮਸਲਾ ਸੀ? ਕਿਉਂਕਿ ਇਹ ਸਾਰੇ ਮਸਲਿਆਂ ਦੇ ਵਿਚਕਾਰ ਅਸੀਂ ਲਗਾਤਾਰ ਦੇਖ ਰਹੇ ਹਾਂ ਸਿੱਖਾਂ ਦੀਆਂ ਪੱਗਾਂ ਲਾਈਆਂ ਜਾਂਦੀਆਂ ਨੇ, ਉਹਨਾਂ ਦੇ ਕੇਸਾਂ ਦੀ ਬੇਦਬੀ ਕੀਤੀ ਜਾਂਦੀ ਹੈ, ਔਰ ਖਾਸ ਕਰਕੇ ਪੁਲਿਸ ਪ੍ਰਸ਼ਾਸਨ ਕਦੀ ਵੀ ਸਿੱਖਾਂ ਦੀ ਮਦਦ ਕਰਨ ਦੇ ਲਈ ਨਹੀਂ ਆਉਂਦਾ। ਅਗਰ ਅਸੀਂ ਇਸ ਗੱਲ ਦੇ ਉਲਟ ਕਰੀਏ ਕਿ ਇਹ ਹਮਲਾ ਸਿੱਖਾਂ ਦੇ ਵੱਲੋਂ ਕੀਤਾ ਗਿਆ ਹੁੰਦਾ ਔਰ ਮਾਰ ਖਾਣ ਵਾਲਾ ਕੋਈ ਨੌਨ ਸਿੱਖ ਹੁੰਦਾ ਤਾਂ ਸ਼ਾਇਦ ਪੂਰਾ ਪਰਿਵਾਰ ਹਲੇ ਤੱਕ ਥਾਣੇ ਦੇ ਅੰਦਰ ਪੁੱਠਾ ਟੰਗ ਦਿੱਤਾ ਗਿਆ ਹੁੰਦਾ। ਸਾਡੇ ਨਾਲ ਉਹ ਪੂਰਾ ਪਰਿਵਾਰ ਜੁੜ ਚੁੱਕਾ ਹੈਗਾ। ਸਾਡਾ ਵੀਰ ਨਰਿੰਦਰ ਸਿੰਘ ਜਿਨ੍ਹਾਂ ਦੇ ਨਾਲ ਇਹ ਸਾਰੀ ਘਟਨਾ ਵਾਪਰੀ। ਗੱਲ ਦੀ ਸ਼ੁਰੂਆਤ ਫਤਿਹ ਦੀ ਸਾਨੂੰ ਕਹਿੰਦਾ ਨਰਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਕੀ ਹੋਇਆ ਸੀ ਸਾਰਾ ਮਸਲਾ? ਜੀ ਮੈਂ ਕੱਲ ਵਸੰਤ ਕੁੰਜ ਤੋਂ ਆਪਣਾ ਕੰਮ ਖਤਮ ਕਰਕੇ ਸਾਕੇਤ ਆ ਰਿਹਾ ਸੀਗਾ ਜੀ, ਤੇ ਸਾਕੇਤ ਮੈਂ ਜਿਵੇਂ ਹੀ ਲਾਡੋ ਸਰਾਏ ਬੱਤੀ ਤੇ ਪਹੁੰਚਿਆ ਤੇ ਬੱਤੀ ਜਿਵੇਂ ਗ੍ਰੀਨ ਹੋਈ ਆ ਜੀ, ਮੈਂ ਆਪਣੀ ਸਕੂਟੀ ਤੇ ਮੈਂ ਸਿੱਧਾ ਉਹ ਰਾਈਟ ਸਾਈਡ ਸੀ, ਮੈਂ ਲੈਫਟ ਸਾਈਡ ਸੀਗਾ ਜੀ, ਤੇ ਉਹਨੇ ਓਵਰਟੇਕ ਕਰਕੇ ਮੇਰੀ ਸਕੂਟੀ ਨੂੰ ਪੂਰਾ ਐਂਗਲ ਫਸਿਆ ਤੇ ਘਸੀਟਦਾ ਹੋਇਆ ਆਪਣੇ ਵੱਲ ਮੋੜ ਕੇ ਲੈ ਗਿਆ। ਮੈਂ ਕਿਵੇਂ ਨਾ ਕਿਵੇਂ ਕਰਕੇ ਆਪਣੀ ਸਕੂਟੀ ਰੋਕਿਆ ਔਰ ਮੈਂ ਆਪਣੇ ਆਪ ਨੂੰ ਸਟੈਂਡ ਕੀਤਾ, ਗਿਰਨ ਤੋਂ ਬਚਿਆ। ਉਦੋਂ ਬਾਅਦ ਉਹਨਾਂ ਮੈਨੂੰ ਆਪਣੀ ਲੈਂਗੁਏਜ 'ਚ ਗਾਲਾਂ ਕੱਢੀਆਂ ਜੀ। ਮੈਂ ਉਹਨੂੰ ਕਿਹਾ ਮੇਰਾ ਨੁਕਸਾਨ ਕੀਤਾ, ਮੇਰਾ ਨੁਕਸਾਨ ਭਰ। ਉਹਨੇ ਮੇਰੀ ਕੁਛ ਨਹੀਂ ਸੁਣੀ, ਇੱਕ ਨਹੀਂ ਸੁਣੀ, ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ। ਜਦੋਂ ਪਹਿਲਾਂ ਗਾਲਾਂ ਕੱਢਦਾ ਰਿਹਾ, ਇੱਕੋ ਦਮ ਉਹਨੇ ਦੇਖਿਆ ਕਿ ਉਹਦੇ ਹੀ ਉਹ ਲੋਕਲ ਸੀਗਾ ਉੱਥੇ ਦਾ ਲਾਡੋ ਸਰਾਏ ਦਾ, ਉਹਦੇ ਪਿੰਡ ਦੇ ਮੁੰਡੇ 2-3 ਉੱਥੋਂ ਇੱਕ ਮੁੰਡਾ ਤੇ ਇੱਕ ਕੁੜੀ ਭੱਜਦੀ ਆਈ। ਉਹਨੇ ਦੇਖਿਆ ਕਿ ਉਹ ਆਏ ਨੇ ਤਾਂ ਇੰਨੇ ਚਿਰ ਉਹ ਬਾਹਰ ਨਿਕਲ ਕੇ ਮੈਨੂੰ ਕਹਿੰਦਾ ਤੇਰੇ ਥੱਪੜ ਮਾਰਾਂਗਾ। ਮੈਂ ਕਿਹਾ ਤੂੰ ਥੱਪੜ ਕਿਉਂ ਮਾਰੇਗਾ? ਇੱਕ ਤਾਂ ਮੇਰਾ ਨੁਕਸਾਨ ਕੀਤਾ, ਮੈਂ ਥੱਪੜ ਕਿਉਂ ਖਾਵਾਂਗਾ? ਮੈਂ ਕਿਹਾ ਕਹਿੰਦਾ ਤੈਨੂੰ ਥੱਪੜ ਮਾਰਾਂਗਾ। ਮੈਂ ਕਿਹਾ ਮਾਰ ਲੈ ਭਰਾ ਥੱਪੜ। ਇੰਨੇ ਚਿਰ ਉਹਨੇ ਮੈਨੂੰ ਥੱਪੜ ਮਾਰਨੇ ਸ਼ੁਰੂ ਕਰਤੇ ਤੇ ਮੈਂ ਵੀ ਆਪਣੀ ਬਚਾਅ 'ਚ ਫਿਰ ਹੱਥ ਚੁੱਕਿਆ ਤੇ ਨਾਲ ਹੀ ਪਿੱਛੋਂ ਦੀ ਇੱਕ ਹੋਰ ਮੁੰਡਾ ਆਇਆ। ਉਹ ਮੈਨੂੰ ਐਂ ਕਰਦਾ ਪਿਆ ਸੀਗਾ ਜਿਵੇਂ ਕਿ ਲੜਾਈ ਛੁਡਾਉਣ ਵਾਸਤੇ। ਉਹਨੇ ਮੈਨੂੰ ਪਿੱਛੋਂ ਦੀ ਫੜ ਲਿਆ, ਬਾਈ ਛੋੜੋ ਪਿੱਛੋਂ ਦੀ ਐਵੇਂ ਫੜ ਕੇ, ਤੇ ਉਹ ਮੁੰਡਾ ਮੈਨੂੰ ਮੁੱਕਾ ਮਾਰਦਾ ਨਾ ਮੈਂ ਮੂੰਹ ਤੇ। ਮੈਂ ਉਹਨੂੰ ਕਿਹਾ ਮੈਂ ਮਾਰ ਲਿਆ, ਮੇਰੀ ਪੱਗ ਤੇ ਨਾ ਹੱਥ ਪਾ ਲਈ। ਉਹੀ ਉਹ ਗੱਲ ਹੋਈ, ਉਹਨੇ ਮੇਰੀ ਪੱਗ ਲਾਤੀ।
ਉਸ ਤੋਂ ਬਾਅਦ ਮੇਰੇ ਕੇਸਾਂ ਤੇ ਹੱਥ ਪਾ ਲਿਆ। ਥੋੜੀ ਦੇਰ ਹੋਈ, ਇੱਕ ਸਿੰਘ ਭਾਜੀ ਜਾ ਰਹੇ ਸੀ, ਉਹਨਾਂ ਨੇ ਵੇਖਿਆ ਕਿ ਕੀ ਗੱਲ ਹੋਈ ਹੈ। ਉਹ ਜਿਵੇਂ ਹੀ ਆਏ ਉਹਨਾਂ ਨੇ ਦੇਖਿਆ ਕਿ ਐਵੇਂ ਐਵੇਂ ਗੱਲ ਹੋਈ ਹੈ। ਉਹਨਾਂ ਨੇ ਵੀਡੀਓ ਬਣਾਉਣੀ ਸ਼ੁਰੂ ਕੀਤੀ। ਜਿਵੇਂ ਵੀਡੀਓ ਬਣਾਈ ਤੇ ਉਹ ਪਿੱਛੇ ਭੱਜ ਗਏ ਕਿ ਹੁਣ ਵੀਡੀਓ। ਐਨੇ ਚਿਰ ਉਹ ਮੁੰਡਾ ਵੀ ਗੱਡੀ ਲੈ ਕੇ ਭੱਜ ਗਿਆ। ਉਹਦੇ ਦਿਮਾਗ 'ਚ ਪਤਾ ਨਹੀਂ ਕੀ ਆਇਆ, ਉਹ ਅੱਗੋਂ ਦੀ ਫੇਰ ਆਇਆ ਵਾਪਸ ਪਾਨਾ ਚੁੱਕ ਕੇ, ਲੋਹੇ ਦਾ ਪਾਨਾ ਲੈ ਕੇ। ਉਹਨੇ ਪਾਨਾ ਮਾਰਨ ਲੱਗਾ, ਕੋਸ਼ਿਸ਼ ਕਰਨ ਲੱਗਾ। ਐਨੇ ਚਿਰ ਨਾ ਉਹ ਭਾਜੀ ਜਦੋਂ ਵੀਡੀਓ ਬਣਾਉਣ ਲੱਗੇ ਉਹ ਵਾਪਸ ਦੁਬਾਰਾ ਭੱਜ ਗਿਆ, ਉੱਥੇ ਵਾਪਸ ਗਿਆ, ਭੱਜ ਕੇ ਗਿਆ। ਐਨੇ ਚਿਰ ਉਹ ਭਾਜੀ ਵੀਡੀਓ ਬਣਾਉਂਦੇ ਉਹਨੂੰ ਫੜਨ ਵਾਸਤੇ ਗਏ, ਜਿਹਨੇ ਮੈਨੂੰ ਪਾਨਾ ਮਾਰਨਾ, ਜਿਹਨੇ ਮੇਰੇ ਪੱਗ ਲਾਈ ਹੈ, ਉਹਨੂੰ ਮਾਰਨ ਵਾਸਤੇ ਪਿੱਛੇ ਪਿੱਛੇ ਭੱਜੇ ਨੇ। ਅੱਗੇ ਜਾ ਕੇ ਗੱਡੀ ਆਪਣੀ ਸਾਈਡ ਤੇ ਲਗਾ ਕੇ ਤੇ ਉਹ ਕੁੜੀ ਸੀ ਉਹਨਾਂ ਨਾਲ, ਇੱਕ ਉਹ ਕੁੜੀ ਝੂਠ ਮੂਠ ਦਾ ਬਲੇਮ ਲਾ ਲੱਗੀ, ਕਹਿੰਦੀ ਤੂੰ दारू ਪੀਤੀ ਆ। ਮੈਂ ਉਹਨੂੰ ਕਿਹਾ ਭੈਣ ਮੈਂ दारू ਨਹੀਂ ਪੀਤੀ। ਮੈਂ ਕਿਹਾ ਭੈਣ ਮੈਨੇ दारू ਨਹੀਂ ਪੀ ਰੱਖੀ, ਮੇਰੇ ਘਰ ਤਾਂ ਸਹਿਜ ਪਾਠ ਰੱਖਿਆ ਪਿਆ, ਮੈਂ ਚੀਜ਼ਾਂ ਤੋਂ ਦੂਰ ਆ, ਇਹ ਤਾਂ ਨੌਨ ਵੈਜ ਨਹੀਂ ਖਾਂਦੇ ਤੇ दारू ਕਿੱਥੋਂ ਪੀਣੀ ਆ। ਮੈਂ ਇੰਨੀ ਗੱਲ ਉਹਨੂੰ ਕਹੀ, ਕਹਿੰਦੀ ਨਹੀਂ। ਉਹਦੇ ਨਾਲ ਦੇ 3-4 ਮੁੰਡੇ ਹੋਰ ਅੱਗੋਂ ਵੀ ਮੈਨੂੰ ਐਂ ਹੀ ਕਹਿਣ ਲੱਗ ਗਏ, ਕਹਿੰਦੇ ਤੂੰ दारू ਪੀ ਰੱਖੀ ਹੈ। ਮੈਨੂੰ ਉੱਥੇ ਬਲੇਮ ਕਰਨ ਲੱਗ ਗਏ। ਇੱਕ ਤਾਂ ਮੇਰੀ ਸਿੱਖੀ ਦਾ ਬੇਅਦਬੀ ਕੀਤੀ, ਮੇਰੇ ਕੇਸਾਂ ਦੀ ਬੇਅਦਬੀ ਕੀਤੀ, ਤੋਂ ਬਲੇਮ ਕਰ ਰਹੇ। ਉੱਥੇ ਮੈਂ ਖੜੇ 'ਚ ਹੀ ਕਿਹਾ, ਮੈਂ ਕਿਹਾ ਮੇਰਾ ਟੈਸਟ ਕਰਾ ਲਓ, ਇੱਥੇ ਕਰਾ ਲਓ, ਜਿੱਥੋਂ ਮਰਜ਼ੀ ਬੁਲਾ ਲਓ। ਉੱਥੇ ਇੱਕ ਮੁਸਲਮਾਨ ਵੀਰ ਸੀਗਾ, ਉਹਨੇ ਵੀ ਵੀਡੀਓ ਬਣਾਈ ਸੀ। ਇੱਕ ਭਾਜੀ ਸੀਗੇ ਦਵਿੰਦਰ ਭਾਜੀ, ਉਹਨਾਂ ਨੇ ਵੀ ਵੀਡੀਓ ਬਣਾਈ। ਫਿਰ ਉਹ ਵੀਡੀਓ ਪਹਿਲੇ ਤਾਂ ਇਹਨਾਂ ਨੇ ਮੈਨੂੰ 5 ਘੰਟੇ ਤੱਕ ਇੱਧਰ ਬੁਲਾ ਕੇ ਕਿਸੇ ਨੇ ਮੇਰੀ ਪੁੱਛ ਪੜਤਾਲ ਨਹੀਂ ਕੀਤੀ। 4-5 ਘੰਟੇ ਮੈਂ ਖੱਜਲ ਹੁੰਦਾ ਰਿਹਾ ਜੀ ਉਰੇ ਮੈਡੀਕਲ ਜਾ ਕੇ ਏਮਸ। ਇਹ ਮੇਰਾ ਵੀਰ ਹੈ ਕਰਮਜੀਤ ਸਿੰਘ। ਬਾਕੀ ਇਹਨਾਂ ਨੇ ਮੇਰੀ ਸਪੋਰਟ 'ਚ ਆਇਆ। ਮੇਰਾ ਭਰਾ ਨੂੰ ਮੈਂ ਫੋਨ ਕੀਤਾ, ਐਵੇਂ ਐਵੇਂ ਗੱਲ ਆ, ਇਹ ਆਇਆ। ਫਿਰ ਇਹਨੇ ਵੀਡੀਓ ਵਾਇਰਲ ਕੀਤੀ, ਤਾਂ ਜਾ ਕੇ ਫਿਰ ਸਾਰੇ ਹੌਲੀ ਹੌਲੀ ਇੱਥੇ ਰਾਧੇ ਸ਼ਾਮ ਹੈ, ਉਹਨੇ ਪਹਿਲੇ FIR ਨਹੀਂ ਲਿਖੀ। ਮੈਨੂੰ ਕਹਿੰਦਾ ਤੂੰ ਆਪਣਾ ਮੈਡੀਕਲ ਕਰਾ ਕੇ ਆ। ਮੈਂ ਮੈਡੀਕਲ ਕਰਾਉਣ ਵਾਸਤੇ ਚਲਾ ਹੀ ਗਿਆ। ਉੱਥੇ ਜਾ ਕੇ ਮੈਡੀਕਲ ਵਾਲੇ ਉਹ ਗੱਲ ਹੀ ਨਹੀਂ ਸੁਣਦੇ, ਇੱਧਰ ਚਲੇ ਜਾਓ, ਉੱਧਰ ਨੰਬਰ ਚਲੇ ਜਾਓ, ਉੱਧਰ ਚਲੇ ਜਾਓ, ਧੱਕੇ ਖਵਾਉਂਦੇ ਰਹੇ। ਜਦੋਂ ਵੀਰੇ ਨੇ ਵੀਡੀਓ ਵਾਇਰਲ ਕੀਤੀ, ਫਿਰ ਆਪ ਵੀ ਭੱਜਦਾ ਆ ਗਿਆ, ਫਿਰ ਸਾਰੇ ਭੱਜਦੇ ਆ ਗਏ। ਨਰਿੰਦਰ ਸਿੰਘ ਜੀ, ਕੁਝ ਸਵਾਲ ਨੇ। ਜਿਹੜੀ ਤੁਹਾਡੀ ਵਾਇਰਲ ਵੀਡੀਓ ਦੇ ਅੰਦਰ ਨੇ ਗੱਡੀ ਇੱਕ ਦਿਖਾਈ ਦੇ ਰਹੀ ਹੈਗੀ ਹੈ, ਟਰਨੋ ਜਿਹੜੀ ਬਲੀਨੋ ਗੱਡੀ ਖੜੀ ਹੈ, ਉਹ ਗੱਡੀ ਦਾ ਨੰਬਰ DL5 ਸਮਥਿੰਗ ਕਰਕੇ ਹੈ। ਉਹ ਗੱਡੀ ਕਿੱਦੀ ਹੈਗੀ ਹੈ ਜਿਨ੍ਹਾਂ ਨੇ ਹਮਲਾ ਕੀਤਾ? ਉਹਨਾਂ ਦੀ ਜਿਹਨੇ ਹਮਲਾ ਕੀਤਾ ਮੁੰਡੇ ਦੀ, ਉਹਦੀ ਉਹ ਗੱਡੀ ਹੈ, ਉਹਨੇ ਹੀ ਓਵਰਟੇਕ ਕੀਤਾ। ਉਹੀ ਉਹ ਗੱਡੀ ਨਾਲ ਮੇਰੀ ਸਕੂਟੀ ਦਾ ਅਗਲਾ ਹਿੱਸਾ ਆ ਦੇਖ ਸਕਦੇ ਹੋ, ਮੈਂ ਫੋਨ 'ਚ ਵੀਡੀਓ ਵੀ ਹੈ। ਉਹਨੇ ਪੂਰਾ ਗੱਡੀ ਮੇਰੀ ਅੱਗੋਂ ਦੀ ਸਕੂਟੀ ਦਾ ਹੈ, ਦੇਖੋ ਜੀ, ਇਹ ਮੇਰੀ ਸਕੂਟੀ ਦੀ ਆ ਦੇਖੋ ਜੀ, ਇਹ ਮੇਰਾ ਸਕੂਟੀ ਦਾ ਸਾਰਾ ਆ ਦੇਖੋ। ਇਹ ਪਿੱਛੇ ਹੁੰਦਾ ਐਂਗਲ, ਤੇ ਉਹਨੇ ਪਿੱਛੋਂ ਦੀ ਕੋਲ ਕਰਕੇ, ਇੰਨੀ ਕੋਲ ਕਰਕੇ ਲਿਆਂਦਾ ਕਿ ਮੇਰੀ ਸਕੂਟੀ ਦਾ ਸਾਰਾ ਅੱਗੇ ਇੱਕੋ ਦਮ ਇਹ ਚੀਜ਼ ਦੇਖ ਲਓ, ਸਾਰੇ ਕੁੰਡੇ ਕੰਡੇ ਸਾਰੇ ਕੱਢਤੇ ਬਾਹਰ। ਤੇ ਇਹ ਪਿੱਛੋਂ ਦੀ ਲਿਆ ਕੇ ਉਹਨੇ ਓਵਰਟੇਕ ਕੀਤਾ। ਜੇ ਮੇਰੀ ਅੱਗੋਂ ਲੱਗਦੀ ਤੇ ਮੈਂ ਐਵੇਂ ਕਦੀ ਉਹ ਨਹੀਂ ਹੁੰਦਾ, ਐਕਸੀਡੈਂਟ। ਕਿੰਨੇ ਬੰਦੇ ਸਨ ਗੱਡੀ ਦੇ ਅੰਦਰ? ਗੱਡੀ 'ਚ ਇੱਕ ਹੀ ਬੰਦਾ ਸੀਗਾ, ਲੋਕਲ ਸੀ। ਪਰ ਉਹਨੇ ਦੇਖਿਆ ਜਦੋਂ ਉਹਦੇ ਨਾਲ ਦੇ ਇੱਕ ਕੁੜੀ ਤੇ ਮੁੰਡਾ ਉੱਧਰੋਂ ਦੀ ਜਦੋਂ ਭੱਜਦੇ ਆਏ, ਉਹ ਕੁੜੀ ਤੇ ਮੁੰਡੇ ਨੂੰ ਵੇਖ ਕੇ ਇੱਕੋ ਦਮ ਐਵੇਂ ਕਿ ਤੈਸ਼ 'ਚ ਆ ਕੇ ਫਿਰ ਬਾਹਰ ਆ ਕੇ ਤੁਹਾਡੇ ਕਹਿੰਦਾ ਮਤਲਬ ਜਿਹੜਾ ਦੂਸਰਾ ਮੁੰਡਾ ਆਇਆ, ਜਿਹੜੀ ਕੁੜੀ ਆਈ, ਉਹ ਉਸੀ ਮਾਰਨ ਵਾਲੇ ਦੇ ਨਾਲ ਦੀ ਹੈਗੀ, ਮਗਰ ਵੀਡੀਓ ਦੇ ਅੰਦਰ ਉਹ ਤੁਹਾਨੂੰ ਕਹਿ ਰਹੀ ਹੈ ਜੀ ਮੈਂ ਨਹੀਂ ਹੂੰ ਨਾਲ, ਮਤਲਬ ਆਪਣੇ ਆਪ ਨੂੰ ਡਿਫੈਂਸ ਕਰਨ ਦੀ। ਹਾਂਜੀ ਹਾਂਜੀ, ਉਹੀ ਉਹ ਕੁੜੀ ਪਹਿਲੇ, ਜੇ ਉਹ ਨਾਲ ਨਹੀਂ ਸੀਗੀ ਤੇ ਫਿਰ ਉਹਨੇ ਇਹ ਕਿਉਂ ਕਿਹਾ ਕਿ दारू ਪੀਤੀ ਹੈ? ਜੇ ਉਹ ਕੁੜੀ ਜੇ ਉਹਦੇ ਨਾਲ ਨਹੀਂ ਸੀਗੀ ਤੇ ਉਹ ਫਿਰ ਉਹਦੀ ਸਪੋਰਟ 'ਚ ਕਿਉਂ ਖੜੀ ਹੋਗੀ? ਉਹ ਮੇਰੀ ਸਪੋਰਟ 'ਚ ਵੀ ਤਾਂ ਖੜ ਸਕਦੀ ਸੀਗੀ ਵੀਰ ਜੀ। ਤੇ ਮੈਂ ਰੋਟੀ ਖਾ ਰਹੀ ਹਾਂ ਤੇ ਤੁਸੀਂ ਰੋਟੀ ਖਾ ਰਹੇ ਹੋ, ਤਾਂ ਤੁਸੀਂ ਫਿਰ ਕੀ ਕਰਨ ਆਏ ਹੋ? ਤੁਸੀਂ ਤਾਂ ਇਹ ਦੇਖਿਆ ਨਾ ਕਿ ਸਾਡੇ ਆਪਣੇ ਬੰਦੇ ਦੀ ਗੱਡੀ ਵੱਜੀ ਹੈ, ਜੇ ਸਾਡੀ ਬੰਦੇ ਦੇ ਗੱਡੀ ਲੜਾਈ ਹੋਈ ਹੈ ਤਾਂ ਹੀ ਤਾਂ ਉਹ ਭੱਜਦੇ ਆਏ ਨੇ ਨਾ, ਨਹੀਂ ਤਾਂ ਉਸ ਤੋਂ ਹਾਂ। ਉਹ ਸਾਰੀ ਉਹਨਾਂ ਵੀਡੀਓ 'ਚ ਤੁਸੀਂ ਦੇਖੋ, ਉਹ ਕੁੜੀ ਨੇ ਜੇ ਉਹ ਉਹਨਾਂ ਦੀ ਸਪੋਰਟ ਦੀ ਨਹੀਂ ਸੀ, ਬਚਾ ਰਹੀ ਹੈ ਜਦੋਂ ਪਾਨਾ ਮਾਰਨ ਲੱਗਾ, ਹਾਂ ਬਚਾ ਰਹੀ ਹੈ। ਤੇ ਫਿਰ ਉਹ ਕੁੜੀ ਪਾਨਾ ਖੋ ਕੇ, ਜੇ ਉਹ ਮੁੰਡਾ ਨਹੀਂ ਉਹਦੇ ਨੋਨ ਹੈਗਾ ਤੇ ਉਹਦੇ ਕੋਲ ਪਾਨਾ ਖੋ ਕੇ ਲੁਕੋ ਕੇ ਹੋ ਰਹੀ ਹੈ, ਵਿਖਾਵੇ ਨਾ ਕਿ ਮੈਂ ਇਹ ਮੁੰਡਾ ਇਹ ਵੀ ਮਾਰਨ ਆਇਆ ਸੀਗਾ। ਨਹੀਂ ਜੀ, ਪੁਲਿਸ ਸਟੇਸ਼ਨ ਦਾ ਰਵੱਈਆ ਤੁਹਾਡੇ ਨਾਲ ਹਾਲੇ ਤੱਕ 24 ਘੰਟੇ ਹੋ ਚੁੱਕੇ ਨੇ, ਕੱਲ ਤੋਂ ਲੈ ਕੇ ਅੱਜ ਤੱਕ ਪੁਲਿਸ ਦਾ ਰਵੱਈਆ ਤੁਹਾਡੇ ਨਾਲ ਕੀ ਹੋ ਜਾਏਗਾ? ਸਰ ਕਿ ਉਹ ਮਤਲਬ ਕਿ ਪ੍ਰੋਪਰ ਗੱਲ ਨਹੀਂ ਸ਼ੇਅਰ ਕੀਤੀ ਜਾ ਰਹੀ ਕਿ ਸਾਡੀ FIR ਤਾਂ ਰਾਤ ਨੂੰ 2 ਵਜੇ ਤੱਕ ਦਰਜ ਕੀਤੀ ਹੈ ਜੀ। ਇਹ ਓਮਕਾਰ ਭਾਜੀ ਵੀ ਆਏ ਹੋਏ ਸੀਗੇ, ਭੈਣ ਜੀ ਵੀ ਆਏ ਸੀਗੇ, ਇਹ ਸਾਰੇ ਸੀਗੇ। ਰਾਤ ਨੂੰ 2 ਵਜੇ ਤੱਕ ਮੇਰੇ ਸਾਰੇ ਨਾਲ ਹੀ ਰਹੇ ਨੇ। ਉਸ ਤੋਂ ਬਾਅਦ ਜੀ ਹੁਣ ਮੈਨੂੰ ਬੁਲਾਇਆ ਗਿਆ 12:30 ਵਜੇ ਕਿ ਆ ਜਾਓ, ਥਾਣੇ 'ਚ ਇਕੱਠੇ ਹੁੰਦੇ ਆ। ਤੇ ਅਸੀਂ ਥਾਣੇ 'ਚ ਹੁਣ ਜਦੋਂ ਇਕੱਠੇ ਹੋਏ ਆ ਤੇ ਉਹ ਕੋਈ ਪਤਾ ਹੀ ਨਹੀਂ ਜੀ ਕੌਣ ਕੀ ਕਰ ਰਿਹਾ, ਕੌਣ ਕੀ ਨਹੀਂ। SHO ਸਾਹਿਬ ਕਹਿ ਰਹੇ ਨੇ ਜੀ ਹਲੇ ਚੱਲ ਰਹੀ ਹੈ, ਕਾਰਵਾਈ ਚੱਲ ਰਹੀ ਹੈ ਜੀ। ਨਾ ਗੱਡੀ ਉਹਨਾਂ ਦੀ ਜਿਹੜੀ ਚੱਕ ਕੇ ਟੋ ਕਰਕੇ ਲਿਆਏ ਸੀਗੇ, ਉਹ ਗੱਡੀ ਵੀ ਇੱਥੋਂ ਦੀ ਗਾਇਬ ਹੈ ਜੀ। ਉਹਨਾਂ ਦੀ ਫੈਮਿਲੀ 'ਚੋਂ ਵੀ ਕੋਈ ਨਹੀਂ ਹੈਗਾ, ਮੈਂ ਇਕੱਲਾ ਹੀ ਇੱਥੇ ਆ। ਤੇ ਜੇ ਮੈਂ ਗਲਤ ਸੀਗਾ ਤੇ ਮੈਂ ਹੀ ਕਿਉਂ ਵਾਰ-ਵਾਰ, ਜੇ ਮੁਜਰਿਮ ਨੂੰ ਹੋਣਾ ਚਾਹੀਦਾ ਥਾਣੇ ਅੰਦਰ, ਤੇ ਮੈਂ ਖੁਦ ਆਪਣੇ ਡਿਫੈਂਸ ਵਾਸਤੇ ਆਪ ਹੀ ਆਈ ਜਾਂਦਾ ਵਾ।
ਤੇ ਇਸ ਦਾ ਮਤਲਬ ਉਹੀ ਉਹ ਗਲਤ ਨੇ। ਆ ਮੇਰੇ ਭੈਣ ਭਰਾ ਸਾਰੇ ਖੜੇ ਨੇ, ਆ ਭੈਣ ਜੀ ਮੇਰੇ ਖੜੇ ਨੇ, ਹਾਂਜੀ ਆਇਓ ਅੱਗੇ, ਇਹ ਭੈਣ ਜੀ ਮੇਰੇ ਨਾਲ ਖੜੇ ਨੇ, ਇਹ ਰਾਤ ਦੇ ਮੇਰੇ ਨਾਲ 2 ਵਜੇ ਤੋਂ ਇੱਥੇ ਹੀ ਨੇ, ਅੰਨ ਪਾਣੀ ਸਭ ਦੀ ਸੇਵਾ ਕਰਦੇ ਪਏ ਨੇ, ਇਹ ਰਾਤ ਦੇ 2 ਵਜੇ ਦੇ ਇੱਥੇ ਆਏ ਹੋਏ ਨੇ ਜੀ। ਬਿਲਕੁਲ ਅਸੀਂ ਭੈਣ ਜੀ ਨਾਲ ਵੀ ਗੱਲ ਕਰਨੇ ਆ। ਭੈਣ ਜੀ ਫਤਿਹ ਦੀ ਸਾਂਝ ਤੋਂ ਗੱਲ ਦੀ ਸ਼ੁਰੂ ਕਰਨੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਰੀਅਲ ਸਿਸਟਰ ਹੋਏ ਆ, ਸਿੱਖੀ ਦਰਦ ਕਰਕੇ ਅੱਜ ਨਾਲ ਖੜੇ ਹੋ। ਮੈਂ ਵੀਰੇ ਸਿਰਫ ਇਹ ਦਸਤਾਰ ਕਰਕੇ ਆਈ ਹਾਂ, ਕਿਉਂਕਿ ਸਾਡਾ ਸਭ ਦਾ ਦਸਤਾਰਾਂ ਵਾਲਾਂ ਦਾ ਪਿਓ ਇੱਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ, ਤੇ ਜਿੱਥੇ ਵੀ ਕਿਤੇ ਸਿੱਖਾਂ ਨੂੰ ਦਰਦ ਹੁੰਦਾ ਨਾ, ਤੇ ਮੇਰਾ ਜਿਹੜਾ ਕਲੇਜਾ ਉਹ ਫਟ ਜਾਂਦਾ ਹੈ। ਤੇ ਮੈਂ ਇਸ ਕਰਕੇ ਇਸ ਵੀਰ ਦੀ ਵੀਡੀਓ ਦੇਖ ਕੇ ਕੱਲੀ ਆਈ ਹਾਂ, ਮੈਂ ਕਿਸੇ ਨੂੰ ਪੁੱਛਿਆ ਨਹੀਂ ਮੈਂ ਜਾਵਾਂ ਨਹੀਂ ਜਾਵਾਂ। ਮਾਨਦਲ ਤੋਂ ਮੈਂ ਹੈਗੀ ਹਾਂ ਵੈਸੇ, ਸਿਮਰਜੀਤ ਸਿੰਘ ਮਾਨ ਵੱਲੋਂ। ਲੇਕਿਨ ਵੀਰ ਜੀ ਦਿੱਲੀ ਵਿੱਚ ਬਹੁਤ ਸਿੱਖ ਰਹਿੰਦੇ ਆ, ਜੇ ਅਗਰ ਥੋੜਾ ਥੋੜਾ ਵੀ ਦਰਦ ਇੱਕ ਦੂਜੇ ਦਾ ਵੰਡਾ ਲਾਂਗੇ ਨਾ, ਤੇ ਸਾਨੂੰ ਕੋਈ ਹੱਥ ਨਹੀਂ ਪਾ ਸਕੇਗਾ। ਲੋਕੀ ਇਹ ਸੋਚ ਰਹੇ ਨੇ ਘਰ ਬੈ ਕੇ, ਜਿਹੜੇ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹਨਾਂ ਦੀਆਂ ਪੱਗਾਂ ਵੀ ਬਹੁਤ ਦੂਰ ਨਹੀਂ ਹੈ ਇਹਨਾਂ ਦੇ ਹੱਥਾਂ ਤੋਂ। ਪੱਗ ਸਾਡਾ ਮਾਣ ਹੈ, ਤਾਜ ਹੈ ਸਾਡੀ ਸਿਰ ਦਾ, ਤੇ ਉਹ ਜਦ ਜ਼ਮੀਨ ਤੇ ਜਾ ਗਿਰਦੀ ਹੈ ਪੱਗ ਤੇ ਬਹੁਤ ਦਰਦ ਹੁੰਦਾ ਹੈ। ਸੰਗਤ ਜੀ ਹੈਰਾਨੀ ਦੀ ਗੱਲ ਹੈ, ਲੰਗਰ ਲਾਉਣ ਵੇਲੇ ਸਾਡੀ ਕੌਮ ਸਭ ਤੋਂ ਅੱਗੇ ਆਉਂਦੀ ਹੈ ਤੇ ਜਿਹੜੇ ਲੰਗਰ ਖਾਂਦੇ ਨੇ ਉਹੀਓ ਹੀ ਸਾਡੇ ਉੱਤੇ ਹਮਲਾ ਕਰਦੇ ਨੇ। ਇਹ ਬੜੀ ਸ਼ਰਮ ਦੀ ਗੱਲ ਹੈ ਸਾਡੇ ਸਾਰਿਆਂ ਦੇ ਲਈ, ਕਿਉਂਕਿ ਅਸੀਂ ਗੁਰੂ ਸਾਹਿਬ ਦੇ ਸਿਧਾਂਤਾਂ ਨੂੰ ਫੋਲੋ ਤੇ ਜ਼ਰੂਰ ਕਰਨੇ ਆ, ਲੇਕਿਨ ਕਿੱਥੇ ਨਾ ਕਿੱਥੇ ਗੁਰੂ ਦੀ ਗੱਲ ਨੂੰ ਨਹੀਂ ਮੰਨਦੇ। ਗੁਰੂ ਦੇ ਅੱਗੇ ਮੱਥਾ ਟੇਕ ਲੈਂਦੇ ਆ, ਗੁਰੂ ਘਰ ਜਾਂਦੇ ਆ, ਗੁਰੂ ਦੀ ਹਰ ਗੱਲ ਨੂੰ ਫੋਲੋ ਕਰਨ ਦੀ ਕੋਸ਼ਿਸ਼ ਕਰਦੇ ਆ, ਸ਼ਸਤਰਧਾਰੀ ਨਹੀਂ ਹੁੰਦੇ। ਮਾਫ ਕਰਨਾ, ਅਗਰ 4 ਸਿੰਘਾਂ ਦੇ ਉੱਤੇ ਸ਼ਸਤਰਧਾਰੀ ਹੁੰਦੇ ਤੇ ਹਾਲਾਤ ਉਲਟ ਹੁੰਦੇ। ਸਾਡੇ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਓਂਕਾਰ ਸਿੰਘ ਰਾਜਾ ਜੁੜ ਚੁੱਕੇ ਨੇ। ਫਤਿਹ ਦੀ ਸਾਂਝ ਪਾਉਂਦੇ ਵੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵੀ ਜੀ ਤੁਸੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹੋ, ਤੁਸੀਂ ਮੌਜੂਦ ਹੋ, ਤੁਹਾਨੂੰ ਹਾਲੇ ਤੱਕ ਜਿਹੜੀ ਗੱਲ ਸਮਝ ਆਈ ਹੈ, ਤੁਹਾਨੂੰ ਕੀ ਲੱਗਦਾ? ਹਾਲੇ ਤੱਕ ਇਹਨਾਂ ਨੇ ਜੋ ਐਕਸ਼ਨ ਕੀਤਾ ਹੈ, ਕੰਪਲੇਂਟ ਜ਼ਰੂਰ ਇਹਨਾਂ ਰਜਿਸਟਰ ਕਰ ਲਈ ਹੈ। ਜੋ ਧਾਰਾ ਅਸੀਂ ਰਾਤੀ ਕਈ ਸੌ ਕਰਤੇ, ਲੇਕਿਨ ਉਹਦੇ ਇਲਾਵਾ ਵੀ ਬੱਚਿਆਂ ਨੂੰ ਸੱਟਾਂ ਲੱਗੀਆਂ ਹੋਈਆਂ, ਉਹਦਾ ਦੰਦ ਹਿਲ ਰਿਹਾ, ਉਹਦੇ ਲੱਤ ਨਹੀਂ ਕੰਮ ਕਰ ਰਹੀ ਹੈ, ਤੇ ਦੁਬਾਰਾ ਐਮਐਲਸੀ ਵਾਸਤੇ ਅਸੀਂ ਕਿਹਾ, ਅਸੀਂ ਇਕੱਠੇ ਹੋਏ ਹਾਂ, ਲੇਕਿਨ ਇਹਨਾਂ ਗ੍ਰਿਫਤਾਰੀ ਕੋਈ ਨਹੀਂ ਕੀਤੀ। ਐਸੇ ਉਹਨੂੰ ਮਿਲ ਕੇ ਆਇਆ ਮੈਂ, ਉਹ ਕਹਿੰਦੇ ਨੇ ਕਿ ਸ਼ਾਮ ਤੱਕ ਅਸੀਂ ਅਰੈਸਟ ਕਰ ਲਾਂਗੇ, ਅਸੀਂ ਟੀਮ ਭੇਜੀ ਹੋਈ ਹੈ। ਅਗਰ ਅਸੀਂ ਮੈਡੀਕਲ ਦੀ ਗੱਲ ਕਰਨੇ ਆ, ਜਿਵੇਂ ਸਾਡੇ ਇਸ ਵੀਰ ਨੂੰ ਕਿਹਾ ਗਿਆ ਕਿ ਤੂੰ ਆਪਣੇ ਆਪ ਐਮਸ ਹਸਪਤਾਲ ਚਲ ਜਾ, ਕਾਨੂੰਨ ਹੈ ਕਹਿੰਦਾ ਹੈਗਾ ਕਿ ਪੁਲਿਸ ਦੀ ਜਿਪਸੀ ਜਾਂਦੀ ਹੈ, ਪੁਲਿਸ ਦੇ 2 ਬੰਦੇ ਨਾਲ ਜਾਂਦੇ ਨੇ ਹਸਪਤਾਲ ਜਾ ਕੇ, ਪੇਪਰ ਵਰਕ ਪੁਲਿਸ ਪ੍ਰਸ਼ਾਸਨ ਦਾ ਕੰਮ ਹੁੰਦਾ ਹੈ। ਜਿਹਨੂੰ ਸੱਟਾਂ ਲੱਗੀਆਂ ਨੇ ਉਹ ਖੁਦ ਨਹੀਂ ਜਾਂਦਾ। ਮਾਫ ਕਰਨਾ, ਇਹ ਤਾਂ ਚਲੋ ਗੁਰੂ ਸਾਹਿਬ ਦੀ ਕਿਰਪਾ ਨਾਲ ਆਪਣੇ ਪੈਰਾਂ ਦੇ ਉੱਤੇ ਚੱਲ ਕੇ ਗਏ ਨੇ। ਅਗਰ ਸੱਟਾਂ ਗੰਭੀਰ ਹੁੰਦੀਆਂ ਤੇ ਕੀ ਬੰਦਿਆਂ ਨੂੰ ਪੁਲਿਸ ਪ੍ਰਸ਼ਾਸਨ ਇੰਜੇ ਕਹਿ ਦਿੰਦਾ ਹੈਗਾ ਕਿ ਤੁਸੀਂ ਆਪਣੇ ਆਪ ਗੱਡੀ ਕਰੋ ਜੀ, ਆਪਣੇ ਆਪ ਐਂਬੂਲੈਂਸ ਬੁਲਾਓ ਤੇ ਕਰੋ? ਤੁਹਾਨੂੰ ਲੱਗਦਾ ਨਹੀਂ ਪੁਲਿਸ ਪ੍ਰਸ਼ਾਸਨ ਸਿੱਖਾਂ ਦੇ ਲਈ ਹਮੇਸ਼ਾ ਦੋਗਲਾ ਰਵੱਈਆ ਅਪਣਾਉਂਦੀ ਹੈਗੀ ਹੈ? ਦੂਜੇ ਧਰਮ ਦੀ ਗੱਲ ਹੋਵੇ, ਜਿਹੜੀ ਮੈਂ ਹੁਣੇ ਅਲਫਾਜ਼ ਵਰਤੇ ਕਿ ਅਗਰ ਇਹੋ ਹਮਲਾ ਕਰਨ ਵਾਲੇ ਸਿੱਖ ਹੁੰਦੇ ਤੇ ਸ਼ਾਇਦ ਪੂਰੇ ਪਰਿਵਾਰ ਨੂੰ ਟੰਗ ਦਿੱਤਾ ਜਾਂਦਾ। ਮਾਰਨ ਵਾਲੇ ਕਿਉਂਕਿ ਨੌਨ ਸਿੱਖ ਹੈਗੇ ਨੇ, ਇਸ ਕਰਕੇ ਪੁਲਿਸ ਹਮੇਸ਼ਾ ਦੀ ਤਰ੍ਹਾਂ ਵਨ ਸਾਈਡਡ ਕੰਮ ਕਰ ਰਹੀ ਹੈ। ਬਿਲਕੁਲ ਜੀ, ਮੈਨੂੰ ਇਹ ਲੱਗ ਰਿਹਾ ਪੁਲਿਸ ਵਨ ਸਾਈਡ ਕੰਮ ਕਰ ਰਹੀ ਹੈ। ਇਹ ਸਿੰਘ ਕੱਲ ਵੀ ਇਕੱਲਾ ਸੀ ਉੱਥੇ, ਜਦੋਂ ਮੈਂ ਮੈਡੀਕਲ ਪਹੁੰਚਿਆ ਵਾਂ, ਇਹਦਾ ਮੈਡੀਕਲ ਆਉਣ ਵਾਸਤੇ ਆਪ ਇਕੱਲਾ ਹੀ ਗਿਆ ਹੋਇਆ ਸੀ, ਤੇ ਇਹਨਾਂ ਦੇ ਫਰੈਂਡ ਸੀ, ਕੋਈ ਪੁਲਿਸ ਉੱਥੇ ਨਹੀਂ ਸੀ, ਇਹ ਆਪ ਹੀ ਆਇਆ। ਅੱਜ ਵੀ ਅਸੀਂ ਇਕੱਲੇ ਜਾ ਰਹੇ ਹਾਂ, ਇਹਦੇ ਨਾਲ ਜਾ ਰਹੇ ਹਾਂ, ਤੇ ਅੱਜ ਵੀ ਕੋਈ ਪੁਲਿਸ ਸਾਡੇ ਨਾਲ ਨਹੀਂ ਜਾ ਰਹੀ ਐਮਐਲਸੀ ਕਰਾਉਣ ਵਾਸਤੇ। ਹੁਣ ਜਿਹੜਾ ਇਹ ਮਸਲਾ ਹੈਗਾ ਕਾਨੂੰਨੀ ਲੜਾਈ ਹੈ, ਦਿੱਲੀ ਕਮੇਟੀ ਕੀ ਕਰੇਗੀ ਇਸ ਮਸਲੇ? ਦਿੱਲੀ ਕਮੇਟੀ ਇਸ ਦੇ ਨਾਲ ਖੜੀ ਹੈ। ਕੱਲ ਵੀ ਮੈਂ ਰਾਤੀ ਦੇ ਨਾਲ ਸੀ 2 ਵਜੇ ਤੱਕ, ਅੱਜ ਵੀ ਦੇ ਨਾਲ ਖੜੇ ਹਾਂ। ਦਿੱਲੀ ਕਮੇਟੀ ਦੇ ਸਾਡੇ ਵਕੀਲ ਦੇ ਨਾਲ ਹੋਣਗੇ, ਅਸੀਂ ਪੂਰੀ ਕਮੇਟੀ ਦੇ ਨਾਲ ਖੜੇ ਹਾਂ। ਬਿਲਕੁਲ ਸੰਗਤ ਜੀ, ਹੋਰ ਸੰਗਤਾਂ ਨੇ, ਅਸੀਂ ਉਹਨਾਂ ਨਾਲ ਵੀ ਗੱਲ ਕਰਨੇ ਆ। ਸਾਡੇ ਨਾਲ ਮਾਤਾ ਜੀ ਵੀ ਜੁੜ ਚੁੱਕੇ ਨੇ। ਫਤਿਹ ਦੀ ਮੈਨੇ ਮਾਤਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਮਾਤਾ ਜੀ ਤੁਹਾਡਾ? ਬੱਚੇ ਨੂੰ ਜੋ ਲੱਗੀਆਂ ਨੇ, ਬੱਚੇ ਮੇਰੇ ਨੂੰ ਬਹੁਤ ਸਾਰਾ ਉਹਨਾਂ ਨੇ ਦੁੱਖ ਦਿੱਤਾ ਹੈਗਾ, ਬਹੁਤ ਸਾਰੀ ਮਾਰਿਆ ਹੈਗਾ, ਕੋਈ ਇਹਦੀ ਗਲਤੀ ਤੇ ਬੰਦਾ ਕਹਿੰਦਾ ਹੈਗਾ ਉਹਨਾਂ ਨੇ ਆ ਕੇ ਇੱਕਦਮ ਬੱਚੇ ਨੂੰ ਇਸ ਤਰ੍ਹਾਂ ਹੈਗਾ। ਇਹ ਬੱਚੇ ਨੇ ਇਹਨੇ ਕਿਹਾ ਵੀਗਾ ਵੀ ਮੈਂ ਗਲਤੀ ਥੋੜੀ ਮੇਰੀ ਹੈਗੀ, ਮੈਂ ਨਾ ਪਰੇ ਕਰ ਲੈਣਾ ਜਾਂ ਗੱਡੀ ਦਾ ਹੈਗਾ, ਉਹਨੇ ਗੱਡੀ ਇੱਕਦਮ ਆ ਕੇ ਮਾਰ ਲਿੱਤੀ ਹੈਗੀ। ਫਿਰ ਪਾਨਾ ਕੱਢ ਲਿਆ, ਫਿਰ ਕੁਛ ਨਾ ਕੁਛ ਉਹਨਾਂ ਨੇ ਕੀਤਾ, ਨੁਕਸਾਨ ਇਹਦੇ ਨਾਲ ਬਹੁਤ ਕੀਤਾ। ਪਗੜੀ ਇਹਦੀ ਉਤਾਰ ਕੇ ਰੱਖੇ, ਇਹਨੇ ਕਿਹਾ ਮੇਰੀ ਪਗੜੀ ਤੇ ਹੱਥ ਨਾ ਪਾ ਲਿਓ ਹੈਗਾ, ਪਗੜੀ ਦੇ ਹੱਥ ਪਾਓਗੇ ਤਾਂ ਪਗੜੀ ਦਾ ਹੱਥ ਬੜਾ ਮਹਿੰਗਾ ਪੈ ਜਾਣਾ ਵੇ ਹੈਗਾ। ਮੈਨੂੰ ਇਨਸਾਫ ਚਾਹੀਦਾ ਵੇ, ਮੇਰੇ ਬੱਚੇ ਨਾਲ ਐਡਾ ਵੱਡਾ ਉਹਨਾਂ ਨੇ ਕੀਤਾ ਹੈਗਾ, ਤੇ ਮੈਨੂੰ ਇਨਸਾਫ ਚਾਹੀਦਾ ਹੈਗਾ। ਮਤਲਬ ਤੁਹਾਨੂੰ ਲੱਗਦਾ 24 ਘੰਟੇ ਹੋ ਗਏ ਤੁਹਾਨੂੰ ਨਰਿੰਦਰ ਸਿੰਘ ਜੀ, ਤੁਹਾਨੂੰ ਲੱਗਦਾ ਇਨਸਾਫ ਮਿਲੇਗਾ ਤੁਹਾਨੂੰ? ਮੈਨੂੰ ਤੇ ਇਸ ਹਿਸਾਬ ਤੇ ਤਾਂ ਕੋਈ ਲੱਗ ਹੀ ਨਹੀਂ ਰਿਹਾ ਹੈਗਾ, ਜਿਸ ਹਿਸਾਬ ਤੇ ਹੈਗਾ ਕੋਈ ਉਹਨਾਂ ਨੇ ਤੇ ਆਪਣਾ ਪੱਲਾ ਛੜਾਉਣ ਵਾਲੀ ਗੱਲ ਕਰ ਛੱਡੀ ਹੈਗੀ। ਇਹਨੂੰ ਕੋਈ ਇਨਸਾਫ ਵਾਲੀ ਗੱਲ ਹੈ ਹੀ ਨਹੀਂ ਹੈਗੀ। ਸਾਰੇ ਜਿਹੜੇ ਨਾਲ ਆ ਕੇ ਖੜੇ ਹੋਏ ਨੇ ਹੈਗੇ ਨੇ, ਹਾਲੇ ਤੱਕ ਕੋਈ ਗੱਲ ਪਤਾ ਹੀ ਨਹੀਂ ਲੱਗ ਰਹੀ ਹੈਗੀ ਜੀ। ਸੰਗਤ ਜੀ, ਜਿਹਨੂੰ ਸੱਟਾਂ ਲੱਗੀਆਂ ਉਹ ਥਾਣੇ 'ਚ ਮੌਜੂਦ ਹੈ, ਕੌਮ ਖਲੋਤੀ ਹੈ, ਲੇਕਿਨ ਜਿਨ੍ਹਾਂ ਨੇ ਹਮਲਾ ਕੀਤਾ ਨਾ ਉਹਨਾਂ ਦੀ ਗੱਡੀ ਇੱਥੇ ਮੌਜੂਦ ਹੈ ਤੇ ਨਾ ਹੀ ਉਹਨਾਂ ਦਾ ਨਾਮ ਲੈਣ ਵਾਲਾ ਕੋਈ ਹੈ। FIR ਦੀ ਵੀ ਗੱਲ ਕੀਤੀ ਗਈ ਹੈ ਕਿ FIR ਹੋ ਗਈ, ਅਸੀਂ ਉਹ FIR ਵੀ ਕੋਸ਼ਿਸ਼ ਕਰਾਂਗੇ ਲੈ ਕੇ ਔਨ ਸਕਰੀਨ ਕਰਨ ਦੀ। ਸਾਡੇ ਨਾਲ ਭੈਣ ਜੀ ਵੀ ਜੁੜ ਚੁੱਕੇ ਨੇ। ਭੈਣ ਜੀ ਕੀ ਕਹੋਗੇ? ਸਰ ਤੁਹਾਨੂੰ ਮੈਂ ਹੁਣੇ ਦੇਖਿਆ, ਤੁਸੀਂ ਲਾਈਵ ਸੀ, ਕਾਫੀ ਨਾਰਾਜ਼ਗੀ ਤੁਹਾਡੇ ਦਿੱਲੀ ਸੀ, ਕੀ ਕਹਿਣਾ ਤੁਹਾਡਾ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਇਸ ਤੋਂ ਵੱਡੀ ਗੁਲਾਮੀ ਦੀ ਨਿਸ਼ਾਨੀ ਸਾਡੇ ਲਈ ਕੀ ਹੋ ਸਕਦੀ ਕਿ ਜਿਹਦੇ ਵਿਰੁੱਧ ਹੋਇਆ ਹੈ, ਜਿਹਨੂੰ ਨਿਆਂ ਦੀ ਜ਼ਰੂਰਤ ਹੈ, ਉਹ ਥਾਣੇ ਦੇ ਬਾਹਰ ਤੇ ਉਹਨਾਂ ਦੀ ਮਾਂ ਸਮੇਤ ਪਰਿਵਾਰ ਸਮੇਤ ਥਾਣੇ ਦੇ ਵਿੱਚ ਬੈਠੇ ਨੇ, ਤੇ ਜਿਹੜੇ ਮੁਜਰਮ ਨੇ ਉਹ ਘਰ ਦੇ ਵਿੱਚ ਨੇ।
ਜਿਹੜੇ ਮੁਜਰਮ ਨੇ। ਤੇ ਜਦੋਂ ਅਸੀਂ SHO ਸਾਹਿਬ ਨਾਲ ਗੱਲ ਕੀਤੀ, ਉਹ ਖੁਦ ਗੱਲ ਕਰਨ ਆਏ। ਜਦੋਂ ਪੁੱਛਿਆ, ਠੀਕ ਹੈ ਉਹ ਸਾਡੇ ਨਾਲ ਬਹੁਤ ਪਿਆਰ ਨਾਲ ਗੱਲ ਕਰ ਰਹੇ, ਇਹਦਾ ਮਤਲਬ ਇਹ ਨਹੀਂ ਹੈ ਕਿ ਸਾਨੂੰ ਨਿਆਂ ਦੇ ਰਹੇ ਨੇ। ਪਿਆਰ ਨਾਲ ਗੱਲ ਕਰਨਾ ਨਿਆਂ ਨਹੀਂ ਹੁੰਦਾ। ਉਹ ਸਾਨੂੰ ਕਹਿੰਦੇ ਵੀ ਉਹਨਾਂ ਦਾ ਸਵਿਚ ਆਫ ਆ ਰਿਹਾ। ਇਹ ਤੁਸੀਂ ਇਹ ਗੱਲ ਦੱਸੋ ਵੀ ਜਦੋਂ ਮੁਜਰਮ ਨੂੰ ਫੜਨਾ ਹੋਵੇ ਤੇ ਜੇ ਉਹਨਾਂ ਦਾ ਸਵਿਚ ਆਫ ਆ ਰਿਹਾ ਤੇ ਮੁਜਰਮ ਤਾਂ 2 ਮਿੰਟ ਤੋਂ ਪਹਿਲਾਂ ਬਾਹਰ ਲਿਆਂਦਾ ਜਾ ਸਕਦਾ। ਜੇ ਸਾਡੀ ਮਨ ਦੀ ਇੱਛਾ ਹੋਵੇ ਨਾ ਲਿਆਉਣ ਦੀ, ਜੇ ਸਾਡੇ ਕੋਲ ਜੇ ਇਹਨਾਂ ਦੇ ਉੱਤੇ ਪ੍ਰੈਸ਼ਰ ਹੋਵੇ, ਆਪਦੀ ਕੌਮ ਦਾ ਹੀ ਪ੍ਰੈਸ਼ਰ ਹੋਵੇ ਨਾ, ਤੇ 2 ਮਿੰਟ ਤੋਂ ਪਹਿਲਾਂ ਲਿਆਉਣਗੇ ਮੁਜਰਮ ਨੂੰ। ਇਹੀ ਜਿਵੇਂ ਤੁਸੀਂ ਵਾਰ-ਵਾਰ ਕਹਿ ਰਹੇ ਹੋ ਕਿ ਜੇ ਇਹੀ ਘਟਨਾ ਕਿਸੇ ਹਿੰਦੂ ਵੀਰ ਦੇ ਨਾਲ ਵਾਪਰੀ ਹੁੰਦੀ ਤਾਂ ਸਾਰਾ ਦਿੱਲੀ ਸੜਕਾਂ 'ਤੇ ਹੁੰਦਾ ਤੇ ਔਰ ਥਾਣੇ ਵਾਲੇ ਬਹੁਤ ਜਲਦੀ ਨਿਆਂ ਹੁਣ ਤੱਕ ਉਹ ਮੁਜਰਮ ਵਿੱਚ ਹੁੰਦਾ ਅੰਦਰ ਜੇਲ੍ਹ ਦੇ ਵਿੱਚ। 24 ਘੰਟੇ ਹੋ ਗਏ, ਰਾਤ 2 ਵਜੇ ਦੀ FIR ਹੋਈ ਹੈ। ਤੇ ਮੈਂ ਆਪਦੇ ਸਿੱਖ ਕੌਮ ਨੂੰ ਇਹ ਕਹਿਣਾ ਚਾਹੁੰਦੀ ਹਾਂ, ਨਾਲ ਦੀ ਨਾਲ ਹਿੰਦੂ ਕੌਮ ਨੂੰ ਵੀ ਕਹਾਂਗੀ, ਕਿਉਂਕਿ ਸਾਡਾ ਦੇਸ਼ ਆਪਣਾ ਹੀ ਹੈ, ਆਪਣੇ ਹੀ ਲੋਕ ਨੇ। ਇਸ ਦਸਤਾਰ ਨੇ ਸਾਡੇ ਤਿਲਕ ਜਨੇਊ ਬਚਾਏ ਸੀ। ਇਸ ਦਸਤਾਰ ਨੇ ਅੱਜ ਉਹੀ ਦਸਤਾਰ ਪੈਰਾਂ ਦੇ ਵਿੱਚ ਰੋਲੀ ਜਾ ਰਹੀ ਹੈ। ਮਤਲਬ ਸਾਨੂੰ ਕੋਈ ਅੰਦਰੋਂ ਪੁੱਛ ਕੇ ਨਹੀਂ ਦੇਖਦਾ ਸਾਡੇ ਅੰਦਰ ਕਿੰਨਾ ਦਰਦ ਹੈ। ਅਸੀਂ ਹੰਝੂ ਕੇਰ ਲਾਂਗੇ ਤਾਂ ਮਤਲਬ ਇਹ ਨਹੀਂ ਕਿ ਸਾਡਾ ਦਰਦ ਮਿਟ ਜਾਏਗਾ। ਬਹੁਤ ਦੁੱਖ ਹੈ ਅੰਦਰ ਕਿ ਸਾਡੇ ਭਰਾ ਦੀ ਦਸਤਾਰ ਨੂੰ ਇੱਕ ਇਸ ਤਰੀਕੇ ਨਾਲ ਜਾਣ ਬੁੱਝ ਕੇ ਸਾਜ਼ਿਸ਼ ਦੇ ਤਹਿਤ ਦਸਤਾਰ ਨੂੰ ਹੱਥ ਪੈ ਗਿਆ। ਮੂੰਹ ਨਾਲ ਗੱਲ ਕੀਤੀ ਜਾ ਸਕਦੀ ਸੀ। ਲੜਾਈਆਂ ਝਗੜੇ ਹੁੰਦੇ ਨੇ, ਬਹੁਤ ਵਾਰ ਹੁੰਦੇ ਨੇ, ਬਟ ਸਾਡੇ ਪਹਿਚਾਨ ਚਿੰਨ੍ਹ ਸ਼ਮਸ਼ੀਰਾਂ, ਦਸਤਾਰਾਂ ਤੇ ਦੁਪੱਟੇ ਤੇ ਚੁੰਨੀਆਂ, ਇਹ ਸਾਡੀਆਂ ਪਹਿਚਾਨ ਚਿੰਨ੍ਹ ਨੇ, ਤਲਵਾਰਾਂ, ਕਿਉਂਕਿ ਅਸੀਂ ਇਹਦੇ ਵਿੱਚੋਂ ਪੈਦਾ ਹੋਏ ਹਾਂ। ਸਾਡਾ ਪੰਜਾਬ ਜਿਹੜਾ ਸਿੱਖ ਰਾਜ ਸੀਗਾ, ਇਹ ਪੈਰੀਫੇਰਲ ਦੇ ਉੱਤੇ ਸੀਗਾ, ਇਹ ਦੀਵਾਰ ਸੀਗੀ, ਇਹ ਦਰਵਾਜ਼ਾ ਸੀਗਾ। ਹਮਲਾਵਰ ਇੱਥੋਂ ਟੱਪ ਕੇ ਆਉਂਦੇ ਸੀ ਤੇ ਅਸੀਂ ਉਸ ਤਲਵਾਰਾਂ ਦੇ ਵਿੱਚੋਂ ਆਪਦੀ ਪਹਿਚਾਣ ਬਣਾਈਏ। ਤੇ ਅੱਜ ਇਸ ਪਹਿਚਾਣ ਦੇ ਉੱਤੇ ਹਮਲਾ, ਮਾਈਨੋਰਿਟੀ ਕਮਿਊਨਿਟੀ ਦੇ ਉੱਤੇ ਹਮਲਾ, ਬਹੁਤ ਵੱਡੀ ਇੱਕ ਸਾਜ਼ਿਸ਼ ਹੈ। ਜੀ ਤੁਹਾਡੀ ਨਜ਼ਰੀ ਸਭ ਤੋਂ ਵੱਡਾ ਕਸੂਰਵਾਰ ਤੁਸੀਂ ਕਿਸ ਨੂੰ ਮੰਨਿਆ ਜੇ ਹਾਲਾਤਾਂ ਦੇ, ਜਿਹੜੇ ਸਿੱਖਾਂ ਨੇ ਇੱਕ ਸਮੇਂ 'ਤੇ ਰਾਜ ਕੀਤਾ, ਅੱਜ ਅਸੀਂ ਗੁਲਾਮੀ ਦੇ ਥੱਲੇ ਹਾਂ। ਮੈਨੂੰ ਵੀ ਔਨ ਕੈਮਰਾ ਕਹਿਣ 'ਚ ਕੋਈ ਪਰਵਾਹ ਨਹੀਂ ਹੈਗੀ, ਅਸੀਂ ਗੁਲਾਮੀ ਦੀ ਜ਼ਿੰਦਗੀ ਜੀ ਰਹੇ ਹਾਂ। ਕਸੂਰਵਾਰ ਕਿਹਨੂੰ ਮੰਨਦੇ ਹੋ? ਲੀਡਰਾਂ ਦਾ ਕਸੂਰ ਮੰਨਦੇ ਹੋ, ਸਾਡੀ ਕੌਮ ਦਾ ਕਸੂਰ ਮੰਨਦੇ ਹੋ, ਵੈਰੀਆਂ ਦਾ ਕਸੂਰ ਮੰਨਦੇ ਹੋ? ਤੁਹਾਡੀ ਨਜ਼ਰੀ ਸਭ ਤੋਂ ਵੱਡਾ ਗੁਨਹਗਾਰ ਕੌਣ ਹੈ ਇਸ ਗੱਲ? ਸਾਡੇ ਕੌਮ ਦੇ ਲੀਡਰ। ਮੈਨੂੰ ਇਸ ਗੱਲ ਨੂੰ ਕਹਿਣ ਦੇ ਵਿੱਚ ਕੋਈ ਇਤਰਾਜ਼ ਨਹੀਂ, ਮੈਂ ਕਿਸੇ ਤੋਂ ਨਹੀਂ ਡਰਦੀ। ਸਾਡੀ ਕੌਮ ਦੇ ਲੀਡਰ ਵਿਕਾਊ ਨੇ, ਇਹ ਉਹਨਾਂ ਨਾਲ ਬੈਠ ਕੇ ਸਮਝੌਤੇ ਕਰਦੇ ਨੇ। ਸਾਡੇ ਪਿੱਛੇ ਜਦੋਂ ਸਾਡੀ ਸੰਗਤ, ਸਾਡੀ ਸਿੱਖ ਸੰਗਤ ਪਿੱਛੇ ਬੈਠੀ ਹੁੰਦੀ ਹੈ, ਅਸੀਂ ਵਿਸ਼ਵਾਸ ਦਿੱਤਾ ਹੁੰਦਾ ਇਹਨਾਂ ਨੂੰ, ਆਪਦਾ ਵਿਸ਼ਵਾਸ ਦੇ ਕੇ, ਆਪਦੀਆਂ ਜ਼ਮੀਰਾਂ ਦੇ ਕੇ, ਆਪਦੀਆਂ ਅਣਖਾਂ ਦੇ ਕੇ, ਆਪਦੇ ਪੈਸੇ ਦੇ ਕੇ ਅਸੀਂ ਇਹਨਾਂ ਨੂੰ ਅੱਗੇ ਲਾਉਂਦੇ ਹਾਂ। ਇਹ ਵਿਕ ਕੇ ਆ ਜਾਂਦੇ ਨੇ, ਇਹ ਸੀਟਾਂ ਲੈ ਕੇ ਆ ਜਾਂਦੇ ਨੇ, ਇਹ ਉਹਨਾਂ ਦੀਆਂ ਝੋਲੀਆਂ ਦੇ ਵਿੱਚ ਬਹਿ ਕੇ ਰੋਟੀਆਂ ਖਾ ਕੇ ਆ ਜਾਂਦੇ ਨੇ ਤੇ ਆਪਦੀ ਕੌਮ ਨੂੰ ਵੇਚ ਕੇ ਆ ਜਾਂਦੇ, ਆਪਦੀ ਕੌਮ ਦਾ ਦਰਦ। ਇਹ ਸਾਡੀਆਂ ਭਾਵਨਾਵਾਂ ਵੇਚਦੇ ਨੇ, ਇਹ ਸਾਡੀਆਂ ਅਣਖਾਂ ਵੇਚਦੇ ਨੇ। ਇਹਨਾਂ ਲੀਡਰਾਂ ਦਾ ਅਗਲਾ ਪੂਰ ਬਦਲਣ ਦੀ ਜ਼ਰੂਰਤ ਹੈ ਸਾਨੂੰ। ਭੈਣ ਜੀ ਮੈਂ ਤੁਹਾਡੀ ਗੱਲ ਰੋਕਾਂਗਾ, ਤੁਸੀਂ ਬੜੀ ਠੀਕ ਗੱਲ ਕੀਤੀ। ਅਗਰ ਅਸੀਂ ਮੈਂਬਰਾਂ ਦੀ ਗੱਲ ਕਰਦੇ ਹਾਂ, ਸਾਡੇ ਨਾਲ ਦਿੱਲੀ ਕਮੇਟੀ ਦੇ ਮੈਂਬਰ ਨੇ, ਕੱਲ੍ਹ ਤੋਂ ਆਪਣਾ ਫਰਜ਼ ਨਿਭਾ ਰਹੇ ਨੇ, ਸਾਰੇ ਇੱਕੋ ਜਿਹੇ ਨਹੀਂ ਹੁੰਦੇ। ਤੁਹਾਨੂੰ ਲੱਗਦਾ ਨਹੀਂ ਕੌਮ ਦੀ ਵੀ ਕਿੱਥੇ ਨਾ ਕਿੱਥੇ ਗਲਤੀ ਹੈ? ਅਸੀਂ ਲੰਗਰ ਲਾਉਣ ਵੇਲੇ, ਲੰਗਰ ਲਾਣਾ ਗੁਰੂ ਦਾ ਗੁਨਾਹ ਨਹੀਂ ਹੈਗਾ, ਗੁਰੂ ਦਾ ਹੁਕਮ ਸੀ, ਗਰੀਬ ਕਾ ਮੂੰਹ ਗੁਰੂ ਕੀ ਗੋਲਕ। ਅਸੀਂ ਅੰਨੇਵਾਹ ਲੰਗਰ ਵਰਤਾਈ ਜਾਂਦੇ ਹਾਂ। ਦੂਜੇ ਪਾਸੇ ਗੁਰੂ ਦਾ ਹੁਕਮ ਸੀ ਸ਼ਸਤਰਧਾਰੀ ਹੋਵੋ, ਅਸੀਂ ਸ਼ਸਤਰਧਾਰੀ ਨਹੀਂ ਹੁੰਦੇ, ਜਾਂ ਹੁੰਨੇ ਵੀ ਆ ਤੇ ਮਾਫ ਕਰਨਾ ਕਿਰਪਾਨਾਂ ਖੁੰਡੀਆਂ ਹੁੰਦੀਆਂ ਨੇ ਜਿਹਦੇ ਨਾਲ ਤੁਸੀਂ ਸਬਜ਼ੀ ਨਹੀਂ ਕੱਟ ਸਕਦੇ, ਧਾਰ ਤੱਕ ਨਹੀਂ ਲੱਗੀ ਹੁੰਦੀ। ਗੁਰੂ ਸਾਹਿਬ ਦਾ ਹੁਕਮ ਸੀ ਆਪਣੀ ਰਾਖੀ ਦੇ ਲਈ ਸ਼ਸਤਰ ਰੱਖੋ। ਅੱਜ ਅਸੀਂ ਬਾਣੀ ਤੋਂ ਟੁੱਟ ਚੁੱਕੇ ਹਾਂ, ਬਾਣੇ ਤੋਂ ਟੁੱਟ ਚੁੱਕੇ ਹਾਂ, ਅੰਮ੍ਰਿਤਧਾਰੀ ਹੋਣਾ ਨਹੀਂ ਚਾਹੁੰਦੇ। ਜੂੜੀਆਂ ਸਾਡੀਆਂ ਪਿੱਛੇ ਹੋ ਗਈਆਂ, ਟੋਪੀਆਂ ਅਸੀਂ ਪਾਉਂਦੇ ਹਾਂ। ਮੈਂ ਵੀ ਨਰਿੰਦਰ ਸਿੰਘ ਦੀ ਗੱਲ ਨਹੀਂ ਕਰ ਰਿਹਾ, ਮੈਂ ਕਿ ਜਨਰਲ ਕੌਮ ਦੀ ਗੱਲ ਕਰ ਰਿਹਾ। ਅਸੀਂ ਮੈਟਰਲਾਈਜ਼ ਵਰਲਡ ਅੰਦਰ ਤੁਹਾਨੂੰ ਲੱਗਦਾ ਨਹੀਂ ਕਿਤੇ ਨਾ ਕਿਤੇ ਫਸ ਚੁੱਕੇ ਹਾਂ। ਅਸੀਂ ਗੁਰਦੁਆਰੇ ਜਾ ਕੇ ਮੱਥਾ ਟੇਕਣਾ ਹੀ ਆਪਣੀ ਸਿੱਖੀ ਸਮਝਦੇ ਨੇ। ਕੌਮ ਕਿਤੇ ਨਾ ਕਿਤੇ ਖੁਦ ਗੁਨਹਗਾਰ ਨਹੀਂ ਹੈਗੀ ਕੁਛ ਹੱਦ ਤੱਕ? ਬਿਲਕੁਲ ਹੈਗੀ ਏ। ਮੈਂ ਲੀਡਰਾਂ ਨੂੰ ਇਸ ਲਈ ਕਿਹਾ ਕਿਉਂਕਿ ਲੀਡਰ ਸੇਧ ਦਿੰਦੇ ਨੇ ਕੌਮ ਨੂੰ। ਸਾਡੀ ਜਦੋਂ ਕੌਮ ਨੂੰ ਸੇਧ ਹੀ ਉਹੋ ਜਿਹੀ ਮਿਲੀ ਹੈ ਤਾਂ ਕੌਮ ਤਾਂ ਗੁਨਹਗਾਰ ਹੈ ਹੀ ਹੈ, ਜਿਹੜੀ ਚੰਦ ਲੀਡਰਾਂ ਦੇ ਪਿੱਛੇ ਲੱਗਦੀ। ਜਿਵੇਂ ਤੁਸੀਂ ਇਹਨਾਂ ਦੀ ਗੱਲ ਕੀਤੀ, ਦਿੱਲੀ ਕਮੇਟੀ ਤੋਂ ਆਏ ਨੇ, ਇਹ ਦਿੱਲੀ ਕਮੇਟੀ ਦੇ ਮੈਂਬਰ ਨੇ, ਬਹੁਤ ਸਤਿਕਾਰਯੋਗ ਨੇ, ਰਾਤ ਦੇ ਖੜੇ ਨੇ। ਮੈਂ ਦਿਲੋਂ ਵੀ ਇਹਨਾਂ ਦਾ ਸਨਮਾਨ ਕਰਦੀ ਹਾਂ, ਸਤਿਕਾਰ ਵੀ ਕਰਦੀ ਹਾਂ, ਬਹੁਤ ਸਪੋਰਟ। ਮੈਂ ਕਹਿਣਾ ਚਾਹੁੰਦੀ ਹਾਂ ਕਿ ਇੱਕੋ ਪਾਰਟੀ ਦੇ ਵਿੱਚ, ਇੱਕੋ ਸੰਸਥਾ ਦੇ ਵਿੱਚ ਸਾਰੇ ਮਾੜੇ ਨਹੀਂ ਹੁੰਦੇ, ਬਟ ਇੱਕ ਮੈਂਬਰ ਨੇ। ਸਾਡੀ ਸ਼੍ਰੋਮਣੀ ਕਮੇਟੀ ਦੇ ਹੈੱਡ ਕਿੱਥੇ ਨੇ? ਜਿਹੜੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੰਸਥਾ, ਏਡੀ ਵੱਡੀ ਸੰਸਥਾ, ਵਿਸ਼ਵ ਲੈਵਲ 'ਤੇ ਮਸ਼ਹੂਰ, ਕਿ ਦਿੱਲੀ ਦੇ ਵਿੱਚ ਕਰੋਨਾ ਕਾਲ ਦੇ ਵਿੱਚ ਬਹੁਤ ਸਾਰਾ ਲੰਗਰ ਲਗਾਇਆ। ਉਹੀ ਤਾਂ ਗੱਲ ਹੈ ਨਾ ਵੀ ਸਾਨੂੰ ਇਹ ਇੱਕ, ਜਦੋਂ ਅਸੀਂ ਲੰਗਰ ਲਗਾਉਂਦੇ ਹਾਂ ਤਾਂ ਸਾਨੂੰ ਕਿ ਬਸ 2 ਦਿਨ 4 ਦਿਨ ਸਾਨੂੰ ਵਾਹ ਚੈਨਲਾਂ ਤੇ ਦੇਤੀ ਵੀ ਇਹ ਕੌਮ ਲੰਗਰ ਲਗਾਉਣ ਵਾਲੀ। ਇਹ ਕੌਮ ਸ਼ਮਸ਼ੀਰ ਚੋਂ ਪੈਦਾ ਹੋਈ, ਇਹ ਕਿਉਂ ਨਹੀਂ ਪ੍ਰਚਾਰ ਕੀਤਾ ਜਾਂਦਾ?
ਬਿਲਕੁਲ ਭੈਣ ਜੀ, ਮੈਂ ਤੁਹਾਡੇ ਨਾਲ ਗੱਲ ਜਾਰੀ ਰੱਖਾਂਗਾ। ਸਾਡੀ ਕੌਮ ਦੀ ਬਦਕਿਸਮਤੀ ਹੈ ਕਿ ਲੰਗਰ ਵੀ ਅਸੀਂ ਖਾਂਦੇ ਹਾਂ ਤੇ ਮਾਫ ਕਰਨਾ ਜੁੱਤੀਆਂ ਵੀ ਅਸੀਂ ਖਾਂਦੇ ਹਾਂ। FIR ਆ ਚੁੱਕੀ ਹੈਗੀ ਹੈ, ਆਪਾਂ ਤੁਹਾਨੂੰ FIR ਵੀ ਦਿਖਾਈਏ ਔਰ ਆਪਾਂ ਚਾਹਾਂਗੇ ਕਿ ਅਸੀਂ ਦੇਖੀਏ ਕਿ ਕਿੱਦਾਂ ਨਾਮ ਇਹਨਾਂ ਨੇ ਮੈਂਸ਼ਨ ਕੀਤਾ ਹੈਗਾ। ਤੁਸੀਂ ਲੈ ਕੇ ਆਏ ਵੀਰ ਜੀ, ਤੇ FIR ਦੇ ਵਿੱਚ ਨਾਮ ਕਿਸੇ ਦਾ ਮੈਂਸ਼ਨ ਕੀਤਾ? ਨਾਮ ਕਿਸੇ ਦਾ ਨਹੀਂ ਮੈਂਸ਼ਨ ਹੋਇਆ। ਗੱਡੀ ਦਾ ਨੰਬਰ ਵਗੈਰਾ ਜਿਹੜਾ ਹੈਗਾ DL3CC, ਅਗਰ ਮੈਂ ਗਲਤ ਨਹੀਂ ਹੈ ਤੇ ਉਹਨਾਂ ਦਾ 5C ਫਿਗਰ ਅਗਰ ਵੀਡੀਓ ਦੇ ਅੰਦਰ ਦੇਖੀਏ ਤੇ ਨੰਬਰ ਗਲਤ ਨਹੀਂ ਹੈ। ਗੱਡੀ ਦਾ ਨੰਬਰ ਇਹੀ ਹੈ। ਤੁਸੀਂ ਚੈੱਕ ਕੀਤਾ ਵੀਡੀਓ ਦੇ ਹਿਸਾਬ ਨਾਲ? ਹਾਂਜੀ ਬਿਲਕੁਲ। ਗੱਡੀ ਆ ਕਹਿੰਦੇ ਆ ਪਿੱਛੇ ਖੜੀ ਹੋਈ ਹੈ। ਇਹਨਾਂ ਨੇ ਗੱਡੀ ਉਹ ਛੱਡ ਕੇ ਨੱਠ ਗਏ ਸੀ, ਜਿਹੜੇ ਮੁੰਡੇ ਤੇ ਕੁੜੀ ਸੀਗੇ ਉਹ ਗੱਡੀ ਛੱਡ ਕੇ ਨੱਠ ਗਏ। ਸੰਗਤ ਜੀ, ਜਿਹੜੀ ਗੱਡੀ ਹੈਗੀ ਹੈ ਜਿਨ੍ਹਾਂ ਨੇ ਹਮਲਾ ਕੀਤਾ DL3CCL 7223 ਬਲੀਨੋ ਹੈਗੀ ਹੈ ਔਰ ਜਿਹੜੀ ਇਹਨਾਂ ਨੇ ਦਫਾ ਲਾਈ ਹੈਗੀ ਹੈ 279 323 341 295A ਔਰ 34 IPC। ਲੇਕਿਨ ਕਮਾਲ ਦੀ ਗੱਲ ਹੈ, ਅੱਜ ਦੀ ਡੇਟ ਦੇ ਅੰਦਰ ਮਾਰਕੀਟ, ਗੂਗਲ ਮਾਰਕੀਟ ਦੇ ਅੰਦਰ ਮੋਬਾਈਲ ਦੇ ਉੱਤੇ ਐਪ ਅਵੇਲੇਬਲ ਨੇ ਕਿ ਗੱਡੀ ਦੇ ਨੰਬਰ ਤੋਂ ਮਾਲਿਕ ਦਾ ਪਤਾ ਲੱਗ ਜਾਂਦਾ। ਗੱਡੀ ਅੰਦਰ ਖੜੀ ਹੈ ਕਿ ਗੱਡੀ ਦਾ ਮਾਲਕ ਥਾਣੇ ਦੇ ਅੰਦਰ ਨਹੀਂ ਹੈ। ਤੁਹਾਨੂੰ ਲੱਗਦਾ ਨਹੀਂ FIR ਹੋ ਗਈ, ਖਾਨਾ ਪੂਰਤੀ ਹੋ ਗਈ, ਹਫਤੇ ਬਾਅਦ ਜਿੰਨੀ ਸੰਗਤ ਖਲੋਤੀ ਹੈ 1 ਦਿਨ 2 ਦਿਨ 4 ਦਿਨ ਖੜੀ ਹੋਏਗੀ, ਇਹ ਚਲੀ ਜਾਏਗੀ। ਫਿਰ ਕਿੱਥੇ ਨਾ ਕਿਤੇ ਸਮਝੌਤਾ ਤੇ ਕਿੱਥੇ ਨਾ ਕਿਤੇ ਪੁਲਿਸ ਦੇ ਉੱਤੇ ਪ੍ਰੈਸ਼ਰ। ਮੈਂ ਉਹ ਡਿਟੇਲ 'ਚ ਨਹੀਂ ਜਾਣਾ ਚਾਹੁੰਦਾ ਕਿ ਪੁਲਿਸ ਕੀ ਕਰਦੀ ਹੈਗੀ ਹੈ। ਤੁਹਾਨੂੰ ਲੱਗਦਾ ਨਹੀਂ ਹਮੇਸ਼ਾ ਅਸੀਂ ਜੁੱਤੀਆਂ ਖਾਣ ਲਈ ਹੈਗੇ ਹਾਂ? ਜੀ ਕੋਈ ਬਿਲਕੁਲ ਲੱਗਦਾ ਹੈ ਪੁਲਿਸ ਸਾਡੀ ਕੋਈ ਹੈਲਪ ਨਹੀਂ ਕਰ ਰਹੀ ਹੈ। ਅਸੀਂ ਤਾਂ ਹੀ ਸਾਰੇ ਭਰਾ ਇੱਥੇ ਇਕੱਠੇ ਹੋ ਰਹੇ ਹਾਂ ਔਰ ਅਪੀਲ ਕਰ ਰਹੇ ਹਾਂ ਸਾਰੇ ਇੱਥੇ ਇਕੱਠੇ ਹੋਏ, ਤਾਂ ਹੀ ਪ੍ਰੈਸ਼ਰ ਬਣੇਗਾ ਔਰ ਤਾਂ ਹੀ ਅਸੀਂ ਇਨਸਾਫ ਦਿਲਾ ਪਾਵਾਂਗੇ ਆਪਣੇ ਵੀਰ ਨੂੰ। ਬਿਲਕੁਲ ਜੀ, ਦਿੱਲੀ ਕਮੇਟੀ ਨਾਲ ਖਲੋਤੇ ਇਨਸਾਫ ਦੀ ਗੱਲ ਕਰ ਰਹੀ ਹੈ ਔਰ ਅਸੀਂ ਉਮੀਦ ਕਰਾਂਗੇ ਲਗਾਤਾਰ ਇਸ ਪ੍ਰੋਗਰਾਮ ਨੂੰ, ਇਸ ਮਸਲੇ ਨੂੰ ਅਸੀਂ ਫੋਲੋਅਪ ਕਰਾਂਗੇ। ਹੋਰ ਵੀ ਕੋਈ ਵੀਰ ਆਪਣੀ ਗੱਲ ਕਰਨਾ ਚਾਹੁੰਦਾ ਤੇ ਮੈਂ ਬੇਨਤੀ ਕਰਾਂਗਾ ਉਹ ਸਾਡੇ ਨਾਲ ਗੱਲ ਜ਼ਰੂਰ ਕਰੇ। ਨਰਿੰਦਰ ਜੀ, ਉਹ ਆ ਭਾਜੀ ਆਏ ਨੇ ਜਿਨ੍ਹਾਂ ਦੇ ਸਦਕੇ ਕੱਲ ਮੈਨੂੰ ਮੇਰੀ ਵੀਡੀਓ ਜਿਹੜੀ ਬਣਾਈ ਹੈ ਵੀਰ ਜੀ। ਬਿਲਕੁਲ ਜੀ, ਸਾਡੇ ਨਾਲ ਜਿਹੜੇ ਵੀਰ ਜੀ ਜਾ ਰਹੇ ਸੀ, ਇਹਨਾਂ ਨੇ ਦੇਖਿਆ ਮੈਨੂੰ ਕਿ ਇੱਕ ਸਿੰਘ ਨੂੰ ਮਾਰਦੇ ਪਏ ਨੇ 2-3 ਬੰਦੇ, ਤੇ ਇਹ ਆਏ ਫਿਰ ਭੱਜ ਕੇ ਇਹਨਾਂ ਨੇ ਵੀਡੀਓ ਬਣਾਈ ਤੇ ਇਹਨਾਂ ਨੇ ਸਭ ਕੁਝ ਦੇਖਿਆ। ਆਪ ਜੀ ਨੂੰ ਦੱਸਣਗੇ। ਬਿਲਕੁਲ ਜੀ, ਸਾਡੇ ਵੀਰ ਖਲੋਤੇ ਨੇ ਜਿਨ੍ਹਾਂ ਨੇ ਕਹਿ ਲਈ ਆਪਣਾ ਪੰਥਕ ਫਰਜ਼ ਸਮਝਿਆ। ਜਦੋਂ ਹਾਲਾਤ ਸਨ, ਝਗੜਾ ਹੋ ਰਿਹਾ ਸੀ, ਮਾਰ ਕੁਟਾਈ ਕੀਤੀ ਜਾ ਰਹੀ ਸੀ, ਸਾਡੇ ਗੁਰਸਿੱਖ ਵੀਰ ਦੇ ਨਾਲ ਕੇਸਾਂ ਦੀ ਬੇਅਦਬੀ ਕੀਤੀ ਜਾ ਰਹੀ ਸੀ, ਤੇ ਜਿਹੜੇ ਵੀਰ ਉਸ ਜਗ੍ਹਾ ਤੇ ਸਭ ਤੋਂ ਪਹਿਲੇ ਪਹੁੰਚੇ ਸਾਡੇ ਨਾਲ ਜੁੜੇ ਹੋਏ ਨੇ, ਫਤਿਹ ਦੀ ਸਾਂਝ ਪਾਣੇ। ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਆਪਣਾ ਨਾਮ? ਮੇਰਾ ਨਾਮ ਦਵਿੰਦਰ ਸਿੰਘ ਹੈ। ਮੈਂ ਤੁਸੀਂ ਕਿੱਥੇ ਹੋ? ਤੁਸੀਂ ਜਦੋਂ ਪਹੁੰਚੇ ਤਾਂ ਕੀ ਤੁਸੀਂ ਦੇਖਿਆ? ਐਕਚੁਅਲੀ ਮੈਂ ਦੇਖਿਆ ਸੀ ਕਿ ਮੈਨੂੰ ਲੱਗਿਆ ਸੀ ਕੋਈ ਐਕਸੀਡੈਂਟ ਹੋਇਆ ਜੀ, ਇਸ ਕਰਕੇ ਮੈਂ ਸਾਈਡ ਤੇ ਗੱਡੀ ਲਾ ਕੇ ਦੇਖਿਆ ਤਾਂ ਆਪਣੇ ਸਿੰਘ ਜਿਹੜਾ ਆਪਣਾ ਨਰਿੰਦਰ ਸਿੰਘ ਜੀ ਹੈ, ਬਾਅਦ ਵਿੱਚ ਮੈਨੂੰ ਪਤਾ ਲੱਗਿਆ ਸੀ ਨਰਿੰਦਰ ਸਿੰਘ ਦੇਵਲੀ ਪਿੰਡ ਦੇ ਹੈਗੇ ਨੇ। ਔਰ ਮੈਂ ਇਹਨਾਂ ਨੂੰ ਪੁੱਛਿਆ ਕਿ ਗੱਲ ਕੀ ਹੋਈ ਹੈ, ਕਹਿੰਦੇ ਨੇ ਮੈਨੂੰ ਇਹਨਾਂ ਮਾਰਿਆ ਹੈ, ਇਹਨਾਂ ਲੜਕੀ ਤੇ 2 ਲੜਕੇ ਹੈਗੇ ਸੀ ਜਿਹੜੇ ਇਹ ਵੱਜ ਰਹੇ ਨੇ ਹੁਣ। ਫਿਰ ਮੈਂ ਜਦੋਂ ਥੋੜਾ ਲਲਕਾਰਿਆ, ਮੈਂ ਵੀ ਉਹਨਾਂ ਨੂੰ ਥੋੜਾ ਦੋਸ ਦਿਖਾਈ ਮੈਂ ਆਪਣੀ, ਤੇ ਗੱਡੀ ਲੈ ਕੇ ਭੱਜਣ ਲੱਗੇ ਉਹ। ਫਿਰ ਅਸੀਂ ਪਿੱਛੇ ਦੌੜ ਕੇ ਉਹਨਾਂ ਨੂੰ ਜਾ ਕੇ ਪਕੜਿਆ ਤੇ ਵੀਡੀਓ ਵੀ ਹੋਰ ਲੜਕਿਆਂ ਨੇ, ਮੁਸਲਮਾਨ ਦਾ ਮੁੰਡਾ ਸੀ ਉਹਨਾਂ ਹੀ ਬਣਾਈ ਸੀ ਵੀਡੀਓ ਔਰ ਮੈਂ ਵੀ ਬਣਾਈ ਵੀਡੀਓ। ਉਸ ਤੋਂ ਬਾਅਦ ਪਕੜ ਕੇ ਫਿਰ ਸਾਰੀ ਰਿਕਾਰਡਿੰਗ ਤਾਂ ਤੁਸੀਂ ਆਪਨੇ ਦੇਖ ਹੀ ਲਈ ਹੋਣੀ ਸਾਰਿਆਂ ਨੇ ਜੀ। ਹਾਂ ਬਸ ਇਸ ਤਰ੍ਹਾਂ। ਕੀ ਲੱਗਦਾ ਇਹ ਜੇ ਹਾਲਾਤ ਹਮੇਸ਼ਾ ਸਿੱਖ ਕੌਮ ਵਾਸਤੇ ਤਾਂ ਸਾਦੇ ਵਾਸਤੇ ਤਾਂ ਬਹੁਤ ਹੀ ਮਾੜਾ ਕੰਮ ਹੈਗਾ ਜੀ ਇਹ ਜਿਹੜਾ ਕਰ ਰਹੇ ਨੇ। ਹੋ ਸਕਦਾ ਸਰਕਾਰਾਂ ਵੀ ਇਨਵੋਲਵ ਹੋਣ ਇਹਦੇ 'ਚ, ਪਰ ਨੋਟ ਸ਼ੋਰ। ਸਾਡੇ ਨਾਲ ਹੋਰ ਵੀਰ ਜੁੜ ਚੁੱਕੇ ਨੇ, ਫਤਿਹ ਸਾਂਝ ਪਾਣੇ। ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਲਾਤ ਤੁਸੀਂ ਦੇਖ ਲਏ ਨੇ, ਹਰ ਵਾਰ ਇੰਜ ਹੁੰਦਾ ਕਿਸੇ ਸਿੱਖ ਦੇ ਕੇਸਾਂ ਦੀ ਬੇਦਬੀ ਹੁੰਦੀ ਹੈ, ਪੱਗ ਲਾਈ ਜਾਂਦੀ ਹੈ, ਮੀਡੀਆ ਇਕੱਠਾ ਹੁੰਦਾ, ਲੀਡਰ ਇਕੱਠੇ ਹੁੰਦੇ ਨੇ, ਆਪਣਾ ਬਿਆਨ ਦਿੰਦੇ ਨੇ, ਵੀਡੀਓ ਰਿਕਾਰਡਿੰਗ ਹੁੰਦੀ ਹੈ, ਸੋਸ਼ਲ ਮੀਡੀਆ ਦੇ ਉੱਤੇ, ਚੈਨਲ ਦੇ ਉੱਤੇ ਚੱਲ ਜਾਂਦੀ ਹੈ, ਮਸਲਾ ਉੱਥੇ ਦਾ ਹੁੰਦਾ। ਕੀ ਲੱਗਦਾ ਤੁਹਾਨੂੰ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਗੁਰਪ੍ਰੀਤ ਸਿੰਘ ਖੰਨਾ, ਮਾਲਵੀਆ ਨਗਰ, ਵਾਰਡ ਨੰਬਰ 37 ਤੋਂ ਦਿੱਲੀ ਕਮੇਟੀ ਦੀ ਸੇਵਾ ਸੰਭਾਲ ਕਰ ਰਿਹਾ। ਮੇਰੇ ਕੋਲ ਕੱਲ ਵੀਰ ਜੀ ਦਾ ਫੋਨ ਆਇਆ ਸੀਗਾ ਤੇ ਮੈਂ ਭਰਾ ਨੂੰ ਸ਼ਾਮੀ 2 ਵਾਰੀ ਫੋਨ ਕੀਤਾ, ਉਹਨਾਂ ਕੰਟੈਕਟ ਨਹੀਂ ਹੋ ਪਾਇਆ, ਇਹਨਾਂ ਦਾ ਫੋਨ ਨੋਟ ਵਿੱਚ। ਹੁਣ ਪਤਾ ਲੱਗਿਆ ਕਿ ਵੀਰ ਦਾ ਫੋਨ ਜਿਹੜਾ ਸਵਿਚ ਆਫ ਚੱਲ ਰਿਹਾ ਸੀ। ਵੀਰ ਜੀ ਜਿਹੜੀ ਹੈ FIR ਹੋਈ ਹੈ, ਇਹ ਪਿਛਲੇ ਤਕਰੀਬਨ ਇੱਕ ਲੰਬੇ ਅਰਸੇ ਤੋਂ ਅਸੀਂ ਇਸ ਚੀਜ਼ ਦੀ ਮੰਗ ਵੀ ਚੁੱਕਦੇ ਆਏ ਹਾਂ ਔਰ ਅਸੀਂ ਜਿੱਥੇ ਵੀ ਕੋਈ ਇਨਸੀਡੈਂਟ ਹੁੰਦਾ ਹੈ, ਕਿਉਂਕਿ ਹਮੇਸ਼ਾ ਹੁੰਦਾ ਕਿ 295 ਲਗਾ ਦਿੰਦੇ ਨੇ ਔਰ ਉਹਦੇ ਵਿੱਚ ਜਿਹੜੀ ਹੈ ਇਹਦੇ ਵਿੱਚ ਇੱਕ ਲੋਕਾਂ ਨੇ ਨਾ ਇੱਕ ਆਪਣੀ ਉਹ ਬਣਾ ਲਿਆ ਕਿ ਅੱਜ ਤੁਸੀਂ FIR ਕਰ ਰਹੇ ਹੋ ਔਰ ਪੁਲਿਸ ਉਹਨਾਂ ਨੂੰ ਜਿਹੜੇ ਅੱਗੇ ਪਿੱਛੇ ਕਰ ਦਿੰਦੀ ਹੈ। ਬਾਅਦ 'ਚ ਥੋੜ੍ਹੇ ਟਾਈਮ ਤੋਂ ਬਾਅਦ ਪਤਾ ਲੱਗਦਾ ਹੈ ਜਾਂ ਤਾਂ ਸਮਝੌਤਾ ਹੋ ਗਿਆ ਜਾਂ ਫਿਰ ਉਹਨਾਂ ਨੂੰ ਕੋਰਟ ਦੇ ਵਿੱਚ ਜਿਹੜੀ ਹੈ ਸਜ਼ਾ ਕਰਾਉਣ ਦੀ ਕੋਸ਼ਿਸ਼ ਜਿਹੜੀ ਹੈ ਨਹੀਂ ਕੀਤੀ ਜਾਂਦੀ ਪੁਲਿਸ ਦੀ ਤਰਫੋਂ। ਹੁਣ ਵੀ ਜਿਹੜੀ ਹੈ ਇਸ ਮੁੱਦੇ ਨੂੰ ਅਸੀਂ ਇਸ ਤਰ੍ਹਾਂ ਦੀ ਚੁੱਕਣ ਵਾਸਤੇ ਅੱਜ ਆਏ ਹਾਂ। ਹੁਣੇ ਸਾਨੂੰ ਪਤਾ ਲੱਗਿਆ ਅਸੀਂ ਜਾ ਕੇ SHO ਨੂੰ ਮਿਲਾਂਗੇ ਔਰ ਸਾਰੇ ACP ਸ਼ਾਇਦ ਵੀਰ ਸਿੰਘ ਹੈਗੇ ਉਹਨਾਂ ਨੂੰ ਵੀ ਅਸੀਂ ਮਿਲਾਂਗੇ ਕਿ ਇਸ ਮੁੱਦੇ ਦੇ ਉੱਤੇ ਮੁੰਡਾ ਜਿਹੜਾ ਹਾਲੇ ਤੱਕ ਕਿਉਂ ਟ੍ਰੇਸ ਨਹੀਂ ਹੋਇਆ। ਕਿਉਂਕਿ ਜੇ ਅਸੀਂ ਅੱਜ ਵੀ ਅਗਰ ਇਹੋ ਜਿਹੇ ਇਨਸੀਡੈਂਟ ਨੂੰ ਪ੍ਰਮੋਟ ਹੋਣ ਦੇਵਾਂਗੇ ਔਰ ਇਹੋ ਜਿਹੇ ਇਨਸੀਡੈਂਟ ਦੇ ਵਿੱਚ ਅਸੀਂ ਸਪੋਰਟ ਨਹੀਂ ਕਰਾਂਗੇ ਤਾਂ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਟ੍ਰੈਂਡ ਬਣਦਾ ਚਲਾ ਜਾਏਗਾ, ਜਿਸ ਨੂੰ ਰੋਕਣ ਦੀ ਲੋੜ ਹੈ। ਸਰਕਾਰਾਂ ਨੂੰ ਵੀ ਲੋੜ ਹੈ ਕਿ ਕੋਈ ਇਹੋ ਜਿਹਾ ਇਹਦੇ ਉੱਤੇ ਇੱਕ ਸਟਰਨ ਜਿਹੜੀ ਹੈ ਉਹ ਇੱਕ ਧਾਰਾ ਬਣਾਉਣ ਦੀ ਲੋੜ ਹੈ, ਜਿਹਦੇ ਵਿੱਚ ਕਿ ਕੋਈ ਵੀ ਸਿੱਖ ਦੀ ਪੱਗ ਲਾਉਣ ਤੋਂ ਪਹਿਲੇ ਜਾਂ ਸਿੱਖ ਪੱਗ ਤੇ ਹੱਥ ਲਾਉਣ ਤੋਂ ਪਹਿਲੇ 10 ਵਾਰੀ ਸੋਚੇ। ਤੁਹਾਨੂੰ ਲੱਗਦਾ ਨਹੀਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਵੀ ਹੁਕਮਨਾਮਾ ਜਾਰੀ ਹੋਣਾ ਚਾਹੀਦਾ ਹੈਗਾ ਕਿ ਜਿਹੜੇ ਸਰਕਾਰ ਨੂੰ ਮਾਫ ਕਰਨਾ? ਹੁਣ ਉੱਥੇ ਵੀ ਰਾਜਨੀਤੀ ਚੱਲਦੀ ਹੈ, ਆਪਾਂ ਉਸ ਵਿਸ਼ੇ ਤੇ ਨਹੀਂ ਜਾਣਾ ਚਾਹੁੰਦੇ, ਅਸੀਂ ਆਪਣੇ ਵਿਸ਼ੇ ਤੋਂ ਭਟਕ ਜਾਵਾਂਗੇ। ਪੱਗ ਔਰ ਕੇਸ ਸਾਡੇ ਸਿੱਖੀ ਦੀ ਪਹਿਚਾਣ ਹੈਗੀ ਹੈ।
ਸਾਡੇ ਲੀਡਰ ਮਾਫ ਕਰਨਾ ਕਿਤੇ ਨਾ ਕਿਤੇ ਨਿਕੰਮੇ ਸਾਬਤ ਹੋਏ ਨੇ। ਜਿਹੜੀ ਮਰਜ਼ੀ ਧਿਰ ਦਾ ਨਾਮ ਲੈ ਲਈਏ, ਜਿਹੜੀ ਮਰਜ਼ੀ ਪਾਰਟੀ ਦਾ ਨਾਮ ਲੈ ਲਈਏ, ਕਿਉਂਕਿ ਅਸੀਂ ਅੱਜ ਇੱਥੇ ਕਿਸੇ ਪਾਰਟੀ ਨੂੰ ਟਾਰਗੇਟ ਕਰਨ ਲਈ ਨਹੀਂ ਆਏ। ਸਾਡਾ ਮੁੱਦਾ ਹੈਗਾ ਕਿ ਹਰ ਵਾਰ ਸਾਡੇ ਹੀ ਸਿੱਖੀ ਦੇ ਉੱਤੇ ਹਮਲਾ ਹੁੰਦਾ, ਲੰਗਰ ਵੀ ਅਸੀਂ ਲਾਉਂਦੇ ਹਾਂ, ਜੁੱਤੀਆਂ ਵੀ ਅਸੀਂ ਖਾਂਦੇ ਹਾਂ, ਤੇ ਬਾਅਦ ਹੀ ਸਾਡੇ ਹੀ 100 ਕਾਰਡ ਪੱਗਾਂ ਵਾਲੇ ਲੀਡਰ ਪੁਚਕਾਰ ਕੇ ਉਸੇ ਬੰਦੇ ਨੂੰ ਕਹਿੰਦੇ ਨੇ ਤੇਰੇ ਪੱਲੇ ਕੀ ਰਹਿਣਾ, ਛੱਡ ਯਾਰ, ਪੈਸੇ ਲੈ ਲੈ, ਸਮਝੌਤਾ ਕਰ ਲੈ। ਜਿਹੜੀ ਸੜਕਾਂ ਦੇ ਉੱਤੇ ਵੀਡੀਓ ਬਣ ਕੇ ਵਾਇਰਲ ਹੁੰਦੀ ਹੈ, ਬਦਨਾਮੀ ਸਾਡੀ ਕੌਮ ਦੀ ਹੁੰਦੀ ਹੈ, ਸਾਡੇ ਗੁਰੂ ਦੇ ਕੇਸਾਂ ਦੀ ਹੁੰਦੀ ਹੈ, ਸਾਡੇ ਗੁਰੂ ਦੇ ਪੱਗ ਦੀ ਹੁੰਦੀ ਹੈ। ਤੁਹਾਨੂੰ ਲੱਗਦਾ ਨਹੀਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਾਂ ਜਿਹੜੀਆਂ ਸਾਡੀਆਂ ਵੱਡੀਆਂ ਵੀ ਧਾਰਮਿਕ ਜਥੇਬੰਦੀਆਂ ਨੇ, ਉਹਨਾਂ ਨੂੰ ਬੈਠ ਕੇ ਕੋਈ ਨਾ ਕੋਈ ਇਹਦਾ ਪੱਕਾ ਹੱਲ ਕਰਨਾ ਚਾਹੀਦਾ ਕਿ ਇਹੋ ਜਿਹੀ ਗੱਲ ਦੇ ਉੱਤੇ ਸਿੱਧਾ 307 ਕਤਲ ਕੇਸ ਦਰਜ ਹੋਣਾ ਚਾਹੀਦਾ? ਤੁਹਾਨੂੰ ਲੱਗਦਾ ਨਹੀਂ? ਵੀਰ ਜੀ ਦੇਖੋ, ਮੈਂ ਇਸ ਗੱਲ ਦੇ ਉੱਤੇ ਪਹਿਲੇ ਵੀ 3-4 ਵਾਰੀ ਸਾਡੀ ਸਰਕਾਰਾਂ ਨਾਲ ਵੀ ਗੱਲ ਚੱਲੀ ਹੈ, ਔਰ ਇਸੇ ਉੱਤੇ ਸਾਡੀ ਇੱਕ ਜ਼ੋਰ ਹੈਗਾ, ਕਿਉਂਕਿ ਅੱਜ ਦੀ ਡੇਟ ਦੇ ਵਿੱਚ ਜਿਹੜਾ ਕਿ ਆਪਾਂ ਕਹੀਏ ਕਿ ਅਕਾਲ ਤਖਤ ਦਾ ਜਿਹੜਾ ਹੁਕਮਨਾਮਾ ਜਾਰੀ ਹੋਣਾ ਚਾਹੀਦਾ, ਉਹਦੇ ਵਾਸਤੇ ਲੀਗਲ ਪੁਆਇੰਟ ਦੇ ਵਿੱਚ ਸਾਨੂੰ ਹੈਲਪ ਨਹੀਂ ਮਿਲੇਗੀ। ਸਾਨੂੰ ਜਿਹੜੀ ਲੀਗਲ ਫੰਡ ਦੇ ਉੱਤੇ ਸਾਡੀ ਜਿਹੜੀ ਟੀਮਸ ਹੈਗੀ, ਉਹਨਾਂ ਨੂੰ ਲੀਗਲ ਫੰਡ ਆਪਣਾ ਸਟਰੋਂਗ ਕਰਕੇ ਸਾਨੂੰ ਇਹ ਲੈ ਕੇ ਚੱਲਣਾ ਪਏਗਾ ਕਿ ਸਾਨੂੰ ਇਸ ਅੱਜ ਤੋਂ ਬਾਅਦ ਇਹੋ ਜਿਹਾ ਕੋਈ ਇਨਸੀਡੈਂਟ ਕੋਈ ਵੀ ਕਰਨ ਤੋਂ ਪਹਿਲੇ 10 ਵਾਰੀ ਸੋਚੇ, ਕਿਉਂਕਿ ਸਮੇਂ ਦੀ ਜਿਹੜੀ ਲੋੜ ਹੈ। ਔਰ ਇੱਕ ਸਟਰਨ ਜਿਹੜੀ ਮੈਂ ਪਹਿਲੇ ਵੀ ਕਿਹਾ ਹੈ ਕਿ ਕੋਈ ਸਾਨੂੰ ਲੀਗਲ ਫਰੰਟ ਦੇ ਉੱਤੇ ਆਪਣੇ ਆਪ ਨੂੰ ਸਟਰੋਂਗ ਕਰਕੇ ਆਉਣਾ ਪਏਗਾ, ਨਹੀਂ ਤੇ ਇਹ ਇਨਸੀਡੈਂਟਸ ਜਿਹੜੇ ਨੇ ਇਹ ਹੁੰਦੇ ਰਹਿਣਗੇ। ਔਰ ਜਿਹੜੀ ਤੁਸੀਂ ਗੱਲ ਕੀਤੀ ਲੰਗਰਾਂ ਦੀ, ਭਾਵੇਂ ਉਹ ਕਰੋਨਾ ਟਾਈਮ ਹੋਏ ਕੋਈ ਵੀ, ਮੈਂ ਹਮੇਸ਼ਾ ਇੱਕੋ ਗੱਲ ਕਹੀ ਹੈ, ਜਿਹੜੀ ਸਾਡੇ ਸਿੱਖਾਂ ਨੂੰ ਹੁੰਦਾ ਹੈ ਕਿ ਲੰਗਰ ਲਗਾਉਂਦੇ ਆ, ਖਾਣ ਪੀਣ ਦੇ ਲੰਗਰ ਦੀ ਬਜਾਏ ਅਸੀਂ ਆਪਣੀ ਕੌਮ ਨੂੰ ਉੱਪਰ ਚੁੱਕਣ ਦਾ ਵਕਤ ਆ ਚੁੱਕਾ ਹੈ। ਜੇਕਰ ਅੱਜ ਵੀ ਅਸੀਂ ਆਪਣੀ ਕੌਮ ਨੂੰ ਉੱਪਰ ਨਹੀਂ ਚੁੱਕਾਂਗੇ, ਤਾਂ ਮੈਂ ਸਮਝਦਾ ਕਿ ਆਉਣ ਵਾਲੇ ਟਾਈਮ 'ਚ ਸਾਡੇ ਬੱਚੇ ਸਾਡੀ ਉਮਰ 'ਚ ਪਹੁੰਚਾਂਗੇ, ਤਦ ਤੱਕ ਬਹੁਤ ਬੁਰਾ ਹਾਲ ਹੋ ਚੁੱਕੇਗਾ। ਅੱਜ ਅਸੀਂ ਦੂਜਿਆਂ ਨੂੰ ਜੇ ਲੰਗਰ ਲਾਉਂਦੇ ਆ, ਜਿਹੜੇ ਅੱਜ ਸਾਡੇ ਹੀ ਲੰਗਰ ਖਾ ਕੇ ਜਾਂਦੇ ਨੇ, ਕੱਲ ਆ ਕੇ ਸਾਨੂੰ ਹੀ ਕਦੀ ਖਾਲਿਸਤਾਨੀ ਕਹਿ ਦਿੰਦੇ ਨੇ, ਕਦੀ ਆਤੰਕਵਾਦੀ ਕਹਿ ਦਿੰਦੇ ਨੇ, ਕਦੀ ਸਾਨੂੰ ਕੋਈ ਹੋਰ ਟੈਗ ਦੇ ਦਿੰਦੇ ਨੇ। ਔਰ ਅੱਜ ਮੈਂ ਸਮਝਦਾ ਕਿ ਸਾਨੂੰ ਸਿਰਫ ਆਪਣੇ ਆਪ ਨੂੰ ਕਰਕੇ ਆਪਣੀ ਕੌਮ ਨੂੰ ਉੱਪਰ ਚੁੱਕਣ ਦੀ ਲੋੜ ਹੈ, ਨਹੀਂ ਤੇ ਇਹ ਇਨਸੀਡੈਂਟਸ ਜਿਹੜੇ ਨੇ ਸਾਨੂੰ ਇੱਕ ਮਜ਼ਾਕ ਦੀ ਤਰ੍ਹਾਂ ਲੈਣਗੇ। ਔਰ ਅੱਜ ਸਮੇਂ ਦੇ ਵਿੱਚ ਮੈਂ ਸਮਝਦਾ ਕਿ ਅੱਜ ਸਿੱਖਾਂ ਦੇ ਵਿੱਚ ਅਗਰ ਕੋਈ ਵੀ ਇਨਸੀਡੈਂਟ ਹੁੰਦਾ, ਸਿੱਖ ਹੀ ਇਹੋ ਜਿਹੀ ਕੌਮ ਹੈਗੀ ਜਿਹੜੀ ਹਰ ਮੁੱਦੇ ਉੱਤੇ ਸਭ ਤੋਂ ਪਹਿਲੇ ਆ ਕੇ ਖੜੀ ਹੋ ਜਾਂਦੀ ਹੈ। ਬਿਲਕੁਲ ਸੰਗਤ ਜੀ, ਪੂਰੇ ਵਰਲਡ ਦੇ ਸਿੱਖਾਂ ਨੂੰ ਵੀ ਇਹ ਗੱਲ ਵਿਚਾਰਨੀ ਪਏਗੀ ਕਿ ਜਿਸ ਤਰੀਕੇ ਦੇ ਨਾਲ ਕਰੋਨਾ ਕਾਲ ਦੀ, ਜਿਵੇਂ ਭਾਈ ਸਾਹਿਬ ਨੇ ਗੱਲ ਕੀਤੀ, ਤੇ ਇਕਲੌਤੀ ਸਿੱਖ ਕੌਮ ਸੀ ਜਿਹੜੀ ਹਰ ਜਗ੍ਹਾ ਦੇ ਉੱਤੇ, ਈਵਨ ਤੱਕ ਕਰੋਨਾ ਪੇਸ਼ੈਂਟਸ ਦੇ ਘਰਾਂ ਦੇ ਅੰਦਰ ਵੀ ਲੰਗਰ ਦੀ ਸਪਲਾਈ ਕਰ ਰਹੀ ਹੈਗੀ ਸੀ, ਵਾਹਵਾਹੀ ਕੀਤੀ ਜਾ ਰਹੀ ਸੀ। ਕਿਤੇ ਨਾ ਕਿਤੇ ਮੈਨੂੰ ਤਾਂ ਵਾਹਵਾਹੀ ਝੂਠੀ ਲੱਗਦੀ ਹੈ, ਕਿਉਂਕਿ ਅਗਰ ਇਸ ਵੇਲੇ ਨਰਿੰਦਰ ਸਿੰਘ ਦੇ ਕੇਸ ਦੇ ਮਸਲੇ ਦੇ ਪਿੱਛੇ ਦੇਖ ਸਕਦੇ ਹੋ ਕਿ ਇੰਨੇ ਸਾਰੇ ਵੀਰ ਖੜੇ ਹੈਗੇ ਨੇ, ਸਿਰਫ ਸਾਡੀ ਕੌਮ ਦਿਖਾਈ ਦੇ ਰਹੀ ਹੈਗੀ ਹੈ। ਜਿਹੜੇ ਸੜਕਾਂ ਦੇ ਉੱਤੇ ਨੌਨ ਸਿੱਖ ਸਨ, ਉਹ ਚਾਹੇ ਸਾਡੇ ਹਿੰਦੂ ਭਰਾ ਸਨ ਜਾਂ ਮੁਸਲਿਮ ਭਰਾ ਸਨ, ਭਰਾ ਲਫ਼ਜ਼ ਇਸ ਕਰਕੇ ਕਹਿ ਰਹੇ ਕਿਉਂਕਿ ਮਨੁੱਖਤਾ ਕਦੀ ਵੀ ਭੇਦਭਾਵ ਨਹੀਂ ਕਰਦੀ ਹੈਗੀ, ਮਗਰ ਇਹੋ ਜਿਹੇ ਮਸਲਿਆਂ ਦੇ ਉੱਤੇ ਉਸ ਵੇਲੇ ਬਚਾਉਣ ਦੇ ਲਈ ਸਿਰਫ ਸਾਡੇ ਭਾਗਾਂ ਲਈ ਕਿਉਂ ਹੈ, ਇਸ ਵੱਲ ਅਸੀਂ ਤੁਹਾਡੇ ਲਈ ਛੱਡ ਕੇ ਜਾ ਰਹੇ ਹਾਂ। ਆਪਾਂ ਥਾਣੇ 'ਚ ਮੌਜੂਦ ਹੈਗੇ ਹਾਂ, ਅਗਲੀ ਜਿਹੜੀ ਅਪਡੇਟ ਹੁੰਦੀ ਹੈ ਉਹਦੀ ਤੁਹਾਨੂੰ ਡਿਟੇਲ ਅਸੀਂ ਖੜੇ ਹੈਗੇ ਹਾਂ। ਥਾਣੇ ਦਾ ਜਿਹੜਾ ਕਹਿ ਲਈਏ ਹੈਗੀ ਕਿ ਪਾਰਕਿੰਗ ਕਹਿ ਲਈਏ, ਸਟਾਕ ਰੂਮ ਕਹਿ ਲਈਏ, ਜਿੱਥੇ ਗੱਡੀਆਂ ਖੜੀਆਂ ਨੇ, ਅਸੀਂ ਚਾਹੁੰਦੇ ਹਾਂ ਕਿ ਅਸੀਂ ਔਨ ਕੈਮਰਾ ਉਹ ਗੱਡੀ ਵੀ ਤੁਹਾਨੂੰ ਦਿਖਾਈਏ ਜਿਸ ਗੱਡੀ ਦੇ ਵਿਚਕਾਰ ਉਹ ਬੰਦੇ ਮੌਜੂਦ ਸਨ ਜਿਨ੍ਹਾਂ ਨੇ ਸਿੱਖਾਂ ਦੇ ਉੱਤੇ ਹਮਲਾ ਕੀਤਾ। ਤੁਹਾਡੀ ਸਕਰੀਨ ਦੇ ਉੱਤੇ ਉਹ ਗੱਡੀ ਇਸ ਵੇਲੇ ਦਿਖ ਰਹੀ ਹੈਗੀ ਹੈ। ਨੰਬਰ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹੈਗੇ ਆ, ਥੋੜਾ ਇਧਰੋਂ ਦੀ ਕਰਕੇ। ਬਲੀਨੋ ਗੱਡੀ ਤੁਹਾਡੇ ਸਾਹਮਣੇ ਖਲੋਤੀ ਹੈ 7223, ਜਿਹੜਾ ਅਸੀਂ ਤੁਹਾਨੂੰ ਨੰਬਰ ਜ਼ੂਮ ਕਰਕੇ ਦਿਖਾ ਰਹੇ ਹੈਗੇ ਆ। ਕਮਾਲ ਦੀ ਗੱਲ ਹੈ, FIR ਦੇ ਅੰਦਰ ਗੱਡੀ ਦਾ ਨੰਬਰ ਆ ਚੁੱਕਾ ਹੈ, ਲੇਕਿਨ ਗੱਡੀ ਦਾ ਮਾਲਕ ਕੌਣ ਹੈ ਉਹਦੇ ਖਿਲਾਫ ਕੋਈ FIR ਦਰਜ ਨਹੀਂ ਕੀਤੀ ਹੋਈ। ਇਹ ਇੱਕ ਸਭ ਤੋਂ ਵੱਡਾ ਸਬੂਤ ਹੈ ਕਿ ਜਿਸ ਵੇਲੇ ਕਾਨੂੰਨ ਕੰਮ ਕਰਦਾ ਹੈਗਾ ਤੇ ਸਿੱਖਾਂ ਦੇ ਖਿਲਾਫ ਤੇ ਬੜੀ ਜਲਦੀ ਐਕਸ਼ਨ ਹੋ ਜਾਂਦੇ ਨੇ, ਮਗਰ ਜਦੋਂ ਸਿੱਖਾਂ ਦੇ ਹੱਕ ਦੀ ਗੱਲ ਆਉਂਦੀ ਹੈ, ਸਿੱਖਾਂ ਦੇ ਲਈ ਇਨਸਾਫ ਦੀ ਗੱਲ ਆਉਂਦੀ ਹੈ, ਤੇ ਕਾਨੂੰਨ ਸਿਰਫ ਕਾਗਜ਼ਾਂ ਦੇ ਲਈ ਰਹਿ ਜਾਂਦਾ। ਸਾਡੇ ਨਾਲ ਹੋਰ ਵੀਰ ਵੀ ਜੁੜ ਚੁੱਕੇ ਨੇ, ਫਤਿਹ ਦੀ ਸਾਂਝ ਪਾਣੇ ਵੀਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਗੱਡੀ ਖੜੀ ਹੈ ਪੁਲਿਸ ਕਸਟਡੀ ਦੇ ਅੰਦਰ, FIR ਦੇ ਅੰਦਰ ਨਾਮ ਵੀ ਆ ਗਿਆ, ਮਾਲਕਾਂ ਦਾ ਨਾਮ ਨਹੀਂ ਲਿਖਿਆ ਗਿਆ, ਤੁਹਾਨੂੰ ਕੀ ਲੱਗਦਾ ਪੁਲਿਸ ਵਨ ਸਾਈਡਡ ਗੱਲ ਕਰ ਰਹੀ ਹੈ? ਦੇਖੋ ਵੀਰ ਜੀ, ਉਸ ਤੋਂ ਪਹਿਲਾਂ ਮੈਂ ਗੱਲ ਕਰਨਾ ਚਾਹਾਂਗਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਸ ਪੂਰੇ ਹਿੰਦੂ ਰਾਸ਼ਟਰ ਦੀ ਬਚਾਵਟ ਦੇ ਲਈ ਆਪਣਾ ਸੀਸ ਕੁਰਬਾਨ ਕੀਤਾ। ਅੱਜ ਦੀ ਨੌਜਵਾਨਾਂ ਨੂੰ ਇਹ ਗੱਲ ਸਮਝਣੀ ਪਏਗੀ ਔਰ ਸਮਝਾਣਗੇ ਉਹਨਾਂ ਦੇ ਵੱਡੇ ਵਡੇਰੇ ਜਿਹੜੇ ਹਰ ਇੱਕ ਪਰਿਵਾਰ ਦੇ ਅੰਦਰ ਮੌਜੂਦ ਹੈ, ਉਹਨੂੰ ਇਹ ਦੱਸਣਾ ਚਾਹੀਦਾ ਕਿ ਇਹ ਕੌਮ ਦੀ ਕਰਕੇ ਰਾਖੀ ਸਾਡੀ ਹੋਈ ਹੈ। ਤੇ ਗੱਲ ਬਹੁਤ ਵੱਡੀ ਨਹੀਂ ਸੀ, ਅਗਰ ਉਹ ਉਸ ਬੰਦੇ ਨੇ ਗਲਤੀ ਕੀਤੀ ਸੀ, ਉਹ ਬਾਹਰ ਆਂਦਾ ਬੀਇੰਗ ਏ ਹਿਊਮਨ, ਉਹਨੂੰ ਸੌਰੀ ਬੋਲਦਾ, ਮਾਫੀ ਮੰਗਦਾ ਤੇ ਗੱਲ ਖਤਮ ਹੋ ਜਾਂਦੀ। ਬਜਾਏ ਇਸ ਦੇ ਉਸ ਬੰਦੇ ਨੇ ਵੀਰ ਨੂੰ ਮਾਰਿਆ, ਕੁੱਟਿਆ, ਫਿਰ ਉਹਦੀ ਦਸਤਾਰ ਤੇ ਹੱਥ ਪਾਇਆ। ਤੇ ਇਹ ਜ਼ਬਰਦਸਤੀ ਨਾਲ ਕੁਝ ਕ੍ਰੀਏਟ ਕੀਤਾ ਜਾ ਰਿਹਾ। ਕਿਉਂ ਕੀਤਾ ਜਾ ਰਿਹਾ ਕ੍ਰੀਏਟ? ਇਸ ਨੂੰ ਸਮਝਣਾ ਪਏਗਾ, ਸਾਡੇ ਵੱਡੇ ਵਡੇਰਿਆਂ ਨੂੰ ਵੀ ਸਮਝਣਾ ਪਏਗਾ, ਲੀਡਰਾਂ ਨੂੰ ਵੀ ਸਮਝਣਾ ਪਏਗਾ। ਸਰਕਾਰ ਦੇ ਨਾਲ ਮਿਲ ਕੇ ਇੱਕ ਇਹੋ ਜਿਹੀ ਮੂਵਮੈਂਟ ਚਲਾਈ ਜਾਏ ਜਿਹਦੇ ਅੰਦਰ, ਮੈਂ ਨਹੀਂ ਕਹਿੰਦਾ ਸਿੱਖਾਂ ਦੇ ਲਈ ਜਾਂ ਮਿਨੋਰਿਟੀ ਦੇ ਲਈ, ਆਦਮੀ ਨੂੰ ਆਦਮੀ ਦੀ ਕਦਰ ਕਰਨੀ ਪਏਗੀ। ਜਿੰਨੀ ਦੇਰ ਅਸੀਂ ਹਰ ਇਨਸਾਨ ਦੇ ਅੰਦਰ ਦੂਜੇ ਇਨਸਾਨ ਨੂੰ ਨਹੀਂ ਦੇਖਾਂਗੇ ਤੇ ਇਹ ਦਰਿੰਦਗੀ ਰੋਡਾਂ ਦੇ ਉੱਤੇ ਹੁੰਦੀ ਰਹੇਗੀ। ਤੇ ਮੈਂ ਤੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਹ ਪੁਲਿਸ ਸਟੇਸ਼ਨਾਂ ਦੀ ਲੋੜ ਨਾ ਪਵੇ। ਇਨਸਾਨ ਨੂੰ ਸਮਝੇ, ਇਨਸਾਨ ਹੈ ਮੇਰੇ ਸਾਹਮਣੇ ਵੀ। ਥੋੜੀ ਜੀ ਛੋਟੀ ਜੀ ਗਲਤੀ ਪਿੱਛੇ ਉਸ ਵੀਰ ਦਾ ਨੁਕਸਾਨ ਹੋ ਗਿਆ, ਜਿਹੜਾ ਡੇਲੀ ਆਪਣੀ ਰੋਜੀ ਰੋਟੀ ਕਮਾਉਣ ਦੇ ਲਈ ਬਾਹਰ ਨਿਕਲਦਾ, ਉਹਨੂੰ ਹਫਤਾ 10 ਦਿਨ 15 ਦਿਨ ਬੈੱਡ ਤੇ ਪਿਆ ਰਹੇਗਾ। ਉਹਦਾ ਦੇਖੋ
ਬਹੁਤ ਸਾਰੇ ਸਿੱਖ ਸਾਹਿਬਾਨ ਇੱਥੇ ਆ ਗਏ ਨੇ ਦਿੱਤਾ, ਪਰ ਮੈਂ ਚਾਹੁੰਦਾ ਕਿ ਇਹੋ ਜਿਹੀ ਮੂਵਮੈਂਟ ਬਣੇ ਜੋ ਸਮਝਾਏ ਕਿ ਸਾਹਮਣੇ ਵਾਲਾ ਵੀ ਇਨਸਾਨ ਹੈ, ਉਹਦੇ ਤੇ ਹੱਥ ਨਾ ਚੁੱਕਿਆ ਜਾਏ। ਅੱਜ ਇਹ ਗੱਡੀ ਇੱਥੇ ਖੜੀ ਹੈ, ਹੱਲੇ ਤੱਕ ਉਹਦੇ ਮਾਲਿਕ ਜਿਹੜੇ ਨੇ ਉਹ ਫੜੇ ਨਹੀਂ ਗਏ ਨੇ। ਪੁਲਿਸ ਸਾਨੂੰ ਆਸ਼ਵਾਸਨ ਤੇ ਦੇ ਰਹੀ ਨੇ ਕਿ ਉਹ ਸ਼ਾਮ ਤੱਕ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਸ ਬੰਦੇ ਨੂੰ ਇੱਥੇ ਬੁਲਾਣਗੇ। ਉਸ ਤੋਂ ਅੱਗੇ ਦੀ ਜਿਹੜੀ ਵੀ ਕਾਰਵਾਈ ਹੋਏਗੀ ਉਹ ਸਾਨੂੰ ਤੇ ਦੱਸ ਰਹੇ ਨੇ ਕਿ ਅਸੀਂ ਕੋਈ ਵੀ ਕਰਾਂਗੇ ਕਾਰਵਾਈ, ਪਰ ਹੱਲੇ ਤੱਕ ਤੇ ਕੋਈ ਮੌਜੂਦਾ ਪਤਾ ਨਹੀਂ ਲੱਗ ਰਿਹਾ ਕਿ ਇਸ ਤਰੀਕੇ ਦੀ ਕੋਈ ਕਾਰਵਾਈ ਹੋ ਰਹੀ ਹੈ। ਬਾਕੀ ਸ਼ਾਮ ਤੱਕ ਅਸੀਂ ਹੋਰ ਵੇਟ ਕਰ ਲੈਂਦੇ ਹਾਂ ਜੀ। SHO ਸਾਹਿਬ ਨੇ ਕਿਹਾ ਕਿ ਸ਼ਾਮ ਤੱਕ ਉਹ ਕਿਸੇ ਤਰੀਕੇ ਨਾਲ ਜਿਹੜੇ ਮੁਲਜ਼ਮ ਨੇ ਉਹਨਾਂ ਨੂੰ ਫੜਨਗੇ, ਉਸ ਤੋਂ ਦੀ ਅੱਗੇ ਕਾਰਵਾਈ ਉਹ ਖੁਦ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਬਿਲਕੁਲ ਸੰਗਤ ਜੀ, ਉਡੀਕ ਕਰਨ ਲਈ ਹੈ ਸਾਡੀ ਸਿੱਖ ਕੌਮ। ਇਨਸਾਫ ਨਹੀਂ ਮਿਲ ਸਕਦਾ। ਤੁਸੀਂ ਆਜ਼ਾਦੀਆਂ ਵੀ ਲੈ ਕੇ ਦਿਓ, ਤੁਸੀਂ ਲੰਗਰ ਵੀ ਲਾਓ ਤੇ ਮਾਫ ਕਰਨਾ ਜੁੱਤੀਆਂ ਹੀ ਖਾਓ। ਵੀ ਜੀ ਤੁਹਾਡਾ ਕੀ ਕਹਿਣਾ ਹੈ? ਮੈਂ ਕਹਿੰਦਾ ਜੀ 24 ਘੰਟੇ ਹੋ ਗਏ ਆ ਤੇ ਇਹਨਾਂ ਲੋਕਾਂ ਨੂੰ ਪੱਗਾਂ ਚੁੱਭਦੀਆਂ, ਬਸ ਗੱਲ ਕੁਛ ਨਹੀਂ ਗੀ। ਔਰ ਸਾਡੇ ਲੋਕੀ ਇੰਨੇ ਆ ਵੀ 24 ਘੰਟਿਆਂ ਕੁਛ ਨਹੀਂ ਆਏ। ਕਿੰਨੇ 24 ਘੰਟਿਆਂ 'ਚ ਮਤਲਬ 5-7 ਜਣੇ ਆਏ ਸੀ ਸਵੇਰੇ। ਇਹਨਾਂ ਨੂੰ ਆਪ ਨੂੰ ਨਹੀਂ ਦੀਦਾ ਵੀ ਤੁਹਾਡੀ ਗੱਲ ਇਹ ਸਿੱਖੀ ਦੀ ਆ, ਪੱਗ ਦੀ ਗੱਲ ਆ। ਗੱਲ ਇਹ ਨਹੀਂ ਕਿ ਵੀ ਉਹ ਬੰਦੇ ਨਾਲ ਹੋਇਆ, ਗੱਲ ਪੱਗ ਦੀ ਆ। ਪੱਗਾਂ ਇਹਨਾਂ ਨੂੰ ਸ਼ੁਰੂ ਤੋਂ ਨਹੀਂ ਚੰਗੀਆਂ ਲੱਗਦੀਆਂ। ਜਿਨ੍ਹਾਂ ਪੱਗਾਂ ਨੇ ਇਹਨਾਂ ਨੂੰ ਯਾਦ ਕਰਵਾਇਆ ਉਹ ਪੱਗਾਂ ਇਹਨਾਂ ਨੂੰ ਹੁਣ ਚੁੱਭਦੀਆਂ ਵਾ। ਗੱਲ ਕੁਛ ਨਹੀਂ ਗੀ, ਪੈਸੇ ਵਾਲੇ ਲੋਕ ਆ, ਜਾਟ ਲੋਕ ਆ। ਇਹ ਪੈਸਾ ਉਹਨਾਂ ਨੇ ਸੁੱਟਤਾ ਵਾ, ਹੁਣ ਕੋਈ ਕਾਰਵਾਈ ਨਹੀਂ ਕਰਨ ਦਾ। ਇਹ ਅੱਗੇ ਮੈਂ ਤੁਹਾਨੂੰ ਇੱਕ ਮਿੰਟ ਇੱਥੇ ਰੋਕਾਂਗਾ ਸੰਗਤ ਜੀ। ਹਲੇ ਜ਼ਿਆਦਾ ਤੋਂ ਜ਼ਿਆਦਾ 2 ਹਫ਼ਤੇ ਦਾ ਟਾਈਮ ਹੋਇਆ, 2 ਹਫ਼ਤੇ ਬੀਤੇ ਨੇ। ਚੰਦਰ ਵਿਹਾਰ ਦੀ ਗੱਲ ਤੁਸੀਂ ਦੇਖੀ, ਸਿਰਫ ਸਾਡੇ ਚੈਨਲ ਨੇ ਅਸੀਂ ਕਵਰੇਜ ਕੀਤੀ, ਜਿੱਥੇ 84 ਦੀ ਧਮਕੀ ਦਿੱਤੀ ਗਈ ਸ਼ਰਾਬ ਪੀ ਕੇ ਪੜੋਸੀਆਂ ਨਹੀਂ। ਗੁੱਜਰ ਬਿਰਾਦਰੀ ਸੀ, ਮਾਫ ਕਰਨਾ। ਲਿਖਤੀ ਤੌਰ ਤੇ ਗੁੱਜਰ ਬਿਰਾਦਰੀ ਨੇ ਮਾਫੀ ਮੰਗ ਕੇ ਆਪਣੀ ਜਾਨ ਛੁਡਾਈ, ਲੇਕਿਨ ਉਹ ਮਸਲਾ ਇਸੇ ਕਰਕੇ ਸ਼ਾਂਤ ਕਰ ਦਿੱਤਾ ਗਿਆ ਕਿ ਮਨੁੱਖਤਾ ਦੀ ਗੱਲ ਹੈ ਕਿ ਚਲੋ ਰਹਿਣਾ ਇੱਕੋ ਜਗ੍ਹਾ ਦੇ ਉੱਤੇ। ਸਾਨੂੰ ਵੀ ਉਸ ਟੀਮ ਦੇ ਅੰਦਰ ਸ਼ਾਮਿਲ ਕੀਤਾ ਗਿਆ। ਅਸੀਂ ਵੀ ਇਹੋ ਹੀ ਸੁਨੇਹਾ ਦਿੱਤਾ ਕਿ ਮੀਡੀਆ ਪੱਖੋਂ ਅਸੀਂ ਚਾਹੀਏ ਤਾਂ ਮਸਲੇ ਨੂੰ ਗਲਤ ਵੀ ਕਰ ਸਕਦੇ ਹਾਂ, ਮੀਡੀਆ ਨੈਗੇਟਿਵ ਵੀ ਕਰ ਸਕਦਾ, ਪੋਜ਼ਿਟਿਵ ਵੀ ਕਰ ਸਕਦਾ, ਮਗਰ ਆਪਾਂ ਉਹਨਾਂ ਨੂੰ ਇਹੋ ਨੇਕ ਸਲਾਹ ਦਿੱਤੀ ਕਿ ਗੁਰੂ ਸਾਹਿਬ ਦਾ ਸਾਨੂੰ ਹੁਕਮ ਰਿਹਾ ਹੈਗਾ, ਮਾਨਸ ਕੀ ਜਾਤ ਸਭ ਏਕ ਹੈ ਪਹਿਚਾਨ ਬੋ। ਕੌਮ ਦੇ ਲਈ, ਸਿੱਖਾਂ ਦੇ ਲਈ ਸਾਰੇ ਭਰਾ ਇੱਕ ਬਰਾਬਰ ਨੇ। ਲੇਕਿਨ ਬਦਕਿਸਮਤੀ ਹੈ ਕਿ ਸਾਡੀ ਇਸ ਸੋਚ ਨੂੰ ਪੋਜ਼ਿਟਿਵ ਹੁੰਗਾਰਾ ਨਹੀਂ ਮਿਲਦਾ ਜੀ। ਕੌਮ ਨੂੰ ਵੀ ਸੋਚਣਾ ਪਊਗਾ ਨਾ। ਇਹਨਾਂ ਨੇ ਬਸ ਇਹ ਕੁਛ ਕਰਨਾ ਹੀ ਨਹੀਂ, ਲੜਨਾ ਨਹੀਂ, ਕੁਛ ਨਹੀਂ ਕਹਿਣਾ। ਉਹ ਲੜਨਾ ਨਹੀਂ ਇਹਦਾ ਮਤਲਬ ਥੋੜੀ ਵੀ ਆਪਣੀ ਰੱਖਿਆ ਤੁਸੀਂ ਨਹੀਂ ਕਰ ਸਕਦੇ। ਅਸੀਂ ਨਿਆਣਿਆਂ ਨੂੰ ਕੀ ਸਿਖਾਉਂਦੇ? ਨਹੀਂ ਰਹਿਣੇ ਦਿਓ। ਹੁਣ ਕਿੰਨੇ ਕੁ ਜਾਣੇ ਆਏ ਆ? 7 ਲੱਖ ਬੰਦਾ ਰਹਿੰਦਾ ਹੋਣਾ ਸਾਊਥ ਦਿੱਲੀ 'ਚ। 12 ਲੱਖ ਤੋਂ ਵੱਧ ਦੀ ਆਬਾਦੀ ਦਿੱਲੀ ਦੀ। 12 ਜਣੇ ਆਏ ਆ ਇੱਥੇ ਜੀ। ਉਹ ਗੱਲ ਕੀ ਆ? ਗੱਲ ਇਹ ਆ ਵੀ ਸਾਡੀ ਕਿਹੜੀ ਸਾਨੂੰ ਥੋੜੀ ਕੁਛ ਕਿਹਾ ਵਾ, ਉਹਦੇ ਨਾਲ ਹੋਈ ਆ। ਵੀ ਕੱਲ ਨੂੰ ਸਾਡੇ ਨਾਲ ਹੋਊਗੀ ਫਿਰ ਕੌਣ ਖੜੂਗਾ ਨਾਲ? ਖੜਨ ਵਾਲੇ ਕੁਛ ਨਹੀਂ। ਮੈਦਾਨੇ ਗਰਾਊਂਡ ਲੈਵਲ ਤੇ ਅਸੀਂ ਗੱਲਾਂ ਕੁਛ ਨਹੀਂ ਕਰਦੇ। ਫੇਸਬੁੱਕਾਂ 'ਚ ਬਹਿ ਕੇ AC ਚਲਾ ਲੈਣੇ, ਉਹ ਕਰ ਦਿਓ ਜਿਉਂ ਕਰ ਦਿਓ, ਇਸ ਤਰ੍ਹਾਂ ਗੱਲਾਂ ਨਹੀਂ ਬਣਨੀਆਂ। ਗਰਾਊਂਡ ਲੈਵਲ ਤੇ ਆ ਕੇ ਖੜ ਕੇ ਕੰਧੇ ਨਾਲ ਕੰਧਾ ਮਿਲਾ ਕੇ ਸਾਨੂੰ ਆਪਣੇ ਬੱਚਿਆਂ ਨੂੰ ਵੀ ਦੱਸਣਾ ਪਊਗਾ। ਦੇਗਾਂ ਬਹੁਤ ਛਕ ਲਈਆਂ, ਹੁਣ ਤੇਗਾਂ ਦਾ ਵੀ ਟਾਈਮ ਆ। ਤੇਗਾਂ ਦਾ ਵੀ ਨਜ਼ਾਰਾ ਚੱਕ ਕੇ ਵੇਖੋ ਤੁਸੀਂ। ਹੁਣ ਇਹ ਤੇਗਾਂ ਜਗਨਿਆਂ ਤੇ ਭਾਈ ਸਾਹਿਬ ਸਾਡੇ ਤੇ ਟੈਗ ਲੱਗਦਾ ਜੀ, ਅਸੀਂ ਖਾਲਿਸਤਾਨੀ ਆ, ਅਸੀਂ ਤੇ ਅੱਤਵਾਦੀ ਆ। ਤੁਸੀਂ ਜੋ ਮਰਜ਼ੀ ਇਹਨਾਂ ਨੂੰ ਕਿੰਨਾ ਚਿਰ ਹੋ ਗਿਆ ਤੁਸੀਂ ਲੰਗਰ ਖਿਲਾਉਂਦਿਆਂ ਨੂੰ? ਕੀ ਕਰਤਾ ਇਹਨਾਂ ਨੇ? ਇਹਨਾਂ ਨੇ ਅੱਜ ਵੀ ਤੁਹਾਨੂੰ ਖਾਲਿਸਤਾਨੀ ਕਹਿ ਦੇਣਾ ਵਾ। ਇਹ ਤਾਂ ਕਹਿੰਦੇ ਰਹਿਣਗੇ। ਅਸੀਂ ਕਿਸੇ ਨੂੰ ਪ੍ਰੂਵ ਕਰਾਂਗੇ ਅਸੀਂ ਕੀ ਆ। ਅਸੀਂ ਠੀਕ ਆ, ਅਸੀਂ ਗਲਤ ਨਹੀਂ ਗੇ। ਅਸੀਂ ਜਦੋਂ ਗਲਤ ਹੋਵਾਂਗੇ ਅਸੀਂ ਐਕਸੈਪਟ ਕਰਾਂਗੇ ਵੀ ਅਸੀਂ ਗਲਤ ਆ। ਅਸੀਂ ਨਾ ਆਪਣਾ ਕਿਸੇ ਨੂੰ ਗਲਤ ਕਹਿਣਾ, ਨਾ ਅਸੀਂ ਸੁਣਨਾ। ਨਾ ਕਿਸੇ ਨੂੰ ਭੈ ਦੇਣਾ ਵਾ, ਨਾ ਅਸੀਂ ਕਿਸੇ ਦਾ ਭੈ ਮੰਨਣਾ ਵਾ। ਬਸ ਸੰਗਤ ਜੀ, ਕਿੱਥੇ ਨਾ ਕਿੱਥੇ ਆਓ ਭਾਈ ਸਾਹਿਬ ਤੁਹਾਡੇ ਨਾਲ ਵੀ ਗੱਲ ਕਰਦੇ ਹੈਗੇ ਆ, ਕਿਉਂਕਿ ਸੰਗਤ ਜੀ ਸੰਤਾਂ ਦੇ ਨਾ ਲਫ਼ਜ਼ ਯਾਦ ਆਉਂਦੇ ਹੈਗੇ ਨੇ ਕਿ 1947 'ਚ ਅਸੀਂ ਧੋਤੀ ਤੇ ਬੋਦੀ ਨੂੰ ਇਸ ਦੇਸ਼ ਵਿੱਚ ਆਜ਼ਾਦ ਕਰਾਇਆ ਸੀ, ਹੁਣ ਸਾਨੂੰ ਆਪਣੀ ਪੱਗ ਆਜ਼ਾਦ ਕਰਾਉਣੀ ਹੈ। ਕਿੱਥੇ ਨਾ ਕਿੱਥੇ ਉਹ ਲਫ਼ਜ਼ ਅੱਜ ਫਿਰ ਸਿੱਖ ਕੌਮ ਦੇ ਉੱਤੇ ਇੱਕ ਭਾਜੀ ਮੋੜੀ ਜਾ ਰਹੀ ਹੈ ਕਿ ਪੱਗਾਂ ਦੇ ਉੱਤੇ ਹੀ ਹਮਲੇ ਹੋ ਰਹੇ ਨੇ। ਪੱਗ ਵਾਲਿਆਂ ਨੂੰ ਬਚਾਉਣ ਦੇ ਲਈ ਕੋਈ ਨਹੀਂ ਆਂਦਾ। ਔਰ ਦੂਜੇ ਪਾਸੇ ਸੋਸ਼ਲ ਮੀਡੀਆ ਦੀ ਅਸੀਂ ਉਹ ਵੀਡੀਓ ਦੇਖੀਏ, ਜਿਹੜੀ ਵੀਡੀਓ ਦੇ ਵਿਚਕਾਰ ਦੇਖਣੇ ਹੈਗੇ ਆ ਕਿ ਟ੍ਰੇਨ ਭੱਜ ਰਹੀ ਹੈਗੀ ਤੇ ਇੱਕ ਗੁਰਸਿੱਖ ਨੰਗੇ ਪੈਰੀ ਪ੍ਰਸ਼ਾਦੇ ਲੈ ਕੇ ਭੱਜ ਰਿਹਾ। ਖਾ ਲਓ। ਸ਼ਰਮ ਆਉਣੀ ਚਾਹੀਦੀ ਹੈ ਸਾਡੇ ਲੀਡਰਾਂ ਨੂੰ, ਸ਼ਰਮ ਆਉਣੀ ਚਾਹੀਦੀ ਹੈ ਸਾਡੇ ਉਹ ਅਕ੍ਰਿਤ ਘਨ ਮੈਂ ਲਫ਼ਜ਼ ਵਰਤਾਂ ਜਿਹੜੇ ਲੰਗਰ ਵੀ ਸਾਡਾ ਖਾਂਦੇ ਨੇ ਤੇ ਜੁੱਤੀਆਂ ਵੀ ਸਾਨੂੰ ਹੀ ਮਾਰਦੇ ਨੇ ਜੀ। ਬਿਲਕੁਲ ਜੀ ਸਹੀ ਗੱਲ ਆ। ਤੁਸੀਂ ਅਸੀਂ ਲੰਗਰ ਛਕਾਉਣ ਜੋਗੇ ਹੀ ਰਹਿ ਗਏ ਆ। ਇਹ ਸਾਨੂੰ ਗੁਲਾਮ ਬਣਾਉਣਾ ਚਾਹੁੰਦੇ, ਅਹਿਸਾਸ ਦਿਵਾਉਂਦੇ ਆ ਸਾਨੂੰ। ਇਹ ਜਾਣ ਕੇ ਇਹ ਜਾਣ ਕੇ ਪੱਗ ਨੂੰ ਟਾਰਗੇਟ ਕਰਦੇ। ਕੋਈ ਪੱਗ ਵਾਲਾ ਨਿਕਲੇ ਅਸੀਂ ਕਰੀਏ, ਫਿਰ ਇਹਨਾਂ ਨੂੰ ਗੁਲਾਮੀ ਦਾ ਅਸੀਂ ਅਹਿਸਾਸ ਕਰਾਈਏ ਵੀ ਤੁਸੀਂ ਇਹ ਦੇਸ਼ 'ਚ ਆਜ਼ਾਦ ਨਹੀਂ ਜੇ, ਇਹ ਗੁਲਾਮ ਆ। ਟੈਸਟਿੰਗ ਕਰਦੇ ਨੇ ਅਣਖ, ਬਾਕੀ ਅਣਖ ਹੈਗੀ ਕਿ ਨਹੀਂ ਹੈਗੀ ਇਹ ਉਹ ਚੈੱਕ ਕਰਦੇ ਆ। ਉਹ ਵੇਖ ਵੀ ਲਿਆ। ਸਾਡੇ ਲੋਕੀ ਵੀ ਇੰਨੇ ਗਲਤ ਆ ਵੀ ਜੇ ਹੁਣ ਖੜਨ ਦਾ ਟਾਈਮ ਆ ਤੁਸੀਂ ਖੜਦੇ ਕਿਉਂ ਨਹੀਂ ਗਏ? ਕੌਣ ਖੜੂਗਾ? ਕੱਲ ਨੂੰ ਤੁਹਾਡੇ ਨਾਲ ਹੋ ਗਿਆ, ਤੁਹਾਡੀ ਕਿਸੇ ਧੀ ਭੈਣ ਨਾਲ ਹੋ ਗਿਆ, ਕਿਸੇ ਭਰਾ ਨਾਲ, ਤੁਸੀਂ ਮੁੜ ਕੇ ਚੀਕਾਂ ਮਾਰਨੀਆਂ ਜੇ ਸਾਡੇ ਨਾਲ ਇਹ ਹੋ ਗਿਆ। ਹੁਣ ਕਿਉਂ ਨਹੀਂ ਖੜਦੇ ਤੁਸੀਂ ਆ ਕੇ? ਇਹ ਸਾਡੇ ਲੋਕੀ ਨਾ ਇਹ ਬਹੁਤ ਗਲਤ, ਇਹ ਗੁਲਾਮੀ ਦਾ ਇਹਨਾਂ ਮਾਨਸਿਕਤਾ ਇਹਨਾਂ ਦੀ ਗੁਲਾਮ ਬਣਾ ਦਿੱਤੀ ਗਈ ਇਹਨਾਂ ਲੋਕਾਂ ਨੇ।
ਨਹੀਂ ਰਹਿਣੇ ਦੋ ਕੁਛ ਨਹੀਂ, ਇਹਨਾਂ ਨੇ ਸਮਝ ਲੈ ਲਾਂਗਰੀ ਹੈਗੇ ਆ, ਜਦੋਂ ਮਰਜ਼ੀ ਇਹਨਾਂ ਨੇ ਕੜਛੀਆਂ ਚੱਕ ਲੀਆਂ ਕਰਤਾ। ਇਹ ਸਾਡਾ ਅਸੀਂ ਆਪ ਘਰੇ ਇਹ ਨਹੀਂ ਕਿਹਾ ਗੁਰੂ ਸਾਹਿਬ ਨੇ ਵੀ ਤੁਸੀਂ ਜਾ ਕੇ ਇਹਨਾਂ ਦੇ ਘਰੇ ਜਾ ਕੇ ਤੁਸੀਂ ਛਕਾਓ, ਜਿਹੜਾ ਗੁਰਦੁਆਰੇ ਆਵੇ ਉਹ ਭੁੱਖਾ ਨਾ ਜਾਵੇ। ਇਹ ਤੇ ਮਤਲਬ ਆਪਣੀ ਸ਼ੋਹਰਤ ਆਪਣੀ ਉਹਦੇ ਵਾਸਤੇ ਨਾ ਆਪ ਹੀ ਲੈ ਫੇਮਸ ਹੋਣ ਵਾਸਤੇ ਇਹ ਲੋਕੀ ਜਾਣ ਕੇ ਇਸ ਤਰ੍ਹਾਂ ਕਰਦੇ। ਜਦੋਂ ਇਹੋ ਜਿਹੇ ਕੰਮ ਹੁੰਦੇ ਆ ਫਿਰ ਇਹਨਾਂ 'ਚ ਕੋਈ ਨਹੀਂ ਬੋੜਦਾ। ਦੀਪ ਸਿੱਧੂ ਦੇ ਲਫ਼ਜ਼ ਯਾਦ ਆਉਂਦੇ ਨੇ, ਭੇਡਾਂ ਮੁੰਨੀਆਂ ਤੇ ਜਾ ਸਕਦੀਆਂ ਨੇ ਲੇਕਿਨ ਸਮਝਾਈਆਂ ਨਹੀਂ ਜਾ ਸਕਦੀਆਂ। ਨਿਸ਼ਾਨ ਸਾਹਿਬ ਸਾਡੇ ਉਤਾਰੇ ਜਾ ਰਹੇ ਨੇ, ਸ਼ਹੀਦਾਂ ਦੀਆਂ ਫੋਟੋਆਂ ਅਸੀਂ ਨਹੀਂ ਲਾ ਸਕਦੇ। ਹਕੀਕਤੀ ਜੋ ਸਾਡੇ ਵੀਰ ਨੇ ਲਫ਼ਜ਼ ਵਰਤੇ ਹੈਗੇ ਨੇ, ਸਾਨੂੰ ਲਾਂਗਰੀ ਸਮਝ ਰਿਹਾ ਕਿ ਸਿੱਖੋ ਜਾਂ ਤਾਂ ਤੁਸੀਂ ਲੰਗਰ ਲਗਾਉਣ ਜੋਗੇ ਹੋ ਜਾਂ ਜੁੱਤੀਆਂ ਖਾਣ ਜੋਗੇ ਹੋ। ਮੈਂ ਇੱਕ ਹੋਰ ਵੀਰ ਨਾਲ ਵੀ ਗੱਲ ਕਰਨਾ ਕਿਉਂਕਿ ਭਾਈ ਸਾਹਿਬ ਲਗਾਤਾਰ ਆਪਣੀ ਸੇਵਾ ਨਿਭਾ ਰਹੇ ਨੇ ਤੇ ਇਹੋ ਜਿਹੇ ਚਿਹਰੇ ਸਾਨੂੰ ਦਿਖਾਣੇ, ਇਸ ਕਰਕੇ ਸਾਡੀ ਜ਼ਿੰਮੇਵਾਰੀ ਵੀ ਬਣਦੀ ਹੈ ਔਰ ਮਜਬੂਰੀ ਵੀ ਬਣਦੀ ਹੈ। 12 ਲੱਖ ਤੋਂ ਵੱਧ ਦਿੱਲੀ ਦੇ ਅੰਦਰ ਸੰਗਤ ਕਹੀ ਜਾਂਦੀ ਹੈ, ਨਗਰ ਕੀਰਤਨ ਨਿਕਲਦੇ ਨੇ ਵੱਡੇ, ਸ਼ਾਇਦ ਰੱਖਣ ਦੀ ਥਾਂ ਨਹੀਂ ਹੁੰਦੀ। ਕਈ ਲੱਖ ਸੰਗਤ ਸਾਡੀ ਪਹੁੰਚਦੀ ਹੈ ਜਦੋਂ ਨਗਰ ਕੀਰਤਨ ਹੁੰਦੇ ਨੇ। ਲੰਗਰ ਲਗਾਉਣ ਦੇ ਲਈ ਇੰਨੀ ਜਗ੍ਹਾ ਹੁੰਦੀ ਹੈ, ਮਾਫ ਕਰਨਾ, ਨੌਨ ਸਿੱਖ ਥੈਲੀਆਂ ਭਰ ਕੇ ਲੈ ਕੇ ਜਾਂਦੇ ਨੇ। ਮਗਰ ਜਦੋਂ ਸਿੱਖਾਂ ਦੇ ਉੱਤੇ ਹਮਲਾ ਹੁੰਦਾ, ਸਿੱਖੀ ਅਣਖ ਦੇ ਉੱਤੇ ਸਾਡੇ ਚਿਹਰੇ, ਸਾਡੇ ਦਾੜੇ, ਸਾਡੇ ਕੇਸ, ਸਾਡੀ ਪੱਗ ਦੇ ਉੱਤੇ ਹਮਲਾ ਹੁੰਦਾ, ਇਹਨਾਂ ਦੇ ਵਿੱਚੋਂ ਦੀ ਲੰਗਰ ਖਾਣ ਵਾਲਿਆਂ ਚੋਂ ਇੱਕ ਵੀ ਉੱਥੇ ਨਹੀਂ ਹੁੰਦਾ। ਵੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਲਗਾਤਾਰ ਸੇਵਾ ਨਿਭਾ ਰਹੇ ਹੋ ਨਰਿੰਦਰ ਵੀਰ ਦੇ ਨਾਲ, ਕੀ ਕਹੋਗੇ ਸਾਰੇ ਮਸਲੇ ਦੇ? ਦੇਖੋ ਜੋ ਇਹਨਾਂ ਨੇ ਕੀਤਾ ਉਹ ਬਹੁਤ ਗਲਤ ਕੀਤਾ ਹੈ। ਕੱਲ ਤੋਂ ਲੈ ਕੇ ਹੁਣ ਤੱਕ ਹਜੇ ਤੱਕ ਉਹ ਕਲਪਰੇਟਸ ਨੂੰ ਫੜਿਆ ਵੀ ਨਹੀਂ ਗਿਆ। ਉਹਨਾਂ ਦੇ ਜਿਹੜੇ ਬਜ਼ੁਰਗ ਹੈਗੇ ਸੀ ਉਹਨਾਂ ਨੂੰ ਰਾਤੀ ਇਹਨਾਂ ਨੇ ਛੱਡਤਾ। ਕੱਲ ਮੈਨੂੰ ਵੀਰ ਦਾ ਕਾਲ ਆਇਆ ਕਰਮਜੀਤ ਸਿੰਘ ਜੀ ਦਾ, ਉਹ ਮੈਨੂੰ ਕਹਿਣ ਲੱਗੇ ਭਾਈ ਸਾਹਿਬ ਜੀ ਇੱਦਾਂ ਗੱਲ ਹੋ ਗਈ ਹੈ, ਪਰ ਮੈਂ ਕੱਲ ਕਿਸੇ ਕਾਰਨ ਨਹੀਂ ਆ ਸਕਿਆ ਕਿਉਂਕਿ ਕੱਲ ਕੀਰਤਨ ਤੇ ਜਾਣਾ ਸੀਗਾ ਤੇ ਆਪਾਂ ਕੀਰਤਨ ਤੋਂ ਰਾਤੀ ਫਿਰ ਮੈਂ ਸਵੇਰੇ 5:30 ਵਜੇ ਹੀ ਆਇਆ ਤੇ 5:30 ਵਜੇ ਜਦੋਂ ਆਇਆ ਭਾਈ ਸਾਹਿਬ ਦਾ ਫੋਨ ਆਇਆ, ਫਿਰ ਮੈਂ ਕਿਹਾ ਮੈਂ ਹੁਣੇ ਆ ਰਿਹਾ। ਪਰ ਉਹ ਭਾਈ ਸਾਹਿਬ ਹੁਣ ਤੱਕ ਦੇਖੋ ਉਹ ਮੁੰਡੇ ਕੋਲ ਤੁਰਿਆ ਵੀ ਨਹੀਂ ਜਾ ਰਿਹਾ। ਉਹ ਮੁੰਡੇ ਨੂੰ ਇਹਨਾਂ ਨੇ ਰੋਡ ਵੀ ਮਾਰੀ ਹੈ, ਜਿਹੜਾ ਪਾਨਾ ਚੁੱਕਿਆ ਹੋਇਆ ਸੀ ਉਹ ਹੱਥ ਤੇ ਉਹਦੀ ਟੰਗ ਤੇ ਮਾਰਿਆ ਉਹਨਾਂ ਨੇ, ਉਹਦਾ ਦੰਦ ਹਿਲ ਰਿਹਾ ਪੂਰਾ, ਉਹਨੂੰ ਉਹਦੀ ਪੱਗ ਉਤਾਰ ਕੇ ਮਾਰਿਆ ਹੈ। ਤੇ ਇਹ ਬਾਰ-ਬਾਰ ਸਾਡੇ ਮਤਲਬ ਸਾਨੂੰ ਚੈੱਕ ਕਰਦੇ ਨੇ ਕਿ ਵੀ ਇਹਨਾਂ 'ਚ ਹੈ ਅਣਖ ਨਹੀਂ ਹੈ। ਬਿਲਕੁਲ ਸੰਗਤ ਜੀ, ਸਾਡੀ ਅਣਖ ਟੈਸਟ ਕੀਤੀ ਜਾਂਦੀ ਹੈਗੀ ਔਰ ਫਿਰ ਮੈਂ ਇਹ ਅਲਫਾਜ਼ ਵਰਤਾ। ਅੱਜ ਸ਼ਾਇਦ ਕਿਤੇ ਨਾ ਕਿਤੇ ਥੋੜੀ ਨਾਰਾਜ਼ਗੀ ਮੇਰੇ ਅਲਫਾਜ਼ਾਂ ਦੇ ਵਿੱਚ ਵੀ ਹੈ ਕਿ ਕਿਉਂਕਿ ਕਵਰੇਜ ਕਰਨ ਲਈ ਹਰ ਜਗ੍ਹਾ ਦੇ ਉੱਤੇ ਅਸੀਂ ਪਹੁੰਚਦੇ ਹੈਗੇ ਆ, ਹਰ ਜਗ੍ਹਾ ਦੇ ਉੱਤੇ ਸਾਨੂੰ ਪੱਗ ਦੇ ਬੰਨੇ ਹੋਏ ਸਾਡੇ ਵੀਰ, ਸਾਡੀ ਕੌਮ ਦੇ ਵੀਰ ਪੱਗਾਂ ਖੁੱਲੇ ਹੋਏ ਤੇ ਕੇਸਾਂ ਦਾੜੀਆਂ ਪੁਟਾ ਕੇ ਇਨਸਾਫ ਦੀ ਮੰਗ ਕਰਦੇ ਦਿਖਦੇ ਨੇ। ਲੰਗਰ ਲਾਉਣ ਵੇਲੇ ਤੇ ਸ਼ਾਇਦ ਸਾਡੀ ਕੌਮ ਨਹੀਂ ਸੋਚਦੀ। ਅਸੀਂ ਲੰਗਰ ਦੇ ਖਿਲਾਫ ਨਹੀਂ ਹਾਂ ਸੰਗਤ ਜੀ, ਕਿਤੇ ਸਾਡੇ ਇਸ ਪ੍ਰੋਗਰਾਮ ਨੂੰ, ਸਾਡੇ ਚੈਨਲ ਨੂੰ, ਮੇਰੇ ਅਲਫਾਜ਼ਾਂ ਨੂੰ ਨੈਗੇਟਿਵ ਦੇ ਦਿੱਤਾ ਜਾਵੇ। ਲੰਗਰ ਗੁਰੂ ਦਾ ਹੁਕਮ ਸੀ ਕਿ ਗੁਰੂ ਦੀ ਚਾਰ ਦੀਵਾਰੀ ਦੇ ਅੰਦਰ ਹੋਣਾ ਚਾਹੀਦਾ, ਨਿਸ਼ਾਨ ਸਾਹਿਬ ਦੇ ਥੱਲੇ ਹੋਣਾ ਚਾਹੀਦਾ। ਗਰੀਬ ਕਾ ਮੂੰਹ ਜੀ, ਗੁਰੂ ਸਾਹਿਬ ਨੇ ਸਿੱਖਾਂ ਲਈ ਕਿਹਾ ਦਾਨ ਦਿਓ ਇਨੀ ਕੋ ਭਲੋ ਔਰ ਆਨ ਕੋ ਦਾਨ ਨਾ ਲਾਗਤ ਨਿਕੋ। ਬਿਲਕੁਲ ਦਾਨ ਇਹਨਾਂ ਨੂੰ ਨਹੀਂ ਹਜਮ ਹੁੰਦਾ। ਮੈਂ ਹੋਰ ਵੀ ਅਲਫਾਜ਼ ਐਗਜ਼ਾਮਪਲ ਦੇ ਸਕਦਾ, ਬਟ ਮੇਰਾ ਹੀ ਇੱਕ ਪੰਥਕ ਔਰ ਮੀਡੀਆ ਦੀ ਜ਼ਿੰਮੇਵਾਰੀ ਮੈਨੂੰ ਲਫ਼ਜ਼ ਵਰਤਨ ਨੂੰ ਗੁਰੇਜ਼ ਕਰ ਰਹੀ ਹੈਗੀ ਹੈ ਕਿਉਂਕਿ ਬਥੇਰਿਆਂ ਨੂੰ ਨਾ ਘਿਓ ਹਜਮ ਨਹੀਂ ਹੁੰਦਾ। ਤੁਸੀਂ ਸਮਝ ਗਏ ਹੋਗੇ ਮੈਂ ਕੀ ਕਹਿ ਰਿਹਾ ਹੈਗਾ। ਮਗਰ ਦਰਦ ਆਉਂਦਾ ਕਿ ਅਸੀਂ ਗੁਰੂ ਦੇ ਹਰ ਸਿਧਾਂਤ ਦੇ ਉੱਤੇ ਪੈਰਾ ਦਿੰਦੇ ਹਾਂ। ਅਸੀਂ ਹਰ ਗਰੀਬ ਮਜ਼ਲੂਮ ਨੂੰ ਗੁਰੂ ਦਾ ਹੁਕਮ ਮੰਨ ਕੇ ਕਿ ਮਾਨਸ ਕੀ ਜਾਤ ਸਭ ਏਕੇ ਪਹਿਚਾਨ ਬੋ, ਅਸੀਂ ਲੰਗਰ ਲਗਾਉਂਦੇ ਹਾਂ ਕਿ ਚੱਲ ਗਰੀਬ ਹੈ, ਭੁੱਖਾ ਹੈ, ਲੇਕਿਨ ਕੀ ਬਦਲੇ ਸਾਨੂੰ ਇਹੋ ਜਿਹੀ ਭਾਜੀਆਂ ਮਿਲਣਗੀਆਂ ਕਿ ਜਦੋਂ ਸਾਡੇ ਸਿੱਖਾਂ ਦੀ ਧੀਆਂ ਦੇ ਉੱਤੇ ਇੱਜ਼ਤ ਦੇ ਉੱਤੇ ਹੱਥ ਪਏਗੀ। ਜਿਵੇਂ ਆਪਾਂ ਚੰਦਰਵਿਆਰ ਦਾ ਕੇਸ ਤੁਹਾਨੂੰ ਦਿਖਾਈ ਚੁੱਕੇ ਹੈਗੇ ਹਾਂ ਤਕਰੀਬਨ 2 ਹਫ਼ਤੇ ਪਹਿਲੇ, ਤੇ ਸਾਡੀਆਂ ਪੱਗਾਂ ਲੈਣਗੀਆਂ ਤੇ ਫਿਰ ਇਹੋ ਲੰਗਰ ਖਾਣ ਵਾਲੇ ਸਾਨੂੰ ਬਚਾਉਣ ਨਹੀਂ ਆਉਂਦੇ। ਅਸੀਂ ਹੁਣ ਚੱਲਦੇ ਹਾਂ ਅੰਦਰ, ਦੇਖਦੇ ਹਾਂ ਕਿ ਪੁਲਿਸ ਪ੍ਰਸ਼ਾਸਨ ਨੇ ਕੀ ਕਾਰਵਾਈ ਕੀਤੀ ਹੈਗੀ ਹੈ ਤੇ ਲੈਣੇ ਆਪਣੇ ਵੀਰ ਤੋਂ ਇਜਾਜ਼ਤ। ਵੀਰੇ ਵਾਹਿਗੁਰੂ ਜੀ ਕਾ ਖਾਲਸਾ। ਸੰਗਤਾਂ ਖਲੋਤੀਆਂ ਨੇ ਥਾਣੇ ਦੇ ਬਾਹਰ ਔਰ ਇਸ ਵੇਲੇ ਦੀ ਅਗਰ ਅਸੀਂ ਅਪਡੇਟ ਦੀ ਗੱਲ ਕਰਦੇ ਹੈਗੇ ਆ ਤੇ ਇੱਕ ਬੰਦੇ ਨੂੰ, ਇੱਕ ਸ਼ਖਸ ਕਹਿ ਲਈਏ, ਮੁਜਰਿਮ ਕਹਿ ਲਈਏ, ਜਿਨੇ ਨਰਿੰਦਰ ਸਿੰਘ ਦੀ ਪੱਗ ਤੇ ਹੱਥ ਪਾਇਆ ਸੀ, ਉਹਦੀ ਗ੍ਰਿਫਤਾਰੀ ਦੀ ਗੱਲ SHO ਸਾਹਿਬ ਨੇ ਕੀਤੀ। ਕਮਾਲ ਦੀ ਗੱਲ ਹੈ, ਸਵੇਰ ਤੋਂ ਗੱਲ ਸੀ ਕਿ ਬੁਲਾਇਆ ਜਾਏਗਾ, ਇੱਕਦਮ ਪ੍ਰਗਟ ਵੀ ਹੋ ਗਿਆ। ਤੇ ਇਸ ਮਸਲੇ ਦੇ ਉੱਤੇ ਕਿਉਂਕਿ SHO ਸਾਹਿਬ ਇਕੱਲੇ ਨਰਿੰਦਰ ਸਿੰਘ ਨੂੰ ਲੈ ਕੇ ਗਏ ਨੇ, ਅਸੀਂ ਉਹਨਾਂ ਨਾਲ ਹੀ ਗੱਲ ਕਰਨਾ। ਨਰਿੰਦਰ ਸਿੰਘ ਜੀ, ਤੁਹਾਨੂੰ SHO ਸਾਹਿਬ ਲੈ ਕੇ ਗਏ ਨੇ, ਤੁਸੀਂ ਉਹਨੂੰ ਆਇਡੈਂਟੀਫਾਈ ਕੀਤਾ ਹੈਗਾ, ਉਹ ਉਹੀ ਹੀ ਹੈ ਜਿਹਦੇ ਹੱਥ 'ਚ ਪਾਨਾ ਸੀ ਤੇ ਜਿਹਨੇ ਮਾਰਿਆ ਤੁਹਾਨੂੰ? ਹਾਂਜੀ, ਇਹ ਉਹੀ ਉਹ ਮੁੰਡਾ ਉੱਤੇ ਬਿਠਾਇਆ ਪਿਆ, ਉਹਨੂੰ ਉਹੀ ਮੁੰਡਾ ਆ। ਹਲੇ ਵੀ ਉਹ ਮੁੰਡਾ ਉਵੇਂ ਹੀ ਖੜਿਆ ਆ, ਆਪਣੀ ਜਿਵੇਂ ਪਹਿਲਾਂ ਸੀਗਾ ਆਕੜ 'ਚ ਉਵੇਂ ਹੀ ਆ। ਕੁਛ ਉਹਦੇ 'ਚ ਮੈਂ ਦੇਖਿਆ ਨਹੀਂ ਗਾ ਕਿ ਨਿਮਰਤਾ ਸਾਡੇ ਵਰਗਾ ਕਹਿੰਦਾ ਕਿ ਜੇ ਉਹ ਮੁੰਡਾ ਉੱਥੇ ਹੀ ਮੈਨੂੰ ਕਹਿੰਦਾ ਕਿ ਵੀਰੇ ਗੱਲ ਸੁਣ ਲੈ, ਗੱਲ ਕਰਨੀ ਹੈ ਯਾਰ, ਸੋਰੀ ਯਾਰ ਮੇਰੀ ਗਲਤੀ ਆ, ਤੂੰ ਮੇਰਾ ਬੜਾ ਭਾਈ ਬਣ ਕੇ। ਤੇ ਆ ਮੇਰੇ ਮਨ 'ਚ ਸੀਗਾ ਚੱਲ ਇੱਦਾਂ ਕਹਿ ਦਿੰਦਾ ਤੇ ਮੈਂ ਇੱਥੇ ਆ ਕੇ ਕਹਿੰਦਾ ਸੰਗਤ ਨੂੰ ਕਿ ਸੰਗਤ ਜੀ ਉਹਨੇ ਮਾਫੀ ਮੰਗ ਲਈ, ਆਪਾਂ ਛੱਡ ਦਈਏ, ਕਿਉਂਕਿ ਸਾਡੇ ਗੁਰੂ ਸਾਹਿਬ ਨੇ ਸਾਨੂੰ ਜ਼ੁਲਮ ਕਰਕੇ ਲੜਨਾ ਸਿਖਾਇਆ। ਅਗਰ ਜੇ ਸਾਹਮਣੇ ਝੁਕ ਕੇ ਆਂਦਾ ਤੇ ਫਿਰ ਮੈਂ ਉਹਨੂੰ ਮਾਫ ਕਰ ਦਿੰਦਾ, ਪਰ ਹੁਣ ਤਾਂ ਉਹਦੇ 'ਚ ਕਦੇ ਹੈ ਹੀ ਨਹੀਂਗਾ ਕਿ ਮੈਂ ਝੁਕ ਜਾ 1% ਵੀ। ਜੀ, ਤੁਹਾਨੂੰ ਸਵੇਰ ਤੋਂ ਕੀ ਕਿਹਾ ਜਾ ਰਿਹਾ ਸੀ ਕਿ ਗ੍ਰਿਫਤਾਰੀ ਹੋ ਚੁੱਕੀ ਹੈ ਜਾਂ ਇੱਕਦਮ ਹੀ ਤੁਹਾਨੂੰ ਸਰਪ੍ਰਾਈਜ਼ ਦਿੱਤਾ ਕਿ ਹਾਂਜੀ ਅਸੀਂ ਤਾਂ ਚੁੱਕ ਹੀ ਲਿਆ? ਨਹੀਂ ਜੀ, ਇਹ ਸਰਪ੍ਰਾਈਜ਼ ਹੀ ਸੀਗਾ। ਸਾਨੂੰ ਤਾਂ ਸਵੇਰ ਦਾ ਬਿਠਾ ਕੇ ਕਦੀ ਕਹਿੰਦੇ ਨੇ ਜੀ ਹਲੇ ਤੱਕ ਆਏ ਨਹੀਂ, ਕਦੀ ਕਹਿੰਦੇ ਨੇ ਜੀ 2 ਵਜੇ, ਕਦੀ ਕਹਿੰਦੇ ਨੇ ਜੀ ਕੱਲ੍ਹ ਆ ਜਿਓ।
ਤੇ ਆ ਹੁਣ ਸਾਡੀ ਮੇਰੀ ਸਾਧ ਸੰਗਤ ਆਈ ਹੈ ਤੇ ਮੇਰੀ ਸਾਧ ਸੰਗਤ ਦੇ ਆਏ ਤੇ ਇੱਕ ਵਾਰੀ ਕੈਮਰਾ ਘੁਮਾ ਕੇ ਦਿਖਾ ਦਿਓ। ਸਾਧ ਸੰਗਤ ਦੇ ਆਏ ਤੇ ਮੈਨੂੰ ਇਹਨਾਂ ਨੇ ਪ੍ਰੈਸ਼ਰ ਦੇਖਿਆ ਕਿ ਸੰਗਤ ਆਈ ਹੈ ਤਾਂ ਉਹ ਦਿਖਾਇਆ ਗਿਆ ਮੁੰਡਾ, ਨਹੀਂ ਤਾਂ ਉਹ ਮੁੰਡਾ ਤਾਂ ਕਹਿੰਦੇ ਸੀਗੇ ਕਿ ਹੈ ਹੀ ਨਹੀਂ ਜੀ ਇਹਨਾਂ ਕੋਲ। ਤੁਹਾਨੂੰ ਨੀਰਜ ਜੀ ਅੰਦਰ ਕਮਰੇ 'ਚ ਲੈ ਕੇ ਗਏ, ਕਿਹੜਾ ਕਮਰਾ ਸੀ? ਕੋਈ ਜੇਲ੍ਹ ਬਣੀ ਹੋਈ ਸੀ, ਸੋਫੇ ਵਗੈਰਾ ਲੱਗੇ ਸਨ? ਕੀ ਕਮਰੇ ਦੀ ਦਿੱਖ ਕੀ ਹੋ ਜੀ? ਨੋਰਮਲ ਕਮਰਾ ਹੀ ਆ ਜੀ, ਬੈੱਡ ਪਏ ਹੋਏ ਨਹੀਂ ਜੀ, ਦੋ ਇੱਕ ਉਨ ਜਿੱਤੇ ਬਸ ਨੋਰਮਲ ਕਮਰਾ ਜਿਵੇਂ ਅਫਸਰਾਂ ਦਾ ਹੁੰਦਾ ਨੋਰਮਲ ਕਮਰਾ ਉਵੇਂ ਹੀ ਸੀਗਾ ਜੀ। ਯਾਨੀ ਕਿ ਉਹਨੂੰ ਕਹਿ ਲਈ ਕਿ ਅਰੈਸਟ ਨਹੀਂ ਲੱਗ ਰਹੀ ਸੀ ਤੁਹਾਨੂੰ, ਕਿ ਜਿਵੇਂ ਕਿਸੇ ਨੂੰ ਮਿਲਵਾਇਆ ਜਾਂਦਾ ਉਸ ਤਰੀਕੇ ਦਾ? ਹਾਂ, ਮਤਲਬ ਕਿ ਉਹਦਾ ਹੱਥ ਫੜਿਆ ਹੋਇਆ ਸੀਗਾ ਤੇ ਜਦੋਂ ਮੈਂ ਗਿਆ ਤਾਂ ਉਹਨੂੰ ਮਿਲਾਤਾ ਬਸ। ਬਾਕੀ ਉੱਦਾਂ ਤਾਂ ਐਂ ਲੱਗ ਰਿਹਾ ਜਿਵੇਂ ਬੈੱਡ ਤੇ ਬਿਠਾਇਆ ਪਿਆ ਇੱਕ ਪਾਸੇ ਉਹਨੂੰ ਬਸ। ਤੁਹਾਨੂੰ ਲੱਗਦਾ ਤੁਸੀਂ ਪੁਲਿਸ ਦਾ ਰਵੱਈਆ ਵੀ ਦੇਖ ਚੁੱਕੇ ਹੈਗੇ ਹੋ, SHO ਸਾਹਿਬ ਉਹ ਕਹਿ ਰਹੇ ਹੈਗੇ ਨੇ ਔਨ ਕੈਮਰਾ ਤੇ ਖੈਰ ਉਹਨਾਂ ਕੋਲ ਅਥਾਰਟੀ ਨਹੀਂ ਹੈ ਕੁਝ ਬੋਲਣ ਦੀ, ਮਗਰ ਤੁਹਾਨੂੰ ਲੱਗ ਰਿਹਾ ਹੈਗਾ ਕਿ ਇਸ ਮਸਲੇ ਦੇ ਅੰਦਰ ਇੱਕ ਗ੍ਰਿਫਤਾਰੀ ਦੀ ਗੱਲ ਕੀਤੀ, ਨਾਮ ਦਾ ਵੀ ਭੁਲੇਖਾ ਚੱਲ ਰਿਹਾ ਹੈ ਕਿ ਸ਼ੋਭਿਤ ਹੈ ਜਾਂ ਮੋਹਿਤ ਹੈ, ਉਹ ਤੁਹਾਨੂੰ ਇਹਨਾਂ ਨੇ ਦੱਸਿਆ ਕਿ ਜਿੰਨੇ ਮਾਰਿਆ ਉਹਦਾ ਕੀ ਨਾਮ ਸੀ? ਨਹੀਂ, ਉਹ ਸ਼ੋਭਿਤ ਮੈਨੂੰ ਤਾਂ ਨਾਮ ਹੀ ਨਹੀਂ ਪਤਾ ਸੀਗਾ ਮੁੰਡੇ ਦਾ। ਇਹ ਤਾਂ ਵੀਡੀਓ 'ਚ ਕੋਈ ਉਹ ਦੂਸਰਾ ਨਾਮ ਲਈ ਜਾਂਦੇ ਨੇ ਤੇ ਕਈ ਸ਼ੋਭਿਤ ਕਹੀ ਜਾਂਦੇ ਨੇ, ਉਹਨੂੰ SHO ਸਾਹਿਬ ਸ਼ੋਭਿਤ ਹੀ ਦੱਸ ਰਹੇ ਨੇ। ਮੈਨੂੰ ਤਾਂ ਨਾਮ ਹੀ ਨਹੀਂ ਪੂਰਾ ਪਤਾ ਉਹਦਾ, ਕੌਣ ਕੀ ਕਰ ਰਿਹਾ ਕੀਤਾ ਇਹਨੇ। ਤੁਹਾਡੀ ਜਿਹੜੀ ਮੰਗ ਹੈ ਗ੍ਰਿਫਤਾਰੀ ਦੀ, ਇੱਕ ਹੋ ਗਿਆ, ਦੋ ਦੀ ਗੱਲ ਹੈ ਕਿਉਂਕਿ ਇੱਕ ਤੁਸੀਂ ਦੱਸ ਰਹੇ ਹੋ ਕਿ ਇੱਕ ਨੇ ਪਿੱਛੋਂ ਪਕੜਿਆ ਸੀ ਤੇ ਦੂਜਾ ਮਾਰਿਆ ਸੀ, ਤੁਸੀਂ ਦੋਨਾਂ ਦੀ ਗੱਲ ਕਰ ਰਹੇ ਹੋ? ਹਾਂਜੀ, ਦੋਨੋਂ ਚਾਹੀਦੇ ਨੇ। ਹੁਣ ਉਹ ਜਦੋਂ ਵਾਰਦਾਤ ਤੇ ਦੋਨੋਂ ਮੌਜੂਦ ਸੀਗੇ, ਵੀਡੀਓ ਵਾਇਰਲ ਹੈ, ਦੋਨੋਂ ਹੀ ਚਾਹੀਦੇ ਨੇ ਜੀ। ਵੀਡੀਓ 'ਚ ਵੀ ਤਾਂ ਦੋਨੋਂ ਹੀ ਨੇ, ਜਦ ਮਾਰ ਕੁੱਟ ਵਾਸਤੇ ਦੋਨੋਂ ਆਏ ਨੇ ਤੇ ਹੁਣ ਜਦੋਂ ਫੜਨ ਦੀ ਗੱਲ ਆਈ ਤੇ ਇੱਕ ਨੂੰ ਫੜ ਲਿਆ ਜੀ। ਤੇ ਮੈਨੂੰ ਤਾਂ ਇਨਸਾਫ ਤਾਂ ਮੈਨੂੰ ਮਿਲਿਆ ਹੀ ਨਹੀਂ ਨਾ। ਮੁੰਡਾ ਤਾਂ ਹਾਲੇ ਵੀ ਉਹਦੀ ਉਹ ਆਕੜ ਹੈ ਜੀ, ਉਹ ਮੁੰਡੇ 'ਚ ਤਾਂ ਹੈ ਹੀ ਨਹੀਂਗਾ। ਮਾਫ ਕਰਨਾ, ਮੈਂ ਤੁਹਾਡੇ ਤੋਂ ਬੜਾ ਸਿੱਧਾ ਸਵਾਲ ਪੁੱਛ ਰਿਹਾ, ਤੁਸੀਂ ਕਹਿ ਰਹੇ ਕਿ ਉਹਦੀ ਆਕੜ ਉਹ ਨਮਰਤਾ ਨਾਲ ਆਂਦਾ ਤੇ ਸ਼ਾਇਦ ਮਾਫ ਕਰ ਦਿੰਦਾ। ਅਗਰ 2 ਘੰਟੇ ਬਾਅਦ 4 ਘੰਟੇ ਬਾਅਦ ਕੱਲ ਤੁਹਾਨੂੰ ਉਹ ਦੋਨੋਂ ਹੱਥ ਜੋੜ ਕੇ ਕਹਿ ਦੇਣ ਕਿ ਸਾਨੂੰ ਮਾਫ ਕਰ ਦਿਓ, ਮਾਫ ਕਰ ਦਿਓਗੇ? ਦੇਖੋ ਜੀ, ਕਹਿੰਦੇ ਨੇ ਫਸਟ ਇੰਪ੍ਰੈਸ਼ਨ ਲਾਸਟ ਇੰਪ੍ਰੈਸ਼ਨ, ਠੀਕ ਹੈ ਜੀ। ਪਹਿਲੀ ਵਾਰੀ ਚੀਜ਼ ਹੋ ਜਾਂਦੀ ਉਹ ਪਹਿਲੀ ਵਾਰੀ ਹੋ ਜਾਂਦੀ ਹੈ। ਤੁਸੀਂ ਜੇ ਬਾਅਦ 'ਚੋਂ ਕਿਸੇ ਦੇ ਦਬਾਅ 'ਚ ਆ ਕੇ, ਹੁਣ ਦੇਖੋ ਜੀ, ਇਹ ਤਾਂ ਜਦੋਂ ਮੈਂ ਉੱਤੇ ਮਿਲਣ ਗਿਆ ਉਹ ਤਾਂ ਉਹਦੀ ਮੱਤ ਸੀ ਨਾ, ਉਹ ਆਪਣੀ ਮੱਤ ਨਹੀਂ ਵਰਤੀ। ਹੁਣ ਉਹ ਕਿਸੇ ਹੋਰ ਦੀ ਮੱਤ ਨਾਲ ਜੇ ਮੇਰੇ ਕੋਲ ਮਾਫੀ ਮੰਗਣ ਆਏਗਾ ਤਾਂ ਮੈਂ ਉਹਨੂੰ ਮਾਫ ਕਿੱਥੇ ਕਰ ਜੂੰਗਾ? ਆਪ ਜੀ ਇਹੀ ਚੀਜ਼ ਤਾਂ ਦੇਖੋ ਕਿ ਮੈਨੂੰ ਮੇਰੀ ਗੁਰਮਤੀ ਨੇ ਇਹੀ ਚੀਜ਼ ਸਿਖਾਈ ਹੈ ਕਿ ਜੇ ਸਾਹਮਣੇ ਵਾਲਾ ਝੁਕਦਾ ਤਾਂ ਉਹਨੂੰ ਮਾਫ ਕਰਨਾ ਬਣਦਾ। ਜੇ ਮੈਂ ਆਪਣੀ ਗੁਰਮਤੀ ਜੇ ਗੁਰਮੁਖੀ ਨਾਲ ਜੁੜਿਆ ਹੋਇਆ ਤੇ ਮੈਂ ਆਪਣੀ ਗੁਰਮੁਖੀ ਦੀ ਜਿਹੜੀ ਦਿੱਤੀਆਂ ਹੋਈਆਂ ਚੰਦ ਜਿਹੜੀਆਂ ਚੀਜ਼ਾਂ ਨੇ ਉਹ ਨਹੀਂ ਵਰਤਾਂਗਾ ਉਸੀ ਟਾਈਮ। ਦੇਖੋ, ਜੇ ਮੈਨੂੰ ਹੁਣ ਮੇਰੀ ਮਦਰ ਕਹਿ ਦੇਣ ਕਿ ਪੁੱਤਰ ਜੀ ਉਹਨੂੰ ਹੁਣੀ ਮਾਰ ਦਿਓ ਤੇ ਮੈਂ ਐਵੇਂ ਥੋੜੀ ਨਾ ਕਰ ਸਕਦਾ। ਗੱਲ ਤਾਂ ਇੱਥੇ ਹੀ ਆਉਂਦੀ ਹੈ ਜੀ, ਗੱਲ ਤਾਂ ਇਹ ਹੁੰਦੀ ਹੈ। ਤੇ ਉਹਨਾਂ ਨੇ, ਮੈਂ ਐ ਨਹੀਂ ਕਹਿੰਦਾ ਜੀ। ਇਹਨੂੰ ਰੋਕਾਂਗਾ 1 ਮਿੰਟ, ਕਿਉਂਕਿ ਇੱਕ ਸ਼ਖਸ ਇੱਥੇ ਕਾਫੀ ਸਮੇਂ ਤੋਂ ਨਾ ਗੱਲ ਕਰ ਰਹੇ ਹੈਗੇ ਨੇ, ਵਿਚਕਾਰ ਕੰਪਰੋਮਾਈਜ਼ ਦੀ। ਅਸੀਂ ਉਹਨਾਂ ਨਾਲ ਹੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹੈਗੇ ਹਾਂ ਕਿਉਂਕਿ ਉਹ ਸਿੱਖਾਂ ਦੇ ਵੱਲੋਂ ਤੇ ਘੱਟ ਤੋਂ ਘੱਟ ਨਹੀਂ ਨੇ। जनाब, आपका नाम क्या है? मेरा बलराज सेजवाल है। आप यहाँ पर क्या कर रहे हैं? मेरा एक केस था मिस्टर पंकज ऐसा ही, वो दूसरा केस है बाप बेटे का पर घरेलू गुनबाया, उसमें आया हूँ मैं। बलराज जी, इस सिख केस के अंदर आप बार बार कह रहे हैं कि मारने वाले को मैं जानता हूँ, वो मक्खी नहीं मार, आप उनके वकील क्यों बन रहे हैं? आपको ये जितनी सिख बिरादरी दिख रही है इनमें से, बलराज जी सुनिए, आप आपके बीच में मेरी तो सवाल तो सुन लीजिए, मेरा सवाल तो सुन लीजिए। इतने लोग हैं जो इनमें से किसी ने आपको बुलाया? नहीं, मैं दूसरे काम के लिए आऊँ, मेरी इसमें गल भी हुई। इस केस में क्यों बोल रहे हैं? अब मिल गए तो यार मेरे गाँव के हैं, अब मेरे आपके गाँव का कौन? सुनो, आपके गाँव, आप कहीं मुझे मिल जाओ, मेरे मित्र हो और कोई संकट दिखता हो तो मैं थोड़ी बहुत बात भी ना करूँगा। जिसको मारा गया वो आपके गांव का? मैं खुद कह रहा हूँ, नहीं फेवर नहीं ले रहा मैं, वो 100% गलती है ओदी 100%। 100 बार ये बात बोली है कि वो मक्खी नहीं मार, कह रहा हूँ कल्प्रिट है, लेकिन उसका जो ऐतिहासिक मैं पा रहा हूँ वो कभी किसी बच्चे से भी नहीं लड़ा पूरे जीवन। जी, मेरे सवाल को आप समझ नहीं पा रहे। मैं ये कह रहा हूँ, आप अपने केस के लिए आए, मुबारक है, पुलिस स्टेशन है, 10 केस है, आप इस केस के अंदर बार बार वकालत क्यों कर रहे हैं? मैं ये पूछ, वकालत नहीं कर रहा, मैं उस बच्चे को जानता हूँ बचपन से, उसके कोई उन्हें किसको जानते हैं? जिसको नरेंद्र की बात कर? नहीं, शोभित। आप शोभित की तरफ से बोलिए ना, आप नरेंद्र सिंह के साथ में खड़े होकर, उनके परिवार वालों के साथ खड़े होकर एक बात क्यों बोल रहे हैं कि मारने वाला मक्खी नहीं मार सकता? वो कह रहा है वो महाकायर है, पता नहीं क्यों लौट पड़ा, मुझे आश्चर्य हो रहा है, मैं आश्चर्यचकित हूँ कि बच्चे, हाँ मैं देखिए मैं उन्हें डांट के आया हूँ, डांट के आया हूँ, मगर वो बेवकूफ तू और तेरे जैसा बेवकूफ, मैं तो याद दो, मुझे आश्चर्य हुआ। मेरे गांव वाला इतना, मेरा गांव बहुत बड़ा है, नहीं सारी वाक्य में शाहरुख ये बारे में कहूँगा नहीं, लेकिन ये बेवकूफ़ी है उसकी, महा बेवकूफ़ी है उसकी, वो अपराधी है इस चीज़ के लिए और उसको जरूर सजा। आपके बेटे को ऐसे मारा जाता, आप क्या सजा मांगते? मैं ईमानदारी से बहुत क्रोध करता, बहुत गुस्सा आता और मैं यही स्टेप उठा जो अभी उठा रहे हैं। मेरा सवाल है कि सजा क्या मांगेंगे आप? अगर आपके बेटे के साथ ऐसे मारा जाता, उसके धर्म का मजाक उड़ाया जाता, तो आप उसके लिए क्या सजा मांगते?
वो वाक्य में फिर मैं अपने बेटे से कहता कि तुझे डूब के मरना चाहिए और जाके वहाँ सेवा कर, उनके बीच में बैठ और सीख दुनिया को, सीख इस दुनिया को। ये तेरा बहुत बड़ा अपराध है। मैं इस वाले इंसिडेंट्स को कहता और आखिर में यही कहता, अगर वो इनोसेंसी कहीं होती कि बेटे कोई बहाना, आपको कहीं भी इनोसेंसी दिख रही है मारने वाले की? उसका हिस्ट्री ऐसी है, मैं सही बता रहा हूँ, हिस्ट्री है उसकी ऐसी। आप जानते हो, कह रहे हो कि वो मक्खी भी नहीं मार सकता। सच में मैं उसको इतिहास ले जानता हूँ, कभी उसने कभी बच्चों के खेल में भी कभी नहीं लड़ा वो। यार ऐसे कैसे हो गया यार? इन बच्चों के खेल में भी नहीं लड़ा। कोई भी ना माँ के पेट से तो नहीं होता, नहीं होता। अब आप कह रहे हैं उसकी ये माँ, मैं इसे कि वो बचपन से ऊपर था है, वो उसका महाअपराध है उसका। हाँ मैं आ गया, वो उसका महाअपराध है और पनिशेबल है। और बोलो, मैं आपके कह रहा हूँ वो पनिशेबल है, ये ऑफेंस। हाँ मैंने वो पनिशेबल है आपकी तरफ, बिल्कुल ठीक। कमाल दी गल है, आगे हैं अब, ठीक है। और बोलो, बलराज जी बच्चे के साथ खड़ा हूँगा इस वाले अपराध के लिए, मैं इस बच्चे के साथ खड़ा हूँगा। हाँ मैं कमाल ਦੀ ਗੱਲ ਹੈ। ਬਲਰਾਜ ਜੀ ਆਪਣੇ ਕਿਸੇ ਕੇਸ ਲਈ ਆਏ ਨੇ, ਸਿੱਖਾਂ ਦੇ ਵਿਚਕਾਰ ਖੜੇ ਹੋ ਕੇ ਕਹਿ ਰਹੇ ਹੈਗੇ ਨੇ ਜੀ ਉਹ ਬੱਚਾ ਇਨੋਸੈਂਟ ਹੈ, ਉਹਦਾ ਕੋਈ ਲੈਣਾ ਦੇਣਾ ਨਹੀਂ ਹੈ ਜੀ, ਉਹ ਮੱਖੀ ਨਹੀਂ ਮਾਰ ਸਕਦਾ। ਔਰ ਔਨ ਕੈਮਰਾ ਦੁਬਾਰਾ ਉਹ ਲਫ਼ਜ਼ ਵਰਤ ਰਹੇ ਹੈਗੇ ਨੇ ਕਿ ਉਹ ਉਹਦਾ ਹਿਸਟਰੀ, ਉਹਦਾ ਰਿਕਾਰਡ ਹੀ ਇਹੋ ਜਿਹਾ ਹੈਗਾ। ਦੋ ਗੱਲਾਂ ਇੱਕੋ ਵਾਰ 'ਚ ਉਹਨਾਂ ਨੇ ਔਨ ਕੈਮਰਾ ਕਹੀ ਹੈਗੀਆਂ ਨੇ। ਤੇ ਜਿਹੜੇ ਸਾਡੇ ਵੀਰ ਨੇ, ਸਾਡੇ ਪਰਿਵਾਰ ਨੇ, ਮੈਂ ਓਂਕਾਰ ਸਿੰਘ ਦੀ ਗੱਲ ਕਰਨਾ ਤੁਹਾਡੇ ਸਾਹਮਣੇ। ਮਿਸਟਰ ਬਲਰਾਜ, ਮੈਂ ਤਾਂ ਜਾਣਦਾ ਨਹੀਂ, ਅਸੀਂ ਤਾਂ ਮੀਡੀਆ ਵਜੋਂ ਆਏ ਹਾਂ। ਸਾਡੇ ਵਿਚਕਾਰ ਖੜੇ ਹੋ ਕੇ ਉਹਨਾਂ ਦੀ ਵਕਾਲਤ ਕਰ ਰਹੇ ਨੇ, ਫਿਰ ਕਹਿ ਰਹੇ ਨੇ ਜੀ ਉਹ ਬੱਚਾ ਇਨੋਸੈਂਟ ਹੈ, ਮੱਖੀ ਨਹੀਂ ਮਾਰ ਸਕਦਾ। ਫਿਰ ਉਹ ਲਫ਼ਜ਼ ਵਰਤ ਰਹੇ ਨੇ ਕਿ ਉਹਦਾ ਤਾਂ ਰਿਕਾਰਡ ਹੀ ਇਹੋ ਜਿਹਾ ਹੈਗਾ। ਕੀ ਲੱਗ ਰਿਹਾ ਤੁਹਾਨੂੰ? ਹੁਣੇ ਹੀ ਦਲਾਲੀ ਸ਼ੁਰੂ ਹੋ ਗਈ ਹੈ ਸਮਝੌਤੇ ਕਰਾਉਣ ਦੀ? ਦੇਖੋ ਮੈਨੂੰ ਲੱਗ ਰਿਹਾ ਕਿ ਚੱਲ ਰਿਹਾ ਪ੍ਰੋਗਰਾਮ ਇਹਨਾਂ ਦਾ, ਦਲਾਲੀ ਕਰ ਰਹੇ ਨੇ। ਔਰ ਪਲੱਸ ਉਹਨੇ ਆਪਣੇ ਆਪ ਹੀ ਥੋੜ੍ਹੇ ਦਿਨ ਪਹਿਲੇ ਕਿਹਾ ਸੀ ਸ਼ਾਇਦ ਉਹਨੇ ਬੀਅਰ ਪੀਤੀ ਹੋਏਗੀ ਤਾਂ ਉਹ ਲੜਿਆ, ਨਹੀਂ ਤਾਂ ਉਸ ਤੋਂ ਪਹਿਲੇ ਕਦੇ ਉਹਨੇ ਮੱਖੀ ਨਹੀਂ ਮਾਰੀ ਹੈ। ਲੇਕਿਨ ਅਸੀਂ ਚਾਹੁੰਦੇ ਹਾਂ ਕਿ ਇਸ ਤਰ੍ਹਾਂ ਐਕਸੈਪਟ ਕਰ ਰਹੇ ਨੇ ਕਿ ਉਹਨੇ ਡਰਿੰਕ ਕੀਤੀ ਹੈ ਔਰ ਉਹਨੇ ਗਲਾਸ ਆਪਣੇ ਗੋਡੇ ਸਿੱਟੇ ਹੈ, ਬੱਚਿਆਂ ਨੇ ਦੇਖਿਆ ਸੀ ਉੱਥੇ, ਤੇ ਉੱਤੇ ਐਕਸ਼ਨ ਬਣਨਾ ਚਾਹੀਦਾ। ਇਹ ਵੀ ਨਾਲ ਨਹੀਂ, ਉਸ ਟਾਈਮ ਨਹੀਂ ਹੈਗੇ ਸੀ ਨਾਲ, ਤੇ ਇਸ ਟਾਈਮ ਉਹ ਨਹੀਂ ਹੈਗੇ ਸੀ ਜਦੋਂ ਮੈਂ ਹੈਗਾ ਸੀ ਉੱਥੇ। ਤੁਹਾਨੂੰ ਲੱਗਦਾ ਇਸ ਤਰੀਕੇ ਨਾਲ ਹੁਣ ਇਨਸਾਫ ਭੈਣ ਜੀ ਮਿਲ ਪਾਏਗਾ? ਤੁਹਾਨੂੰ ਲੱਗ ਰਿਹਾ ਜਿਸ ਪ੍ਰਕਾਰ ਦਾ ਤੁਸੀਂ ਦੇਖਿਆ ਵਤੀਰਾ ਦੋਵਾਂ ਧਿਰਾਂ ਦਾ, ਤੇ ਮੈਨੂੰ ਤਾਂ ਲੱਗ ਨਹੀਂ ਰਿਹਾ ਇਨਸਾਫ ਮਿਲੂਗਾ। ਇਨਸਾਫ ਸਾਨੂੰ ਲੈਣਾ ਪਊਗਾ, ਜਿਵੇਂ ਆਪਾਂ ਕਹਿੰਦੇ ਨੇ ਵੀ ਮੰਗਿਆ ਨਹੀਂ ਮਿਲਣਾ, ਇਨਸਾਫ ਲੈਣਾ ਪਊਗਾ ਖੋ ਕੇ। ਸਾਡਾ ਹੱਕ ਹੈ ਇਹ ਕਿ ਦੇਖੋ, ਤੁਸੀਂ ਆਪ ਹੀ ਦੇਖੋ ਕਿ ਨਾਲੇ ਉਹ ਕਹਿੰਦੇ ਵੀਰ ਜੀ ਗਏ ਮਿਲਣ ਵਾਸਤੇ, ਉਹ ਕਹਿੰਦੇ ਵੀ ਉਹ ਇੱਕ ਤਾਂ ਆਪਾਂ ਕਹੀਏ ਨਾ ਕਿ ਬੰਦੇ ਦੇ ਜਦੋਂ ਪਕੜਿਆ ਜਾਂਦਾ ਹੈ ਥੋੜੀ ਨਮੋਸ਼ੀ ਹੁੰਦੀ ਹੈ ਜਾਂ ਥੋੜੀ ਆਕੜ ਘਟੀ ਹੁੰਦੀ ਹੈ, ਬਟ ਉਹ ਤਾਂ ਉਸ ਪ੍ਰਕਾਰ ਦੀ ਬਦਮਾਸ਼ੀ ਤੇ ਉਹ ਆਕੜ, ਕਹਿੰਦੇ ਵੀ ਅੱਖ ਚੱਕ ਪਾ ਕੇ ਗੱਲ ਕਰ ਰਿਹਾ ਸੀ ਨਹੀਂ ਮੇਰੇ ਨਾਲ ਹੀ ਉਹ, ਹਾਂਜੀ ਹਾਂਜੀ, ਤੇ ਉਹ ਅੱਖ ਚੱਕ ਪਾ ਕੇ ਮਤਲਬ ਗੱਲ ਕਰ ਰਿਹਾ ਸੀ ਔਰ ਮਤਲਬ ਉਹਦੀ ਆਕੜ ਨਹੀਂ ਗਈ। ਮੈਂ ਵੀਰ ਜੀ ਨੂੰ ਸਪੈਸ਼ਲ ਪੁੱਛਿਆ ਵੀ ਤੁਹਾਨੂੰ ਲੱਗਿਆ ਵੀ ਥੋੜੀ ਜਿਹੀ ਉਹਦੇ 'ਚ ਨਰਮਾਈ, ਕਿਉਂਕਿ ਸਾਡੀ ਸੰਗਤ ਜਾਂ ਸਾਡੇ ਸਿੱਖ ਫਲਸਫਾ ਜਿਹੜਾ ਉਹ ਕਹਿੰਦਾ ਵੀ ਜਦੋਂ ਕੋਈ ਨਰਮਾਈ ਨਾਲ ਪੇਸ਼ ਆਉਂਦਾ ਨਾ ਤਾਂ ਆਪਾਂ ਫਿਰ ਵੀ ਥੋੜਾ ਜਿਹਾ ਸੋਚਦੇ ਹਾਂ। ਇਹ ਮਾਫ ਕਰਨ ਵਾਲੇ ਲੋਕ ਨਹੀਂ ਹੈਗੇ, ਇਹ ਮਾਫ ਕਰਨ ਵਾਲੇ ਨਹੀਂ, ਜਿਹੜੇ ਵਕਾਲਤ ਕਰਦੇ ਫਿਰਦੇ ਆ ਨਾ ਇਹ ਰਾਜਨੀਤਿਕ ਲੋਕ ਨੇ, ਇਹ ਛੱਡੇ ਹੁੰਦੇ ਆ। ਤੁਸੀਂ ਇਹ ਕਹਿ ਲਓ ਇਹ ਏਜੰਸੀਆਂ ਹੀ ਆ ਇੱਕ ਪ੍ਰਕਾਰ ਦੀਆਂ ਜਿਹੜੀਆਂ ਵਿਚਾਲੇ। ਤੁਸੀਂ ਭੈਣ ਜੀ ਗੱਲ ਨੋਟ ਕੀਤੀ ਕਿ ਜਿਸ ਵੇਲੇ ਮੈਂ ਬਲਰਾਜ ਨੂੰ ਸਵਾਲ ਪੁੱਛ ਰਿਹਾ ਸੀ, ਸਾਰਾ ਪੁਲਿਸ ਐਡੀਸ਼ਨਲ ਐਸਐਚਓ ਸਾਹਿਬ ਵੀ ਔਨ ਕੈਮਰਾ ਲਫ਼ਜ਼ ਵਰਤ ਰਿਹਾ, ਉਹ ਖੜੇ ਹੋ ਕੇ ਦੇਖ ਰਹੇ ਸਨ। ਟੀਮ ਉਹਨਾਂ ਨੂੰ ਲੈ ਗਈ, ਤੁਹਾਡੇ ਸਿੱਖਾਂ ਨੂੰ ਸਾਰਿਆਂ ਨੂੰ ਬਾਹਰ ਕੱਢ। ਬਿਲਕੁਲ ਬਿਲਕੁਲ ਬਿਲਕੁਲ। ਦੂਸਰੀ ਗੱਲ, ਜਦੋਂ ਆਪਾਂ ਅੰਦਰ ਵੀਰ ਜੀ ਨੂੰ ਲੈ ਕੇ ਜਾ ਰਹੇ ਸੀ ਉਹ ਵੀ ਬਿਲਕੁਲ ਉਹ ਪੁਆਇੰਟ ਤੇ ਸੀ, ਬਿਲਕੁਲ ਉਧਰ ਪੁਲਿਸ ਵੱਲ ਨੂੰ, ਥਾਣੇ ਵੱਲ ਨੂੰ ਬੰਦੇ ਨੂੰ ਲਿਆਂਦਾ ਗਿਆ ਹੋਵੇ, ਬੰਦੇ ਦੇ ਅਗੇਂਸਟ FIR ਹੋਵੇ, ਧਾਰਾਵਾਂ ਲੱਗੀਆਂ ਹੁਣ 295A, ਹੋਰ ਵੀ 4-5 ਧਾਰਾਵਾਂ ਤੁਸੀਂ ਆਪ ਦੇਖੀਆਂ, ਤੇ ਬੰਦੇ ਨੂੰ ਅੰਦਰ ਬੈੱਡ ਤੇ ਬਿਠਾਇਆ ਹੋਵੇ ਤੇ ਉਹਦੀ ਇਸ ਪ੍ਰਕਾਰ ਮਤਲਬ ਐਵੇਂ ਬਾਂਹ ਫੜੀ ਹੋਵੇ ਉਹਨੂੰ, ਉਹ ਮਤਲਬ ਲੱਗਦਾ ਕੀ ਉਹ। ਦੂਸਰੀ ਗੱਲ, ਸਾਨੂੰ ਸਵੇਰ ਦੇ ਇਹ ਕਹਿ ਰਹੇ ਸੀ, ਸਵੇਰ ਦੇ ਆਏ ਹੋਏ ਆ ਉਰੇ, ਸਾਨੂੰ ਇਹ ਕਹਿ ਰਹੇ ਨੇ ਕਿ ਬੰਦੇ ਦਾ ਸਵਿਚ ਆਫ ਆ ਰਿਹਾ ਹੈ, ਕਦੇ ਕੁਛ ਤੇ ਹੁਣ ਇਹ ਬੰਦਾ ਉੱਡ ਕੇ ਆ ਗਿਆ, ਕਿੱਥੋਂ ਆ ਗਿਆ, ਕਿੱਥੋਂ ਪੈਦਾ ਕਰਤਾ ਇਹਨਾਂ ਨੇ ਇਹਨੂੰ ਅੰਦਰ ਹੀ ਬਿਠਾਇਆ ਹੋਇਆ। ਇਹਦੇ ਨਾਲ ਜਿਹੜਾ ਟ੍ਰੀਟਮੈਂਟ ਹੋ ਰਿਹਾ ਉਹ ਇੱਕ ਕ੍ਰਿਮੀਨਲ ਵਾਲਾ ਨਹੀਂ ਹੋ ਰਿਹਾ, ਇੱਕ ਜਿਵੇਂ ਆਪਾਂ ਗੈਸਟ ਚੀਫ ਗੈਸਟ ਵਾਲਾ ਹੁੰਦਾ ਨਾ, ਸਾਨੂੰ ਤੁਸੀਂ ਸਾਹਮਣੇ ਦੇਖਿਆ ਹੋਣਾ, ਬਾਹਰ ਕੱਢਿਆ ਇਹਨਾਂ ਨੇ ਤੇ ਉਹਨੂੰ ਅੰਦਰ ਬਿਠਾਇਆ ਇਸ ਪ੍ਰਕਾਰ। ਨਾਲੇ ਉਹ ਜੈਲੋ ਸ਼ਰਟ ਵਾਲੇ ਨੂੰ ਜਦੋਂ ਤੁਸੀਂ ਇੰਟਰਵਿਊ ਕਰ ਰਹੇ ਸੀ ਸਪੈਸ਼ਲੀ, ਤਾਂ ਸਾਰੇ ਦੇਖ ਰਹੇ ਸੀ ਪੁਲਿਸ ਦੇ ਆਫੀਸਰ, ਈਵਨ ਕਿ ਕਮਿਸ਼ਨਰ ਸਾਹਿਬ ਜਦੋਂ ਬਾਹਰ ਆਉਂਦੇ, ਐਡੀਸ਼ਨਲ SHO ਜਾਂ ਜੋ ਵੀ ਮਤਲਬ ਸਿਵਲ ਆਏ ਕੱਪੜਿਆਂ ਦੇ ਵਿੱਚ, ਉਹ ਜਦੋਂ ਬਾਹਰ ਆਉਣ ਤਾਂ ਉਹਨਾਂ ਦੀ ਮਨਸ਼ਾ ਕਲੀਅਰ ਹੁੰਦੀ, ਸਾਨੂੰ ਕਲੀਅਰ ਹੋਣੀ ਚਾਹੀਦੀ ਵੀ ਉਹ ਕਿਉਂ ਇਸ ਪ੍ਰਕਾਰ ਬਾਹਰ ਨੇ, ਸਾਨੂੰ ਮਨਸ਼ਾ ਕਲੀਅਰ ਹੋਣੀ ਚਾਹੀਦੀ। ਮੈਂ ਆਪਦੇ ਸਿੱਖ ਭਰਾਵਾਂ ਨੂੰ, ਆਪਦੀ ਕਮਿਊਨਿਟੀ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦੀ, ਅਗਰ ਅੱਜ ਸਾਨੂੰ ਨਿਆਂ ਨਾ ਮਿਲਿਆ ਤਾਂ ਇਹ ਸਾਡੀਆਂ ਘਰਾਂ ਤੱਕ ਜਾਣਗੇ, ਸਾਡੀਆਂ ਪੱਗਾਂ ਲਾਉਣ ਵਾਸਤੇ, ਸਾਡੀਆਂ ਚੁੰਨੀਆਂ ਲਾਉਣ ਤੱਕ। ਇਸ ਲਈ ਅੱਜ ਖੜੇ ਹੋਣ ਦੀ ਲੋੜ ਹੈ ਇੱਥੇ। ਜਦ ਤੱਕ ਮੈਂ ਪੁਲਿਸ ਪ੍ਰਸ਼ਾਸਨ ਨੂੰ ਵੀ ਇਹ ਕਹਿਣਾ ਚਾਹੁੰਦੀ, ਜਦ ਤੱਕ ਸਾਨੂੰ ਨਿਆਂ ਨਹੀਂ ਮਿਲੇਗਾ ਅਸੀਂ ਇੱਥੋਂ ਜਮਾ ਨਹੀਂ ਹਿਲਦੇ, ਅਸੀਂ ਨਹੀਂ ਜਾਵਾਂਗੇ ਜਦ ਤੱਕ ਦੋਨੋਂ ਮੁੰਡੇ ਅੰਦਰ ਗ੍ਰਿਫਤਾਰ ਨਹੀਂ ਹੁੰਦੇ। ਤੇ ਉਹਨਾਂ ਦੇ ਨਾਲੇ ਸਾਨੂੰ ਪੁਲਿਸ ਕਹਿੰਦੀ ਹੈ ਵੀ ਤੁਸੀਂ ਆਪ ਜਾ ਕੇ ਦੁਬਾਰਾ ਮੈਡੀਕਲ ਕਰਵਾਓ। ਕਿਉਂ ਕਰਵਾਈਏ?
ਤੁਸੀਂ ਨਾਲ ਚੱਲੋ। ਉਹ ਤਾਂ ਮੁਕਰ ਕੇ ਜਦੋਂ ਮੈਂ ਕਿਹਾ ਵੀ ਤੁਸੀਂ ਆਪਣੀ ਗੱਡੀ ਨਹੀਂ ਭੇਜੀ, ਕਹਿੰਦਾ ਕੌਣ ਕਹਤਾ? ਉਹ ਉਹਨਾਂ ਨੇ ਔਨ ਕੈਮਰਾ ਨਰਿੰਦਰ ਸਿੰਘ ਨੂੰ ਝੂਠਾ ਪਾਤਾ। ਹਾਂ ਦੱਸੋ। ਇਹ ਅਸੀਂ ਜਦੋਂ ਗਏ ਸੀ ਕਹਿਣ ਵਾਸਤੇ, ਦੇਖੋ ਵੀਰ ਜੀ ਨਾਲ ਅਸੀਂ ਖੁਦ ਗਏ, ਉਹਨਾਂ ਨਾਲ ਮਿਲੇ, ਜਾ ਕੇ ਪੁੱਛਿਆ ਤੇ ਕਹਿੰਦੇ ਤੁਸੀਂ ਆਪੇ ਕਰਵਾ ਲਿਆਓ, ਆਪੇ। ਤੁਸੀਂ ਦੱਸੋ ਜਦੋਂ ਦੰਦ ਟੁੱਟਿਆ ਹੁੰਦਾ ਨਾ 326 ਲੱਗਦੀ, ਇਹ 26 ਦੀ ਧਾਰਾ ਨਹੀਂ ਲਾਉਣਾ ਚਾਹੁੰਦੇ, ਤਾਂ ਕਰਕੇ ਕਹਿੰਦੇ ਨੇ ਆਪ ਕਰਵਾ ਲਿਓ ਡਾਕਟਰ ਨਾਲ। ਤੁਹਾਨੂੰ ਪਤਾ ਵੀ ਅੱਜ ਕੱਲ੍ਹ ਪੈਸਾ ਕਿੱਥੋਂ ਤੱਕ ਕੀ ਕਰਵਾਉਂਦਾ, ਜਾਣ ਪਛਾਣ, ਭਾਈ ਭਤੀਜਾਵਾਦ, ਨੈਪੋਟਿਜ਼ਮ, ਬਹੁਤ ਕੁਛ ਇੱਥੇ ਹੋ ਰਿਹਾ। ਬਟ ਅਸੀਂ ਜਦ ਤੱਕ ਸਾਡੇ ਭਰਾ ਨੂੰ ਨਿਆਂ ਨਹੀਂ ਨਾ ਮਿਲਦਾ, ਅਸੀਂ ਇੱਥੋਂ ਜਾਵਾਂਗੇ ਨਹੀਂ। ਇਹ ਸਾਡੀ ਅਣਖ ਦੀ ਗੱਲ ਹੈ, ਛੋਟੀ ਮੋਟੀ ਗੱਲ ਨਹੀਂ ਹੈਗੀ। ਇਹ ਭੁੱਲ ਜਾਣ ਪ੍ਰਸ਼ਾਸਨ ਵਾਲੇ ਜਾਂ ਪੁਲਿਸ ਵਾਲੇ ਜਾਂ ਕੋਈ ਵੀ ਕਿ ਅਸੀਂ ਬਿਨਾਂ ਨਿਆਂ ਲਏ ਤੇ ਇਹਨਾਂ ਦੀਆਂ ਗੱਲਾਂ 'ਚ ਆ ਕੇ ਐਵੇਂ ਚਲੇ ਜਾਵਾਂਗੇ। ਸਾਨੂੰ ਮਿੱਠੀਆਂ ਗੋਲੀਆਂ ਦੇਣੀਆਂ ਬੰਦ ਕਰਨ। ਅਸੀਂ ਉਹ ਲੋਕ ਨਹੀਂ ਜਿਨ੍ਹਾਂ ਨੇ ਮਿੱਠੀਆਂ ਗੋਲੀਆਂ ਖਾਧੀਆਂ ਨੇ, ਅਸੀਂ ਉਹ ਲੋਕ ਹਾਂ ਜਿਹੜੇ ਸ਼ਮਸ਼ੀਰਾਂ 'ਚੋਂ ਪੈਦਾ ਹੋਏ। ਅਸੀਂ ਐਵੇਂ ਨਹੀਂ ਹਿੱਲਾਂਗੇ। ਬਿਲਕੁਲ ਭੈਣ ਜੀ ਨੇ ਬੜੀ ਵਧੀਆ ਗੱਲ ਕੀਤੀ। ਮਾਤਾ ਜੀ ਤੁਸੀਂ ਨਾਰਾਜ਼ਗੀ ਆਪਣੀ ਪਰ ਕੀ ਕਹਿ ਰਹੇ ਹੋ? ਤੁਸੀਂ मैं कह रही हूँ आज एक दे नाल हुई है, कल दूसरे नाल हो सकती है, तो इस करके न्याय मिलना चाहिए। जरूर उन्होंने अरेस्ट करके दोनों नाम नहीं सामने बनाओ, फिर सामने कर देना ना। इन्होंने पैसा चढ़ा देता है, मतलब गरीबों की कोई वैल्यू नहीं है। ਬਿਲਕੁਲ ਜਿਹੜੇ ਇਸ ਵੇਲੇ ਐਲੀਗੇਸ਼ਨ ਕਹਿ ਲਿਆ, ਆਰੋਪ ਕਹਿ ਲਿਆ ਕਿ ਸੰਗਤ ਦੇ ਵੱਲੋਂ ਲੱਗ ਰਹੇ ਨੇ ਪੈਸਾ ਚੜਾਤਾ। 2 ਬੰਦਿਆਂ ਨੇ ਮਾਰਿਆ। ਨਰਿੰਦਰ ਸਿੰਘ ਜਿਹੜਾ ਵਿਕਟਿਮ ਹੈ, ਜਿਹਨੂੰ ਮਾਰਿਆ ਗਿਆ, ਪੁਲਿਸ ਕਹਿ ਰਹੀ ਹੈ ਇੱਕ ਹੈ ਜੀ ਤੁਹਾਨੂੰ ਭੁਲੇਖਾ ਲੱਗਿਆ। ਕਮਾਲ ਦੀ ਗੱਲ ਹੈ, ਜਿਹਨੂੰ ਸੱਟਾਂ ਲੱਗੀਆਂ ਉਹ ਕਹਿ ਰਿਹਾ 2 ਬੰਦੇ ਸਨ। ਜਿਹਨਾਂ ਦੇ ਕੋਲ ਕੇਸ ਆਇਆ ਪੁਲਿਸ ਡਿਪਾਰਟਮੈਂਟ, ਉਹ ਕਹਿ ਰਿਹਾ ਜੀ ਤੁਹਾਨੂੰ ਨਾਮ ਦਾ ਭੁਲੇਖਾ ਲੱਗ ਰਿਹਾ, ਨਾਮ ਇੱਕ ਹੈ। ਰਾਜਨੀਤੀ ਹੁੰਦੀ ਹੈ, ਤੁਸੀਂ ਵੀ ਦੇਖਦੇ ਹੋ, ਮਾਫ ਕਰਨਾ ਤੁਸੀਂ ਵੀ ਰਾਜਨੀਤੀ 'ਚੋਂ, ਮਗਰ ਇੱਥੇ ਘੱਟੋ ਘੱਟ ਮੈਂ ਕਹਾਂਗਾ ਕਿ ਦਿੱਲੀ ਕਮੇਟੀ ਨੇ ਬੜਾ ਆਪਣਾ ਬਖੂਬੀ ਰੋਲ ਅਪਣਾਇਆ। ਰਾਤੀ ਦੇ ਤੁਸੀਂ ਇੱਥੇ ਹੈਗੇ ਹੋ, ਸਵੇਰ ਤੋਂ ਪਰਿਵਾਰ ਦੇ ਨਾਲੋਂ ਤੁਹਾਡਾ ਵੀ ਇੱਕ ਤਜਰਬਾ ਹੈ। ਦਾੜੀ ਮੇਰੀ ਵੀ ਚਿੱਟੀ ਹੋ ਗਈ, ਮਾਫ ਕਰਨਾ ਤੁਹਾਡੀ ਵੀ ਚਿੱਟੀ। ਤੁਹਾਨੂੰ ਲੱਗਦਾ ਪੁਲਿਸ ਇਮਾਨਦਾਰੀ ਨਾਲ ਇਸ ਕੇਸ ਉੱਤੇ ਕੰਮ ਕਰ ਰਹੀ ਹੈ? ਨਹੀਂ ਜੀ, ਮੈਨੂੰ ਨਹੀਂ ਲੱਗਦਾ ਪੁਲਿਸ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ। ਇਹ ਕਿਤੇ ਨਾ ਕਿਤੇ ਉਹਨਾਂ ਨੂੰ ਦਬਾਅ ਪਿਆ ਹੋਇਆ ਹੈ ਤੇ ਉਸ ਦਬਾਅ ਦੇ ਅੰਦਰ ਹੀ ਉਹਨਾਂ ਨੂੰ ਹਾਲੇ ਤੱਕ ਉਹ ਚੱਲ ਰਹੇ ਨੇ। ਹਾਲੇ ਤੱਕ ਸਾਨੂੰ ਤਾਂ ਕਹਿ ਦਿਆ ਕਿ ਸ਼ਾਮ ਤੱਕ ਅਸੀਂ ਉਹ ਬੰਦੇ ਨੂੰ ਅਰੈਸਟ ਕਰਾਂਗੇ, ਜਾਂ ਕਿ ਬੰਦਾ ਆਲਰੇਡੀ ਅਰੈਸਟ ਹੈ ਇਹਨਾਂ ਕੋਲ। ਬਿਲਕੁਲ ਜੀ, ਇਮਾਨਦਾਰੀ ਦੀ ਗੱਲ ਕਰਦੇ ਆ। ਲੋਕੀ ਪੁਲਿਸ ਪ੍ਰਸ਼ਾਸਨ ਕੋਲ ਜਾਂਦੇ ਨੇ, ਉਮੀਦ ਕਰਦੇ ਹੈਗੇ ਨੇ ਕਿ ਸਾਨੂੰ ਇਨਸਾਫ ਮਿਲੇਗਾ, ਮਗਰ ਜਿਸ ਤਰੀਕੇ ਦਾ ਰਵੱਈਆ ਇਸ ਕੇਸ ਵਿੱਚ ਨਰਿੰਦਰ ਸਿੰਘ ਦੇ ਕੇਸ ਦੇ ਵਿਚਕਾਰ ਦੇਖਣ ਨੂੰ ਮਿਲ ਰਿਹਾ ਹੈ, ਸ਼ਾਇਦ ਹਮੇਸ਼ਾ ਦੀ ਤਰ੍ਹਾਂ ਇਸ ਕੇਸ ਦੇ ਅੰਦਰ ਵੀ ਇਹੋ ਕੁਛ ਹੀ ਦੇਖਣ ਨੂੰ ਮਿਲ ਰਿਹਾ ਹੈਗਾ ਵੇ ਕਿ 2 ਬੰਦਿਆਂ ਦੀ ਗ੍ਰਿਫਤਾਰੀ ਦੀ ਗੱਲ ਹੈਗੀ ਹੈ। ਇੱਕ ਦਾ ਨਾਮ ਲਿੱਤਾ ਜਾ ਰਿਹਾ, ਗੱਡੀ ਪੁਲਿਸ ਕੰਪਾਊਂਡ ਦੇ ਅੰਦਰ ਖੜੀ ਹੈ, ਮਗਰ FIR ਦੇ ਅੰਦਰ ਬਕਾਇਦਾ ਉਸ ਗੱਡੀ ਦੇ ਨੰਬਰ ਦੇ ਨਾਲ ਉਸ ਮਾਲਕ ਦਾ ਨਾਮ ਨਹੀਂ ਲਿਖਿਆ ਗਿਆ। ਕਿਉਂ ਨਹੀਂ ਲਿਖਿਆ ਗਿਆ? ਇਹਦੀ ਜਵਾਬਦੇਹੀ ਤੇ ਆਉਣ ਵਾਲੇ 1-2 ਦਿਨਾਂ 'ਚ 3 ਦਿਨਾਂ ਦੇ ਅੰਦਰ ਪੁਲਿਸ ਪ੍ਰਸ਼ਾਸਨ ਦੇਗਾ ਜਾਂ ਪਰਿਵਾਰ ਦੇਗਾ ਕਿ ਇਸ ਕੇਸ ਦੇ ਉੱਤੇ ਕੀ ਰਿਜ਼ਲਟ ਨਿਕਲਦਾ। ਮਗਰ ਔਨ ਕੈਮਰਾ ਜਿੰਨੀ ਗੱਲਬਾਤ ਅਸੀਂ ਪਰਿਵਾਰ ਦੇ ਨਾਲ ਕੀਤੀ ਹੈ, ਨਰਿੰਦਰ ਸਿੰਘ ਦੇ ਨਾਲ, ਜਿਨ੍ਹਾਂ ਨਾਲ ਇਹ ਸਾਰੀ ਘਟਨਾ ਵਾਪਰੀ, ਉਹਨਾਂ ਨੇ ਕਿਹਾ ਕਿ ਮੈਂ ਇਸ ਮਸਲੇ ਦੇ ਉੱਤੇ ਕੰਪਰੋਮਾਈਜ਼ ਨਹੀਂ ਕਰਾਂਗਾ। ਲਗਾਤਾਰ ਅਸੀਂ ਜੁੜੇ ਹੋਏ ਹੈਗੇ ਆ ਸਾਕੇਤ ਪੁਲਿਸ ਸਟੇਸ਼ਨ ਹੈੱਡਕੁਆਟਰ ਦੇ ਵਿਚਕਾਰ। ਅਗਲੀ ਅਪਡੇਟ ਕੀ ਹੁੰਦੀ ਹੈ, ਲਗਾਤਾਰ ਜੁੜਿਆ। ਥੋੜੀ ਦੇਰ 'ਚ ਤੁਹਾਨੂੰ ਅਸੀਂ ਨੈਕਸਟ ਅਪਡੇਟ ਵੀ ਦਿੰਦੇ ਹੈਗੇ। देख लो पहले अपनी गाड़ी चलाओ। आजा करम आया पुलिस आ गई, भाग गया पुलिस आ गई ना, भाग गया पुलिस आ गई, भाग रहा है, पुलिस वाले आ गए ना, गया वहाँ पे गाड़ी बताओ बात क्या हुई? लोकल है, बंदे लोकल में
हाँ क्या बात होगी? कहाँ गई हो? कहाँ गई? हैं? कहाँ गई? क्या हो गया? गल की हुई बात तो बात क्या हुई है? क्या बताओ, बात क्या हुई है? हैं? ये कहाँ जा रहे हैं? आ जाओ आ जाओ आ जाओ आ जाओ। अरे बताओ तो सही क्या हुआ? क्या आप बताओ तो सही क्या हुआ? आपके साथ क्या हुआ? वहाँ पे आप बताओ कहाँ है? क्या बात क्या हुई? गाड़ी कहाँ है आपकी? आपकी गाड़ी कहाँ है? लोकल है, इनकी गाड़ी कहाँ है? बंदे लोकल ने थे। अच्छा सारे इतने लोकल ने। हाँ तेरी गाड़ी है ये? मेरी गड्डी है, मैं अच्छा जा रहा हाँ लेके ओवरटेक करके अच्छा गड्डी की वीडियो अपलोड हो एक कौन है? जाए। बंदा ये गाड़ी है, ये गाड़ी है जी, ये गाड़ी है जी। ये देखो एक सरदार जी के साथ मारपीट कर दी है जी इन्होंने। हालांकि मैंने छुड़ाया इनको, और ये मैडम इनके रिलेटिव हैं जो भी हैं, फ्रेंड है आपके। क्या नाम होगा? क्या बात क्या होगी? कैसी बात? इन्होंने आपने उनको भगा दिया? ना भगा। आप भी थे ना? आप भी थे? कहाँ थे? आपका क्या नाम है? आपका नाम है? अरे आपका नाम अच्छा उन्हें हाथ छुड़ते ही हाथ कौन है? क्या नाम है उनका? कौन सी हाथ छुट्टी है? आपका दोस्त है ना? थप्पड़ मारा हर्षित है। उनका पग लाई मेरी। कहाँ पे रहते हैं? कुछ नहीं किया मैडम कहाँ पर रहते हैं? पूछो भाई ने हाथ छोड़े। मैडम कहाँ पर रहते हैं? छोड़ा था ना। एक मिनट अरे चुप करो। कहाँ पर रहते हैं मैडम? बताएंगे प्लीज। कौन? आपका जो दोस्त है हर्षित, मेरोली के रहने वाले हैं? अच्छा कोई एड्रेस वगैरह? आप मेरी वीडियो नहीं हाजी आप ये वीडियो गलत कर रहे हो। नहीं ये देखो ना, ये देखो ये आप कैसे बना रहे हैं? मैडम साहब आपने बचाया ना, आपने बताया वीडियो पे इंटरोगेशन आप नहीं कर सकते। देखो पुलिस आएगी, सब कुछ आएगा। ठीक है जी, ठीक है। लाइव चल रहा है ये सारा। ये देखो मार रहे हैं, ये गाड़ी इनकी। ये तेरी क्या गलती है? तेरी क्या गलती है? बताएगा कुछ? गलती नहीं है, क्या बताएगा? इन्होंने पी रखी है। पहली चीज इनकी गलती ये चीज है। पी रखी इन्होंने? इनका टेस्ट होएगा बिल्कुल। टेस्ट करवा लो अभी। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਦੀ ਟੀਮ ਇਸ ਵੇਲੇ ਮੌਜੂਦ ਹੈਗੀ ਹੈ ਸਾਕੇਤ ਪੁਲਿਸ ਸਟੇਸ਼ਨ। ਪਿਛਲੇ 24 ਘੰਟੇ ਤੋਂ ਜਿਹੜੀ ਵੀਡੀਓ ਸਾਡੇ ਚੈਨਲ ਦੇ ਰਾਹੀਂ ਉਹ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈ ਕਿ ਕਿਸ ਤਰੀਕੇ ਦੇ ਨਾਲ ਇੱਕ ਸਿੱਖ ਨੂੰ ਬੜੀ ਬੁਰੀ ਤਰ੍ਹਾਂ ਕੁੱਟਿਆ ਗਿਆ ਸਿਰਫ ਇਸ ਕਰਕੇ ਕਿ ਹਲਕੀ ਜਿਹੀ ਗੱਡੀ ਦੀ ਟੱਕਰ ਲੱਗੀ ਸੀ। ਕੀ ਸਾਰਾ ਮਸਲਾ ਸੀ? ਕਿਉਂਕਿ ਇਹ ਸਾਰੇ ਮਸਲਿਆਂ ਦੇ ਵਿਚਕਾਰ ਅਸੀਂ ਲਗਾਤਾਰ ਦੇਖ ਰਹੇ ਹਾਂ ਸਿੱਖਾਂ ਦੀਆਂ ਪੱਗਾਂ ਲਾਈਆਂ ਜਾਂਦੀਆਂ ਨੇ, ਉਹਨਾਂ ਦੇ ਕੇਸਾਂ ਦੀ ਬੇਦਬੀ ਕੀਤੀ ਜਾਂਦੀ ਹੈ, ਔਰ ਖਾਸ ਕਰਕੇ ਪੁਲਿਸ ਪ੍ਰਸ਼ਾਸਨ ਕਦੀ ਵੀ ਸਿੱਖਾਂ ਦੀ ਮਦਦ ਕਰਨ ਦੇ ਲਈ ਨਹੀਂ ਆਉਂਦਾ। ਅਗਰ ਅਸੀਂ ਇਸ ਗੱਲ ਦੇ ਉਲਟ ਕਰੀਏ ਕਿ ਇਹ ਹਮਲਾ ਸਿੱਖਾਂ ਦੇ ਵੱਲੋਂ ਕੀਤਾ ਗਿਆ ਹੁੰਦਾ ਔਰ ਮਾਰ ਖਾਣ ਵਾਲਾ ਕੋਈ ਨੌਨਸਿਕ ਹੁੰਦਾ ਤਾਂ ਸ਼ਾਇਦ ਪੂਰਾ ਪਰਿਵਾਰ ਹਾਲੇ ਤੱਕ ਥਾਣੇ ਦੇ ਅੰਦਰ ਪੁੱਠਾ ਟੰਗ ਦਿੱਤਾ ਗਿਆ ਹੁੰਦਾ। ਸਾਡੇ ਨਾਲ ਉਹ ਪੂਰਾ ਪਰਿਵਾਰ ਜੁੜ ਚੁੱਕਾ ਹੈਗਾ। ਸਾਡਾ ਵੀਰ ਨਰਿੰਦਰ ਸਿੰਘ ਜਿਨ੍ਹਾਂ ਦੇ ਨਾਲ ਸਾਰੀ ਘਟਨਾ ਵਾਪਰੀ। ਗੱਲ ਦੀ ਸ਼ੁਰੂਆਤ ਫਤਿਹ ਦੀ ਸਾਨੂੰ ਕਹਿੰਦਾ ਨਰਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਕੀ ਹੋਇਆ ਸੀ ਸਾਰਾ ਮਸਲਾ? ਜੀ ਮੈਂ ਕੱਲ ਵਸੰਤ ਕੁੰਜ ਤੋਂ ਆਪਣਾ ਕੰਮ ਖਤਮ ਕਰਕੇ ਸਾਕੇਤ ਆ ਰਿਹਾ ਸੀਗਾ ਜੀ, ਤੇ ਸਾਕੇਤ ਮੈਂ ਜਿਵੇਂ ਹੀ ਲਾਡੋ ਸਰਾਏ ਬੱਤੀ ਤੇ ਪਹੁੰਚਿਆ ਤੇ ਬੱਤੀ ਜਿਵੇਂ ਗ੍ਰੀਨ ਹੋਈ ਹੈ ਜੀ, ਮੈਂ ਆਪਣੀ ਸਕੂਟੀ ਤੇ ਮੈਂ ਸਿੱਧਾ ਉਹ ਰਾਈਟ ਸਾਈਡ ਸੀ, ਮੈਂ ਲੈਫਟ ਸਾਈਡ ਸੀਗਾ ਜੀ, ਤੇ ਉਹਨੇ ਓਵਰਟੇਕ ਕਰਕੇ ਮੇਰੀ ਸਕੂਟੀ ਨੂੰ ਪੂਰਾ ਐਂਗਲ ਫਸਿਆ ਤੇ ਘਸੀਟਦਾ ਹੋਇਆ ਆਪਣੇ ਵੱਲ ਮੋੜ ਕੇ ਲੈ ਗਿਆ। ਮੈਂ ਕਿਵੇਂ ਨਾ ਕਿਵੇਂ ਕਰਕੇ ਆਪਣੀ ਸਕੂਟੀ ਰੋਕਿਆ ਔਰ ਮੈਂ ਆਪਣੇ ਆਪ ਨੂੰ ਸਟੈਂਡ ਕੀਤਾ, ਗਿਰਨ ਤੋਂ ਬਚਿਆ। ਉਦੋਂ ਬਾਅਦ ਉਹਨਾਂ ਮੈਨੂੰ ਆਪਣੀ ਲੈਂਗੁਏਜ 'ਚ ਗਾਲਾਂ ਕੱਢੀਆਂ ਜੀ। ਮੈਂ ਉਹਨੂੰ ਕਿਹਾ ਮੇਰਾ ਨੁਕਸਾਨ ਕੀਤਾ, ਮੇਰਾ ਨੁਕਸਾਨ ਭਰ। ਉਹਨੇ ਮੇਰੀ ਕੁਛ ਨਹੀਂ ਸੁਣੀ, ਇੱਕ ਨਹੀਂ ਸੁਣੀ, ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ। ਜਦੋਂ ਪਹਿਲਾਂ ਗਾਲਾਂ ਕੱਢਦਾ ਰਿਹਾ, ਇੱਕੋ ਦਮ ਉਹਨੇ ਦੇਖਿਆ ਕਿ ਉਹਦੇ ਹੀ ਉਹ ਲੋਕਲ ਸੀਗਾ ਉੱਥੇ ਦਾ, ਲਾਡੋ ਸਰਾਏ ਦਾ, ਉਹਦੇ ਪਿੰਡ ਦੇ ਮੁੰਡੇ 2-3 ਉੱਥੋਂ ਦੀ ਇੱਕ ਮੁੰਡਾ ਤੇ ਇੱਕ ਕੁੜੀ ਭੱਜਦੀ ਆਈ। ਉਹਨੇ ਦੇਖਿਆ ਕਿ ਉਹ ਆਏ ਨੇ ਤਾਂ ਇੰਨੇ ਚਿਰ ਉਹ ਬਾਹਰ ਨਿਕਲ ਕੇ ਮੈਨੂੰ ਕਹਿੰਦਾ ਤੇਰੇ ਥੱਪੜ ਮਾਰਾਂਗਾ। ਮੈਂ ਕਿਹਾ ਤੂੰ ਥੱਪੜ ਕਿਉਂ ਮਾਰੇਗਾ? ਇੱਕ ਤਾਂ ਮੇਰਾ ਨੁਕਸਾਨ ਕੀਤਾ, ਮੈਂ ਥੱਪੜ ਕਿਉਂ ਖਾਵਾਂਗਾ? ਮੈਂ ਕਿਹਾ ਕਹਿੰਦਾ ਤੈਨੂੰ ਥੱਪੜ ਮਾਰਾਂਗਾ। ਮੈਂ ਕਿਹਾ ਮਾਰ ਲੈ ਭਰਾ ਥੱਪੜ। ਇੰਨੇ ਚਿਰ ਉਹਨੇ ਮੈਨੂੰ ਥੱਪੜ ਮਾਰਨੇ ਸ਼ੁਰੂ ਕਰਤੇ ਤੇ ਮੈਂ ਵੀ ਆਪਣੇ ਬਚਾਅ 'ਚ ਫਿਰ ਹੱਥ ਚੁੱਕਿਆ
ਤੇ ਨਾਲ ਹੀ ਪਿੱਛੋਂ ਦੀ ਇੱਕ ਹੋਰ ਮੁੰਡਾ ਆਇਆ, ਉਹ ਮੈਨੂੰ ਐਂ ਕਰਦਾ ਪਿਆ ਸੀਗਾ ਜਿਵੇਂ ਕਿ ਲੜਾਈ ਛੁਡਾਉਣ ਵਾਸਤੇ ਉਹਨੇ ਮੈਨੂੰ ਪਿੱਛੋਂ ਦੀ ਫੜ ਲਿਆ, ਭਾਈ ਛੋੜੋ ਪਿੱਛੋਂ ਦੀ ਐਵੇਂ ਫੜ ਕੇ, ਤੇ ਉਹ ਮੁੰਡਾ ਮੈਨੂੰ ਮੁੱਕਾ ਮਾਰਦਾ ਨਾ ਮੇਰੇ ਮੂੰਹ ਤੇ। ਮੈਂ ਉਹਨੂੰ ਕਿਹਾ ਮੈਂ ਮਾਰ ਲਿਆ, ਮੇਰੀ ਪੱਗ ਤੇ ਨਾ ਹੱਥ ਪਾ ਲਈ। ਉਹੀ ਉਹ ਗੱਲ ਹੋਈ, ਉਹਨੇ ਮੇਰੀ ਪੱਗ ਲਾਤੀ, ਉਸ ਤੋਂ ਬਾਅਦ ਮੇਰੇ ਕੇਸਾਂ ਤੇ ਹੱਥ ਪਾ ਲਿਆ। ਥੋੜੀ ਦੇਰ ਹੋਈ, ਇੱਕ ਸਿੰਘ ਭਾਜੀ ਜਾ ਰਹੇ ਸੀ, ਉਹਨਾਂ ਨੇ ਵੇਖਿਆ ਕਿ ਕੀ ਗੱਲ ਹੋਈ ਹੈ। ਉਹ ਜਿਵੇਂ ਹੀ ਆਏ, ਉਹਨਾਂ ਨੇ ਦੇਖਿਆ ਕਿ ਐਵੇਂ ਐਵੇਂ ਗੱਲ ਹੋਈ ਹੈ, ਉਹਨਾਂ ਨੇ ਵੀਡੀਓ ਬਣਾਉਣੀ ਸ਼ੁਰੂ ਕੀਤੀ। ਜਿਵੇਂ ਵੀਡੀਓ ਬਣਾਈ ਤੇ ਉਹ ਪਿੱਛੇ ਭੱਜ ਗਏ ਕਿ ਹੁਣ ਵੀਡੀਓ। ਐਨੇ ਚਿਰ ਉਹ ਮੁੰਡਾ ਵੀ ਗੱਡੀ ਲੈ ਕੇ ਭੱਜ ਗਿਆ, ਉਹਦੇ ਦਿਮਾਗ 'ਚ ਪਤਾ ਨਹੀਂ ਕੀ ਆਇਆ, ਉਹ ਅੱਗੋਂ ਦੀ ਫੇਰ ਆਇਆ ਵਾਪਸ ਪਾਨਾ ਚੁੱਕ ਕੇ, ਲੋਹੇ ਦਾ ਪਾਨਾ ਲੈ ਕੇ। ਉਹਨੇ ਪਾਨਾ ਮਾਰਨ ਲੱਗਾ, ਕੋਸ਼ਿਸ਼ ਕਰਨ ਲੱਗਾ, ਐਨੇ ਚਿਰ ਨਾ ਉਹ ਭਾਜੀ ਜਦੋਂ ਵੀਡੀਓ ਬਣਾਉਣ ਲੱਗੇ ਉਹ ਵਾਪਸ ਦੁਬਾਰਾ ਭੱਜ ਗਿਆ, ਉੱਥੇ ਵਾਪਸ ਗਿਆ, ਭੱਜ ਕੇ ਗਿਆ। ਐਨੇ ਚਿਰ ਉਹ ਭਾਜੀ ਵੀਡੀਓ ਬਣਾਉਂਦੇ ਉਹਨੂੰ ਫੜਨ ਵਾਸਤੇ ਗਏ, ਜਿਹਨੇ ਮੈਨੂੰ ਪਾਨਾ ਮਾਰਨਾ, ਜਿਹਨੇ ਮੇਰੇ ਪੱਗ ਲਾਈ ਹੈ, ਉਹਨੂੰ ਮਾਰਨ ਵਾਸਤੇ ਪਿੱਛੇ ਭੱਜੇ ਨੇ। ਅੱਗੇ ਜਾ ਕੇ ਗੱਡੀ ਆਪਣੀ ਸਾਈਡ ਤੇ ਲਗਾ ਕੇ, ਤੇ ਉਹ ਕੁੜੀ ਸੀ ਉਹਨਾਂ ਨਾਲ ਇੱਕ, ਉਹ ਕੁੜੀ ਝੂਠ ਮੂਠ ਦਾ ਬਲੇਮ ਲਾ ਲੱਗੀ, ਕਹਿੰਦੀ ਤੂੰ ਦਾਰੂ ਪੀਤੀ ਆ। ਮੈਂ ਉਹਨੂੰ ਕਿਹਾ ਭੈਣ ਮੈਂ ਦਾਰੂ ਨਹੀਂ ਪੀਤੀ। ਮੈਂ ਕਿਹਾ ਭੈਣ ਮੈਨੇ ਦਾਰੂ ਨਹੀਂ ਪੀ ਰੱਖੀ, ਮੇਰੇ ਘਰ ਤਾਂ ਸਹਿਜ ਪਾਠ ਰੱਖਿਆ ਪਿਆ, ਮੈਂ ਚੀਜ਼ਾਂ ਤੋਂ ਦੂਰ ਆ, ਇਹ ਤਾਂ ਨੋਨ ਵੈਜ ਨਹੀਂ ਖਾਂਦੇ ਤੇ ਦਾਰੂ ਕਿਤੋਂ ਪੀਣੀ ਆ। ਮੈਂ ਇੰਨੀ ਗੱਲ ਉਹਨੂੰ ਕਹੀ, ਕਹਿੰਦੀ ਨਹੀਂ। ਉਹਦੇ ਨਾਲ ਦੇ 3-4 ਮੁੰਡੇ ਹੋਰ ਅੱਗੋਂ ਉਹ ਵੀ ਮੈਨੂੰ ਐਂ ਹੀ ਕਹਿਣ ਲੱਗ ਗਏ, ਕਹਿੰਦੇ ਤੂੰ ਦਾਰੂ ਪੀ ਰੱਖੀ ਹੈ। ਮੈਨੂੰ ਉੱਥੇ ਬਲੇਮ ਕਰਨ ਲੱਗ ਗਏ। ਇੱਕ ਤਾਂ ਮੇਰੀ ਸਿੱਖੀ ਦਾ ਬੇਅਦਬੀ ਕੀਤੀ, ਮੇਰੇ ਕੇਸਾਂ ਦੀ ਬੇਅਦਬੀ ਕੀਤੀ, ਤੋਂ ਬਲੇਮ ਕਰ ਰਹੇ। ਉੱਥੇ ਮੈਂ ਖੜੇ 'ਚ ਹੀ ਕਿਹਾ, ਮੈਂ ਕਿਹਾ ਮੇਰਾ ਟੈਸਟ ਕਰਾ ਲਓ, ਇੱਥੇ ਕਰਾ ਲਓ, ਜਿੱਥੋਂ ਮਰਜ਼ੀ ਬੁਲਾ ਲਓ। ਉੱਥੇ ਇੱਕ ਮੁਸਲਮਾਨ ਵੀਰ ਸੀਗਾ, ਉਹਨੇ ਵੀ ਵੀਡੀਓ ਬਣਾਈ ਸੀ। ਇੱਕ ਭਾਜੀ ਸੀਗੇ ਦਵਿੰਦਰ ਭਾਜੀ, ਉਹਨਾਂ ਨੇ ਵੀ ਵੀਡੀਓ ਬਣਾਈ। ਫਿਰ ਉਹ ਵੀਡੀਓ ਪਹਿਲੇ ਤਾਂ ਇਹਨਾਂ ਨੇ ਮੈਨੂੰ 5 ਘੰਟੇ ਤੱਕ ਇੱਧਰ ਬੁਲਾ ਕੇ ਕਿਸੇ ਨੇ ਮੇਰੀ ਪੁੱਛ ਪੜਤਾਲ ਨਹੀਂ ਕੀਤੀ। 4-5 ਘੰਟੇ ਮੈਂ ਖੱਜਲ ਹੁੰਦਾ ਰਿਹਾ ਜੀ ਉਰੇ ਮੈਡੀਕਲ ਜਾ ਕੇ ਏਮਸ। ਇਹ ਮੇਰਾ ਵੀਰ ਹੈ ਕਰਮਜੀਤ ਸਿੰਘ। ਬਾਕੀ ਇਹਨਾਂ ਨੇ ਮੇਰੀ ਸਪੋਰਟ 'ਚ ਆਇਆ, ਮੇਰਾ ਭਰਾ ਨੂੰ ਮੈਂ ਫੋਨ ਕੀਤਾ, ਐਵੇਂ ਗੱਲ ਆ, ਇਹ ਆਇਆ, ਫਿਰ ਇਹਨੇ ਵੀਡੀਓ ਵਾਇਰਲ ਕੀਤੀ, ਤਾਂ ਜਾ ਕੇ ਫਿਰ ਸਾਰੇ ਹੌਲੀ ਇੱਥੇ ਰਾਧੇ ਸ਼ਾਮ ਹੈ, ਉਹਨੇ ਪਹਿਲੇ FIR ਨਹੀਂ ਲਿਖੀ, ਮੈਨੂੰ ਕਹਿੰਦਾ ਤੂੰ ਆਪਣਾ ਮੈਡੀਕਲ ਕਰਾ ਕੇ ਆ। ਮੈਂ ਮੈਡੀਕਲ ਕਰਾਉਣ ਵਾਸਤੇ ਚਲਾ ਹੀ ਗਿਆ। ਉੱਥੇ ਜਾ ਕੇ ਮੈਡੀਕਲ ਵਾਲੇ ਉਹ ਗੱਲ ਹੀ ਨਹੀਂ ਸੁਣਦੇ, ਇੱਧਰ ਚਲੇ ਜਾਓ, ਉੱਧਰ ਨੰਬਰ ਚਲੇ ਜਾਓ, ਉੱਧਰ ਚਲੇ ਜਾਓ, ਧੱਕੇ ਖਵਾਉਂਦੇ ਰਹੇ। ਜਦੋਂ ਵੀਰੇ ਨੇ ਵੀਡੀਓ ਵਾਇਰਲ ਕੀਤੀ, ਫਿਰ ਆਪ ਵੀ ਭੱਜਦਾ ਆ ਗਿਆ, ਫਿਰ ਸਾਰੇ ਭੱਜਦੇ ਆ ਗਏ। ਨਰਿੰਦਰ ਸਿੰਘ ਜੀ, ਕੁਝ ਸਵਾਲ ਨੇ ਜਿਹੜੀ ਤੁਹਾਡੀ ਵਾਇਰਲ ਵੀਡੀਓ ਦੇ ਅੰਦਰ ਨੇ। ਗੱਡੀ ਇੱਕ ਦਿਖਾਈ ਦੇ ਰਹੀ ਹੈਗੀ ਹੈ ਟੋਨੋ, ਜਿਹੜੀ ਬਲੀਨੋ ਗੱਡੀ ਖੜੀ ਹੈ, ਉਹ ਗੱਡੀ ਦਾ ਨੰਬਰ DL5 ਸਮਥਿੰਗ ਕਰਕੇ ਹੈ, ਉਹ ਗੱਡੀ ਕਿੱਦੀ ਹੈਗੀ ਹੈ? ਜਿਨ੍ਹਾਂ ਨੇ ਹਮਲਾ ਕੀਤਾ ਉਹਨਾਂ ਦੀ, ਜਿਹਨੇ ਹਮਲਾ ਕੀਤਾ ਮੁੰਡੇ ਦੀ, ਉਹਦੀ ਉਹ ਗੱਡੀ ਹੈ, ਉਹਨੇ ਹੀ ਓਵਰਟੇਕ ਕੀਤਾ। ਉਹੀ ਉਹ ਗੱਡੀ ਨਾਲ ਮੇਰੀ ਸਕੂਟੀ ਦਾ ਅਗਲਾ ਹਿੱਸਾ ਆ ਦੇਖ ਸਕਦੇ ਹੋ, ਮੈਂ ਫੋਨ 'ਚ ਵੀਡੀਓ ਵੀ ਹੈ, ਉਹਨੇ ਪੂਰਾ ਗੱਡੀ ਮੇਰੀ ਅੱਗੋਂ ਦੀ ਸਕੂਟੀ ਦਾ ਹੈ, ਦੇਖੋ ਜੀ, ਇਹ ਮੇਰੀ ਸਕੂਟੀ ਦੀ ਆ ਦੇਖੋ ਜੀ, ਇਹ ਮੇਰਾ ਸਕੂਟੀ ਦਾ ਸਾਰਾ ਆ ਦੇਖੋ, ਇਹ ਪਿੱਛੇ ਹੁੰਦਾ ਐਂਗਲ, ਤੇ ਉਹਨੇ ਪਿੱਛੋਂ ਦੀ ਕੋਲ ਕਰਕੇ, ਇੰਨੀ ਕੋਲ ਕਰਕੇ ਲਿਆਂਦਾ ਕਿ ਮੇਰੀ ਸਕੂਟੀ ਦਾ ਸਾਰਾ ਅੱਗੇ ਇੱਕੋ ਦਮ ਇਹ ਚੀਜ਼ ਦੇਖ ਲਓ, ਸਾਰੇ ਕੁੰਡੇ ਕਾਂਡੇ ਸਾਰੇ ਕੱਢਤੇ ਬਾਹਰ, ਤੇ ਇਹ ਪਿੱਛੋਂ ਦੀ ਲਿਆ ਕੇ ਉਹਨੇ ਓਵਰਟੇਕ ਕੀਤਾ। ਜੇ ਮੇਰੀ ਅੱਗੋਂ ਲੱਗਦੀ ਤੇ ਮੈਂ ਐਵੇਂ ਕਦੀ ਉਹ ਨਹੀਂ ਹੁੰਦਾ, ਐਕਸੀਡੈਂਟ ਨਹੀਂ। ਕਿੰਨੇ ਬੰਦੇ ਸਨ ਗੱਡੀ ਦੇ ਅੰਦਰ? ਗੱਡੀ 'ਚ ਇੱਕ ਹੀ ਬੰਦਾ ਸੀਗਾ, ਲੋਕਲ ਸੀ, ਪਰ ਉਹਨੇ ਦੇਖਿਆ ਜਦੋਂ ਉਹਦੇ ਨਾਲ ਦੇ ਇੱਕ ਕੁੜੀ ਤੇ ਮੁੰਡਾ ਉੱਧਰੋਂ ਦੀ ਜਦੋਂ ਭੱਜਦੇ ਆਏ, ਉਹ ਕੁੜੀ ਤੇ ਮੁੰਡੇ ਨੂੰ ਵੇਖ ਕੇ ਇੱਕੋ ਦਮ ਕਿ ਤੈਸ਼ 'ਚ ਆ ਕੇ ਫਿਰ ਬਾਹਰ ਆ ਕੇ, ਤੁਹਾਡੇ ਕਹਿੰਦਾ ਮਤਲਬ ਜਿਹੜਾ ਦੂਸਰਾ ਮੁੰਡਾ ਆਇਆ, ਜਿਹੜੀ ਕੁੜੀ ਆਈ, ਉਹ ਉਸੀ ਮਾਰਨ ਵਾਲੇ ਦੇ ਨਾਲ ਦੀ ਹੈਗੀ, ਮਗਰ ਵੀਡੀਓ ਦੇ ਅੰਦਰ ਉਹ ਤੁਹਾਨੂੰ ਕਹਿ ਰਹੀ ਹੈ ਜੀ ਮੈਂ ਨਹੀਂ ਹੂੰ ਨਾਲ, ਮਤਲਬ ਆਪਣੇ ਆਪ ਨੂੰ ਡਿਫੈਂਸ ਕਰਨ ਦੀ। ਹਾਂਜੀ, ਉਹੀ ਉਹ ਕੁੜੀ ਪਹਿਲੇ, ਜੇ ਉਹ ਨਾਲ ਨਹੀਂ ਸੀਗੀ ਤੇ ਫਿਰ ਉਹਨੇ ਇਹ ਕਿਉਂ ਕਿਹਾ ਕਿ ਦਾਰੂ ਪੀਤੀ ਹੈ? ਜੇ ਉਹ ਕੁੜੀ ਜੇ ਉਹਦੇ ਨਾਲ ਨਹੀਂ ਸੀਗੀ ਤੇ ਉਹ ਫਿਰ ਉਹਦੀ ਸਪੋਰਟ 'ਚ ਕਿਉਂ ਖੜੀ ਹੋ ਗਈ? ਉਹ ਮੇਰੀ ਸਪੋਰਟ 'ਚ ਵੀ ਤਾਂ ਖੜ ਸਕਦੀ ਸੀਗੀ ਵੀਰ ਜੀ। ਤੇ ਮੈਂ ਰੋਟੀ ਖਾ ਰਹੀ ਹਾਂ ਤੇ ਤੁਸੀਂ ਰੋਟੀ ਖਾ ਰਹੇ ਹੋ, ਤਾਂ ਤੁਸੀਂ ਫਿਰ ਕੀ ਕਰਨ ਆਏ ਹੋ? ਤੁਸੀਂ ਤਾਂ ਇਹ ਦੇਖਿਆ ਨਾ ਕਿ ਸਾਡੇ ਆਪਣੇ ਬੰਦੇ ਦੀ ਗੱਡੀ ਵੱਜੀ ਹੈ, ਜੇ ਸਾਡੀ ਬੰਦੇ ਦੇ ਗੱਡੀ ਲੜਾਈ ਹੋਈ ਹੈ ਤਾਂ ਹੀ ਤਾਂ ਉਹ ਭੱਜਦੇ ਆਏ ਨੇ ਨਾ, ਨਹੀਂ ਤਾਂ ਉਸ ਤੋਂ ਹਾਂ ਉਹ ਸਾਰੀ ਉਹਨਾਂ ਵੀਡੀਓ 'ਚ ਤੁਸੀਂ ਦੇਖੋ, ਉਹ ਕੁੜੀ ਨੇ ਜੇ ਉਹਨਾਂ ਦੀ ਸਪੋਰਟ ਦੀ ਨਹੀਂ ਸੀ, ਬਚਾ ਰਹੀ ਹੈ ਜਦੋਂ ਪਾਨਾ ਮਾਰਨ ਲੱਗਾ, ਹਾਂ ਬਚਾ ਰਹੀ ਹੈ, ਤੇ ਫਿਰ ਉਹ ਕੁੜੀ ਪਾਨਾ ਖੋ ਕੇ, ਜੇ ਉਹ ਮੁੰਡਾ ਨਹੀਂ ਉਹਦੇ ਨੋਨ ਹੈਗਾ ਤੇ ਉਹਦੇ ਕੋਲ ਪਾਨਾ ਖੋ ਕੇ ਲੁਕੋ ਕੇ ਹੋ ਰਹੀ ਹੈ, ਵਿਖਾਵੇ ਨਾ ਕਿ ਮੈਂ ਇਹ ਮੁੰਡਾ ਇਹ ਵੀ ਮਾਰਨ ਆਇਆ ਸੀਗਾ। ਨਹੀਂ ਜੀ, ਪੁਲਿਸ ਸਟੇਸ਼ਨ ਦਾ ਰਵੱਈਆ ਤੁਹਾਡੇ ਨਾਲ ਹਾਲੇ ਤੱਕ 24 ਘੰਟੇ ਹੋ ਚੁੱਕੇ ਨੇ, ਕੱਲ ਤੋਂ ਲੈ ਕੇ ਅੱਜ ਤੱਕ ਪੁਲਿਸ ਦਾ ਰਵੱਈਆ ਤੁਹਾਡੇ ਨਾਲ ਕੀ ਹੋ ਜਾਏਗਾ? ਸਰ ਕਿ ਉਹ ਮਤਲਬ ਕਿ ਪ੍ਰੋਪਰ ਗੱਲ ਨਹੀਂ ਸ਼ੇਅਰ ਕੀਤੀ ਜਾ ਰਹੀ ਕਿ ਸਾਡੀ FIR ਤਾਂ ਰਾਤ ਨੂੰ 2 ਵਜੇ ਤੱਕ ਦਰਜ ਕੀਤੀ ਹੈ ਜੀ। ਇਹ ਓਮਕਾਰ ਭਾਜੀ ਵੀ ਆਏ ਹੋਏ ਸੀਗੇ, ਭੈਣ ਜੀ ਵੀ ਆਏ ਸੀਗੇ, ਇਹ ਸਾਰੇ ਸੀਗੇ, ਰਾਤ ਨੂੰ 2 ਵਜੇ ਤੱਕ ਮੇਰੇ ਸਾਰੇ ਨਾਲ ਹੀ ਰਹੇ ਨੇ। ਉਸ ਤੋਂ ਬਾਅਦ ਜੀ ਹੁਣ ਮੈਨੂੰ ਬੁਲਾਇਆ ਗਿਆ 12:30 ਵਜੇ ਕਿ ਆ ਜਾਓ, ਥਾਣੇ 'ਚ ਇਕੱਠੇ ਹੁੰਦੇ ਆ, ਤੇ ਅਸੀਂ ਥਾਣੇ 'ਚ ਹੁਣ ਜਦੋਂ ਇਕੱਠੇ ਹੋਏ ਆ ਤੇ ਉਹ ਕੋਈ ਪਤਾ ਹੀ ਨਹੀਂ ਜੀ ਕੌਣ ਕੀ ਕਰ ਰਿਹਾ, ਕੌਣ ਕੀ ਨਹੀਂ। SHO ਸਾਹਿਬ ਕਹਿ ਰਹੇ ਨੇ ਜੀ ਹਲੇ ਚੱਲ ਰਹੀ ਹੈ ਕਾਰਵਾਈ, ਚੱਲ ਰਹੀ ਹੈ ਜੀ।
ਨਾ ਗੱਡੀ ਉਹਨਾਂ ਦੀ ਜਿਹੜੀ ਚੱਕ ਕੇ ਟੋ ਕਰਕੇ ਲਿਆਏ ਸੀਗੇ ਉਹ ਗੱਡੀ ਵੀ ਇੱਥੋਂ ਦੀ ਗਾਇਬ ਹੈ ਜੀ। ਉਹਨਾਂ ਦੀ ਫੈਮਿਲੀ 'ਚੋਂ ਵੀ ਕੋਈ ਨਹੀਂ ਹੈਗਾ, ਮੈਂ ਇਕੱਲਾ ਹੀ ਇੱਥੇ ਆ। ਤੇ ਜੇ ਮੈਂ ਗਲਤ ਸੀਗਾ ਤੇ ਮੈਂ ਹੀ ਕਿਉਂ ਵਾਰ-ਵਾਰ, ਜੇ ਮੁਜਰਿਮ ਨੂੰ ਹੋਣਾ ਚਾਹੀਦਾ ਥਾਣੇ ਅੰਦਰ, ਤੇ ਮੈਂ ਖੁਦ ਆਪਣੇ ਡਿਫੈਂਸ ਵਾਸਤੇ ਆਪ ਹੀ ਆਈ ਜਾਂਦਾ ਵਾਂ। ਤੇ ਇਸ ਦਾ ਮਤਲਬ ਉਹੀ ਉਹ ਗਲਤ ਨੇ। ਆ ਮੇਰੇ ਭੈਣ ਭਰਾ ਸਾਰੇ ਖੜੇ ਨੇ, ਆ ਭੈਣ ਜੀ ਮੇਰੇ ਖੜੇ ਨੇ, ਹਾਂਜੀ ਆਯੋਗੇ, ਇਹ ਭੈਣ ਜੀ ਮੇਰੇ ਨਾਲ ਖੜੇ ਨੇ। ਇਹ ਰਾਤ ਦੇ ਮੇਰੇ ਨਾਲ 2 ਵਜੇ ਤੋਂ ਇੱਥੇ ਹੀ ਨੇ, ਅੰਨ ਪਾਣੀ ਸਭ ਦੀ ਸੇਵਾ ਕਰਦੇ ਪਏ ਨੇ। ਇਹ ਰਾਤ ਦੇ 2 ਵਜੇ ਦੇ ਇੱਥੇ ਆਏ ਹੋਏ ਨੇ ਜੀ। ਬਿਲਕੁਲ, ਅਸੀਂ ਭੈਣ ਜੀ ਨਾਲ ਵੀ ਗੱਲ ਕਰਨੇ ਆ। ਭੈਣ ਜੀ ਫਤਿਹ ਦੀ ਸਾਂਝ ਤੋਂ ਗੱਲ ਦੀ ਸ਼ੁਰੂ ਕਰਨੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਰੀਅਲ ਸਿਸਟਰ ਹੋਏ, ਸਿੱਖੀ ਦਰਦ ਕਰਕੇ ਅੱਜ ਨਾਲ ਖੜੇ। ਮੈਂ ਵੀਰੇ ਸਿਰਫ ਇਹ ਦਸਤਾਰ ਕਰਕੇ ਆਈ ਹਾਂ, ਕਿਉਂਕਿ ਸਾਡਾ ਸਭ ਦਾ ਦਸਤਾਰਾਂ ਵਾਲਾਂ ਦਾ ਪਿਓ ਇੱਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ। ਤੇ ਜਿੱਥੇ ਵੀ ਕਿਤੇ ਸਿੱਖਾਂ ਨੂੰ ਦਰਦ ਹੁੰਦਾ ਨਾ, ਤੇ ਮੇਰਾ ਜਿਹੜਾ ਕਲੇਜਾ ਹੈ ਉਹ ਫਟ ਜਾਂਦਾ ਹੈ। ਤੇ ਮੈਂ ਇਸ ਕਰਕੇ ਇਸ ਵੀਰ ਦੀ ਵੀਡੀਓ ਦੇਖ ਕੇ ਕੱਲੀ ਆਈ ਹਾਂ। ਮੈਂ ਕਿਸੇ ਨੂੰ ਪੁੱਛਿਆ ਨਹੀਂ ਮੈਂ ਜਾਵਾਂ ਨਹੀਂ ਜਾਵਾਂ। ਮਾਨਦਲ ਤੋਂ ਮੈਂ ਹੈਗੀ ਹਾਂ ਵੈਸੇ, ਸਿਮਰਜੀਤ ਸਿੰਘ ਮਾਨ ਵੱਲੋਂ। ਲੇਕਿਨ ਵੀਰ ਜੀ ਦਿੱਲੀ ਵਿੱਚ ਬਹੁਤ ਸਿੱਖ ਰਹਿੰਦੇ ਆ। ਜੇ ਅਗਰ ਥੋੜਾ ਵੀ ਦਰਦ ਇੱਕ ਦੂਜੇ ਦਾ ਵੰਡਾ ਲਾਂਗੇ ਨਾ, ਤੇ ਸਾਨੂੰ ਕੋਈ ਹੱਥ ਨਹੀਂ ਪਾ ਸਕੇਗਾ। ਲੋਕੀ ਇਹ ਸੋਚ ਰਹੇ ਨੇ ਘਰ ਬੈ ਕੇ, ਜਿਹੜੇ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹਨਾਂ ਦੀਆਂ ਪੱਗਾਂ ਵੀ ਬਹੁਤ ਦੂਰ ਨਹੀਂ ਹੈ ਇਹਨਾਂ ਦੇ ਹੱਥਾਂ ਤੋਂ। ਪੱਗ ਸਾਡਾ ਮਾਨ ਹੈ, ਤਾਜ ਹੈ ਸਾਡੀ ਸਿਰ ਦਾ। ਤੇ ਉਹ ਜਦ ਜ਼ਮੀਨ ਤੇ ਜਾ ਗਿਰਦੀ ਹੈ ਪੱਗ, ਤੇ ਬਹੁਤ ਦਰਦ ਹੁੰਦਾ ਹੈ। ਸੰਗਤ ਜੀ, ਹੈਰਾਨੀ ਦੀ ਗੱਲ ਹੈ, ਲੰਗਰ ਲਾਉਣ ਵੇਲੇ ਸਾਡੀ ਕੌਮ ਸਭ ਤੋਂ ਅੱਗੇ ਆਉਂਦੀ ਹੈ ਤੇ ਜਿਹੜੇ ਲੰਗਰ ਖਾਂਦੇ ਨੇ ਉਹੀਓ ਹੀ ਸਾਡੇ ਉੱਤੇ ਹਮਲਾ ਕਰਦੇ ਨੇ। ਇਹ ਬੜੀ ਸ਼ਰਮ ਦੀ ਗੱਲ ਹੈ ਸਾਡੇ ਸਾਰਿਆਂ ਦੇ ਲਈ, ਕਿਉਂਕਿ ਅਸੀਂ ਗੁਰੂ ਸਾਹਿਬ ਦੇ ਸਿਧਾਂਤਾਂ ਨੂੰ ਫੋਲੋ ਤੇ ਜ਼ਰੂਰ ਕਰਨੇ ਆ, ਲੇਕਿਨ ਕਿਤੇ ਨਾ ਕਿਤੇ ਗੁਰੂ ਦੀ ਗੱਲ ਨੂੰ ਨਹੀਂ ਮੰਨਦੇ। ਗੁਰੂ ਦੇ ਅੱਗੇ ਮੱਥਾ ਟੇਕ ਲੈਂਦੇ ਆ, ਗੁਰੂ ਘਰ ਜਾਂਦੇ ਆ, ਗੁਰੂ ਦੀ ਹਰ ਗੱਲ ਨੂੰ ਫੋਲੋ ਕਰਨ ਦੀ ਕੋਸ਼ਿਸ਼ ਕਰਦੇ ਆ। ਸ਼ਸਤਰਧਾਰੀ ਨਹੀਂ ਹੁੰਦੇ, ਮਾਫ ਕਰਨਾ, ਅਗਰ 4 ਸਿੰਘਾਂ ਦੇ ਉੱਤੇ ਸ਼ਸਤਰਧਾਰੀ ਹੁੰਦੇ ਤੇ ਹਾਲਾਤ ਉਲਟ ਹੁੰਦੇ। ਸਾਡੇ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਓਂਕਾਰ ਸਿੰਘ ਰਾਜਾ ਜੁੜ ਚੁੱਕੇ ਨੇ। ਫਤਿਹ ਦੀ ਸਾਂਝ ਪਾਉਂਦੇ ਵੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੀ ਜੀ ਤੁਸੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹੋ, ਤੁਸੀਂ ਮੌਜੂਦ ਹੋ, ਤੁਹਾਨੂੰ ਹਾਲੇ ਤੱਕ ਜਿਹੜੀ ਗੱਲ ਸਮਝ ਆਈ ਹੈ, ਤੁਹਾਨੂੰ ਕੀ ਲੱਗਦਾ? ਹਾਲੇ ਤੱਕ ਇਹਨਾਂ ਨੇ ਜੋ ਐਕਸ਼ਨ ਕੀਤਾ ਹੈ, ਕੰਪਲੇਂਟ ਜ਼ਰੂਰ ਇਹਨਾਂ ਰਜਿਸਟਰ ਕਰ ਲਈ ਹੈ। ਜੋ ਤਾਰਾ ਅਸੀਂ ਰਾਤੀ ਕਈ ਸੌ ਕਰਤੇ, ਲੇਕਿਨ ਉਹਦੇ ਇਲਾਵਾ ਵੀ ਬੱਚਿਆਂ ਨੂੰ ਸੱਟਾਂ ਲੱਗੀਆਂ ਹੋਈਆਂ, ਉਹਦਾ ਦੰਦ ਹਿਲ ਰਿਹਾ, ਉਹਦੇ ਲੱਤ ਨਹੀਂ ਕੰਮ ਕਰ ਰਹੀ ਹੈ। ਤੇ ਦੁਬਾਰਾ ਐਮਐਲਸੀ ਵਾਸਤੇ ਅਸੀਂ ਕਿਹਾ, ਅਸੀਂ ਇਕੱਠੇ ਹੋਏ ਹਾਂ, ਲੇਕਿਨ ਇਹਨਾਂ ਗ੍ਰਿਫਤਾਰੀ ਕੋਈ ਨਹੀਂ ਕੀਤੀ। ਐਸਾ ਉਹਨੂੰ ਮਿਲ ਕੇ ਆਇਆ ਮੈਂ, ਉਹ ਕਹਿੰਦੇ ਨੇ ਕਿ ਸ਼ਾਮ ਤੱਕ ਅਸੀਂ ਅਰੈਸਟ ਕਰ ਲਾਂਗੇ, ਅਸੀਂ ਟੀਮ ਭੇਜੀ ਹੋਈ ਹੈ। ਅਗਰ ਅਸੀਂ ਮੈਡੀਕਲ ਦੀ ਗੱਲ ਕਰਨੇ ਆ, ਜਿਵੇਂ ਸਾਡੇ ਇਸ ਵੀਰ ਨੂੰ ਕਿਹਾ ਗਿਆ ਕਿ ਤੂੰ ਆਪਣੇ ਆਪ ਐਮਸ ਹਸਪਤਾਲ ਚਲ ਜਾ, ਕਾਨੂੰਨ ਹੈ ਕਹਿੰਦਾ ਹੈਗਾ ਕਿ ਪੁਲਿਸ ਦੀ ਜਿਪਸੀ ਜਾਂਦੀ ਹੈ, ਪੁਲਿਸ ਦੇ 2 ਬੰਦੇ ਨਾਲ ਜਾਂਦੇ ਨੇ ਹਸਪਤਾਲ ਜਾ ਕੇ। ਪੇਪਰ ਵਰਕ ਪੁਲਿਸ ਪ੍ਰਸ਼ਾਸਨ ਦਾ ਕੰਮ ਹੁੰਦਾ ਹੈ, ਜਿਹਨੂੰ ਸੱਟਾਂ ਲੱਗੀਆਂ ਨੇ ਉਹ ਖੁਦ ਨਹੀਂ ਜਾਂਦਾ। ਮਾਫ ਕਰਨਾ, ਇਹ ਤਾਂ ਚਲੋ ਗੁਰੂ ਸਾਹਿਬ ਦੀ ਕਿਰਪਾ ਨਾਲ ਆਪਣੇ ਪੈਰਾਂ ਦੇ ਉੱਤੇ ਚੱਲ ਕੇ ਗਏ ਨੇ। ਅਗਰ ਸੱਟਾਂ ਗੰਭੀਰ ਹੁੰਦੀਆਂ ਤੇ ਕੀ ਬੰਦੇ ਨੂੰ ਪੁਲਿਸ ਪ੍ਰਸ਼ਾਸਨ ਇੰਜੇ ਕਹਿ ਦਿੰਦਾ ਹੈਗਾ ਕਿ ਤੁਸੀਂ ਆਪਣੇ ਆਪ ਗੱਡੀ ਕਰੋ ਜੀ, ਆਪਣੇ ਆਪ ਐਂਬੂਲੈਂਸ ਬੁਲਾਓ ਤੇ ਕਰੋ? ਤੁਹਾਨੂੰ ਲੱਗਦਾ ਨਹੀਂ ਪੁਲਿਸ ਪ੍ਰਸ਼ਾਸਨ ਸਿੱਖਾਂ ਦੇ ਲਈ ਹਮੇਸ਼ਾ ਦੋਗਲਾ ਰਵੱਈਆ ਅਪਣਾਉਂਦੀ ਹੈਗੀ ਹੈ? ਦੂਜੇ ਧਰਮ ਦੀ ਗੱਲ ਹੋਵੇ, ਜਿਹੜੀ ਮੈਂ ਹੁਣੇ ਅਲਫਾਜ਼ ਵਰਤੇ ਕਿ ਅਗਰ ਇਹੋ ਹਮਲਾ ਕਰਨ ਵਾਲੇ ਸਿੱਖ ਹੁੰਦੇ ਤੇ ਸ਼ਾਇਦ ਪੂਰੇ ਪਰਿਵਾਰ ਨੂੰ ਟੰਗ ਦਿੱਤਾ ਜਾਂਦਾ। ਮਾਰਨ ਵਾਲੇ ਕਿਉਂਕਿ ਨੌਨ ਸਿੱਖ ਹੈਗੇ ਨੇ, ਇਸ ਕਰਕੇ ਪੁਲਿਸ ਹਮੇਸ਼ਾ ਦੀ ਤਰ੍ਹਾਂ ਵਨ ਸਾਈਡਡ ਕੰਮ ਕਰ ਰਹੀ ਹੈ। ਬਿਲਕੁਲ ਜੀ, ਮੈਨੂੰ ਇਹ ਲੱਗ ਰਿਹਾ ਪੁਲਿਸ ਵਨ ਸਾਈਡ ਕੰਮ ਕਰ ਰਹੀ ਹੈ। ਇਹ ਸਿੰਘ ਕੱਲ ਵੀ ਇਕੱਲਾ ਸੀ ਉੱਥੇ, ਜਦੋਂ ਮੈਂ ਮੈਡੀਕਲ ਪਹੁੰਚਿਆ ਵਾਂ, ਇਹਦਾ ਮੈਡੀਕਲ ਆਉਣ ਵਾਸਤੇ ਆਪ ਇਕੱਲਾ ਹੀ ਗਿਆ ਹੋਇਆ ਸੀ ਤੇ ਇਹਦੇ ਨਾਲ ਦੇ ਫਰੈਂਡ ਸੀ, ਕੋਈ ਪੁਲਿਸ ਉੱਥੇ ਨਹੀਂ ਸੀ। ਇਹ ਆਪ ਹੀ ਆਇਆ। ਅੱਜ ਵੀ ਅਸੀਂ ਇਕੱਲੇ ਜਾ ਰਹੇ ਹਾਂ, ਇਹਦੇ ਨਾਲ ਜਾ ਰਹੇ ਹਾਂ, ਤੇ ਅੱਜ ਵੀ ਕੋਈ ਪੁਲਿਸ ਸਾਡੇ ਨਾਲ ਨਹੀਂ ਜਾ ਰਹੀ ਐਮਐਲਸੀ ਕਰਾਉਣ ਵਾਸਤੇ। ਹੁਣ ਜਿਹੜਾ ਇਹ ਮਸਲਾ ਹੈਗਾ ਕਾਨੂੰਨੀ ਲੜਾਈ ਹੈ, ਦਿੱਲੀ ਕਮੇਟੀ ਕੀ ਕਰੇਗੀ ਇਸ ਮਸਲੇ? ਦਿੱਲੀ ਕਮੇਟੀ ਇਸ ਦੇ ਨਾਲ ਖੜੀ ਹੈ। ਕੱਲ ਵੀ ਮੈਂ ਰਾਤੀ ਦੇ ਨਾਲ ਸੀ 2 ਵਜੇ ਤੱਕ, ਅੱਜ ਵੀ ਦੇ ਨਾਲ ਖੜੇ ਹਾਂ। ਦਿੱਲੀ ਕਮੇਟੀ ਦੇ ਸਾਡੇ ਵਕੀਲ ਦੇ ਨਾਲ ਹੋਣਗੇ, ਅਸੀਂ ਪੂਰੀ ਕਮੇਟੀ ਦੇ ਨਾਲ ਖੜੇ ਹਾਂ। ਬਿਲਕੁਲ ਸੰਗਤ ਜੀ, ਹੋਰ ਸੰਗਤਾਂ ਨੇ, ਅਸੀਂ ਉਹਨਾਂ ਨਾਲ ਵੀ ਗੱਲ ਕਰਨੇ ਆ। ਸਾਡੇ ਨਾਲ ਮਾਤਾ ਜੀ ਵੀ ਜੁੜ ਚੁੱਕੇ ਨੇ। ਫਤਿਹ ਦੀ ਮਾਤਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਮਾਤਾ ਜੀ ਤੁਹਾਡਾ? ਬੱਚਿਆਂ ਨੂੰ ਜੋ ਲੱਗੀਆਂ ਨੇ, ਬੱਚੇ ਮੇਰੇ ਨੂੰ ਬਹੁਤ ਸਾਰਾ ਉਹਨਾਂ ਨੇ ਦੁੱਖ ਦਿੱਤਾ ਹੈਗਾ, ਬਹੁਤ ਸਾਰੀ ਮਾਰਿਆ ਹੈਗਾ। ਕੋਈ ਇਹਦੀ ਗਲਤੀ ਤੇ ਬੰਦਾ ਕਹਿੰਦਾ ਹੈਗਾ ਉਹਨਾਂ ਨੇ ਆ ਕੇ ਇੱਕਦਮ ਬੱਚੇ ਨੂੰ ਇਸ ਤਰ੍ਹਾਂ ਹੈਗਾ। ਇਹ ਬੱਚੇ ਨੇ ਇਹਨੇ ਕਿਹਾ ਵੀਗਾ ਵੀ ਮੈਂ ਗਲਤੀ ਥੋੜੀ ਮੇਰੀ ਹੈਗੀ, ਮੈਂ ਨਾ ਪਰੇ ਕਰ ਲੈਣਾ ਜਾਂ ਗੱਡੀ ਦਾ ਹੈਗਾ। ਉਹਨੇ ਗੱਡੀ ਇੱਕਦਮ ਆ ਕੇ ਮਾਰ ਲਿੱਤੀ ਹੈਗੀ, ਫਿਰ ਪਾਨਾ ਕੱਢ ਲਿਆ, ਫਿਰ ਕੁਛ ਨਾ ਕੁਛ ਉਹਨਾਂ ਨੇ ਕੀਤਾ, ਨੁਕਸਾਨ ਇਹਦੇ ਨਾਲ ਬਹੁਤ ਕੀਤਾ। ਪਗੜੀ ਇਹਦੀ ਉਤਾਰ ਕੇ ਰੱਖੀ, ਇਹਨੇ ਕਿਹਾ ਮੇਰੀ ਪਗੜੀ ਤੇ ਹੱਥ ਨਾ ਪਾ ਲਿਓ ਹੈਗਾ। ਪਗੜੀ ਦਾ ਹੱਥ ਪਾਓਗੇ ਤਾਂ ਪਗੜੀ ਦਾ ਹੱਥ ਬੜਾ ਮਹਿੰਗਾ ਪੈ ਜਾਣਾ ਵੇ ਹੈਗਾ। ਮੈਨੂੰ ਇਨਸਾਫ ਚਾਹੀਦਾ ਵੇ, ਮੇਰੇ ਬੱਚੇ ਨਾਲ ਐਡਾ ਵੱਡਾ ਉਹਨਾਂ ਨੇ ਕੀਤਾ ਹੈਗਾ ਤੇ ਮੈਨੂੰ ਇਨਸਾਫ ਚਾਹੀਦਾ ਹੈਗਾ। ਮਤਲਬ ਤੁਹਾਨੂੰ ਲੱਗਦਾ 24 ਘੰਟੇ ਹੋ ਗਏ ਤੁਹਾਨੂੰ ਸਰ ਨਰਿੰਦਰ ਸਿੰਘ ਜੀ, ਤੁਹਾਨੂੰ ਲੱਗਦਾ ਇਨਸਾਫ ਮਿਲੇਗਾ ਤੁਹਾਨੂੰ? ਮੈਨੂੰ ਤੇ ਇਸ ਹਿਸਾਬ ਤੇ ਕੋਈ ਲੱਗ ਹੀ ਨਹੀਂ ਰਿਹਾ ਹੈਗਾ, ਜਿਸ ਹਿਸਾਬ ਤੇ ਹੈਗਾ ਕੋਈ ਹੈ ਹੀ। ਉਹਨਾਂ ਨੇ ਤੇ ਆਪਣਾ ਪੱਲਾ ਛੜਾਉਣ ਵਾਲੀ ਗੱਲ ਕਰ ਛੱਡੀ ਹੈਗੀ। ਇਹਨੂੰ ਕੋਈ ਇਨਸਾਫ ਵਾਲੀ ਗੱਲ ਹੈ ਹੀ ਨਹੀਂ ਹੈਗੀ। ਸਾਰੇ ਜਿਹੜੇ ਨਾਲ ਆ ਕੇ ਖੜੇ ਹੋਏ ਨੇ ਹੈਗੇ ਨੇ, ਹਾਲੇ ਤੱਕ ਕੋਈ ਗੱਲ ਪਤਾ ਹੀ ਨਹੀਂ ਲੱਗ ਰਹੀ ਹੈਗੀ ਜੀ। ਸੰਗਤ ਜੀ, ਜਿਹਨੂੰ ਸੱਟਾਂ ਲੱਗੀਆਂ ਉਹ ਥਾਣੇ 'ਚ ਮੌਜੂਦ ਹੈ, ਕੌਮ ਖਲੋਤੀ ਹੈ, ਲੇਕਿਨ ਜਿਨ੍ਹਾਂ ਨੇ ਹਮਲਾ ਕੀਤਾ ਨਾ ਉਹਨਾਂ ਦੀ ਗੱਡੀ ਇੱਥੇ ਮੌਜੂਦ ਹੈ ਤੇ ਨਾ ਹੀ ਉਹਨਾਂ ਦਾ ਨਾਮ ਲੈਣ ਵਾਲਾ ਕੋਈ ਹੈ। FIR ਦੀ ਵੀ ਗੱਲ ਕੀਤੀ ਗਈ ਹੈ ਕਿ FIR ਹੋ ਗਈ ਹੈ, ਅਸੀਂ ਉਹ FIR ਵੀ ਕੋਸ਼ਿਸ਼ ਕਰਾਂਗੇ ਲੈ ਕੇ ਔਨ ਸਕਰੀਨ ਕਰਨ ਦੀ। ਸਾਡੇ ਨਾਲ ਭੈਣ ਜੀ ਵੀ ਜੁੜ ਚੁੱਕੇ ਨੇ। ਭੈਣ ਜੀ, ਕੀ ਕਹੋਗੇ? ਸਰ ਤੁਹਾਨੂੰ ਮੈਂ ਹੁਣੇ ਦੇਖਿਆ, ਤੁਸੀਂ ਲਾਈਵ ਸੀ, ਕਾਫੀ ਨਾਰਾਜ਼ਗੀ ਤੁਹਾਡੇ ਦਿੱਲੀ ਸੀ, ਕੀ ਕਹਿਣਾ ਤੁਹਾਡਾ?
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਇਸ ਤੋਂ ਵੱਡੀ ਗੁਲਾਮੀ ਦੀ ਨਿਸ਼ਾਨੀ ਸਾਡੇ ਲਈ ਕੀ ਹੋ ਸਕਦੀ ਹੈ ਕਿ ਜਿਹਦੇ ਵਿਰੁੱਧ ਹੋਇਆ ਹੈ, ਜਿਹਨੂੰ ਨਿਆਂ ਦੀ ਜ਼ਰੂਰਤ ਹੈ, ਉਹ ਥਾਣੇ ਦੇ ਬਾਹਰ ਤੇ ਉਹਨਾਂ ਦੀ ਮਾਂ ਸਮੇਤ ਪਰਿਵਾਰ ਸਮੇਤ ਥਾਣੇ ਦੇ ਵਿੱਚ ਬੈਠੇ ਨੇ, ਤੇ ਜਿਹੜੇ ਮੁਜਰਮ ਨੇ ਉਹ ਘਰ ਦੇ ਵਿੱਚ ਨੇ ਜਿਹੜੇ ਮੁਜਰਮ ਨੇ। ਤੇ ਜਦੋਂ ਅਸੀਂ SHO ਸਾਹਿਬ ਨਾਲ ਗੱਲ ਕੀਤੀ, ਉਹ ਖੁਦ ਗੱਲ ਕਰਨ ਆਏ। ਜਦੋਂ ਪੁੱਛਿਆ, ਠੀਕ ਹੈ ਉਹ ਸਾਡੇ ਨਾਲ ਬਹੁਤ ਪਿਆਰ ਨਾਲ ਗੱਲ ਕਰ ਰਹੇ, ਇਹਦਾ ਮਤਲਬ ਇਹ ਨਹੀਂ ਹੈ ਕਿ ਸਾਨੂੰ ਨਿਆਂ ਦੇ ਰਹੇ ਨੇ। ਪਿਆਰ ਨਾਲ ਗੱਲ ਕਰਨਾ ਨਿਆਂ ਨਹੀਂ ਹੁੰਦਾ। ਉਹ ਸਾਨੂੰ ਕਹਿੰਦੇ ਵੀ ਉਹਨਾਂ ਦਾ ਸਵਿਚ ਆਫ ਆ ਰਿਹਾ। ਇਹ ਤੁਸੀਂ ਇਹ ਗੱਲ ਦੱਸੋ ਵੀ ਜਦੋਂ ਮੁਜਰਮ ਨੂੰ ਫੜਨਾ ਹੋਵੇ ਤੇ ਜੇ ਉਹਨਾਂ ਦਾ ਸਵਿਚ ਆਫ ਆ ਰਿਹਾ ਤੇ ਮੁਜਰਮ ਤਾਂ 2 ਮਿੰਟ ਤੋਂ ਪਹਿਲਾਂ ਬਾਹਰ ਲਿਆਂਦਾ ਜਾ ਸਕਦਾ। ਜੇ ਸਾਡੀ ਮਨ ਦੀ ਇੱਛਾ ਹੋਵੇ ਨਾ ਲਿਆਉਣ ਦੀ, ਜੇ ਸਾਡੇ ਕੋਲ ਜੇ ਇਹਨਾਂ ਦੇ ਉੱਤੇ ਪ੍ਰੈਸ਼ਰ ਹੋਵੇ, ਆਪਦੀ ਕੌਮ ਦਾ ਹੀ ਪ੍ਰੈਸ਼ਰ ਹੋਵੇ ਨਾ, ਤੇ 2 ਮਿੰਟ ਤੋਂ ਪਹਿਲਾਂ ਲਿਆਉਣਗੇ ਮੁਜਰਮ ਨੂੰ। ਇਹੀ ਜਿਵੇਂ ਤੁਸੀਂ ਵਾਰ-ਵਾਰ ਕਹਿ ਰਹੇ ਹੋ ਕਿ ਜੇ ਇਹੀ ਘਟਨਾ ਕਿਸੇ ਹਿੰਦੂ ਵੀਰ ਦੇ ਨਾਲ ਵਾਪਰੀ ਹੁੰਦੀ ਤਾਂ ਸਾਰਾ ਦਿੱਲੀ ਸੜਕਾਂ ਤੇ ਹੁੰਦਾ ਤੇ ਔਰ ਥਾਣੇ ਵਾਲੇ ਬਹੁਤ ਜਲਦੀ ਨਿਆਂ ਹੁਣ ਤੱਕ ਉਹ ਮੁਜਰਮ ਵਿੱਚ ਹੁੰਦਾ ਅੰਦਰ ਜੇਲ੍ਹ ਦੇ ਵਿੱਚ। 24 ਘੰਟੇ ਹੋ ਗਏ, ਰਾਤ 2 ਵਜੇ ਦੀ FIR ਹੋਈ ਹੈ। ਤੇ ਮੈਂ ਆਪਦੇ ਸਿੱਖ ਕੌਮ ਨੂੰ ਇਹ ਕਹਿਣਾ ਚਾਹੁੰਦੀ ਹਾਂ, ਨਾਲ ਦੀ ਨਾਲ ਹਿੰਦੂ ਕੌਮ ਨੂੰ ਵੀ ਕਹਾਂਗੀ, ਕਿਉਂਕਿ ਸਾਡਾ ਦੇਸ਼ ਆਪਣਾ ਹੀ ਹੈ, ਆਪਣੇ ਹੀ ਲੋਕ ਨੇ। ਇਸ ਦਸਤਾਰ ਨੇ ਸਾਡੇ ਤਿਲਕ ਜਨੇਊ ਬਚਾਏ ਸੀ। ਇਸ ਦਸਤਾਰ ਨੇ ਅੱਜ ਉਹੀ ਦਸਤਾਰ ਪੈਰਾਂ ਦੇ ਵਿੱਚ ਰੋਲੀ ਜਾ ਰਹੀ ਹੈ। ਮਤਲਬ ਸਾਨੂੰ ਕੋਈ ਅੰਦਰੋਂ ਪੁੱਛ ਕੇ ਨਹੀਂ ਦੇਖਦਾ ਸਾਡੇ ਅੰਦਰ ਕਿੰਨਾ ਦਰਦ ਹੈ। ਅਸੀਂ ਹੰਝੂ ਕੇਰ ਲਾਂਗੇ ਤਾਂ ਮਤਲਬ ਇਹ ਨਹੀਂ ਕਿ ਸਾਡਾ ਦਰਦ ਮਿਟ ਜਾਏਗਾ। ਬਹੁਤ ਦੁੱਖ ਹੈ ਅੰਦਰ ਕਿ ਸਾਡੇ ਭਰਾ ਦੀ ਦਸਤਾਰ ਨੂੰ ਇੱਕ ਇਸ ਤਰੀਕੇ ਨਾਲ ਜਾਣ ਬੁੱਝ ਕੇ ਸਾਜ਼ਿਸ਼ ਦੇ ਤਹਿਤ ਦਸਤਾਰ ਨੂੰ ਹੱਥ ਪੈ ਗਿਆ। ਮੂੰਹ ਨਾਲ ਗੱਲ ਕੀਤੀ ਜਾ ਸਕਦੀ ਸੀ। ਲੜਾਈਆਂ ਝਗੜੇ ਹੁੰਦੇ ਨੇ, ਬਹੁਤ ਵਾਰ ਹੁੰਦੇ ਨੇ, ਬਟ ਸਾਡੇ ਪਹਿਚਾਨ ਚਿੰਨ੍ਹ ਸ਼ਮਸ਼ੀਰਾਂ, ਦਸਤਾਰਾਂ ਤੇ ਦੁਪੱਟੇ ਤੇ ਚੁੰਨੀਆਂ, ਇਹ ਸਾਡੀਆਂ ਪਹਿਚਾਨ ਚਿੰਨ੍ਹ ਨੇ, ਤਲਵਾਰਾਂ, ਕਿਉਂਕਿ ਅਸੀਂ ਇਹਦੇ ਵਿੱਚੋਂ ਪੈਦਾ ਹੋਏ ਹਾਂ। ਸਾਡਾ ਪੰਜਾਬ ਜਿਹੜਾ ਸਿੱਖ ਰਾਜ ਸੀਗਾ, ਇਹ ਪੈਰੀਫੇਰਲ ਦੇ ਉੱਤੇ ਸੀਗਾ, ਇਹ ਦੀਵਾਰ ਸੀਗੀ, ਇਹ ਦਰਵਾਜ਼ਾ ਸੀਗਾ। ਹਮਲਾਵਰ ਇੱਥੋਂ ਟੱਪ ਕੇ ਆਉਂਦੇ ਸੀ ਤੇ ਅਸੀਂ ਉਸ ਤਲਵਾਰਾਂ ਦੇ ਵਿੱਚੋਂ ਆਪਦੀ ਪਹਿਚਾਣ ਬਣਾਈ ਹੈ। ਤੇ ਅੱਜ ਇਸ ਪਹਿਚਾਣ ਦੇ ਉੱਤੇ ਹਮਲਾ, ਮਾਈਨੋਰਿਟੀ ਕਮਿਊਨਿਟੀ ਦੇ ਉੱਤੇ ਹਮਲਾ, ਬਹੁਤ ਵੱਡੀ ਇੱਕ ਸਾਜ਼ਿਸ਼ ਹੈ। ਜੀ ਤੁਹਾਡੀ ਨਜ਼ਰ ਸਭ ਤੋਂ ਵੱਡਾ ਕਸੂਰਵਾਰ ਤੁਸੀਂ ਕਿਸ ਨੂੰ ਮੰਨਿਆ ਜੀ ਹਾਲਾਤਾਂ ਦੇ? ਜਿਹੜੇ ਸਿੱਖਾਂ ਨੇ ਇੱਕ ਸਮੇਂ 'ਚ ਰਾਜ ਕੀਤਾ, ਅੱਜ ਅਸੀਂ ਗੁਲਾਮੀ ਦੇ ਥੱਲੇ ਹਾਂ। ਮੈਨੂੰ ਵੀ ਔਨ ਕੈਮਰਾ ਕਹਿਣ 'ਚ ਕੋਈ ਪਰਵਾਹ ਨਹੀਂ ਹੈਗੀ, ਅਸੀਂ ਗੁਲਾਮੀ ਦੀ ਜ਼ਿੰਦਗੀ ਜੀ ਰਹੇ ਹਾਂ। ਕਸੂਰਵਾਰ ਕਿਹਨੂੰ ਮੰਨਦੇ ਹੋ? ਲੀਡਰਾਂ ਦਾ ਕਸੂਰ ਮੰਨਦੇ ਹੋ, ਸਾਡੀ ਕੌਮ ਦਾ ਕਸੂਰ ਮੰਨਦੇ ਹੋ, ਵੈਰੀਆਂ ਦਾ ਕਸੂਰ ਮੰਨਦੇ ਹੋ? ਤੁਹਾਡੀ ਨਜ਼ਰ ਸਭ ਤੋਂ ਵੱਡਾ ਗੁਨਹਗਾਰ ਕੌਣ ਹੈ ਇਸ ਗੱਲ? ਸਾਡੇ ਕੌਮ ਦੇ ਲੀਡਰ। ਮੈਨੂੰ ਇਸ ਗੱਲ ਨੂੰ ਕਹਿਣ ਦੇ ਵਿੱਚ ਕੋਈ ਇਤਰਾਜ਼ ਨਹੀਂ, ਮੈਂ ਕਿਸੇ ਤੋਂ ਨਹੀਂ ਡਰਦੀ। ਸਾਡੀ ਕੌਮ ਦੇ ਲੀਡਰ ਵਿਕਾਊ ਨੇ, ਇਹ ਉਹਨਾਂ ਨਾਲ ਬੈਠ ਕੇ ਸਮਝੌਤੇ ਕਰਦੇ ਨੇ। ਸਾਡੇ ਪਿੱਛੇ ਜਦੋਂ ਸਾਡੀ ਸੰਗਤ, ਸਾਡੀ ਸਿੱਖ ਸੰਗਤ ਪਿੱਛੇ ਬੈਠੀ ਹੁੰਦੀ ਹੈ, ਅਸੀਂ ਵਿਸ਼ਵਾਸ ਦਿੱਤਾ ਹੁੰਦਾ ਇਹਨਾਂ ਨੂੰ, ਆਪਦਾ ਵਿਸ਼ਵਾਸ ਦੇ ਕੇ, ਆਪਦੀਆਂ ਜ਼ਮੀਰਾਂ ਦੇ ਕੇ, ਆਪਦੀਆਂ ਅਣਖਾਂ ਦੇ ਕੇ, ਆਪਦੇ ਪੈਸੇ ਦੇ ਕੇ ਅਸੀਂ ਇਹਨਾਂ ਨੂੰ ਅੱਗੇ ਲਾਉਂਦੇ ਹਾਂ। ਇਹ ਵਿਕ ਕੇ ਆ ਜਾਂਦੇ ਨੇ, ਇਹ ਸੀਟਾਂ ਲੈ ਕੇ ਆ ਜਾਂਦੇ ਨੇ, ਇਹ ਉਹਨਾਂ ਦੀਆਂ ਝੋਲੀਆਂ ਦੇ ਵਿੱਚ ਬਹਿ ਕੇ ਰੋਟੀਆਂ ਖਾ ਕੇ ਆ ਜਾਂਦੇ ਨੇ ਤੇ ਆਪਦੀ ਕੌਮ ਨੂੰ ਵੇਚ ਕੇ ਆ ਜਾਂਦੇ, ਆਪਦੀ ਕੌਮ ਦਾ ਦਰਦ। ਇਹ ਸਾਡੀਆਂ ਭਾਵਨਾਵਾਂ ਵੇਚਦੇ ਨੇ, ਇਹ ਸਾਡੀਆਂ ਅਣਖਾਂ ਵੇਚਦੇ ਨੇ। ਇਹਨਾਂ ਲੀਡਰਾਂ ਦਾ ਅਗਲਾ ਪੂਰ ਬਦਲਣ ਦੀ ਜ਼ਰੂਰਤ ਹੈ ਸਾਨੂੰ। ਜੀ ਮੈਂ ਤੁਹਾਡੀ ਗੱਲ ਰੋਕਾਂਗਾ, ਤੁਸੀਂ ਬੜੀ ਠੀਕ ਗੱਲ ਕੀਤੀ। ਅਗਰ ਅਸੀਂ ਮੈਂਬਰਾਂ ਦੀ ਗੱਲ ਕਰਦੇ ਹਾਂ, ਸਾਡੇ ਨਾਲ ਦਿੱਲੀ ਕਮੇਟੀ ਦੇ ਮੈਂਬਰ ਨੇ, ਕੱਲ ਤੋਂ ਆਪਣਾ ਫਰਜ਼ ਨਿਭਾ ਰਹੇ ਨੇ, ਸਾਰੇ ਇੱਕੋ ਜਿਹੇ ਨਹੀਂ ਹੁੰਦੇ। ਤੁਹਾਨੂੰ ਲੱਗਦਾ ਨਹੀਂ ਕੌਮ ਦੀ ਵੀ ਕਿੱਥੇ ਨਾ ਕਿੱਥੇ ਗਲਤੀ ਹੈ? ਅਸੀਂ ਲੰਗਰ ਲਾਉਣ ਵੇਲੇ, ਲੰਗਰ ਲਾਣਾ ਗੁਰੂ ਦਾ ਗੁਨਾਹ ਨਹੀਂ ਹੈਗਾ, ਗੁਰੂ ਦਾ ਹੁਕਮ ਸੀ, ਗਰੀਬ ਕਾ ਮੂੰਹ ਗੁਰੂ ਕੀ ਗੋਲਕ। ਅਸੀਂ ਅੰਨੇਵਾਹ ਲੰਗਰ ਵਰਤਾਈ ਜਾਂਦੇ ਹਾਂ। ਦੂਜੇ ਪਾਸੇ ਗੁਰੂ ਦਾ ਹੁਕਮ ਸੀ ਸ਼ਸਤਰਧਾਰੀ ਹੋਵੋ, ਅਸੀਂ ਸ਼ਸਤਰਧਾਰੀ ਨਹੀਂ ਹੁੰਦੇ, ਜਾਂ ਹੁੰਨੇ ਵੀ ਆ ਤੇ ਮਾਫ ਕਰਨਾ, ਕਿਰਪਾਨਾਂ ਖੁੰਡੀਆਂ ਹੁੰਦੀਆਂ ਨੇ ਜਿਹਦੇ ਨਾਲ ਤੁਸੀਂ ਸਬਜ਼ੀ ਨਹੀਂ ਕੱਟ ਸਕਦੇ, ਧਾਰ ਤੱਕ ਨਹੀਂ ਲੱਗੀ ਹੁੰਦੀ। ਗੁਰੂ ਸਾਹਿਬ ਦਾ ਹੁਕਮ ਸੀ ਆਪਣੀ ਰਾਖੀ ਦੇ ਲਈ ਸ਼ਸਤਰ ਰੱਖੋ। ਅੱਜ ਅਸੀਂ ਬਾਣੀ ਤੋਂ ਟੁੱਟ ਚੁੱਕੇ ਹਾਂ, ਬਾਣੇ ਤੋਂ ਟੁੱਟ ਚੁੱਕੇ ਹਾਂ, ਅੰਮ੍ਰਿਤਧਾਰੀ ਹੋਣਾ ਨਹੀਂ ਚਾਹੁੰਦੇ। ਜੂੜੀਆਂ ਸਾਡੀਆਂ ਪਿੱਛੇ ਹੋ ਗਈਆਂ, ਟੋਪੀਆਂ ਅਸੀਂ ਪਾਉਂਦੇ ਹਾਂ। ਮੈਂ ਵੀ ਨਰਿੰਦਰ ਸਿੰਘ ਦੀ ਗੱਲ ਨਹੀਂ ਕਰ ਰਿਹਾ, ਮੈਂ ਕਿ ਜਨਰਲ ਕੌਮ ਦੀ ਗੱਲ ਕਰ ਰਿਹਾ। ਅਸੀਂ ਮੈਟਰਲਾਈਜ਼ ਵਰਲਡ ਅੰਦਰ ਤੁਹਾਨੂੰ ਲੱਗਦਾ ਨਹੀਂ ਕਿੱਥੇ ਨਾ ਕਿਤੇ ਫਸ ਚੁੱਕੇ ਹਾਂ। ਅਸੀਂ ਗੁਰਦੁਆਰੇ ਜਾ ਕੇ ਮੱਥਾ ਟੇਕਣਾ ਹੀ ਆਪਣੀ ਸਿੱਖੀ ਸਮਝਦੇ ਨੇ। ਕੌਮ ਕਿੱਥੇ ਨਾ ਕਿਤੇ ਖੁਦ ਗੁਨਹਗਾਰ ਨਹੀਂ ਹੈਗੀ ਕੁਛ ਹੱਦ ਤੱਕ? ਬਿਲਕੁਲ ਹੈਗੀ ਏ। ਮੈਂ ਲੀਡਰਾਂ ਨੂੰ ਇਸ ਲਈ ਕਿਹਾ ਕਿਉਂਕਿ ਲੀਡਰ ਸੇਧ ਦਿੰਦੇ ਨੇ ਕੌਮ ਨੂੰ। ਸਾਡੀ ਜਦੋਂ ਕੌਮ ਨੂੰ ਸੇਧ ਹੀ ਉਹੋ ਜਿਹੀ ਮਿਲੀ ਹੈ ਤਾਂ ਕੌਮ ਤਾਂ ਗੁਨਹਗਾਰ ਹੈ ਹੀ ਹੈ ਜਿਹੜੀ ਚੰਦ ਲੀਡਰਾਂ ਦੇ ਪਿੱਛੇ ਲੱਗਦੀ। ਜਿਵੇਂ ਤੁਸੀਂ ਇਹਨਾਂ ਦੀ ਗੱਲ ਕੀਤੀ, ਦਿੱਲੀ ਕਮੇਟੀ ਤੋਂ ਆਏ ਨੇ, ਇਹ ਦਿੱਲੀ ਕਮੇਟੀ ਦੇ ਮੈਂਬਰ ਨੇ, ਬਹੁਤ ਸਤਿਕਾਰਯੋਗ ਨੇ, ਰਾਤ ਦੇ ਖੜੇ ਨੇ। ਮੈਂ ਦਿਲੋਂ ਵੀ ਇਹਨਾਂ ਦਾ ਸਨਮਾਨ ਕਰਦੀ ਹਾਂ, ਸਤਿਕਾਰ ਵੀ ਕਰਦੀ ਹਾਂ ਤੇ ਬਹੁਤ ਸਪੋਰਟ। ਮੈਂ ਕਹਿਣਾ ਚਾਹੁੰਦੀ ਹਾਂ ਕਿ ਇੱਕੋ ਪਾਰਟੀ ਦੇ ਵਿੱਚ, ਇੱਕੋ ਸੰਸਥਾ ਦੇ ਵਿੱਚ ਸਾਰੇ ਮਾੜੇ ਨਹੀਂ ਹੁੰਦੇ, ਬਟ ਇੱਕ ਮੈਂਬਰ ਨੇ। ਸਾਡੀ ਸ਼੍ਰੋਮਣੀ ਕਮੇਟੀ ਦੇ ਹੈੱਡ ਕਿੱਥੇ ਨੇ? ਜਿਹੜੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੰਸਥਾ, ਏਡੀ ਵੱਡੀ ਸੰਸਥਾ,
ਵਿਸ਼ਵ ਲੈਵਲ ਤੇ ਮਸ਼ਹੂਰ ਕਿ ਦਿੱਲੀ ਦੇ ਵਿੱਚ ਕਰੋਨਾ ਕਾਲ ਦੇ ਵਿੱਚ ਬਹੁਤ ਸਾਰਾ ਲੰਗਰ ਲਗਾਇਆ। ਉਹੀ ਤਾਂ ਗੱਲ ਹੈ ਨਾ ਵੀ ਸਾਨੂੰ ਇਹ ਇੱਕ ਜਦੋਂ ਅਸੀਂ ਲੰਗਰ ਲਗਾਉਂਦੇ ਆ ਤਾਂ ਸਾਨੂੰ ਕਿ ਬਸ 2 ਦਿਨ 4 ਦਿਨ ਸਾਨੂੰ ਵਾਹ ਚੈਨਲਾਂ ਤੇ ਦੇਤੀ ਵੀ ਇਹ ਕੌਮ ਲੰਗਰ ਲਗਾਉਣ ਵਾਲੀ। ਇਹ ਕੌਮ ਸ਼ਮਸ਼ੀਰ ਚੋਂ ਪੈਦਾ ਹੋਈ, ਇਹ ਕਿਉਂ ਨਹੀਂ ਪ੍ਰਚਾਰ ਕੀਤਾ ਜਾਂਦਾ? ਬਿਲਕੁਲ ਭੈਣ ਜੀ, ਮੈਂ ਤੁਹਾਡੇ ਨਾਲ ਗੱਲ ਜਾਰੀ ਰੱਖਾਂਗਾ। ਸਾਡੀ ਕੌਮ ਦੀ ਬਦਕਿਸਮਤੀ ਹੈ ਕਿ ਲੰਗਰ ਵੀ ਅਸੀਂ ਖਾਂਦੇ ਹਾਂ ਤੇ ਮਾਫ ਕਰਨਾ ਜੁੱਤੀਆਂ ਵੀ ਅਸੀਂ ਖਾਂਦੇ ਹਾਂ। FIR ਆ ਚੁੱਕੀ ਹੈਗੀ ਹੈ, ਆਪਾਂ ਤੁਹਾਨੂੰ FIR ਵੀ ਦਿਖਾਈਏ ਔਰ ਆਪਾਂ ਚਾਹਾਂਗੇ ਕਿ ਅਸੀਂ ਦੇਖੀਏ ਕਿ ਕਿੱਦਾਂ ਨਾਮ ਇਹਨਾਂ ਨੇ ਮੈਂਸ਼ਨ ਕੀਤਾ ਹੈਗਾ। ਤੁਸੀਂ ਲੈ ਕੇ ਆਏ ਵੀਰ ਜੀ ਤੇ FIR ਦੇ ਵਿੱਚ ਨਾਮ ਕਿਸ ਦਾ ਮੈਂਸ਼ਨ ਕੀਤਾ? ਨਾਮ ਕਿਸੇ ਦਾ ਨਹੀਂ ਮੈਂਸ਼ਨ ਕੀਤਾ। ਗੱਡੀ ਦਾ ਨੰਬਰ ਵਗੈਰਾ ਜਿਹੜਾ ਹੈਗਾ DL3CC, ਅਗਰ ਮੈਂ ਗਲਤ ਨਹੀਂ ਹੈ ਤੇ ਉਹਨਾਂ ਦਾ 5C ਫਿਗਰ ਅਗਰ ਵੀਡੀਓ ਦੇ ਅੰਦਰ ਦੇਖੀਏ ਤੇ ਨੰਬਰ ਗਲਤ ਨਹੀਂ ਹੈ। ਗੱਡੀ ਦਾ ਨੰਬਰ ਇਹੀ ਹੈ। ਤੁਸੀਂ ਚੈੱਕ ਕੀਤਾ ਵੀਡੀਓ ਦੇ ਹਿਸਾਬ ਨਾਲ? ਹਾਂਜੀ ਬਿਲਕੁਲ। ਗੱਡੀ ਆ ਕਹਿੰਦੇ ਆ ਪਿੱਛੇ ਖੜੀ ਹੋਈ ਹੈ। ਇਹਨਾਂ ਨੇ ਗੱਡੀ ਉਹ ਛੱਡ ਕੇ ਨੱਠ ਗਏ ਸੀ, ਜਿਹੜੇ ਮੁੰਡੇ ਤੇ ਕੁੜੀ ਸੀਗੇ ਉਹ ਗੱਡੀ ਛੱਡ ਕੇ ਨੱਠ ਗਏ। ਸੰਗਤ ਜੀ, ਜਿਹੜੀ ਗੱਡੀ ਹੈਗੀ ਹੈ ਜਿਨ੍ਹਾਂ ਨੇ ਹਮਲਾ ਕੀਤਾ DL3CCL 7223 ਬਲੀਨੋ ਹੈਗੀ ਹੈ ਔਰ ਜਿਹੜੀ ਇਹਨਾਂ ਨੇ ਦਫਾ ਲਾਈ ਹੈਗੀ ਹੈ 279 323 341 295A ਔਰ 34 IPC। ਲੇਕਿਨ ਕਮਾਲ ਦੀ ਗੱਲ ਹੈ, ਅੱਜ ਦੀ ਡੇਟ ਦੇ ਅੰਦਰ ਮਾਰਕੀਟ ਗੂਗਲ ਮਾਰਕੀਟ ਦੇ ਅੰਦਰ ਮੋਬਾਈਲ ਦੇ ਉੱਤੇ ਐਪ ਅਵੇਲੇਬਲ ਹੈ ਕਿ ਗੱਡੀ ਦੇ ਨੰਬਰ ਤੋਂ ਮਾਲਿਕ ਦਾ ਪਤਾ ਲੱਗ ਜਾਂਦਾ। ਗੱਡੀ ਅੰਦਰ ਖੜੀ ਹੈ ਕਿ ਗੱਡੀ ਦਾ ਮਾਲਕ ਥਾਣੇ ਦੇ ਅੰਦਰ ਨਹੀਂ ਹੈ। ਤੁਹਾਨੂੰ ਲੱਗਦਾ ਨਹੀਂ FIR ਹੋ ਗਈ, ਖਾਨਾ ਪੂਰਤੀ ਹੋ ਗਈ, ਹਫਤੇ ਬਾਅਦ ਜਿੰਨੀ ਸੰਗਤ ਖਲੋਤੀ ਹੈ 1 ਦਿਨ 2 ਦਿਨ 4 ਦਿਨ ਖੜੀ ਹੋਏਗੀ, ਇਹ ਚਲੀ ਜਾਏਗੀ। ਫਿਰ ਕਿੱਥੇ ਨਾ ਕਿਤੇ ਸਮਝੌਤਾ ਤੇ ਕਿੱਥੇ ਨਾ ਕਿਤੇ ਪੁਲਿਸ ਦੇ ਉੱਤੇ ਪ੍ਰੈਸ਼ਰ। ਮੈਂ ਉਹ ਡਿਟੇਲ 'ਚ ਨਹੀਂ ਜਾਣਾ ਚਾਹੁੰਦਾ ਕਿ ਪੁਲਿਸ ਕੀ ਕਰਦੀ ਹੈਗੀ ਹੈ। ਤੁਹਾਨੂੰ ਲੱਗਦਾ ਨਹੀਂ ਹਮੇਸ਼ਾ ਅਸੀਂ ਜੁੱਤੀਆਂ ਖਾਣ ਲਈ ਹੈਗੇ? ਜੀ ਕੋਈ ਬਿਲਕੁਲ ਲੱਗਦਾ ਹੈ ਪੁਲਿਸ ਸਾਡੀ ਕੋਈ ਹੈਲਪ ਨਹੀਂ ਕਰ ਰਹੀ ਹੈ। ਅਸੀਂ ਤਾਂ ਹੀ ਸਾਰੇ ਭਰਾ ਇੱਥੇ ਇਕੱਠੇ ਹੋ ਰਹੇ ਹਾਂ ਔਰ ਅਪੀਲ ਕਰ ਰਹੇ ਹਾਂ ਸਾਰੇ ਇੱਥੇ ਇਕੱਠੇ ਹੋਏ, ਤਾਂ ਹੀ ਪ੍ਰੈਸ਼ਰ ਬਣੇਗਾ ਔਰ ਤਾਂ ਹੀ ਅਸੀਂ ਇਨਸਾਫ ਦਿਲਾ ਪਾਵਾਂਗੇ ਆਪਣੇ ਵੀਰ ਨੂੰ। ਬਿਲਕੁਲ ਜੀ, ਦਿੱਲੀ ਕਮੇਟੀ ਨਾਲ ਖਲੋਤੇ ਇਨਸਾਫ ਦੀ ਗੱਲ ਕਰ ਰਹੀ ਹੈ ਔਰ ਅਸੀਂ ਉਮੀਦ ਕਰਾਂਗੇ ਲਗਾਤਾਰ ਇਸ ਪ੍ਰੋਗਰਾਮ ਨੂੰ, ਇਸ ਮਸਲੇ ਨੂੰ ਅਸੀਂ ਫੋਲੋਅਪ ਕਰਾਂਗੇ। ਹੋਰ ਵੀ ਕੋਈ ਵੀਰ ਆਪਣੀ ਗੱਲ ਕਰਨਾ ਚਾਹੁੰਦਾ ਤੇ ਮੈਂ ਬੇਨਤੀ ਕਰਾਂਗਾ ਉਹ ਸਾਡੇ ਨਾਲ ਗੱਲ ਜ਼ਰੂਰ ਕਰੇ। ਨਰਿੰਦਰ ਜੀ, ਉਹ ਆ ਭਾਜੀ ਆਏ ਨੇ ਜਿਨ੍ਹਾਂ ਦੇ ਸਦਕੇ ਕੱਲ ਮੈਨੂੰ ਮੇਰੀ ਵੀਡੀਓ ਜਿਹੜੀ ਬਣਾਈ ਹੈ ਵੀਰ ਜੀ। ਬਿਲਕੁਲ ਜੀ, ਸਾਡੇ ਨਾਲ ਜਿਹੜੇ ਵੀਰ ਜੀ ਜਾ ਰਹੇ ਸੀ ਇਹਨਾਂ ਨੇ ਦੇਖਿਆ ਮੈਨੂੰ ਕਿ ਇੱਕ ਸਿੰਘ ਨੂੰ ਮਾਰਦੇ ਪਏ ਨੇ 2-3 ਬੰਦੇ ਤੇ ਇਹ ਆਏ, ਫਿਰ ਭੱਜ ਕੇ ਇਹਨਾਂ ਨੇ ਵੀਡੀਓ ਬਣਾਈ ਤੇ ਇਹਨਾਂ ਨੇ ਸਭ ਕੁਝ ਦੇਖਿਆ। ਆਪ ਜੀ ਨੂੰ ਦੱਸਣਗੇ। ਬਿਲਕੁਲ ਜੀ, ਸਾਡੇ ਵੀਰ ਖਲੋਤੇ ਨੇ ਜਿਨ੍ਹਾਂ ਨੇ ਕਹਿ ਲਈ ਆਪਣਾ ਪੰਥਕ ਫਰਜ਼ ਸਮਝਿਆ। ਜਦੋਂ ਹਾਲਾਤ ਸਨ, ਝਗੜਾ ਹੋ ਰਿਹਾ ਸੀ, ਮਾਰ ਕੁਟਾਈ ਕੀਤੀ ਜਾ ਰਹੀ ਸੀ, ਸਾਡੇ ਗੁਰਸਿੱਖ ਵੀਰ ਦੇ ਨਾਲ ਕੇਸਾਂ ਦੀ ਬੇਅਦਬੀ ਕੀਤੀ ਜਾ ਰਹੀ ਸੀ ਤੇ ਜਿਹੜੇ ਵੀਰ ਉਸ ਜਗ੍ਹਾ ਤੇ ਸਭ ਤੋਂ ਪਹਿਲੇ ਪਹੁੰਚੇ ਸਾਡੇ ਨਾਲ ਜੁੜੇ ਹੋਏ ਨੇ ਫਤਿਹ ਦੀ ਸਾਂਝ ਪਾਉਂਦੇ ਵੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਆਪਣਾ ਨਾਮ? ਮੇਰਾ ਨਾਮ ਦਵਿੰਦਰ ਸਿੰਘ ਹੈ। ਮੈਂ ਤੁਸੀਂ ਕਿੱਥੇ ਹੋ? ਤੁਸੀਂ ਜਦੋਂ ਪਹੁੰਚੇ ਤਾਂ ਕੀ ਤੁਸੀਂ ਦੇਖਿਆ? ਐਕਚੁਅਲੀ ਮੈਂ ਦੇਖਿਆ ਸੀ ਕਿ ਮੈਂ ਪਹਿਲਾਂ ਮੈਨੂੰ ਲੱਗਿਆ ਸੀ ਕੋਈ ਐਕਸੀਡੈਂਟ ਹੋਇਆ ਜੀ, ਇਸ ਕਰਕੇ ਮੈਂ ਸਾਈਡ ਤੇ ਗੱਡੀ ਲਾ ਕੇ ਦੇਖਿਆ ਤਾਂ ਆਪਣੇ ਸਿੰਘ ਜਿਹੜਾ ਆਪਣਾ ਨਰਿੰਦਰ ਸਿੰਘ ਜੀ ਹੈ, ਬਾਅਦ ਵਿੱਚ ਮੈਨੂੰ ਪਤਾ ਲੱਗਿਆ ਸੀ ਨਰਿੰਦਰ ਸਿੰਘ ਦੇਵਲੀ ਪਿੰਡ ਦੇ ਹੈਗੇ ਨੇ। ਔਰ ਮੈਂ ਇਹਨਾਂ ਨੂੰ ਪੁੱਛਿਆ ਕਿ ਗੱਲ ਕੀ ਹੋਈ ਹੈ, ਕਹਿੰਦੇ ਨੇ ਮੈਨੂੰ ਇਹਨਾਂ ਮਾਰਿਆ ਹੈ, ਇਹਨਾਂ ਲੜਕੀ ਤੇ 2 ਲੜਕੇ ਹੈਗੇ ਸੀ ਜਿਹੜੇ ਇਹ ਵੱਜ ਰਹੇ ਨੇ ਹੁਣ। ਫਿਰ ਮੈਂ ਜਦੋਂ ਥੋੜਾ ਲਲਕਾਰਿਆ, ਮੈਂ ਵੀ ਉਹਨਾਂ ਨੂੰ ਥੋੜਾ ਦੋਸਤ ਦਿਖਾਈ ਮੈਂ ਆਪਣੀ, ਤੇ ਗੱਡੀ ਲੈ ਕੇ ਵੱਜਣ ਲੱਗੇ ਉਹ। ਫਿਰ ਅਸੀਂ ਪਿੱਛੇ ਦੌੜ ਕੇ ਉਹਨਾਂ ਨੂੰ ਜਾ ਕੇ ਪਕੜਿਆ ਤੇ ਵੀਡੀਓ ਵੀ ਹੋਰ ਲੜਕਿਆਂ ਨੇ, ਮੁਸਲਮਾਨ ਦਾ ਮੁੰਡਾ ਸੀ, ਉਹਨਾਂ ਨੇ ਬਣਾਈ ਸੀ ਵੀਡੀਓ ਔਰ ਮੈਂ ਵੀ ਬਣਾਈ ਵੀਡੀਓ। ਉਸ ਤੋਂ ਬਾਅਦ ਪਕੜ ਕੇ ਫਿਰ ਸਾਰੀ ਰਿਕਾਰਡਿੰਗ ਤਾਂ ਤੁਸੀਂ ਆਪਨੇ ਦੇਖ ਹੀ ਲਈ ਹੋਣੀ ਸਾਰਿਆਂ ਨੇ ਜੀ। ਹਾਂ ਬਸ ਇਸ ਤਰ੍ਹਾਂ। ਕੀ ਲੱਗਦਾ ਇਹ ਜੇ ਹਾਲਾਤ ਹਮੇਸ਼ਾ ਸਿੱਖ ਕੌਮ ਵਾਸਤੇ ਤਾਂ ਸਾਦੇ ਵਾਸਤੇ ਤਾਂ ਬਹੁਤ ਹੀ ਮਾੜਾ ਕੰਮ ਹੈਗਾ ਜੀ ਇਹ ਜਿਹੜਾ ਕਰ ਰਹੇ ਨੇ। ਹੋ ਸਕਦਾ ਸਰਕਾਰਾਂ ਵੀ ਇਨਵੋਲਵ ਹੋਣ ਇਹਦੇ 'ਚ, ਪਰ ਨੋਟ ਸ਼ੋਰ। ਸਾਡੇ ਨਾਲ ਹੋਰ ਵੀਰ ਜੁੜ ਚੁੱਕੇ ਨੇ ਫਤਿਹ ਸਾਂਝ ਪਾਉਂਦੇ ਵੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਲਾਤ ਤੁਸੀਂ ਦੇਖ ਲਏ ਨੇ, ਹਰ ਵਾਰ ਇੰਜ ਹੁੰਦਾ ਕਿਸੇ ਸਿੱਖ ਦੇ ਕੇਸਾਂ ਦੀ ਬੇਦਬੀ ਹੁੰਦੀ ਹੈ, ਪੱਗ ਲਾਈ ਜਾਂਦੀ ਹੈ, ਮੀਡੀਆ ਇਕੱਠਾ ਹੁੰਦਾ, ਲੀਡਰ ਇਕੱਠੇ ਹੁੰਦੇ ਨੇ, ਆਪਣਾ ਬਿਆਨ ਦਿੰਦੇ ਨੇ, ਵੀਡੀਓ ਰਿਕਾਰਡਿੰਗ ਹੁੰਦੀ ਹੈ, ਸੋਸ਼ਲ ਮੀਡੀਆ ਦੇ ਉੱਤੇ, ਚੈਨਲ ਦੇ ਉੱਤੇ ਚੱਲ ਜਾਂਦੀ ਹੈ, ਮਸਲਾ ਉੱਥੇ ਦਾ ਹੁੰਦਾ। ਕੀ ਲੱਗਦਾ ਤੁਹਾਨੂੰ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਗੁਰਪ੍ਰੀਤ ਸਿੰਘ ਖੰਨਾ, ਮਾਲਵੀਆ ਨਗਰ, ਵਾਰਡ ਨੰਬਰ 37 ਤੋਂ ਦਿੱਲੀ ਕਮੇਟੀ ਦੀ ਸੇਵਾ ਸੰਭਾਲ ਕਰ ਰਿਹਾ। ਮੇਰੇ ਕੋਲ ਕੱਲ ਵੀਰ ਜੀ ਦਾ ਫੋਨ ਆਇਆ ਸੀਗਾ ਤੇ ਮੈਂ ਭਰਾ ਨੂੰ ਸ਼ਾਮੀ 2 ਵਾਰੀ ਫੋਨ ਕੀਤਾ, ਉਹਨਾਂ ਕੰਟੈਕਟ ਨਹੀਂ ਹੋ ਪਾਇਆ, ਇਹਨਾਂ ਦਾ ਫੋਨ ਨੋਟਿਸ। ਹੁਣ ਪਤਾ ਲੱਗਿਆ ਕਿ ਵੀਰ ਦਾ ਫੋਨ ਜਿਹੜਾ ਸਵਿਚ ਆਫ ਚੱਲ ਰਿਹਾ ਸੀ। ਵੀਰ ਜੀ ਜਿਹੜੀ ਹੈ FIR ਹੋਈ ਹੈ, ਇਹ ਪਿਛਲੇ ਤਕਰੀਬਨ ਇੱਕ ਲੰਬੇ ਅਰਸੇ ਤੋਂ ਅਸੀਂ ਇਸ ਚੀਜ਼ ਦੀ ਮੰਗ ਵੀ ਚੁੱਕਦੇ ਆਏ ਹਾਂ ਔਰ ਅਸੀਂ ਜਿੱਥੇ ਵੀ ਕੋਈ ਇੰਸੀਡੈਂਟ ਹੁੰਦਾ ਹੈ, ਕਿਉਂਕਿ ਹਮੇਸ਼ਾ ਹੁੰਦਾ ਕਿ 295 ਲਗਾ ਦਿੰਦੇ ਨੇ ਔਰ ਉਹਦੇ ਵਿੱਚ ਜਿਹੜੀ ਹੈ ਇਹਦੇ ਵਿੱਚ ਇੱਕ ਲੋਕਾਂ ਨੇ ਨਾ ਇੱਕ ਆਪਣੀ ਉਹ ਬਣਾ ਲਿਆ ਕਿ ਅੱਜ ਤੁਸੀਂ FIR ਕਰ ਰਹੇ ਹੋ ਔਰ ਪੁਲਿਸ ਉਹਨਾਂ ਨੂੰ ਜਿਹੜੇ ਅੱਗੇ ਪਿੱਛੇ ਕਰ ਦਿੰਦੀ ਹੈ। ਬਾਅਦ 'ਚ ਥੋੜ੍ਹੇ ਟਾਈਮ ਤੋਂ ਬਾਅਦ ਪਤਾ ਲੱਗਦਾ ਹੈ ਜਾਂ ਤਾਂ ਸਮਝੌਤਾ ਹੋ ਗਿਆ ਜਾਂ ਫਿਰ ਉਹਨਾਂ ਨੂੰ ਕੋਰਟ ਦੇ ਵਿੱਚ ਜਿਹੜੀ ਹੈ ਪਰ ਸਜ਼ਾ ਕਰਾਉਣ ਦੀ ਕੋਸ਼ਿਸ਼ ਜਿਹੜੀ ਹੈ ਨਹੀਂ ਕੀਤੀ ਜਾਂਦੀ ਪੁਲਿਸ ਦੀ ਤਰਫੋਂ। ਹੁਣ ਵੀ ਜਿਹੜੀ ਹੈ ਇਸ ਮੁੱਦੇ ਨੂੰ ਅਸੀਂ ਇਸ ਤਰ੍ਹਾਂ ਦੀ ਚੁੱਕਣ ਵਾਸਤੇ ਅੱਜ ਆਏ ਹਾਂ। ਹੁਣੇ ਸਾਨੂੰ ਪਤਾ ਲੱਗਿਆ ਅਸੀਂ ਜਾ ਕੇ SHO ਨੂੰ ਮਿਲਾਂਗੇ ਔਰ ਸਾਰੇ ACP ਸ਼ਾਇਦ ਵੀਰ ਸਿੰਘ ਹੈਗੇ ਉਹਨਾਂ ਨੂੰ ਵੀ ਅਸੀਂ ਮਿਲਾਂਗੇ ਕਿ ਇਸ ਮੁੱਦੇ ਦੇ ਉੱਤੇ ਮੁੰਡਾ ਜਿਹੜਾ ਹਾਲੇ ਤੱਕ ਕਿਉਂ ਟ੍ਰੇਸ ਨਹੀਂ ਹੋਇਆ। ਕਿਉਂਕਿ ਜੇ ਅਸੀਂ ਅੱਜ ਵੀ ਅਗਰ ਇਹੋ ਜਿਹੇ ਇੰਸੀਡੈਂਟ ਨੂੰ ਪ੍ਰਮੋਟ ਹੋਣ ਦੇਵਾਂਗੇ ਔਰ ਇਹੋ ਜਿਹੇ ਇੰਸੀਡੈਂਟ ਦੇ ਵਿੱਚ ਅਸੀਂ ਸਪੋਰਟ ਨਹੀਂ ਕਰਾਂਗੇ ਤਾਂ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਜਿਹੜਾ ਇੱਕ ਟ੍ਰੈਂਡ ਬਣਦਾ ਚਲਾ ਜਾਏਗਾ ਜਿਸ ਨੂੰ ਰੋਕਣ ਦੀ ਲੋੜ ਹੈ। ਸਰਕਾਰਾਂ ਨੂੰ ਵੀ ਲੋੜ ਹੈ ਕਿ ਕੋਈ ਇਹੋ ਜਿਹਾ ਇਹਦੇ ਉੱਤੇ ਇੱਕ ਸਟਰਨ ਜਿਹੜੀ ਹੈ ਉਹ ਇੱਕ ਧਾਰਾ ਬਣਾਉਣ ਦੀ ਲੋੜ ਹੈ ਜਿਹਦੇ ਵਿੱਚ ਕਿ ਕੋਈ ਵੀ ਸਿੱਖ ਦੀ ਪੱਗ ਲਾਉਣ ਤੋਂ ਪਹਿਲੇ ਜਾਂ ਸਿੱਖ ਪੱਗ ਤੇ ਹੱਥ ਲਾਉਣ ਤੋਂ ਪਹਿਲੇ 10 ਵਾਰੀ ਸੋਚੇ। ਤੁਹਾਨੂੰ
ਲੱਗਦਾ ਨਹੀਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਵੀ ਇੱਕ ਹੁਕਮਨਾਮਾ ਜਾਰੀ ਹੋਣਾ ਚਾਹੀਦਾ ਹੈਗਾ ਕਿ ਜਿਹੜੇ ਸਰਕਾਰ ਨੂੰ ਮਾਫ ਕਰਨਾ। ਹੁਣ ਉੱਥੇ ਵੀ ਰਾਜਨੀਤੀ ਚੱਲਦੀ ਹੈ, ਆਪਾਂ ਉਸ ਵਿਸ਼ੇ ਤੇ ਨਹੀਂ ਜਾਣਾ ਚਾਹੁੰਦੇ, ਅਸੀਂ ਆਪਣੇ ਵਿਸ਼ੇ ਤੋਂ ਭਟਕ ਜਾਵਾਂਗੇ। ਪੱਗ ਔਰ ਕੇਸ ਸਾਡੇ ਸਿੱਖੀ ਦੀ ਪਹਿਚਾਨ ਹੈਗੀ ਹੈ। ਸਾਡੇ ਲੀਡਰ ਮਾਫ ਕਰਨਾ ਕਿਤੇ ਨਾ ਕਿਤੇ ਨਿਕੰਮੇ ਹੀ ਸਾਬਤ ਹੋਏ ਨੇ। ਜਿਹੜੀ ਮਰਜ਼ੀ ਧਿਰ ਦਾ ਨਾਮ ਲੈ ਲਈਏ, ਜਿਹੜੀ ਮਰਜ਼ੀ ਪਾਰਟੀ ਦਾ ਨਾਮ ਲੈ ਲਈਏ, ਕਿਉਂਕਿ ਅਸੀਂ ਅੱਜ ਇੱਥੇ ਕਿਸੇ ਪਾਰਟੀ ਨੂੰ ਟਾਰਗੇਟ ਕਰਨ ਲਈ ਨਹੀਂ ਆਏ। ਸਾਡਾ ਮੁੱਦਾ ਹੈਗਾ ਕਿ ਹਰ ਵਾਰ ਸਾਡੇ ਹੀ ਸਿੱਖੀ ਦੇ ਉੱਤੇ ਹਮਲਾ ਹੁੰਦਾ, ਲੰਗਰ ਵੀ ਅਸੀਂ ਲਾਉਂਦੇ ਹਾਂ, ਜੁੱਤੀਆਂ ਵੀ ਅਸੀਂ ਖਾਂਦੇ ਹਾਂ, ਤੇ ਬਾਅਦ ਸਾਡੇ ਹੀ 100 ਕਾਰਡ ਪੱਗਾਂ ਵਾਲੇ ਲੀਡਰ ਪੁਚਕਾਰ ਕੇ ਉਸੇ ਬੰਦੇ ਨੂੰ ਕਹਿੰਦੇ ਨੇ ਤੇਰੇ ਪੱਲੇ ਕੀ ਰਹਿਣਾ, ਛੱਡ ਯਾਰ, ਪੈਸੇ ਲੈ ਲੈ, ਸਮਝੌਤਾ ਕਰ ਲੈ। ਜਿਹੜੀ ਸੜਕਾਂ ਦੇ ਉੱਤੇ ਵੀਡੀਓ ਬਣ ਕੇ ਵਾਇਰਲ ਹੁੰਦੀ ਹੈ, ਬਦਨਾਮੀ ਸਾਡੀ ਕੌਮ ਦੀ ਹੁੰਦੀ ਹੈ, ਸਾਡੇ ਗੁਰੂ ਦੇ ਕੇਸਾਂ ਦੀ ਹੁੰਦੀ ਹੈ, ਸਾਡੇ ਗੁਰੂ ਦੇ ਪੱਗ ਦੀ ਹੁੰਦੀ ਹੈ। ਤੁਹਾਨੂੰ ਲੱਗਦਾ ਨਹੀਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਾਂ ਜਿਹੜੀਆਂ ਸਾਡੀਆਂ ਵੱਡੀਆਂ ਵੀ ਧਾਰਮਿਕ ਜਥੇਬੰਦੀਆਂ ਨੇ, ਉਹਨਾਂ ਨੂੰ ਬੈਠ ਕੇ ਕੋਈ ਨਾ ਕੋਈ ਇਹਦਾ ਪੱਕਾ ਹੱਲ ਕਰਨਾ ਚਾਹੀਦਾ ਕਿ ਇਹੋ ਜਿਹੀ ਗੱਲ ਦੇ ਉੱਤੇ ਸਿੱਧਾ 307 ਕਤਲ ਕੇਸ ਦਰਜ ਹੋਣਾ ਚਾਹੀਦਾ? ਤੁਹਾਨੂੰ ਲੱਗਦਾ ਨਹੀਂ? ਵੀਰ ਜੀ ਦੇਖੋ, ਮੈਂ ਇਸ ਗੱਲ ਦੇ ਉੱਤੇ ਪਹਿਲੇ ਵੀ 3-4 ਵਾਰੀ ਸਾਡੀ ਸਰਕਾਰਾਂ ਨਾਲ ਵੀ ਗੱਲ ਚੱਲੀ ਹੈ, ਔਰ ਇਸੇ ਉੱਤੇ ਸਾਡੀ ਇੱਕ ਜ਼ੋਰ ਹੈਗਾ, ਕਿਉਂਕਿ ਅੱਜ ਦੀ ਡੇਟ ਦੇ ਵਿੱਚ ਜਿਹੜਾ ਆਪਾਂ ਕਹੀਏ ਕਿ ਅਕਾਲ ਤਖਤ ਦਾ ਜਿਹੜਾ ਹੁਕਮਨਾਮਾ ਜਾਰੀ ਹੋਣਾ ਚਾਹੀਦਾ, ਉਹਦੇ ਵਾਸਤੇ ਲੀਗਲ ਪੁਆਇੰਟ ਦੇ ਵਿੱਚ ਸਾਨੂੰ ਹੈਲਪ ਨਹੀਂ ਮਿਲੇਗੀ। ਸਾਨੂੰ ਜਿਹੜੀ ਲੀਗਲ ਫੰਡ ਦੇ ਉੱਤੇ ਸਾਡੀ ਜਿਹੜੀ ਟੀਮਸ ਹੈਗੀ, ਉਹਨਾਂ ਨੂੰ ਲੀਗਲ ਫੰਡ ਆਪਣਾ ਸਟਰੋਂਗ ਕਰਕੇ ਸਾਨੂੰ ਇਹ ਲੈ ਕੇ ਚੱਲਣਾ ਪਏਗਾ ਕਿ ਸਾਨੂੰ ਇਸ ਅੱਜ ਤੋਂ ਬਾਅਦ ਇਹੋ ਜਿਹਾ ਕੋਈ ਇਨਸੀਡੈਂਟ ਕੋਈ ਵੀ ਕਰਨ ਤੋਂ ਪਹਿਲੇ 10 ਵਾਰੀ ਸੋਚੇ, ਕਿਉਂਕਿ ਸਮੇਂ ਦੀ ਜਿਹੜੀ ਲੋੜ ਹੈ। ਔਰ ਇੱਕ ਸਟਰਨ ਜਿਹੜੀ ਮੈਂ ਪਹਿਲੇ ਵੀ ਕਿਹਾ ਹੈ ਕਿ ਕੋਈ ਸਾਨੂੰ ਲੀਗਲ ਫਰੰਟ ਦੇ ਉੱਤੇ ਆਪਣੇ ਆਪ ਨੂੰ ਸਟਰੋਂਗ ਕਰਕੇ ਆਉਣਾ ਪਏਗਾ, ਨਹੀਂ ਤੇ ਇਹ ਇਨਸੀਡੈਂਟਸ ਜਿਹੜੇ ਨੇ ਇਹ ਹੁੰਦੇ ਰਹਿਣਗੇ। ਔਰ ਜਿਹੜੀ ਤੁਸੀਂ ਗੱਲ ਕੀਤੀ ਲੰਗਰਾਂ ਦੀ, ਭਾਵੇਂ ਉਹ ਕਰੋਨਾ ਟਾਈਮ ਹੋਏ ਕੋਈ ਵੀ, ਮੈਂ ਹਮੇਸ਼ਾ ਇੱਕੋ ਗੱਲ ਕਹੀ ਹੈ, ਜਿਹੜੀ ਸਾਡੇ ਸਿੱਖਾਂ ਨੂੰ ਹੁੰਦਾ ਹੈ ਕਿ ਲੰਗਰ ਲਗਾਉਂਦੇ ਆ, ਖਾਣ ਪੀਣ ਦੇ ਲੰਗਰ ਦੀ ਬਜਾਏ ਅਸੀਂ ਆਪਣੀ ਕੌਮ ਨੂੰ ਉੱਪਰ ਚੁੱਕਣ ਦਾ ਵਕਤ ਆ ਚੁੱਕਾ ਹੈ। ਜੇਕਰ ਅੱਜ ਵੀ ਅਸੀਂ ਆਪਣੀ ਕੌਮ ਨੂੰ ਉੱਪਰ ਨਹੀਂ ਚੁੱਕਾਂਗੇ ਤਾਂ ਮੈਂ ਸਮਝਦਾ ਕਿ ਆਉਣ ਵਾਲੇ ਟਾਈਮ 'ਚ ਸਾਡੇ ਬੱਚੇ ਸਾਡੀ ਉਮਰ 'ਚ ਪਹੁੰਚਾਂਗੇ ਤਦ ਤੱਕ ਬਹੁਤ ਬੁਰਾ ਹਾਲ ਹੋ ਚੁੱਕੇਗਾ। ਅੱਜ ਅਸੀਂ ਦੂਜਿਆਂ ਨੂੰ ਜੇ ਲੰਗਰ ਲਾਉਂਦੇ, ਜਿਹੜੇ ਅੱਜ ਸਾਡੇ ਹੀ ਲੰਗਰ ਖਾ ਕੇ ਜਾਂਦੇ ਨੇ, ਕੱਲ ਆ ਕੇ ਸਾਨੂੰ ਹੀ ਕਦੀ ਖਾਲਿਸਤਾਨੀ ਕਹਿ ਦਿੰਦੇ, ਕਦੀ ਆਤੰਕਵਾਦੀ ਕਹਿ ਦਿੰਦੇ, ਕਦੀ ਸਾਨੂੰ ਕੋਈ ਹੋਰ ਟੈਗ ਦੇ ਦਿੰਦੇ। ਔਰ ਅੱਜ ਮੈਂ ਸਮਝਦਾ ਕਿ ਸਾਨੂੰ ਸਿਰਫ ਆਪਣੇ ਆਪ ਨੂੰ ਕਰਕੇ ਆਪਣੀ ਕੌਮ ਨੂੰ ਉੱਪਰ ਚੁੱਕਣ ਦੀ ਲੋੜ ਹੈ, ਨਹੀਂ ਤੇ ਇਹ ਇਨਸੀਡੈਂਟਸ ਜਿਹੜੇ ਨੇ ਸਾਨੂੰ ਇੱਕ ਮਜ਼ਾਕ ਦੀ ਤਰ੍ਹਾਂ ਲੈਣਗੇ। ਔਰ ਅੱਜ ਸਮੇਂ ਦੇ ਵਿੱਚ ਮੈਂ ਸਮਝਦਾ ਕਿ ਅੱਜ ਸਿੱਖਾਂ ਦੇ ਵਿੱਚ ਅਗਰ ਕੋਈ ਵੀ ਇਨਸੀਡੈਂਟ ਹੁੰਦਾ, ਸਿੱਖ ਹੀ ਇਹੋ ਜਿਹੀ ਕੌਮ ਹੈ ਕਿ ਜਿਹੜੀ ਹਰ ਮੁੱਦੇ ਉੱਤੇ ਸਭ ਤੋਂ ਪਹਿਲੇ ਆ ਕੇ ਖੜੀ ਹੋ ਜਾਂਦੀ ਹੈ। ਬਿਲਕੁਲ ਸੰਗਤ ਜੀ, ਪੂਰੇ ਵਰਲਡ ਦੇ ਸਿੱਖਾਂ ਨੂੰ ਵੀ ਇਹ ਗੱਲ ਵਿਚਾਰਨੀ ਪਏਗੀ ਕਿ ਜਿਸ ਤਰੀਕੇ ਦੇ ਨਾਲ ਕਰੋਨਾ ਕਾਲ ਦੀ, ਜਿਵੇਂ ਭਾਈ ਸਾਹਿਬ ਨੇ ਗੱਲ ਕੀਤੀ, ਤੇ ਇਕਲੌਤੀ ਸਿੱਖ ਕੌਮ ਸੀ ਜਿਹੜੀ ਹਰ ਜਗ੍ਹਾ ਦੇ ਉੱਤੇ ਈਵਨ ਤੱਕ ਕਰੋਨਾ ਪੇਸ਼ੈਂਟਸ ਦੇ ਘਰਾਂ ਦੇ ਅੰਦਰ ਵੀ ਲੰਗਰ ਦੀ ਸਪਲਾਈ ਕਰ ਰਹੀ ਹੈਗੀ ਸੀ, ਵਾਹਵਾਹੀ ਕੀਤੀ ਜਾ ਰਹੀ ਸੀ। ਕਿਤੇ ਨਾ ਕਿਤੇ ਮੈਨੂੰ ਤਾਂ ਵਾਹਵਾਹੀ ਝੂਠੀ ਲੱਗਦੀ ਹੈ, ਕਿਉਂਕਿ ਅਗਰ ਇਸ ਵੇਲੇ ਨਰਿੰਦਰ ਸਿੰਘ ਦੇ ਕੇਸ ਦੇ ਮਸਲੇ ਦੇ ਜਾਂ ਪਿੱਛੇ ਦੇਖ ਸਕਦੇ ਹੋ ਕਿੰਨੇ ਸਾਰੇ ਵੀਰ ਖੜੇ ਹੈਗੇ ਨੇ, ਸਿਰਫ ਸਾਡੀ ਕੌਮ ਦਿਖਾਈ ਦੇ ਰਹੀ ਹੈਗੀ ਹੈ। ਜਿਹੜੇ ਸੜਕਾਂ ਦੇ ਉੱਤੇ ਨੌਨ ਸਿੱਖ ਸਨ, ਉਹ ਚਾਹੇ ਸਾਡੇ ਹਿੰਦੂ ਭਰਾ ਸਨ ਜਾਂ ਮੁਸਲਿਮ ਭਰਾ ਸਨ, ਭਰਾ ਲਫ਼ਜ਼ ਇਸ ਕਰਕੇ ਕਹਿ ਰਹੇ ਕਿਉਂਕਿ ਮਨੁੱਖਤਾ ਕਦੀ ਵੀ ਭੇਦਭਾਵ ਨਹੀਂ ਕਰਦੀ ਹੈਗੀ, ਮਗਰ ਇਹੋ ਜਿਹੇ ਮਸਲਿਆਂ ਦੇ ਉੱਤੇ ਉਸ ਵੇਲੇ ਬਚਾਉਣ ਦੇ ਲਈ ਸਿਰਫ ਸਾਡੇ ਪਾਗਾ ਲੈ ਕੇ ਹੋਏ। ਇਸ ਵੱਲ ਅਸੀਂ ਤੁਹਾਡੇ ਲਈ ਛੱਡ ਕੇ ਜਾ ਰਹੇ ਹਾਂ। ਆਪਾਂ ਥਾਣੇ 'ਚ ਮੌਜੂਦ ਹੈਗੇ ਹਾਂ, ਅਗਲੀ ਜਿਹੜੀ ਅਪਡੇਟ ਹੁੰਦੀ ਹੈ ਉਹਦੀ ਤੁਹਾਨੂੰ ਡਿਟੇਲ ਅਸੀਂ ਖੜੇ ਹੈਗੇ ਆ ਥਾਣੇ ਦਾ, ਜਿਹੜਾ ਕਹਿ ਲਈਏ ਹੈਗੀ ਕਿ ਪਾਰਕਿੰਗ ਕਹਿ ਲਈਏ, ਸਟਾਕ ਰੂਮ ਕਹਿ ਲਈਏ, ਜਿੱਥੇ ਗੱਡੀਆਂ ਖੜੀਆਂ ਨੇ। ਅਸੀਂ ਚਾਹੁੰਦੇ ਹਾਂ ਕਿ ਅਸੀਂ ਔਨ ਕੈਮਰਾ ਉਹ ਗੱਡੀ ਵੀ ਤੁਹਾਨੂੰ ਦਿਖਾਈਏ ਜਿਸ ਗੱਡੀ ਦੇ ਵਿਚਕਾਰ ਉਹ ਬੰਦੇ ਮੌਜੂਦ ਸਨ ਜਿਨ੍ਹਾਂ ਨੇ ਸਿੱਖਾਂ ਦੇ ਉੱਤੇ ਹਮਲਾ ਕੀਤਾ। ਤੁਹਾਡੀ ਸਕਰੀਨ ਦੇ ਉੱਤੇ ਉਹ ਗੱਡੀ ਇਸ ਵੇਲੇ ਦਿਖ ਰਹੀ ਹੈਗੀ ਹੈ। ਨੰਬਰ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹੈਗੇ ਆ, ਥੋੜਾ ਇਧਰੋਂ ਦੀ ਕਰਕੇ। ਬਲੀਨੋ ਗੱਡੀ ਤੁਹਾਡੇ ਸਾਹਮਣੇ ਖਲੋਤੀ ਹੈ 7223, ਜਿਹੜਾ ਅਸੀਂ ਤੁਹਾਨੂੰ ਨੰਬਰ ਜ਼ੂਮ ਕਰਕੇ ਦਿਖਾ ਰਹੇ ਹੈਗੇ ਆ। ਕਮਾਲ ਦੀ ਗੱਲ ਹੈ, FIR ਦੇ ਅੰਦਰ ਗੱਡੀ ਦਾ ਨੰਬਰ ਆ ਚੁੱਕਾ ਹੈ, ਲੇਕਿਨ ਗੱਡੀ ਦਾ ਮਾਲਕ ਕੌਣ ਹੈ ਉਹਦੇ ਖਿਲਾਫ ਕੋਈ FIR ਦਰਜ ਨਹੀਂ ਕੀਤੀ ਹੋਈ। ਇਹ ਇੱਕ ਸਭ ਤੋਂ ਵੱਡਾ ਸਬੂਤ ਹੈ ਕਿ ਜਿਸ ਵੇਲੇ ਕਾਨੂੰਨ ਕੰਮ ਕਰਦਾ ਹੈਗਾ ਤੇ ਸਿੱਖਾਂ ਦੇ ਖਿਲਾਫ ਤੇ ਬੜੀ ਜਲਦੀ ਐਕਸ਼ਨ ਹੋ ਜਾਂਦੇ ਨੇ, ਮਗਰ ਜਦੋਂ ਸਿੱਖਾਂ ਦੇ ਹੱਕ ਦੀ ਗੱਲ ਆਉਂਦੀ ਹੈ, ਸਿੱਖਾਂ ਦੇ ਲਈ ਇਨਸਾਫ ਦੀ ਗੱਲ ਆਉਂਦੀ ਹੈ, ਤਾਂ ਕਾਨੂੰਨ ਸਿਰਫ ਕਾਗਜ਼ਾਂ ਦੇ ਲਈ ਰਹਿ ਜਾਂਦਾ। ਸਾਡੇ ਨਾਲ ਹੋਰ ਵੀਰ ਵੀ ਜੁੜ ਚੁੱਕੇ ਨੇ, ਫਤਿਹ ਦੀ ਸਾਂਝ ਪਾਉਂਦੇ ਵੀਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਗੱਡੀ ਖੜੀ ਹੈ ਪੁਲਿਸ ਕਸਟਡੀ ਦੇ ਅੰਦਰ, FIR ਦੇ ਅੰਦਰ ਨਾਮ ਵੀ ਆ ਗਿਆ, ਮਾਲਕਾਂ ਦਾ ਨਾਮ ਨਹੀਂ ਲਿਖਿਆ ਗਿਆ। ਤੁਹਾਨੂੰ ਕੀ ਲੱਗਦਾ ਹੈ ਪੁਲਿਸ ਵਨ ਸਾਈਡਡ ਗੱਲ ਕਰ ਰਹੀ ਹੈ? ਦੇਖੋ ਵੀਰ ਜੀ, ਉਸ ਤੋਂ ਪਹਿਲਾਂ ਮੈਂ ਇੱਕ ਗੱਲ ਕਰਨਾ ਚਾਹਾਂਗਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਸ ਪੂਰੇ ਹਿੰਦੂ ਰਾਸ਼ਟਰ ਦੀ ਬਚਾਵਟ ਦੇ ਲਈ ਆਪਣਾ ਸੀਸ ਕੁਰਬਾਨ ਕੀਤਾ। ਅੱਜ ਦੇ ਨੌਜਵਾਨਾਂ ਨੂੰ ਇਹ ਗੱਲ ਸਮਝਣੀ ਪਏਗੀ ਔਰ ਸਮਝਾਉਣਗੇ ਉਹਨਾਂ ਦੇ ਵੱਡੇ ਵਡੇਰੇ ਜਿਹੜੇ ਹਰ ਇੱਕ ਪਰਿਵਾਰ ਦੇ ਅੰਦਰ ਮੌਜੂਦ ਹੈ, ਉਹਨੂੰ ਇਹ ਦੱਸਣਾ ਚਾਹੀਦਾ ਕਿ ਇਹ ਕੌਮ ਦੀ ਕਰਕੇ ਰਾਖੀ ਸਾਡੀ ਹੋਈ ਹੈ। ਤੇ ਗੱਲ ਬਹੁਤ ਵੱਡੀ ਨਹੀਂ ਸੀ, ਅਗਰ ਉਹ ਉਸ ਬੰਦੇ ਨੇ ਗਲਤੀ ਕੀਤੀ ਸੀ, ਉਹ ਬਾਹਰ ਆਂਦਾ ਬੀਇੰਗ ਏ ਹਿਊਮਨ, ਉਹਨੂੰ ਸੌਰੀ ਬੋਲਦਾ, ਮਾਫੀ ਮੰਗਦਾ ਤੇ ਗੱਲ ਖਤਮ ਹੋ ਜਾਂਦੀ। ਬਜਾਏ ਇਸ ਦੇ ਉਸ ਬੰਦੇ ਨੇ ਵੀਰ ਨੂੰ ਮਾਰਿਆ, ਕੁੱਟਿਆ, ਫਿਰ ਉਹਦੀ ਦਸਤਾਰ ਤੇ ਹੱਥ ਪਾਇਆ। ਤੇ ਇਹ ਜ਼ਬਰਦਸਤੀ ਨਾਲ ਕੁਝ ਕ੍ਰੀਏਟ ਕੀਤਾ ਜਾ ਰਿਹਾ। ਕਿਉਂ ਕੀਤਾ ਜਾ ਰਿਹਾ ਕ੍ਰੀਏਟ? ਇਸ ਨੂੰ ਸਮਝਣਾ ਪਏਗਾ, ਸਾਡੇ ਵੱਡੇ ਵਡੇਰਿਆਂ ਨੂੰ ਵੀ ਸਮਝਣਾ ਪਏਗਾ, ਲੀਡਰਾਂ ਨੂੰ ਵੀ ਸਮਝਣਾ ਪਏਗਾ। ਸਰਕਾਰ ਦੇ ਨਾਲ ਮਿਲ ਕੇ ਇੱਕ ਇਹੋ ਜਿਹੀ ਮੂਵਮੈਂਟ ਚਲਾਈ ਜਾਏ ਜਿਹਦੇ ਅੰਦਰ, ਮੈਂ ਨਹੀਂ ਕਹਿੰਦਾ ਸਿੱਖਾਂ ਦੇ ਲਈ ਜਾਂ ਮਿਨੋਰਿਟੀ ਦੇ ਲਈ, ਆਦਮੀ ਨੂੰ ਆਦਮੀ ਦੀ ਕਦਰ ਕਰਨੀ ਪਏਗੀ। ਜਿੰਨੀ ਦੇਰ ਅਸੀਂ ਹਰ ਇਨਸਾਨ ਦੇ ਅੰਦਰ ਦੂਜੇ ਇਨਸਾਨ ਨੂੰ ਨਹੀਂ ਦੇਖਾਂਗੇ ਤੇ ਇਹ ਦਰਿੰਦਗੀ ਰੋਡਾਂ ਦੇ ਉੱਤੇ ਹੁੰਦੀ ਰਹੇਗੀ। ਤੇ ਮੈਂ ਤੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਹ ਪੁਲਿਸ ਸਟੇਸ਼ਨਾਂ ਦੀ ਲੋੜ ਨਾ ਪਵੇ। ਇਨਸਾਨ ਨੂੰ ਸਮਝੇ, ਇਨਸਾਨ ਹੈ ਮੇਰੇ ਸਾਹਮਣੇ ਵੀ।
ਥੋੜੀ ਜੀ ਛੋਟੀ ਜੀ ਗਲਤੀ ਪਿੱਛੇ ਉਸ ਵੀਰ ਦਾ ਨੁਕਸਾਨ ਹੋ ਗਿਆ, ਜਿਹੜਾ ਡੇਲੀ ਆਪਣੀ ਰੋਜੀ ਰੋਟੀ ਕਮਾਉਣ ਦੇ ਲਈ ਬਾਹਰ ਨਿਕਲਦਾ, ਉਹਨੂੰ ਹਫਤਾ 10 ਦਿਨ 15 ਦਿਨ ਬੈੱਡ ਤੇ ਪਿਆ ਰਹੇਗਾ। ਉਹਦਾ ਦੇਖੋ ਬਹੁਤ ਸਾਰੇ ਸਿੱਖ ਸਾਹਿਬਾਨ ਇੱਥੇ ਆ ਗਏ ਨੇ ਦਿੱਤਾ, ਪਰ ਮੈਂ ਚਾਹੁੰਦਾ ਕਿ ਇਹੋ ਜਿਹੀ ਮੂਵਮੈਂਟ ਬਣੇ ਜੋ ਸਮਝਾਏ ਕਿ ਸਾਹਮਣੇ ਵਾਲਾ ਵੀ ਇਨਸਾਨ ਹੈ, ਉਹਦੇ ਤੇ ਹੱਥ ਨਾ ਚੁੱਕਿਆ ਜਾਏ। ਅੱਜ ਇਹ ਗੱਡੀ ਇੱਥੇ ਖੜੀ ਹੈ, ਹਾਲੇ ਤੱਕ ਉਹਦੇ ਮਾਲਿਕ ਜਿਹੜੇ ਨੇ ਉਹ ਫੜੇ ਨਹੀਂ ਗਏ ਨੇ। ਪੁਲਿਸ ਸਾਨੂੰ ਆਸ਼ਵਾਸਨ ਤੇ ਦੇ ਰਹੀ ਨੇ ਕਿ ਉਹ ਸ਼ਾਮ ਤੱਕ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਸ ਬੰਦੇ ਨੂੰ ਇੱਥੇ ਬੁਲਾਣਗੇ। ਉਸ ਤੋਂ ਅੱਗੇ ਦੀ ਜਿਹੜੀ ਵੀ ਕਾਰਵਾਈ ਹੋਏਗੀ ਉਹ ਸਾਨੂੰ ਤੇ ਦੱਸ ਰਹੇ ਨੇ ਕਿ ਅਸੀਂ ਕੋਈ ਵੀ ਕਰਾਂਗੇ ਕਾਰਵਾਈ, ਪਰ ਹੱਲੇ ਤੱਕ ਤੇ ਕੋਈ ਮੌਜੂਦਗਾ ਪਤਾ ਨਹੀਂ ਲੱਗ ਰਿਹਾ ਕਿ ਇਸ ਤਰੀਕੇ ਦੀ ਕੋਈ ਕਾਰਵਾਈ ਹੋ ਰਹੀ ਹੈ। ਬਾਕੀ ਸ਼ਾਮ ਤੱਕ ਅਸੀਂ ਹੋਰ ਵੇਟ ਕਰ ਲੈਂਦੇ ਹਾਂ ਜੀ। SHO ਸਾਹਿਬ ਨੇ ਕਿਹਾ ਕਿ ਸ਼ਾਮ ਤੱਕ ਉਹ ਕਿਸੇ ਤਰੀਕੇ ਨਾਲ ਜਿਹੜੇ ਮੁਲਜ਼ਮ ਨੇ ਉਹਨਾਂ ਨੂੰ ਫੜਨਗੇ, ਉਸ ਤੋਂ ਦੀ ਅੱਗੇ ਕਾਰਵਾਈ ਉਹ ਖੁਦ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਬਿਲਕੁਲ ਸੰਗਤ ਜੀ, ਉਡੀਕ ਕਰਨ ਲਈ ਹੈ ਸਾਡੀ ਸਿੱਖ ਕੌਮ। ਇਨਸਾਫ ਨਹੀਂ ਮਿਲ ਸਕਦਾ। ਤੁਸੀਂ ਆਜ਼ਾਦੀਆਂ ਵੀ ਲੈ ਕੇ ਦਿਓ, ਤੁਸੀਂ ਲੰਗਰ ਵੀ ਲਾਓ ਤੇ ਮਾਫ ਕਰਨਾ ਜੁੱਤੀਆਂ ਹੀ ਖਾਓ। ਵੀ ਜੀ ਤੁਹਾਡਾ ਕੀ ਕਹਿਣਾ ਹੈ? ਮੈਂ ਕਹਿੰਦਾ ਜੀ 24 ਘੰਟੇ ਹੋ ਗਏ ਆ ਤੇ ਇਹਨਾਂ ਲੋਕਾਂ ਨੂੰ ਪੱਗਾਂ ਚੁੱਭਦੀਆਂ ਬਸ, ਗੱਲ ਕੁਛ ਨਹੀਂ ਗੀ। ਔਰ ਸਾਡੇ ਲੋਕੀ ਇੰਨੇ ਆ ਵੀ 24 ਘੰਟਿਆਂ ਕੁਛ ਨਹੀਂ ਆਏ। ਕਿੰਨੇ 24 ਘੰਟਿਆਂ 'ਚ ਮਤਲਬ 5-7 ਜਣੇ ਆਏ ਸੀ ਸਵੇਰੇ। ਇਹਨਾਂ ਨੂੰ ਆਪ ਨੂੰ ਨਹੀਂ ਦੀਦਾ ਵੀ ਤੁਹਾਡੀ ਗੱਲ ਇਹ ਸਿੱਖੀ ਦੀ ਆ, ਪੱਗ ਦੀ ਗੱਲ ਆ। ਗੱਲ ਇਹ ਨਹੀਂ ਕਿ ਵੀ ਉਹ ਬੰਦੇ ਨਾਲ ਹੋਇਆ, ਗੱਲ ਪੱਗ ਦੀ ਆ। ਪੱਗਾਂ ਇਹਨਾਂ ਨੂੰ ਸ਼ੁਰੂ ਤੋਂ ਨਹੀਂ ਚੰਗੀਆਂ ਲੱਗਦੀਆਂ। ਜਿਨ੍ਹਾਂ ਪੱਗਾਂ ਨੇ ਇਹਨਾਂ ਨੂੰ ਯਾਦ ਕਰਵਾਇਆ ਉਹ ਪੱਗਾਂ ਇਹਨਾਂ ਨੂੰ ਹੁਣ ਚੁੱਭਦੀਆਂ ਵਾ। ਗੱਲ ਕੁਛ ਨਹੀਂ ਗੀ, ਪੈਸੇ ਵਾਲੇ ਲੋਕ ਆ, ਜਾਟ ਲੋਕ ਆ। ਇਹ ਪੈਸਾ ਉਹਨਾਂ ਨੇ ਸੁੱਟਤਾ ਵਾ, ਹੁਣ ਕੋਈ ਕਾਰਵਾਈ ਨਹੀਂ ਕਰਨ ਦਾ ਇਹ ਅੱਗੇ। ਮੈਂ ਤੁਹਾਨੂੰ ਇੱਕ ਮਿੰਟ ਇੱਥੇ ਰੋਕਾਂਗਾ ਸੰਗਤ ਜੀ। ਹਲੇ ਜ਼ਿਆਦਾ ਤੋਂ ਜ਼ਿਆਦਾ 2 ਹਫ਼ਤੇ ਦਾ ਟਾਈਮ ਹੋਇਆ, 2 ਹਫ਼ਤੇ ਬੀਤੇ ਨੇ। ਚੰਦਰ ਵਿਹਾਰ ਦੀ ਗੱਲ ਤੁਸੀਂ ਦੇਖੀ, ਸਿਰਫ ਸਾਡੇ ਚੈਨਲ ਨੇ ਅਸੀਂ ਕਵਰੇਜ ਕੀਤੀ, ਜਿੱਥੇ 84 ਦੀ ਧਮਕੀ ਦਿੱਤੀ ਗਈ ਸ਼ਰਾਬ ਪੀ ਕੇ ਪੜੋਸੀਆਂ ਨਹੀਂ। ਗੁੱਜਰ ਬਿਰਾਦਰੀ ਸੀ, ਮਾਫ ਕਰਨਾ। ਲਿਖਤੀ ਤੌਰ ਤੇ ਗੁੱਜਰ ਬਿਰਾਦਰੀ ਨੇ ਮਾਫੀ ਮੰਗ ਕੇ ਆਪਣੀ ਜਾਨ ਛੁਡਾਈ, ਲੇਕਿਨ ਉਹ ਮਸਲਾ ਇਸੇ ਕਰਕੇ ਸ਼ਾਂਤ ਕਰ ਦਿੱਤਾ ਗਿਆ ਕਿ ਮਨੁੱਖਤਾ ਦੀ ਗੱਲ ਹੈ ਕਿ ਚਲੋ ਰਹਿਣਾ ਇੱਕੋ ਜਗ੍ਹਾ ਦੇ ਉੱਤੇ। ਸਾਨੂੰ ਵੀ ਉਸ ਟੀਮ ਦੇ ਅੰਦਰ ਸ਼ਾਮਿਲ ਕੀਤਾ ਗਿਆ। ਅਸੀਂ ਵੀ ਇਹੋ ਹੀ ਸੁਨੇਹਾ ਦਿੱਤਾ ਕਿ ਮੀਡੀਆ ਪੱਖੋਂ ਅਸੀਂ ਚਾਹੀਏ ਤਾਂ ਮਸਲੇ ਨੂੰ ਗਲਤ ਵੀ ਕਰ ਸਕਦੇ ਹਾਂ, ਮੀਡੀਆ ਨੈਗੇਟਿਵ ਵੀ ਕਰ ਸਕਦਾ, ਪੋਜ਼ਿਟਿਵ ਵੀ ਕਰ ਸਕਦਾ, ਮਗਰ ਆਪਾਂ ਉਹਨਾਂ ਨੂੰ ਇਹੋ ਨੇਕ ਸਲਾਹ ਦਿੱਤੀ ਕਿ ਗੁਰੂ ਸਾਹਿਬ ਦਾ ਸਾਨੂੰ ਹੁਕਮ ਰਿਹਾ ਹੈਗਾ, ਮਾਨਸ ਕੀ ਜਾਤ ਸਭ ਏਕ ਹੈ ਪਹਿਚਾਨ ਬੋ। ਕੌਮ ਦੇ ਲਈ, ਸਿੱਖਾਂ ਦੇ ਲਈ ਸਾਰੇ ਭਰਾ ਇੱਕ ਬਰਾਬਰ ਨੇ। ਲੇਕਿਨ ਬਦਕਿਸਮਤੀ ਹੈ ਕਿ ਸਾਡੀ ਇਸ ਸੋਚ ਨੂੰ ਪੋਜ਼ਿਟਿਵ ਹੁੰਗਾਰਾ ਨਹੀਂ ਮਿਲਦਾ ਜੀ। ਕੌਮ ਨੂੰ ਵੀ ਸੋਚਣਾ ਪਊਗਾ ਨਾ। ਇਹਨਾਂ ਨੇ ਬਸ ਇਹ ਕੁਛ ਕਰ ਨਹੀਂ ਲੜਨਾ, ਨਹੀਂ ਕੁਛ ਨਹੀਂ ਕਹਿਣਾ। ਉਹ ਲੜਨਾ ਨਹੀਂ, ਇਹਦਾ ਮਤਲਬ ਥੋੜੀ ਬਈ ਆਪਣੀ ਰੱਖਿਆ ਤੁਸੀਂ ਨਹੀਂ ਕਰ ਸਕਦੇ। ਅਸੀਂ ਨਿਆਣਿਆਂ ਨੂੰ ਕੀ ਸਿਖਾਉਂਦੇ? ਨਹੀਂ ਰਹਿਣੇ ਦਿਓ। ਹੁਣ ਕਿੰਨੇ ਕੁ ਜਾਣੇ ਆਏ ਆ? 7 ਲੱਖ ਬੰਦਾ ਰਹਿੰਦਾ ਹੋਣਾ ਸਾਊਥ ਦਿੱਲੀ 'ਚ। 12 ਲੱਖ ਤੋਂ ਵੱਧ ਦੀ ਆਬਾਦੀ ਦਿੱਲੀ ਦੀ। 12 ਜਣੇ ਆਏ ਆ ਇੱਥੇ ਜੀ। ਉਹ ਗੱਲ ਕੀ ਆ? ਗੱਲ ਇਹ ਆ ਵੀ ਸਾਡੀ ਕਿਹੜੀ ਸਾਨੂੰ ਥੋੜੀ ਕੁਛ ਕਿਹਾ ਵਾ, ਉਹਦੇ ਨਾਲ ਹੋਈ ਆ। ਵੀ ਕੱਲ ਨੂੰ ਸਾਡੇ ਨਾਲ ਹੋਊਗੀ ਫਿਰ ਕੌਣ ਖੜੂਗਾ ਨਾਲ? ਖੜਨ ਵਾਲੇ ਕੁਛ ਨਹੀਂ। ਮੈਦਾਨੇ ਗਰਾਊਂਡ ਲੈਵਲ ਤੇ ਅਸੀਂ ਗੱਲਾਂ ਕੁਛ ਨਹੀਂ ਕਰਦੇ। ਫੇਸਬੁੱਕਾਂ 'ਚ ਬਹਿ ਕੇ AC ਚਲਾ ਲੈਣੇ, ਉਹ ਕਰ ਦਿਓ ਜਿਉਂ ਕਰ ਦਿਓ, ਇਸ ਤਰ੍ਹਾਂ ਗੱਲਾਂ ਨਹੀਂ ਬਣਨੀਆਂ। ਗਰਾਊਂਡ ਲੈਵਲ ਤੇ ਆ ਕੇ ਖੜ ਕੇ ਕੰਧੇ ਨਾਲ ਕੰਧਾ ਮਿਲਾ ਕੇ ਸਾਨੂੰ ਆਪਣੇ ਬੱਚਿਆਂ ਨੂੰ ਵੀ ਦੱਸਣਾ ਪਊਗਾ। ਦੇਗਾਂ ਬਹੁਤ ਛਕ ਲਈਆਂ, ਹੁਣ ਤੇਗਾਂ ਦਾ ਵੀ ਟਾਈਮ ਆ। ਤੇਗਾਂ ਦਾ ਵੀ ਨਜ਼ਾਰਾ ਚੱਕ ਕੇ ਵੇਖੋ ਤੁਸੀਂ। ਹੁਣ ਇਹ ਤੇਗਾਂ ਚੱਕਨੇ ਤੇ ਭਾਈ ਸਾਹਿਬ ਸਾਡੇ ਤੇ ਅਟੈਕ ਲੱਗਦਾ ਜੀ। ਅਸੀਂ ਖਾਲਿਸਤਾਨੀ ਆ, ਅਸੀਂ ਤੇ ਅੱਤਵਾਦੀ ਆ। ਤੁਸੀਂ ਜੋ ਮਰਜ਼ੀ ਇਹਨਾਂ ਨੂੰ ਕਿੰਨਾ ਚਿਰ ਹੋ ਗਿਆ ਤੁਸੀਂ ਲੰਗਰ ਖਿਲਾਉਂਦਿਆਂ ਨੂੰ? ਕੀ ਕਰਤਾ ਇਹਨਾਂ ਨੇ? ਇਹਨਾਂ ਨੇ ਅੱਜ ਵੀ ਤੁਹਾਨੂੰ ਖਾਲਿਸਤਾਨੀ ਕਹਿ ਦੇਣਾ ਵਾ। ਇਹ ਤਾਂ ਕਹਿੰਦੇ ਰਹਿਣਗੇ। ਅਸੀਂ ਕਿਸੇ ਨੂੰ ਪ੍ਰੂਵ ਕਰਾਂਗੇ ਅਸੀਂ ਕੀ ਆ। ਅਸੀਂ ਠੀਕ ਆ, ਅਸੀਂ ਗਲਤ ਨਹੀਂ ਗੇ। ਅਸੀਂ ਜਦੋਂ ਗਲਤ ਹੋਵਾਂਗੇ ਅਸੀਂ ਐਕਸੈਪਟ ਕਰਾਂਗੇ ਵੀ ਅਸੀਂ ਗਲਤ ਆ। ਅਸੀਂ ਨਾ ਆਪਣਾ ਕਿਸੇ ਨੂੰ ਗਲਤ ਕਹਿਣਾ, ਨਾ ਅਸੀਂ ਸੁਣਨਾ। ਨਾ ਕਿਸੇ ਨੂੰ ਭੈ ਦੇਣਾ ਵਾ, ਨਾ ਅਸੀਂ ਕਿਸੇ ਦਾ ਭੈ ਮੰਨਣਾ ਵਾ। ਬਸ ਸੰਗਤ ਜੀ, ਕਿੱਥੇ ਨਾ ਕਿੱਥੇ ਆਓ ਭਾਈ ਸਾਹਿਬ ਤੁਹਾਡੇ ਨਾਲ ਵੀ ਗੱਲ ਕਰਦੇ ਹੈਗੇ ਆ, ਕਿਉਂਕਿ ਸੰਗਤ ਜੀ ਸੰਤਾਂ ਦੇ ਨਾ ਲਫ਼ਜ਼ ਯਾਦ ਆਉਂਦੇ ਹੈਗੇ ਨੇ ਕਿ 1947 'ਚ ਅਸੀਂ ਧੋਤੀ ਤੇ ਬੋਦੀ ਨੂੰ ਇਸ ਦੇਸ਼ ਵਿੱਚ ਆਜ਼ਾਦ ਕਰਾਇਆ ਸੀ। ਹੁਣ ਸਾਨੂੰ ਆਪਣੀ ਪੱਗ ਆਜ਼ਾਦ ਕਰਾਉਣੀ ਹੈ। ਕਿੱਥੇ ਨਾ ਕਿੱਥੇ ਉਹ ਲਫ਼ਜ਼ ਅੱਜ ਫਿਰ ਸਿੱਖ ਕੌਮ ਦੇ ਉੱਤੇ ਇੱਕ ਭਾਜੀ ਮੋੜੀ ਜਾ ਰਹੀ ਹੈ ਕਿ ਪੱਗਾਂ ਦੇ ਉੱਤੇ ਹੀ ਹਮਲੇ ਹੋ ਰਹੇ ਨੇ। ਪੱਗ ਵਾਲਿਆਂ ਨੂੰ ਬਚਾਉਣ ਦੇ ਲਈ ਕੋਈ ਨਹੀਂ ਆਂਦਾ। ਔਰ ਦੂਜੇ ਪਾਸੇ ਸੋਸ਼ਲ ਮੀਡੀਆ ਦੀ ਅਸੀਂ ਉਹ ਵੀਡੀਓ ਦੇਖੀਏ, ਜਿਹੜੀ ਵੀਡੀਓ ਦੇ ਵਿਚਕਾਰ ਦਿਖਣੇ ਹੈਗੇ ਆ ਕਿ ਟ੍ਰੇਨ ਭੱਜ ਰਹੀ ਹੈਗੀ ਤੇ ਇੱਕ ਗੁਰਸਿੱਖ ਨੰਗੇ ਪੈਰੀ ਪ੍ਰਸ਼ਾਦੇ ਲੈ ਕੇ ਭੱਜ ਰਿਹਾ। ਖਾ ਲਓ। ਸ਼ਰਮ ਆਣੀ ਚਾਹੀਦੀ ਹੈ ਸਾਡੇ ਲੀਡਰਾਂ ਨੂੰ, ਸ਼ਰਮ ਆਣੀ ਚਾਹੀਦੀ ਹੈ ਸਾਡੇ ਉਹ ਅਕ੍ਰਿਤ ਘਨ ਮੈਂ ਲਫ਼ਜ਼ ਵਰਤਾਂ ਜਿਹੜੇ ਲੰਗਰ ਵੀ ਸਾਡਾ ਖਾਂਦੇ ਨੇ ਤੇ ਜੁੱਤੀਆਂ ਵੀ ਸਾਨੂੰ ਹੀ ਮਾਰਦੇ ਨੇ। ਜੀ ਬਿਲਕੁਲ ਜੀ, ਸਹੀ ਗੱਲ ਆ। ਤੁਸੀਂ ਅਸੀਂ ਲੰਗਰ ਛਕਾਉਣ ਜੋਗੇ ਹੀ ਰਹਿ ਗਏ ਆ। ਇਹ ਸਾਨੂੰ ਗੁਲਾਮ ਬਣਾਉਣਾ ਚਾਹੁੰਦੇ, ਅਹਿਸਾਸ ਦਿਵਾਉਂਦੇ ਆ ਸਾਨੂੰ। ਇਹ ਜਾਣ ਕੇ ਇਹ ਜਾਣ ਕੇ ਪੱਗ ਨੂੰ ਟਾਰਗੇਟ ਕਰਦੇ। ਕੋਈ ਪੱਗ ਵਾਲਾ ਨਿਕਲੇ ਅਸੀਂ ਕਰੀਏ, ਫਿਰ ਇਹਨਾਂ ਨੂੰ ਗੁਲਾਮੀ ਦਾ ਅਸੀਂ ਅਹਿਸਾਸ ਕਰਾਈਏ ਵੀ ਤੁਸੀਂ ਇਹ ਦੇਸ਼ 'ਚ ਆਜ਼ਾਦ ਨਹੀਂ ਜੇ, ਇਹ ਗੁਲਾਮ ਆ। ਟੈਸਟਿੰਗ ਕਰਦੇ ਨੇ ਅਣਖ, ਬਾਕੀ ਅਣਖ ਹੈਗੀ ਕਿ ਨਹੀਂ ਹੈਗੀ ਇਹ ਉਹ ਚੈੱਕ ਕਰਦੇ ਆ। ਉਹ ਵੇਖ ਵੀ ਲਿਆ ਸਾਡੇ ਲੋਕੀ ਵੀ ਇੰਨੇ ਗਲਤ ਆ ਵੀ ਜੇ ਹੁਣ ਖੜਨ ਦਾ ਟਾਈਮ ਆ ਤੁਸੀਂ ਖੜਦੇ ਕਿਉਂ ਨਹੀਂ ਗਏ?
ਕੌਣ ਖੜੂਗਾ? ਕੱਲ ਨੂੰ ਤੁਹਾਡੇ ਨਾਲ ਹੋ ਗਿਆ, ਤੁਹਾਡੀ ਕਿਸੇ ਧੀ ਭੈਣ ਨਾਲ ਹੋ ਗਿਆ, ਕਿਸੇ ਭਰਾ ਨਾਲ, ਤੁਸੀਂ ਮੁੜ ਕੇ ਚੀਕਾਂ ਮਾਰਨੀਆਂ ਜੇ ਸਾਡੇ ਨਾਲ ਇਹ ਹੋ ਗਿਆ। ਹੁਣ ਕਿਉਂ ਨਹੀਂ ਖੜਦੇ ਤੁਸੀਂ ਆ ਕੇ? ਇਹ ਸਾਡੇ ਲੋਕੀ ਨਾ, ਇਹ ਬਹੁਤ ਗਲਤ, ਇਹ ਗੁਲਾਮੀ ਦਾ, ਇਹਨਾਂ ਮਾਨਸਿਕਤਾ ਇਹਨਾਂ ਦੀ ਗੁਲਾਮ ਬਣਾ ਦਿੱਤੀ ਗਈ ਇਹਨਾਂ ਲੋਕਾਂ ਨੇ। ਨਹੀਂ ਰਹਿਣੇ ਦੋ, ਕੁਛ ਨਹੀਂ, ਇਹਨਾਂ ਨੇ ਸਮਝ ਲੈ ਲਾਂਗਰੀ ਹੈਗੇ ਆ, ਜਦੋਂ ਮਰਜ਼ੀ ਇਹਨਾਂ ਨੇ ਕੜਛੀਆਂ ਚੱਕ ਲੀਆਂ ਕਰਤਾ। ਇਹ ਸਾਡਾ, ਅਸੀਂ ਆਪ ਘਰੇ, ਇਹ ਨਹੀਂ ਕਿਹਾ ਗੁਰੂ ਸਾਹਿਬ ਨੇ ਵੀ ਤੁਸੀਂ ਜਾ ਕੇ ਇਹਨਾਂ ਦੇ ਘਰੇ ਜਾ ਕੇ ਤੁਸੀਂ ਛਕਾਓ। ਜਿਹੜਾ ਗੁਰਦੁਆਰੇ ਆਵੇ ਉਹ ਭੁੱਖਾ ਨਾ ਜਾਵੇ। ਇਹ ਤੇ ਮਤਲਬ ਆਪਣੀ ਸ਼ੋਹਰਤ, ਆਪਣੀ ਉਹਦੇ ਵਾਸਤੇ ਨਾ ਆਪ ਹੀ ਫੇਮਸ ਹੋਣ ਵਾਸਤੇ ਇਹ ਲੋਕੀ ਜਾਣ ਕੇ ਇਸ ਤਰ੍ਹਾਂ ਕਰਦੇ। ਜਦੋਂ ਇਹੋ ਜਿਹੇ ਕੰਮ ਹੁੰਦੇ ਆ ਫਿਰ ਇਹਨਾਂ 'ਚ ਕੋਈ ਨਹੀਂ ਬੋੜਦਾ। ਦੀਪ ਸਿੱਧੂ ਦੇ ਲਫ਼ਜ਼ ਯਾਦ ਆਉਂਦੇ ਨੇ, ਭੇਡਾਂ ਮੁੰਨੀਆਂ ਤੇ ਜਾ ਸਕਦੀਆਂ ਨੇ ਲੇਕਿਨ ਸਮਝਾਈਆਂ ਨਹੀਂ ਜਾ ਸਕਦੀਆਂ। ਨਿਸ਼ਾਨ ਸਾਹਿਬ ਸਾਡੇ ਉਤਾਰੇ ਜਾ ਰਹੇ ਨੇ, ਸ਼ਹੀਦਾਂ ਦੀਆਂ ਫੋਟੋਆਂ ਅਸੀਂ ਨਹੀਂ ਲਾ ਸਕਦੇ। ਹਕੀਕਤ ਜੋ ਸਾਡੇ ਵੀਰ ਨੇ ਲਫ਼ਜ਼ ਵਰਤੇ ਹੈਗੇ ਨੇ, ਸਾਨੂੰ ਲਾਂਗਰੀ ਸਮਝ ਰਿਹਾ ਕਿ ਸਿੱਖੋ ਜਾਂ ਤਾਂ ਤੁਸੀਂ ਲੰਗਰ ਲਗਾਉਣ ਜੋਗੇ ਹੋ ਜਾਂ ਜੁੱਤੀਆਂ ਖਾਣ ਜੋਗੇ ਹੋ। ਮੈਂ ਇੱਕ ਹੋਰ ਵੀਰ ਨਾਲ ਵੀ ਗੱਲ ਕਰਨਾ, ਕਿਉਂਕਿ ਭਾਈ ਸਾਹਿਬ ਲਗਾਤਾਰ ਆਪਣੀ ਸੇਵਾ ਨਿਭਾ ਰਹੇ ਨੇ ਤੇ ਇਹੋ ਜਿਹੇ ਚਿਹਰੇ ਸਾਨੂੰ ਦਿਖਾਣੇ, ਇਸ ਕਰਕੇ ਸਾਡੀ ਜ਼ਿੰਮੇਵਾਰੀ ਵੀ ਬਣਦੀ ਹੈ ਔਰ ਮਜਬੂਰੀ ਵੀ ਬਣਦੀ ਹੈ। 12 ਲੱਖ ਤੋਂ ਵੱਧ ਦਿੱਲੀ ਦੇ ਅੰਦਰ ਸੰਗਤ ਕਹੀ ਜਾਂਦੀ ਹੈ, ਨਗਰ ਕੀਰਤਨ ਨਿਕਲਦੇ ਨੇ ਵੱਡੇ, ਸ਼ਾਇਦ ਰੱਖਣ ਦੀ ਥਾਂ ਨਹੀਂ ਹੁੰਦੀ। ਕਈ ਲੱਖ ਸੰਗਤ ਸਾਡੀ ਪਹੁੰਚਦੀ ਹੈ ਜਦੋਂ ਨਗਰ ਕੀਰਤਨ ਹੁੰਦੇ ਨੇ। ਲੰਗਰ ਲਗਾਉਣ ਦੇ ਲਈ ਇੰਨੀ ਜਗ੍ਹਾ ਹੁੰਦੀ ਹੈ, ਮਾਫ ਕਰਨਾ, ਨੌਨ-ਸਿੱਖ ਥੈਲੀਆਂ ਭਰ ਕੇ ਲੈ ਕੇ ਜਾਂਦੇ ਨੇ। ਮਗਰ ਜਦੋਂ ਸਿੱਖਾਂ ਦੇ ਉੱਤੇ ਹਮਲਾ ਹੁੰਦਾ, ਸਿੱਖੀ ਅਣਖ ਦੇ ਉੱਤੇ, ਸਾਡੇ ਚਿਹਰੇ, ਸਾਡੇ ਦਾੜੇ, ਸਾਡੇ ਕੇਸ, ਸਾਡੀ ਪੱਗ ਦੇ ਉੱਤੇ ਹਮਲਾ ਹੁੰਦਾ, ਇਹਨਾਂ ਦੇ ਵਿੱਚੋਂ ਦੀ ਲੰਗਰ ਖਾਣ ਵਾਲਿਆਂ ਚੋਂ ਇੱਕ ਵੀ ਉੱਥੇ ਨਹੀਂ ਹੁੰਦਾ। ਵੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਲਗਾਤਾਰ ਸੇਵਾ ਨਿਭਾ ਰਹੇ ਹੋ ਨਰਿੰਦਰ ਵੀਰ ਦੇ ਨਾਲ, ਕੀ ਕਹੋਗੇ ਸਾਰੇ ਮਸਲੇ? ਦੇਖੋ, ਜੋ ਇਹਨਾਂ ਨੇ ਕੀਤਾ ਉਹ ਬਹੁਤ ਗਲਤ ਕੀਤਾ ਹੈ। ਕੱਲ ਤੋਂ ਲੈ ਕੇ ਹੁਣ ਤੱਕ ਹਜੇ ਤੱਕ ਉਹ ਕਲਪਰੇਟਸ ਨੂੰ ਫੜਿਆ ਵੀ ਨਹੀਂ ਗਿਆ। ਉਹਨਾਂ ਦੇ ਜਿਹੜੇ ਬਜ਼ੁਰਗ ਹੈਗੇ ਸੀ ਉਹਨਾਂ ਨੂੰ ਰਾਤੀ ਇਹਨਾਂ ਨੇ ਛੱਡਤਾ। ਕੱਲ ਮੈਨੂੰ ਵੀਰ ਦਾ ਕਾਲ ਆਇਆ, ਕਰਮਜੀਤ ਸਿੰਘ ਜੀ ਦਾ, ਉਹ ਮੈਨੂੰ ਕਹਿਣ ਲੱਗੇ ਭਾਈ ਸਾਹਿਬ ਜੀ ਇੱਦਾਂ ਗੱਲ ਹੋ ਗਈ ਹੈ, ਪਰ ਮੈਂ ਕੱਲ ਕਿਸੇ ਕਾਰਨ ਨਹੀਂ ਆ ਸਕਿਆ ਕਿਉਂਕਿ ਕੱਲ ਕੀਰਤਨ ਤੇ ਜਾਣਾ ਸੀਗਾ ਤੇ ਆਪਾਂ ਕੀਰਤਨ ਤੋਂ ਰਾਤੀ ਫਿਰ ਮੈਂ ਸਵੇਰੇ 5:30 ਵਜੇ ਹੀ ਆਇਆ ਤੇ 5:30 ਵਜੇ ਜਦੋਂ ਆਇਆ ਭਾਈ ਸਾਹਿਬ ਦਾ ਫੋਨ ਆਇਆ, ਫਿਰ ਮੈਂ ਕਿਹਾ ਮੈਂ ਹੁਣੇ ਆ ਰਿਹਾ। ਪਰ ਉਹ ਭਾਈ ਸਾਹਿਬ ਹੁਣ ਤੱਕ ਦੇਖੋ ਉਹ ਮੁੰਡੇ ਕੋਲ ਤੁਰਿਆ ਵੀ ਨਹੀਂ ਜਾ ਰਿਹਾ। ਉਹ ਮੁੰਡੇ ਨੂੰ ਇਹਨਾਂ ਨੇ ਰੋਡ ਵੀ ਮਾਰੀ ਹੈ, ਜਿਹੜਾ ਪਾਣਾ ਚੁੱਕਿਆ ਹੋਇਆ ਸੀ ਉਹ ਹੱਥ ਤੇ ਉਹਦੀ ਟੰਗ ਤੇ ਮਾਰਿਆ ਉਹਨਾਂ ਨੇ। ਉਹਦਾ ਦੰਦ ਹਿਲ ਰਿਹਾ ਪੂਰਾ, ਉਹਨੂੰ ਉਹਦੀ ਪੱਗ ਉਤਾਰ ਕੇ ਮਾਰਿਆ ਹੈ। ਤੇ ਇਹ ਬਾਰ-ਬਾਰ ਸਾਡੇ ਮਤਲਬ ਸਾਨੂੰ ਚੈੱਕ ਕਰਦੇ ਨੇ ਕਿ ਵੀ ਇਹਨਾਂ 'ਚ ਹੈ ਅਣਖ ਨਹੀਂ ਹੈ। ਬਿਲਕੁਲ ਸੰਗਤ ਜੀ, ਸਾਡੀ ਅਣਖ ਟੈਸਟ ਕੀਤੀ ਜਾਂਦੀ ਹੈਗੀ ਔਰ ਫਿਰ ਮੈਂ ਇਹ ਅਲਫਾਜ਼ ਵਰਤਾ। ਅੱਜ ਸ਼ਾਇਦ ਕਿਤੇ ਨਾ ਕਿਤੇ ਥੋੜੀ ਨਾਰਾਜ਼ਗੀ ਮੇਰੇ ਅਲਫਾਜ਼ਾਂ ਦੇ ਵਿੱਚ ਵੀ ਹੈ ਕਿ ਕਿਉਂਕਿ ਕਵਰੇਜ ਕਰਨ ਲਈ ਹਰ ਜਗ੍ਹਾ ਦੇ ਉੱਤੇ ਅਸੀਂ ਪਹੁੰਚਦੇ ਹੈਗੇ, ਹਰ ਜਗ੍ਹਾ ਦੇ ਉੱਤੇ ਸਾਨੂੰ ਪੱਗ ਦੇ ਬੰਨੇ ਹੋਏ ਸਾਡੇ ਵੀਰ, ਸਾਡੀ ਕੌਮ ਦੇ ਵੀਰ ਪੱਗਾਂ ਖੁੱਲੇ ਹੋਏ ਤੇ ਕੇਸਾਂ ਦਾੜੀਆਂ ਪੁਟਾ ਕੇ ਇਨਸਾਫ ਦੀ ਮੰਗ ਕਰਦੇ ਦਿਖਦੇ ਨੇ। ਲੰਗਰ ਲਾਉਣ ਵੇਲੇ ਤੇ ਸ਼ਾਇਦ ਸਾਡੀ ਕੌਮ ਨਹੀਂ ਸੋਚਦੀ। ਅਸੀਂ ਲੰਗਰ ਦੇ ਖਿਲਾਫ ਨਹੀਂ ਹਾਂ ਸੰਗਤ ਜੀ, ਕਿਤੇ ਸਾਡੇ ਇਸ ਪ੍ਰੋਗਰਾਮ ਨੂੰ, ਸਾਡੇ ਚੈਨਲ ਨੂੰ, ਮੇਰੇ ਅਲਫਾਜ਼ਾਂ ਨੂੰ ਨੈਗੇਟਿਵ ਦੇ ਦਿੱਤਾ ਜਾਵੇ। ਲੰਗਰ ਗੁਰੂ ਦਾ ਹੁਕਮ ਸੀ ਕਿ ਗੁਰੂ ਦੀ ਚਾਰ ਦੀਵਾਰੀ ਦੇ ਅੰਦਰ ਹੋਣਾ ਚਾਹੀਦਾ, ਨਿਸ਼ਾਨ ਸਾਹਿਬ ਦੇ ਥੱਲੇ ਹੋਣਾ ਚਾਹੀਦਾ। ਗਰੀਬ ਕਾ ਮੂੰਹ ਜੀ, ਗੁਰੂ ਸਾਹਿਬ ਨੇ ਸਿੱਖਾਂ ਲਈ ਕਿਹਾ ਦਾਨ ਦਿਓ ਇਨੀ ਕੋ ਭਲੋ ਔਰ ਆਨ ਕੋ ਦਾਨ ਨਾ ਲਾਗਤ ਨਿਕੋ। ਬਿਲਕੁਲ ਦਾਨ ਇਹਨਾਂ ਨੂੰ ਨਹੀਂ ਹਜਮ ਹੁੰਦਾ। ਮੈਂ ਹੋਰ ਵੀ ਅਲਫਾਜ਼ ਐਗਜ਼ਾਮਪਲ ਦੇ ਸਕਦਾ, ਬਟ ਮੇਰਾ ਹੀ ਇੱਕ ਜਿਹੜੀ ਪੰਥਕ ਔਰ ਮੀਡੀਆ ਦੀ ਜ਼ਿੰਮੇਵਾਰੀ ਮੈਨੂੰ ਲਫ਼ਜ਼ ਵਰਤਨ ਨੂੰ ਗੁਰੇਜ਼ ਕਰ ਰਹੀ ਹੈਗੀ ਹੈ, ਕਿਉਂਕਿ ਬਥੇਰਿਆਂ ਨੂੰ ਨਾ ਘਿਓ ਹਜਮ ਨਹੀਂ ਹੁੰਦਾ। ਤੁਸੀਂ ਸਮਝ ਗਏ ਹੋਗੇ ਮੈਂ ਕੀ ਕਹਿ ਰਿਹਾ ਹੈਗਾ। ਮਗਰ ਦਰਦ ਆਉਂਦਾ ਕਿ ਅਸੀਂ ਗੁਰੂ ਦੇ ਹਰ ਸਿਧਾਂਤ ਦੇ ਉੱਤੇ ਪੈਰਾ ਦਿੰਦੇ ਹਾਂ। ਅਸੀਂ ਹਰ ਗਰੀਬ ਮਜ਼ਲੂਮ ਨੂੰ ਗੁਰੂ ਦਾ ਹੁਕਮ ਮੰਨ ਕੇ ਕਿ ਮਾਨਸ ਕੀ ਜਾਤ ਸਭ ਏਕੇ ਪਹਿਚਾਨਬੋ, ਅਸੀਂ ਲੰਗਰ ਲਗਾਉਂਦੇ ਹਾਂ ਕਿ ਚੱਲ ਗਰੀਬ ਹੈ, ਭੁੱਖਾ ਹੈ, ਲੇਕਿਨ ਕੀ ਬਦਲੇ ਸਾਨੂੰ ਇਹੋ ਜਿਹੀ ਭਾਜੀਆਂ ਮਿਲਣਗੀਆਂ ਕਿ ਜਦੋਂ ਸਾਡੇ ਸਿੱਖਾਂ ਦੀ ਧੀਆਂ ਦੇ ਉੱਤੇ ਇੱਜ਼ਤ ਦੇ ਉੱਤੇ ਹੱਥ ਪਏਗੀ। ਜਿਵੇਂ ਆਪਾਂ ਚੰਦਰ ਵਿਆਰ ਦਾ ਕੇਸ ਤੁਹਾਨੂੰ ਦਿਖਾਈ ਚੁੱਕੇ ਹੈਗੇ ਤਕਰੀਬਨ 2 ਹਫ਼ਤੇ ਪਹਿਲੇ, ਤੇ ਸਾਡੀਆਂ ਪੱਗਾਂ ਲੈਣਗੀਆਂ ਤੇ ਫਿਰ ਇਹੋ ਲੰਗਰ ਖਾਣ ਵਾਲੇ ਸਾਨੂੰ ਬਚਾਉਣ ਨਹੀਂ ਆਉਂਦੇ। ਅਸੀਂ ਹੁਣ ਚੱਲਦੇ ਹਾਂ ਅੰਦਰ, ਦੇਖਦੇ ਹਾਂ ਕਿ ਪੁਲਿਸ ਪ੍ਰਸ਼ਾਸਨ ਨੇ ਕੀ ਕਾਰਵਾਈ ਕੀਤੀ ਹੈਗੀ ਹੈ ਤੇ ਲੈਣੇ ਆਪਣੇ ਵੀਰ ਤੋਂ ਇਜਾਜ਼ਤ। ਵੀਰੇ ਵਾਹਿਗੁਰੂ ਜੀ ਕਾ ਖਾਲਸਾ। ਸੰਗਤਾਂ ਖਲੋਤੀਆਂ ਨੇ ਥਾਣੇ ਦੇ ਬਾਹਰ ਔਰ ਇਸ ਵੇਲੇ ਦੀ ਅਗਰ ਅਸੀਂ ਅਪਡੇਟ ਦੀ ਗੱਲ ਕਰਦੇ ਹੈਗੇ ਆ ਤੇ ਇੱਕ ਬੰਦੇ ਨੂੰ, ਇੱਕ ਸ਼ਖਸ ਕਹਿ ਲਈਏ, ਮੁਜਰਿਮ ਕਹਿ ਲਈਏ, ਜਿਨੇ ਨਰਿੰਦਰ ਸਿੰਘ ਦੀ ਪੱਗ ਤੇ ਹੱਥ ਪਾਇਆ ਸੀ, ਉਹਦੀ ਗ੍ਰਿਫਤਾਰੀ ਦੀ ਗੱਲ SHO ਸਾਹਿਬ ਨੇ ਕੀਤੀ। ਕਮਾਲ ਦੀ ਗੱਲ ਹੈ, ਸਵੇਰ ਤੋਂ ਗੱਲ ਸੀ ਕਿ ਬੁਲਾਇਆ ਜਾਏਗਾ, ਇੱਕਦਮ ਉਹ ਪ੍ਰਗਟ ਵੀ ਹੋ ਗਿਆ। ਤੇ ਇਸ ਮਸਲੇ ਦੇ ਉੱਤੇ ਕਿਉਂਕਿ SHO ਸਾਹਿਬ ਇਕੱਲੇ ਨਰਿੰਦਰ ਸਿੰਘ ਨੂੰ ਲੈ ਕੇ ਗਏ ਨੇ, ਅਸੀਂ ਉਹਨਾਂ ਨਾਲ ਹੀ ਗੱਲ ਕਰਨਾ। ਨਰਿੰਦਰ ਸਿੰਘ ਜੀ, ਤੁਹਾਨੂੰ SHO ਸਾਹਿਬ ਲੈ ਕੇ ਗਏ ਨੇ, ਤੁਸੀਂ ਉਹਨੂੰ ਆਇਡੈਂਟੀਫਾਈ ਕੀਤਾ ਹੈਗਾ, ਉਹ ਉਹੀ ਹੀ ਹੈ ਜਿਹਦੇ ਹੱਥ 'ਚ ਪਾਨਾ ਸੀ ਤੇ ਜਿਹਨੇ ਮਾਰਿਆ ਤੁਹਾਨੂੰ? ਹਾਂਜੀ, ਇਹ ਉਹੀ ਉਹ ਮੁੰਡਾ ਉੱਤੇ ਬਿਠਾਇਆ ਪਿਆ, ਉਹਨੂੰ ਉਹੀ ਮੁੰਡਾ ਆ। ਹਲੇ ਵੀ ਉਹ ਮੁੰਡਾ ਉਵੇਂ ਹੀ ਖੜਿਆ ਆ, ਆਪਣੀ ਜਿਵੇਂ ਪਹਿਲਾਂ ਸੀਗਾ ਆਕੜ 'ਚ ਉਵੇਂ ਹੀ ਆ। ਕੁਛ ਉਹਦੇ 'ਚ ਮੈਂ ਦੇਖਿਆ ਨਹੀਂ ਆ ਕਿ ਨਿਮਰਤਾ ਸਾਡੇ ਵਰਗਾ ਕਹਿੰਦਾ ਕਿ ਜੇ ਉਹ ਮੁੰਡਾ ਉੱਥੇ ਹੀ ਮੈਨੂੰ ਕਹਿੰਦਾ ਕਿ ਵੀਰੇ ਗੱਲ ਸੁਣ ਲੈ, ਗੱਲ ਕਰਨੀ ਹੈ ਯਾਰ, ਸੌਰੀ ਯਾਰ ਮੇਰੀ ਗਲਤੀ ਆ, ਤੂੰ ਮੇਰਾ ਬੜਾ ਭਾਈ ਬਣ ਕੇ। ਤੇ ਸਾਡੇ ਮੇਰੇ ਮਨ 'ਚ ਸੀਗਾ ਚੱਲ ਇੱਦਾਂ ਕਹਿ ਦਿੰਦਾ ਤੇ ਮੈਂ ਇੱਥੇ ਆ ਕੇ ਕਹਿੰਦਾ ਸੰਗਤ ਨੂੰ ਕਿ ਸੰਗਤ ਜੀ ਉਹਨੇ ਮਾਫੀ ਮੰਗ ਲਈ, ਆਪਾਂ ਛੱਡ ਦਈਏ, ਕਿਉਂਕਿ ਸਾਡੇ ਗੁਰੂ ਸਾਹਿਬ ਨੇ ਸਾਨੂੰ
ਜ਼ੁਲਮ ਕਰਕੇ ਲੜਨਾ ਸਿਖਾਇਆ ਵਾ। ਅਗਰ ਜੇ ਸਾਹਮਣੇ ਝੁਕ ਕੇ ਆਂਦਾ ਤੇ ਫਿਰ ਮੈਂ ਉਹਨੂੰ ਮਾਫ ਕਰ ਦਿੰਦਾ, ਪਰ ਹੁਣ ਤਾਂ ਉਹਦੇ 'ਚ ਕਦੇ ਹੈ ਹੀ ਨਹੀਂਗਾ ਕਿ ਮੈਂ ਝੁਕ ਜਾ 1% ਵੀ। ਨਹੀਂ ਜੀ, ਤੁਹਾਨੂੰ ਸਵੇਰ ਤੋਂ ਕੀ ਕਿਹਾ ਜਾ ਰਿਹਾ ਸੀ ਕਿ ਗ੍ਰਿਫਤਾਰੀ ਹੋ ਚੁੱਕੀ ਹੈ ਜਾਂ ਇੱਕਦਮ ਹੀ ਤੁਹਾਨੂੰ ਸਰਪ੍ਰਾਈਜ਼ ਦਿੱਤਾ ਕਿ ਹਾਂਜੀ ਅਸੀਂ ਤਾਂ ਚੁੱਕ ਹੀ ਲਿਆ? ਨਹੀਂ ਜੀ, ਇਹ ਸਰਪ੍ਰਾਈਜ਼ ਹੀ ਸੀਗਾ ਸਾਨੂੰ ਤਾਂ ਸਵੇਰ ਦਾ ਬਿਠਾ ਕੇ। ਕਦੀ ਕਹਿੰਦੇ ਨੇ ਜੀ ਹਲੇ ਤੱਕ ਆਏ ਨਹੀਂ, ਕਦੀ ਕਹਿੰਦੇ ਨੇ ਜੀ 2 ਵਜੇ, ਕਦੀ ਕਹਿੰਦੇ ਨੇ ਜੀ ਕੱਲ੍ਹ ਆ ਜਿਓ। ਤੇ ਆ ਹੁਣ ਮੇਰੀ ਸਾਧ ਸੰਗਤ ਆਈ ਹੈ ਤੇ ਮੇਰੀ ਸਾਧ ਸੰਗਤ ਦੇ ਆਏ ਤੇ ਇੱਕ ਵਾਰੀ ਕੈਮਰਾ ਘੁਮਾ ਕੇ ਦਿਖਾ ਦਿਓ। ਸਾਧ ਸੰਗਤ ਦੇ ਆਏ ਤੇ ਮੈਨੂੰ ਇਹਨਾਂ ਨੇ ਪ੍ਰੈਸ਼ਰ ਦੇਖਿਆ ਕਿ ਸੰਗਤ ਆਈ ਹੈ ਤਾਂ ਉਹ ਦਿਖਾਇਆ ਗਿਆ ਮੁੰਡਾ, ਨਹੀਂ ਤਾਂ ਉਹ ਮੁੰਡਾ ਤਾਂ ਕਹਿੰਦੇ ਸੀਗੇ ਕਿ ਹੈ ਹੀ ਨਹੀਂ ਜੀ ਇਹਨਾਂ ਕੋਲ। ਤੁਹਾਨੂੰ ਨੀਰਜ ਜੀ ਅੰਦਰ ਕਮਰੇ 'ਚ ਲੈ ਕੇ ਗਏ, ਕਿਹੜਾ ਕਮਰਾ ਸੀ? ਕੋਈ ਜੇਲ੍ਹ ਬਣੀ ਹੋਈ ਸੀ, ਸੋਫੇ ਵਗੈਰਾ ਲੱਗੇ ਸਨ? ਕੀ ਕਮਰੇ ਦੀ ਦਿੱਖ ਕੀ ਹੋ ਜੀ? ਨੋਰਮਲ ਕਮਰੇ ਆ ਜੀ, ਬੈੱਡ ਪਏ ਹੋਏ ਨਹੀਂ ਜੀ, 2 1 ਉਂਝ ਤੇ ਬਸ ਨੋਰਮਲ ਕਮਰਾ ਜਿਵੇਂ ਅਫਸਰਾਂ ਦਾ ਹੁੰਦਾ ਨੋਰਮਲ ਕਮਰਾ ਉਵੇਂ ਹੀ ਸੀਗਾ ਜੀ। ਯਾਨੀ ਕਿ ਉਹਨੂੰ ਕਹਿ ਲਈ ਕਿ ਅਰੈਸਟ ਨਹੀਂ ਲੱਗ ਰਹੀ ਸੀ ਤੁਹਾਨੂੰ, ਕਿ ਜਿਵੇਂ ਕਿਸੇ ਨੂੰ ਮਿਲਵਾਇਆ ਜਾਂਦਾ ਉਸ ਤਰੀਕੇ ਦਾ? ਹਾਂ, ਮਤਲਬ ਕਿ ਉਹਦਾ ਹੱਥ ਫੜਿਆ ਹੋਇਆ ਸੀਗਾ ਤੇ ਜਦੋਂ ਮੈਂ ਗਿਆ ਤਾਂ ਉਹਨੂੰ ਮਿਲਾਤਾ ਬਸ। ਬਾਕੀ ਉੱਦਾਂ ਤਾਂ ਐਂ ਲੱਗ ਰਿਹਾ ਜਿਵੇਂ ਬੈੱਡ ਤੇ ਬਿਠਾਇਆ ਪਿਆ ਇੱਕ ਪਾਸੇ ਉਹਨੂੰ ਬਸ। ਤੁਹਾਨੂੰ ਲੱਗਦਾ ਤੁਸੀਂ ਪੁਲਿਸ ਦਾ ਰਵੱਈਆ ਵੀ ਦੇਖ ਚੁੱਕੇ ਹੈਗੇ ਹੋ, SHO ਸਾਹਿਬ ਉਹ ਕਹਿ ਰਹੇ ਹੈਗੇ ਨੇ ਔਨ ਕੈਮਰਾ, ਤੇ ਖੈਰ ਉਹਨਾਂ ਕੋਲ ਅਥਾਰਟੀ ਨਹੀਂ ਹੈ ਕੁਝ ਬੋਲਣ ਦੀ, ਮਗਰ ਤੁਹਾਨੂੰ ਲੱਗ ਰਿਹਾ ਹੈਗਾ ਕਿ ਇਸ ਮਸਲੇ ਦੇ ਅੰਦਰ ਇੱਕ ਗ੍ਰਿਫਤਾਰੀ ਦੀ ਗੱਲ ਕੀਤੀ, ਨਾਮ ਦਾ ਵੀ ਭੁਲੇਖਾ ਚੱਲ ਰਿਹਾ ਹੈ ਕਿ ਸ਼ੋਭਿਤ ਹੈ ਜਾਂ ਮੋਹਿਤ ਹੈ? ਉਹ ਤੁਹਾਨੂੰ ਇਹਨਾਂ ਨੇ ਦੱਸਿਆ ਕਿ ਜਿੰਨੇ ਮਾਰਿਆ ਉਹਦਾ ਕੀ ਨਾਮ ਸੀ? ਨਹੀਂ, ਉਹ ਸ਼ੋਭਿਤ ਮੈਨੂੰ ਤਾਂ ਨਾਮ ਹੀ ਨਹੀਂ ਪਤਾ ਸੀਗਾ ਮੁੰਡੇ ਦਾ। ਇਹ ਤਾਂ ਵੀਡੀਓ 'ਚ ਕੋਈ ਉਹ ਦੂਸਰਾ ਨਾਮ ਲਈ ਜਾਂਦੇ ਨੇ ਤੇ ਕਈ ਸ਼ੋਭਿਤ ਕਹੀ ਜਾਂਦੇ ਨੇ, ਉਹਨੂੰ SHO ਸਾਹਿਬ ਸ਼ੋਭਿਤ ਹੀ ਦੱਸ ਰਹੇ ਨੇ। ਮੈਨੂੰ ਤਾਂ ਨਾਮ ਹੀ ਨਹੀਂ ਪੂਰਾ ਪਤਾ ਉਹਦਾ, ਕੌਣ ਕੀ ਕਰ ਰਿਹਾ ਕੀਤਾ ਇਹਨੇ। ਤੁਹਾਡੀ ਜਿਹੜੀ ਮੰਗ ਹੈ ਗ੍ਰਿਫਤਾਰੀ ਦੀ, ਇੱਕ ਹੋ ਗਿਆ, 2 ਦੀ ਗੱਲ ਹੈ ਕਿਉਂਕਿ ਇੱਕ ਤੁਸੀਂ ਦੱਸ ਰਹੇ ਹੋ ਕਿ ਇੱਕ ਨੇ ਪਿੱਛੋਂ ਪਕੜਿਆ ਸੀ ਤੇ ਦੂਜਾ ਮਾਰਿਆ ਸੀ, ਤੁਸੀਂ ਦੋਨਾਂ ਦੀ ਗੱਲ ਕਰ ਰਹੇ ਹੋ? ਹਾਂਜੀ, ਦੋਨੋਂ ਚਾਹੀਦੇ ਨੇ। ਹੁਣ ਉਹ ਜਦੋਂ ਵਾਰਦਾਤ ਤੇ ਦੋਨੋਂ ਮੌਜੂਦ ਸੀਗੇ, ਵੀਡੀਓ ਵਾਇਰਲ ਹੈ, ਦੋਨੋਂ ਹੀ ਚਾਹੀਦੇ ਨੇ ਜੀ। ਵੀਡੀਓ 'ਚ ਵੀ ਤਾਂ ਦੋਨੋਂ ਹੀ ਨੇ, ਜਦ ਮਾਰ ਕੁੱਟ ਵਾਸਤੇ ਦੋਨੋਂ ਆਏ ਨੇ ਤੇ ਹੁਣ ਜਦੋਂ ਫੜਨ ਦੀ ਗੱਲ ਆਈ ਤੇ ਇੱਕ ਨੂੰ ਫੜ ਲਿਆ ਜੀ। ਤੇ ਮੈਨੂੰ ਤਾਂ ਇਨਸਾਫ ਤਾਂ ਮੈਨੂੰ ਮਿਲਿਆ ਹੀ ਨਹੀਂ ਨਾ। ਮੁੰਡਾ ਤਾਂ ਹਲੇ ਵੀ ਉਹਦੀ ਆਕੜ ਹੈ ਜੀ, ਉਹ ਮੁੰਡੇ 'ਚ ਤਾਂ ਹੈ ਹੀ ਨਹੀਂਗਾ। ਮਾਫ ਕਰਨਾ, ਮੈਂ ਤੁਹਾਡੇ ਤੋਂ ਬੜਾ ਸਿੱਧਾ ਸਵਾਲ ਪੁੱਛ ਰਿਹਾ। ਤੁਸੀਂ ਕਹਿ ਰਹੇ ਕਿ ਉਹਦੀ ਆਕੜੇ ਉਹ ਨਮਰਤਾ ਨਾਲ ਆਂਦਾ ਤੇ ਸ਼ਾਇਦ ਮਾਫ ਕਰ ਦਿੰਦਾ। ਅਗਰ 2 ਘੰਟੇ ਬਾਅਦ 4 ਘੰਟੇ ਬਾਅਦ ਕੱਲ ਤੁਹਾਨੂੰ ਉਹ ਦੋਨੋਂ ਹੱਥ ਜੋੜ ਕੇ ਕਹਿ ਦੇਣ ਕਿ ਸਾਨੂੰ ਮਾਫ ਕਰ ਦਿਓ, ਮਾਫ ਕਰ ਦਿਓਗੇ? ਦੇਖੋ ਜੀ, ਕਹਿੰਦੇ ਨੇ ਫਸਟ ਇੰਪ੍ਰੈਸ਼ਨ ਲਾਸਟ ਇੰਪ੍ਰੈਸ਼ਨ, ਠੀਕ ਹੈ ਜੀ। ਪਹਿਲੀ ਵਾਰੀ ਚੀਜ਼ ਹੋ ਜਾਂਦੀ ਉਹ ਪਹਿਲੀ ਵਾਰੀ ਹੋ ਜਾਂਦੀ ਹੈ। ਤੁਸੀਂ ਜੇ ਬਾਅਦ 'ਚੋਂ ਕਿਸੇ ਦੇ ਦਬਾਅ 'ਚ ਆ ਕੇ, ਹੁਣ ਦੇਖੋ ਜੀ, ਇਹ ਤਾਂ ਜਦੋਂ ਮੈਂ ਉੱਤੇ ਮਿਲਣ ਗਿਆ ਉਹ ਤਾਂ ਉਹਦੀ ਮੱਤ ਸੀ ਨਾ, ਉਹ ਆਪਣੀ ਮੱਤ ਨਹੀਂ ਵਰਤੀ। ਹੁਣ ਉਹ ਕਿਸੇ ਹੋਰ ਦੀ ਮੱਤ ਨਾਲ ਜੇ ਮੇਰੇ ਕੋਲ ਮਾਫੀ ਮੰਗਣ ਆਏਗਾ ਤਾਂ ਮੈਂ ਉਹਨੂੰ ਮਾਫ ਕਿੱਥੇ ਕਰ ਜੂੰਗਾ? ਆਪ ਜੀ ਇਹੀ ਚੀਜ਼ ਦਾ ਦੇਖੋ ਕਿ ਮੈਨੂੰ ਮੇਰੀ ਗੁਰਮਤੀ ਨੇ ਇਹੀ ਚੀਜ਼ ਸਿਖਾਈ ਹੈ ਕਿ ਜੇ ਸਾਹਮਣੇ ਵਾਲਾ ਝੁਕਦਾ ਤਾਂ ਉਹਨੂੰ ਮਾਫ ਕਰਨਾ ਬਣਦਾ। ਜੇ ਮੈਂ ਆਪਣੀ ਗੁਰਮਤੀ, ਜੇ ਗੁਰਮੁਖੀ ਨਾਲ ਜੁੜਿਆ ਹੋਇਆ ਤੇ ਮੈਂ ਆਪਣੀ ਗੁਰਮੁਖੀ ਦੀ ਜਿਹੜੀ ਦਿੱਤੀਆਂ ਹੋਈਆਂ ਚੰਦ ਜਿਹੜੀਆਂ ਚੀਜ਼ਾਂ ਨੇ ਉਹ ਨਹੀਂ ਵਰਤਾਂਗਾ ਉਸੀ ਟਾਈਮ। ਦੇਖੋ, ਜੇ ਮੈਨੂੰ ਹੁਣ ਮੇਰੀ ਮਦਰ ਕਹਿ ਦੇਣ ਕਿ ਪੁੱਤਰ ਜੀ ਉਹਨੂੰ ਹੁਣੀ ਮਾਰ ਦਿਓ ਤੇ ਮੈਂ ਐਵੇਂ ਥੋੜੀ ਨਾ ਕਰ ਸਕਦਾ। ਗੱਲ ਤਾਂ ਇੱਥੇ ਹੀ ਆਉਂਦੀ ਹੈ ਜੀ, ਗੱਲ ਤਾਂ ਇਹ ਹੁੰਦੀ ਹੈ। ਤੇ ਉਹਨਾਂ ਨੇ, ਮੈਂ ਇਹ ਨਹੀਂ ਕਹਿੰਦਾ ਜੀ। ਉਹਨੂੰ ਰੋਕਾਂਗਾ 1 ਮਿੰਟ, ਕਿਉਂਕਿ ਇੱਕ ਸ਼ਖਸ ਇੱਥੇ ਕਾਫੀ ਸਮੇਂ ਤੋਂ ਨਾ ਗੱਲ ਕਰ ਰਹੇ ਹੈਗੇ ਨੇ ਵਿਚਕਾਰ ਕੰਪਰੋਮਾਈਜ਼ ਦੀ। ਅਸੀਂ ਉਹਨਾਂ ਨਾਲ ਹੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹੈਗੇ ਕਿਉਂਕਿ ਉਹ ਸਿੱਖਾਂ ਦੇ ਵੱਲੋਂ ਤੇ ਘੱਟ ਤੋਂ ਘੱਟ ਨਹੀਂ ਨੇ। जनाब, आपका नाम क्या है? मेरा बलराज सेजवाल है। आप यहाँ पर क्या कर रहे हैं? मेरा एक केस था मिस्टर पंकज है साई, वो दूसरा केस है बाप बेटे का पर घरेलू गुणबाया, उसमें आया हूँ मैं। बलराज जी, इस सिख केस के अंदर आप बार बार कह रहे हैं कि मारने वाले को मैं जानता हूँ, वो मक्खी नहीं मार, आप उनके वकील क्यों बन रहे हैं? आपको ये जितनी सिख बिरादरी दिख रही है इनमें से, बलराज जी सुनिए आप, आपके बीच में मेरी तो सवाल तो सुन लीजिए, मेरा सवाल तो सुन लीजिए। इतने लोग हैं जो इनमें से किसी ने आपको बुलाया? नहीं, मैं दूसरे काम के लिए आऊँ, मेरी इसमें गल भी हुई है। इस केस में क्यों बोल रहे हैं? अब मिल गए तो यार मेरे गांव के हैं, अब मेरे आपके गांव का कौन? सुनो, आपके गांव, आपका ही मुझे मिल जाए, मेरे मित्र हो और कोई संकट दिखता हो तो मैं थोड़ी बहुत बात भी ना करूँ। जिसको मारा गया वो आपके गांव का? मैं खुद कह रहा हूँ, नहीं फेवर नहीं ले रहा मैं, वो 100% गलती होती, 100%। 100 बार ये बात बोली है कि वो मक्खी नहीं मार, कह रहा हूँ कल्प्रिट है, लेकिन उसका जो ऐतिहासिक मैं पढ़ा हूँ वो कभी किसी बच्चे से भी नहीं लड़ा पूरे जीवन। जी, मेरे सवाल को आप समझ नहीं पा रहे। मैं ये कह रहा हूँ, आप अपने केस के लिए आए, मुबारक है, पुलिस स्टेशन है, 10 केस है, आप इस केस के अंदर बार बार वकालत क्यों कर रहे हैं? मैं ये पूछ, वकालत नहीं कर रहा, मैं उस बच्चे को जानता हूँ बचपन से, उसके कोई उन्हें किसको जानते हैं? जिसको, नरेंद्र की बात कर रहे हैं? नहीं, शोभित। आप शोभित की तरफ से बोलिए ना, आप नरेंद्र सिंह के साथ में खड़े होकर, उनके परिवार वालों के साथ खड़े होकर एक बात क्यों बोल रहे हैं कि मारने वाला मक्खी नहीं मार सकता? वो कह रहा है वो महाकायर है, पता नहीं क्यों लौट पड़ा, मुझे आश्चर्य हो रहा है, मैं आश्चर्यचकित हूँ कि बच्चे, हाँ मैं देखिए मैं उन्हें डांट के आया हूँ, मैं उन्हें डांट के आया हूँ, मगर वो बेवकूफ तू और तेरे जैसा बेवकूफ, मैं तो याद दो, मुझे आश्चर्य हुआ। मेरे गांव वाला इतना, मेरा गांव बहुत बड़ा है,
नहीं सारी वाकई में शाहरुख ये बारे में कहूँगा नहीं, लेकिन ये बेवकूफ़ी है उसकी, महा बेवकूफ़ी है उसकी, वो अपराधी है इस चीज़ के लिए और उसको जरूर सजा। आपके बेटे को ऐसे मारा जाता, आप क्या सजा मांगते? मैं ईमानदारी से बहुत क्रोध करता, बहुत गुस्सा आता और मैं यही स्टेप उठा जो अभी उठा रहे हैं। मैं मेरा सवाल है कि सजा क्या मांगेंगे आप? अगर आपके बेटे के साथ ऐसे मारा जाता, उसके धर्म का मजाक उड़ाया जाता, तो आप उसके लिए क्या सजा मांगते? वो वाक्य में फिर मैं अपने बेटे से कहता कि तुझे डूब के मरना चाहिए और जाके वहाँ सेवा कर, उनके बीच में बैठ और सीख दुनिया को, सीख इस दुनिया को, ये तेरा बहुत बड़ा अपराध है। मैं इस वाले इंसिडेंट्स को कहता और आखिर में यही कहता, अगर वो इनोसेंसी कहीं होती कि बेटे कोई बात ना। आपको कहीं भी इनोसेंसी दिख रही है मारने वाले की? उसका हिस्ट्री ऐसी है, मैं सही बता रहा हूँ, हिस्ट्री है उसकी ऐसी। आप जानते हो, और कह रहे हो कि वो मक्खी भी नहीं मार सकता। सच में मैं उसको इतिहास ले जानता हूँ, कभी उसने कभी बच्चों के खेल में भी कभी नहीं लड़ा वो। यार ऐसे कैसे हो गया यार? इन बच्चों के खेल में भी नहीं लड़ा। कोई भी ना माँ के पेट से तो नहीं होता, नहीं होता। ये माँ, मैं इसे कि वो बचपन से ऊपर था, वो उसका महाअपराध है उसका। हाँ मैं आ गया, वो उसका महाअपराध है और पनिशेबल है। और बोलो, मैं आपके कह रहा हूँ वो पनिशेबल है, ये ऑफेंस। हाँ मैंने वो पनिशेबल है, आपकी तरफ बिल्कुल ठीक। कमाल दी गल है, अब ठीक है। और बोलो, बलराज जी बच्चे के साथ खड़ा हूँगा इस वाले अपराध के लिए, मैं इस बच्चे के साथ खड़ा हूँगा। हाँ मैं कमाल ਦੀ ਗੱਲ ਹੈ, ਬਲਰਾਜ ਜੀ ਆਪਣੇ ਕਿਸੇ ਕੇਸ ਲਈ ਆਏ ਨੇ, ਸਿੱਖਾਂ ਦੇ ਵਿਚਕਾਰ ਖੜੇ ਹੋ ਕੇ ਕਹਿ ਰਹੇ ਹੈਗੇ ਨੇ ਜੀ ਉਹ ਬੱਚਾ ਇਨੋਸੈਂਟ ਹੈ, ਉਹਦਾ ਕੋਈ ਲੈਣਾ ਦੇਣਾ ਨਹੀਂ ਹੈ ਜੀ, ਉਹ ਮੱਖੀ ਨਹੀਂ ਮਾਰ ਸਕਦਾ। ਔਰ ਔਨ ਕੈਮਰਾ ਦੁਬਾਰਾ ਉਹ ਲਫ਼ਜ਼ ਵਰਤ ਰਹੇ ਹੈਗੇ ਨੇ ਕਿ ਉਹ ਉਹਦਾ ਹਿਸਟਰੀ, ਉਹਦਾ ਰਿਕਾਰਡ ਹੀ ਇਹੋ ਜਿਹਾ ਹੈਗਾ। ਦੋ ਗੱਲਾਂ ਇੱਕੋ ਵਾਰ 'ਚ ਉਹਨਾਂ ਨੇ ਔਨ ਕੈਮਰਾ ਕਹੀ ਹੈਗੀਆਂ ਨੇ। ਤੇ ਜਿਹੜੇ ਸਾਡੇ ਵੀਰ ਨੇ, ਸਾਡੇ ਪਰਿਵਾਰ ਨੇ, ਮੈਂ ਓਂਕਾਰ ਸਿੰਘ ਦੀ ਗੱਲ ਕਰਨਾ ਤੁਹਾਡੇ ਸਾਹਮਣੇ। ਮਿਸਟਰ ਬਲਰਾਜ, ਮੈਂ ਤਾਂ ਜਾਣਦਾ ਨਹੀਂ, ਅਸੀਂ ਤਾਂ ਮੀਡੀਆ ਵਜੋਂ ਆਇਆ, ਸਾਡੇ ਵਿਚਕਾਰ ਖੜੇ ਹੋ ਕੇ ਉਹਨਾਂ ਦੀ ਵਕਾਲਤ ਕਰ ਰਹੇ ਨੇ, ਫਿਰ ਕਹਿ ਰਹੇ ਨੇ ਜੀ ਉਹ ਬੱਚਾ ਇਨੋਸੈਂਟ ਹੈ, ਮੱਖੀ ਨਹੀਂ ਮਾਰ ਸਕਦਾ, ਫਿਰ ਉਹ ਲਫ਼ਜ਼ ਵਰਤ ਰਹੇ ਨੇ ਕਿ ਉਹਦਾ ਤਾਂ ਰਿਕਾਰਡ ਹੀ ਇਹੋ ਜਿਹਾ ਹੈਗਾ। ਕੀ ਲੱਗ ਰਿਹਾ ਤੁਹਾਨੂੰ, ਹੁਣੇ ਹੀ ਦਲਾਲੀ ਸ਼ੁਰੂ ਹੋ ਗਈ ਹੈ ਸਮਝੌਤੇ ਕਰਾਉਣ ਦੀ? ਦੇਖੋ ਮੈਨੂੰ ਲੱਗ ਰਿਹਾ ਕਿ ਚੱਲ ਰਿਹਾ ਪ੍ਰੋਗਰਾਮ ਇਹਨਾਂ ਦਾ, ਦਲਾਲੀ ਕਰ ਰਹੇ ਨੇ। ਔਰ ਪਲੱਸ ਉਹਨੇ ਆਪਣੇ ਆਪ ਹੀ ਥੋੜ੍ਹੇ ਦਿਨ ਪਹਿਲੇ ਕਿਹਾ ਸੀ, ਸ਼ਾਇਦ ਉਹਨੇ ਬੀਅਰ ਪੀਤੀ ਹੋਏਗੀ ਤਾਂ ਲੜਿਆ, ਨਹੀਂ ਤਾਂ ਉਸ ਤੋਂ ਪਹਿਲੇ ਕਦੇ ਉਹਨੇ ਮੱਖੀ ਨਹੀਂ ਮਾਰੀ ਹੈ। ਲੇਕਿਨ ਅਸੀਂ ਚਾਹੁੰਦੇ ਹਾਂ ਕਿ ਇਸ ਤਰ੍ਹਾਂ ਅਕਸੈਪਟ ਕਰ ਰਹੇ ਨੇ ਕਿ ਉਹਨਾਂ ਡਰਿੰਕ ਕੀਤੀ ਹੈ ਔਰ ਉਹਨੇ ਗਲਾਸ ਆਪਣੇ ਗੋਡੇ ਸਿੱਟੇ ਹੈ, ਬੱਚਿਆਂ ਨੇ ਦੇਖਿਆ ਸੀ ਉੱਥੇ, ਤੇ ਉੱਤੇ ਐਕਸ਼ਨ ਬਣਨਾ ਚਾਹੀਦਾ। ਇਹ ਵੀ ਨਾਲ ਨਹੀਂ, ਉਸ ਟਾਈਮ ਨਹੀਂ ਹੈਗੇ ਸੀ ਨਾਲ, ਤੇ ਇਸ ਟਾਈਮ ਉਹ ਨਹੀਂ ਹੈਗੇ ਸੀ ਜਦੋਂ ਮੈਂ ਹੈਗਾ ਸੀ ਉੱਥੇ। ਤੁਹਾਨੂੰ ਲੱਗਦਾ ਇਸ ਤਰੀਕੇ ਨਾਲ ਹੁਣ ਇਨਸਾਫ ਭੈਣ ਜੀ ਮਿਲ ਪਾਏਗਾ? ਤੁਹਾਨੂੰ ਲੱਗ ਰਿਹਾ ਜਿਸ ਪ੍ਰਕਾਰ ਦਾ ਤੁਸੀਂ ਦੇਖਿਆ ਵਤੀਰਾ ਦੋਵਾਂ ਧਿਰਾਂ ਦਾ, ਤੇ ਮੈਨੂੰ ਤਾਂ ਲੱਗ ਨਹੀਂ ਰਿਹਾ ਇਨਸਾਫ ਮਿਲੂਗਾ। ਇਨਸਾਫ ਸਾਨੂੰ ਲੈਣਾ ਪਊਗਾ, ਜਿਵੇਂ ਆਪਾਂ ਕਹਿੰਦੇ ਨੇ ਵੀ ਮੰਗਿਆ ਨਹੀਂ ਮਿਲਣਾ, ਇਨਸਾਫ ਲੈਣਾ ਪਊਗਾ ਖੋ ਕੇ। ਸਾਡਾ ਹੱਕ ਹੈ ਇਹ ਕਿ ਦੇਖੋ, ਤੁਸੀਂ ਆਪ ਹੀ ਦੇਖੋ ਕਿ ਨਾਲੇ ਉਹ ਕਹਿੰਦੇ ਵੀਰ ਜੀ ਗਏ ਮਿਲਣ ਵਾਸਤੇ, ਉਹ ਕਹਿੰਦੇ ਵੀ ਉਹ ਇੱਕ ਤਾਂ ਆਪਾਂ ਕਹੀਏ ਨਾ ਕਿ ਬੰਦੇ ਦੇ ਜਦੋਂ ਪਕੜਿਆ ਜਾਂਦਾ ਹੈ ਥੋੜੀ ਨਮੋਸ਼ੀ ਹੁੰਦੀ ਹੈ ਜਾਂ ਥੋੜੀ ਆਕੜ ਘਟੀ ਹੁੰਦੀ ਹੈ, ਬਟ ਉਹ ਤਾਂ ਉਸ ਪ੍ਰਕਾਰ ਦੀ ਬਦਮਾਸ਼ੀ ਤੇ ਉਹ ਆਕੜ, ਕਹਿੰਦੇ ਵੀ ਅੱਖ ਚੱਕ ਪਾ ਕੇ ਗੱਲ ਕਰ ਰਿਹਾ ਸੀ, ਨਹੀਂ ਮੇਰੇ ਨਾਲ ਹੀ ਉਹ, ਹਾਂਜੀ ਹਾਂਜੀ, ਤੇ ਉਹ ਅੱਖ ਚੱਕ ਪਾ ਕੇ ਮਤਲਬ ਗੱਲ ਕਰ ਰਿਹਾ ਸੀ ਔਰ ਮਤਲਬ ਉਹਦੀ ਆਕੜ ਨਹੀਂ ਗਈ। ਮੈਂ ਵੀਰ ਜੀ ਨੂੰ ਸਪੈਸ਼ਲ ਪੁੱਛਿਆ ਵੀ ਤੁਹਾਨੂੰ ਲੱਗਿਆ ਵੀ ਥੋੜੀ ਜਿਹੀ ਉਹਦੇ 'ਚ ਨਰਮਾਈ, ਕਿਉਂਕਿ ਸਾਡੀ ਸੰਗਤ ਜਾਂ ਸਾਡੇ ਸਿੱਖ ਫਲਸਫਾ ਜਿਹੜਾ ਉਹ ਕਹਿੰਦਾ ਵੀ ਜਦੋਂ ਕੋਈ ਨਰਮਾਈ ਨਾਲ ਪੇਸ਼ ਆਉਂਦਾ ਨਾ ਤਾਂ ਆਪਾਂ ਫਿਰ ਵੀ ਥੋੜਾ ਜਿਹਾ ਸੋਚਦੇ ਹਾਂ। ਇਹ ਮਾਫ ਕਰਨ ਵਾਲੇ ਲੋਕ ਨਹੀਂ ਹੈਗੇ, ਇਹ ਮਾਫ ਕਰਨ ਵਾਲੇ ਨਹੀਂ, ਜਿਹੜੇ ਵਕਾਲਤ ਕਰਦੇ ਫਿਰਦੇ ਆ ਨਾ, ਇਹ ਰਾਜਨੀਤਿਕ ਲੋਕ ਨੇ, ਇਹ ਛੱਡੇ ਹੁੰਦੇ ਆ। ਤੁਸੀਂ ਇਹ ਕਹਿ ਲਓ ਇਹ ਏਜੰਸੀਆਂ ਹੀ ਆ ਇੱਕ ਪ੍ਰਕਾਰ ਦੀਆਂ ਜਿਹੜੀਆਂ ਵਿਚਾਲੇ। ਤੁਸੀਂ ਭੈਣ ਜੀ ਗੱਲ ਨੋਟ ਕੀਤੀ ਕਿ ਜਿਸ ਵੇਲੇ ਮੈਂ ਬਲਰਾਜ ਨੂੰ ਸਵਾਲ ਪੁੱਛ ਰਿਹਾ ਸੀ, ਸਾਰਾ ਪੁਲਿਸ ਐਡੀਸ਼ਨਲ ਐਸਐਚਓ ਸਾਹਿਬ ਵੀ ਔਨ ਕੈਮਰਾ ਲਫ਼ਜ਼ ਵਰਤ ਰਿਹਾ, ਉਹ ਖੜੇ ਹੋ ਕੇ ਦੇਖ ਰਹੇ ਸਨ, ਟੀਮ ਉਹਨਾਂ ਨੂੰ ਲੈ ਗਈ, ਤੁਹਾਡੇ ਸਿੱਖਾਂ ਨੂੰ ਸਾਰਿਆਂ ਨੂੰ ਬਾਹਰ ਕੱਢ। ਬਿਲਕੁਲ ਬਿਲਕੁਲ ਬਿਲਕੁਲ। ਦੂਸਰੀ ਗੱਲ, ਜਦੋਂ ਆਪਾਂ ਅੰਦਰ ਵੀਰ ਜੀ ਨੂੰ ਲੈ ਕੇ ਜਾ ਰਹੇ ਸੀ, ਉਹ ਵੀ ਬਿਲਕੁਲ ਉਹ ਪੁਆਇੰਟ ਤੇ ਸੀ, ਬਿਲਕੁਲ ਉਧਰ ਪੁਲਿਸ ਵੱਲ ਨੂੰ, ਥਾਣੇ ਵੱਲ ਨੂੰ ਬੰਦੇ ਨੂੰ ਲਿਆਂਦਾ ਗਿਆ ਹੋਵੇ, ਬੰਦੇ ਦੇ ਅਗੇਂਸਟ FIR ਹੋਵੇ, ਧਾਰਾਵਾਂ ਲੱਗੀਆਂ ਹੁਣ 295A, ਹੋਰ ਵੀ 4-5 ਧਾਰਾਵਾਂ ਤੁਸੀਂ ਆਪ ਦੇਖੀਆਂ, ਤੇ ਬੰਦੇ ਨੂੰ ਅੰਦਰ ਬੈੱਡ ਤੇ ਬਿਠਾਇਆ ਹੋਵੇ ਤੇ ਉਹਦੀ ਇਸ ਪ੍ਰਕਾਰ ਮਤਲਬ ਐਵੇਂ ਬਾਂਹ ਫੜੀ ਹੋਵੇ, ਉਹਨੂੰ ਉਹ ਮਤਲਬ ਲੱਗਦਾ ਕੀ ਉਹ। ਦੂਸਰੀ ਗੱਲ, ਸਾਨੂੰ ਸਵੇਰ ਦੇ ਇਹ ਕਹਿ ਰਹੇ, ਅਸੀਂ ਸਵੇਰ ਦੇ ਆਏ ਹੋਏ ਹਾਂ ਉਰੇ, ਸਾਨੂੰ ਇਹ ਕਹਿ ਰਹੇ ਨੇ ਕਿ ਬੰਦੇ ਦਾ ਸਵਿਚ ਆਫ ਆ ਰਿਹਾ ਹੈ, ਕਦੇ ਕੁਛ ਤੇ ਹੁਣ ਇਹ ਬੰਦਾ ਉੱਡ ਕੇ ਆ ਗਿਆ, ਕਿੱਥੋਂ ਆ ਗਿਆ, ਕਿੱਥੋਂ ਪੈਦਾ ਕਰਤਾ ਇਹਨਾਂ ਨੇ ਇਹਨੂੰ ਅੰਦਰ ਹੀ ਬਿਠਾਇਆ ਹੋਇਆ। ਇਹਦੇ ਨਾਲ ਜਿਹੜਾ ਟ੍ਰੀਟਮੈਂਟ ਹੋ ਰਿਹਾ ਉਹ ਇੱਕ ਕ੍ਰਿਮੀਨਲ ਵਾਲਾ ਨਹੀਂ ਹੋ ਰਿਹਾ, ਇੱਕ ਜਿਵੇਂ ਆਪਾਂ ਗੈਸਟ, ਚੀਫ ਗੈਸਟ ਵਾਲਾ ਹੁੰਦਾ ਨਾ, ਸਾਨੂੰ ਤੁਸੀਂ ਸਾਹਮਣੇ ਦੇਖਿਆ ਹੋਣਾ, ਬਾਹਰ ਕੱਢਿਆ ਇਹਨਾਂ ਨੇ ਤੇ ਉਹਨੂੰ ਅੰਦਰ ਬਿਠਾਇਆ ਇਸ ਪ੍ਰਕਾਰ। ਨਾਲੇ ਉਹ ਜੈਲੋ ਸ਼ਰਟ ਵਾਲੇ ਨੂੰ ਜਦੋਂ ਤੁਸੀਂ ਇੰਟਰਵਿਊ ਕਰ ਰਹੇ ਸੀ ਸਪੈਸ਼ਲੀ, ਤਾਂ ਸਾਰੇ ਦੇਖ ਰਹੇ ਸੀ, ਪੁਲਿਸ ਦੇ ਆਫੀਸਰ, ਈਵਨ ਕਿ ਕਮਿਸ਼ਨਰ ਸਾਹਿਬ ਜਦੋਂ ਬਾਹਰ ਆਉਂਦੇ, ਐਡੀਸ਼ਨਲ SHO ਜਾਂ ਜੋ ਵੀ ਮਤਲਬ ਸਿਵਲ ਆਏ ਕੱਪੜਿਆਂ ਦੇ ਵਿੱਚ, ਉਹ ਜਦੋਂ ਬਾਹਰ ਆਉਣ ਤਾਂ ਉਹਨਾਂ ਦੀ ਮਨਸ਼ਾ ਕਲੀਅਰ ਹੁੰਦੀ, ਸਾਨੂੰ ਕਲੀਅਰ ਹੋਣੀ ਚਾਹੀਦੀ ਵੀ ਉਹ ਕਿਉਂ ਇਸ ਪ੍ਰਕਾਰ ਬਾਹਰ ਨੇ।
ਸਾਨੂੰ ਮਨਸ਼ਾ ਕਲੀਅਰ ਹੋਣੀ ਚਾਹੀਦੀ। ਮੈਂ ਆਪਦੇ ਸਿੱਖ ਭਰਾਵਾਂ ਨੂੰ, ਆਪਦੀ ਕਮਿਊਨਿਟੀ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦੀ, ਅਗਰ ਅੱਜ ਸਾਨੂੰ ਨਿਆਂ ਨਾ ਮਿਲਿਆ ਤਾਂ ਇਹ ਸਾਡੀਆਂ ਘਰਾਂ ਤੱਕ ਜਾਣਗੇ, ਸਾਡੀਆਂ ਪੱਗਾਂ ਲਾਉਣ ਵਾਸਤੇ, ਸਾਡੀਆਂ ਚੁੰਨੀਆਂ ਲਾਉਣ ਤੱਕ। ਇਸ ਲਈ ਅੱਜ ਖੜੇ ਹੋਣ ਦੀ ਲੋੜ ਹੈ ਇੱਥੇ। ਜਦ ਤੱਕ ਮੈਂ ਪੁਲਿਸ ਪ੍ਰਸ਼ਾਸਨ ਨੂੰ ਵੀ ਇਹ ਕਹਿਣਾ ਚਾਹੁੰਦੀ, ਪੁਲਿਸ ਪ੍ਰਸ਼ਾਸਨ ਨੂੰ ਵੀ ਇਹ ਕਹਿਣਾ ਚਾਹੁੰਦੀ, ਜਦ ਤੱਕ ਸਾਨੂੰ ਨਿਆਂ ਨਹੀਂ ਮਿਲੇਗਾ ਅਸੀਂ ਇੱਥੋਂ ਜਮਾ ਨਹੀਂ ਹਿਲਦੇ। ਅਸੀਂ ਨਹੀਂ ਜਾਵਾਂਗੇ ਜਦ ਤੱਕ ਦੋਨੋਂ ਮੁੰਡੇ ਅੰਦਰ ਗ੍ਰਿਫਤਾਰ ਨਹੀਂ ਹੁੰਦੇ। ਤੇ ਉਹਨਾਂ ਦੇ ਨਾਲੇ ਸਾਨੂੰ ਪੁਲਿਸ ਕਹਿੰਦੀ ਹੈ ਵੀ ਤੁਸੀਂ ਆਪ ਜਾ ਕੇ ਦੁਬਾਰਾ ਮੈਡੀਕਲ ਕਰਵਾਓ। ਕਿਉਂ ਕਰਵਾਈਏ? ਤੁਸੀਂ ਨਾਲ ਚੱਲੋ। ਉਹ ਤਾਂ ਮੁਕਰ ਕੇ ਜਦੋਂ ਮੈਂ ਕਿਹਾ ਵੀ ਤੁਸੀਂ ਆਪਣੀ ਗੱਡੀ ਨਹੀਂ ਭੇਜੀ, ਕਹਿੰਦਾ ਕੌਣ ਕਹਤਾ? ਉਹ ਉਹਨਾਂ ਨੇ ਔਨ ਕੈਮਰਾ ਨਰਿੰਦਰ ਸਿੰਘ ਨੂੰ ਝੂਠਾ ਪਾਤਾ। ਹਾਂ ਦੱਸੋ। ਇਹ ਅਸੀਂ ਜਦੋਂ ਗਏ ਸੀ ਕਹਿਣ ਵਾਸਤੇ, ਦੇਖੋ ਵੀਰ ਜੀ ਨਾਲ ਅਸੀਂ ਖੁਦ ਗਏ, ਉਹਨਾਂ ਨਾਲ ਮਿਲੇ, ਜਾ ਕੇ ਪੁੱਛਿਆ ਤੇ ਕਹਿੰਦੇ ਤੁਸੀਂ ਆਪੇ ਕਰਵਾ ਲਿਆਓ। ਆਪੇ ਤੁਸੀਂ ਦੱਸੋ, ਜਦੋਂ ਦੰਦ ਟੁੱਟਿਆ ਹੁੰਦਾ ਨਾ 326 ਲੱਗਦੀ, ਇਹ 26 ਦੀ ਧਾਰਾ ਨਹੀਂ ਲਾਉਣਾ ਚਾਹੁੰਦੇ, ਤਾਂ ਕਰਕੇ ਕਹਿੰਦੇ ਨੇ ਆਪ ਕਰਵਾ ਲਿਓ ਡਾਕਟਰ ਨਾਲ। ਤੁਹਾਨੂੰ ਪਤਾ ਵੀ ਅੱਜ ਕੱਲ੍ਹ ਪੈਸਾ ਕਿੱਥੋਂ ਤੱਕ ਕੀ ਕਰਵਾਉਂਦਾ, ਜਾਣ ਪਛਾਣ, ਭਾਈ ਭਤੀਜਾਵਾਦ, ਨੈਪੋਟਿਜ਼ਮ, ਬਹੁਤ ਕੁਛ ਇੱਥੇ ਹੋ ਰਿਹਾ। ਬਟ ਅਸੀਂ ਜਦ ਤੱਕ ਸਾਡੇ ਭਰਾ ਨੂੰ ਨਿਆਂ ਨਹੀਂ ਨਾ ਮਿਲਦਾ ਅਸੀਂ ਇੱਥੋਂ ਜਾਵਾਂਗੇ ਨਹੀਂ। ਇਹ ਸਾਡੀ ਅਣਖ ਦੀ ਗੱਲ ਹੈ, ਛੋਟੀ ਮੋਟੀ ਗੱਲ ਨਹੀਂ ਹੈਗੀ। ਇਹ ਭੁੱਲ ਜਾਣ ਪ੍ਰਸ਼ਾਸਨ ਵਾਲੇ ਜਾਂ ਪੁਲਿਸ ਵਾਲੇ ਜਾਂ ਕੋਈ ਵੀ ਕਿ ਅਸੀਂ ਬਿਨਾਂ ਨਿਆਂ ਲਏ ਤੇ ਇਹਨਾਂ ਦੀਆਂ ਗੱਲਾਂ 'ਚ ਆ ਕੇ ਐਵੇਂ ਚਲੇ ਜਾਵਾਂਗੇ। ਸਾਨੂੰ ਮਿੱਠੀਆਂ ਗੋਲੀਆਂ ਦੇਣੀਆਂ ਬੰਦ ਕਰਨ। ਅਸੀਂ ਉਹ ਲੋਕ ਨਹੀਂ ਜਿਨ੍ਹਾਂ ਨੇ ਮਿੱਠੀਆਂ ਗੋਲੀਆਂ ਖਾਧੀਆਂ ਨੇ, ਅਸੀਂ ਉਹ ਲੋਕ ਹਾਂ ਜਿਹੜੇ ਸ਼ਮਸ਼ੀਰਾਂ 'ਚੋਂ ਪੈਦਾ ਹੋਏ। ਅਸੀਂ ਐਵੇਂ ਨਹੀਂ ਹਿੱਲਾਂਗੇ। ਬਿਲਕੁਲ ਬਿਲਕੁਲ, ਭੈਣ ਜੀ ਨੇ ਬੜੀ ਵਧੀਆ ਗੱਲ ਕੀਤੀ। ਮਾਤਾ ਜੀ ਤੁਸੀਂ ਨਾਰਾਜ਼ਗੀ ਆਪਣੀ ਪਰ ਕੀ ਕਹਿ ਰਹੇ ਹੋ? ਤੁਸੀਂ मैं कह रही हूँ आज एक दे नाल हुई है, कल दूसरे नाल हो सकती है, तो इस करके न्याय मिलना चाहिए। जरूर उन्होंने अरेस्ट करके दोनों नाम नहीं सामने बनाओ, फिर सामने कर देना ना। इन्होंने पैसा चढ़ा दिता है, मतलब गरीबों की कोई वैल्यू नहीं है। ਬਿਲਕੁਲ, ਜਿਹੜੇ ਇਸ ਵੇਲੇ ਐਲੀਗੇਸ਼ਨ ਕਹਿ ਲਿਆ, ਆਰੋਪ ਕਹਿ ਲਿਆ ਕਿ ਸੰਗਤ ਦੇ ਵੱਲੋਂ ਲੱਗ ਰਹੇ ਨੇ ਪੈਸਾ ਚੜਾਤਾ। 2 ਬੰਦਿਆਂ ਨੇ ਮਾਰਿਆ। ਨਰਿੰਦਰ ਸਿੰਘ ਜਿਹੜਾ ਵਿਕਟਿਮ ਹੈ, ਜਿਹਨੂੰ ਮਾਰਿਆ ਗਿਆ, ਪੁਲਿਸ ਕਹਿ ਰਹੀ ਹੈ ਇੱਕ ਹੈ ਜੀ ਤੁਹਾਨੂੰ ਭੁਲੇਖਾ ਲੱਗਿਆ। ਕਮਾਲ ਦੀ ਗੱਲ ਹੈ, ਜਿਹਨੂੰ ਸੱਟਾਂ ਲੱਗੀਆਂ ਉਹ ਕਹਿ ਰਿਹਾ 2 ਬੰਦੇ ਸਨ। ਜਿਹਨਾਂ ਦੇ ਕੋਲ ਕੇਸ ਆਇਆ ਪੁਲਿਸ ਡਿਪਾਰਟਮੈਂਟ, ਉਹ ਕਹਿ ਰਿਹਾ ਜੀ ਤੁਹਾਨੂੰ ਨਾਮ ਦਾ ਭੁਲੇਖਾ ਲੱਗ ਰਿਹਾ, ਨਾਮ ਇੱਕ ਰਾਜਨੀਤੀ ਹੁੰਦੀ ਹੈ। ਤੁਸੀਂ ਵੀ ਦੇਖ ਦਿਓ, ਮਾਫ ਕਰਨਾ, ਤੁਸੀਂ ਵੀ ਰਾਜਨੀਤੀ 'ਚ ਹੋ, ਮਗਰ ਇੱਥੇ ਘੱਟੋ ਘੱਟ ਮੈਂ ਕਹਾਂਗਾ ਕਿ ਦਿੱਲੀ ਕਮੇਟੀ ਨੇ ਬੜਾ ਆਪਣਾ ਬਖੂਬੀ ਰੋਲ ਅਪਣਾਇਆ। ਰਾਤੀ ਦੇ ਤੁਸੀਂ ਇੱਥੇ ਹੈਗੇ ਹੋ, ਸਵੇਰ ਤੋਂ ਪਰਿਵਾਰ ਦੇ ਨਾਲੋਂ, ਤੁਹਾਡਾ ਵੀ ਇੱਕ ਤਜਰਬਾ ਹੈ। ਦਾੜੀ ਮੇਰੀ ਵੀ ਚਿੱਟੀ ਹੋ ਗਈ, ਮਾਫ ਕਰਨਾ ਤੁਹਾਡੇ ਵੀ ਚਿੱਟੀ। ਤੁਹਾਨੂੰ ਲੱਗਦਾ ਪੁਲਿਸ ਇਮਾਨਦਾਰੀ ਨਾਲ ਇਸ ਕੇਸ ਦੇ ਉੱਤੇ ਕੰਮ ਕਰ ਰਹੀ ਹੈ? ਨਹੀਂ ਜੀ, ਮੈਨੂੰ ਨਹੀਂ ਲੱਗਦਾ ਪੁਲਿਸ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ। ਇਹ ਕਿਤੇ ਨਾ ਕਿਤੇ ਉਹਨਾਂ ਦਾ ਦਬਾਅ ਪਿਆ ਹੋਇਆ ਹੈ ਤੇ ਉਸ ਦਬਾਅ ਦੇ ਅੰਦਰ ਹੀ ਉਹਨਾਂ ਨੂੰ ਹਾਲੇ ਤੱਕ ਉਹ ਚੱਲ ਰਹੇ ਨੇ। ਹਾਲੇ ਤੱਕ ਸਾਨੂੰ ਤਾਂ ਕਹਿ ਦਿਆ ਕਿ ਸ਼ਾਮ ਤੱਕ ਅਸੀਂ ਬੰਦੇ ਨੂੰ ਅਰੈਸਟ ਕਰਾਂਗੇ, ਜਾਂ ਕਿ ਬੰਦਾ ਆਲਰੇਡੀ ਅਰੈਸਟ ਹੈ ਇਹਨਾਂ ਕੋਲ। ਬਿਲਕੁਲ ਜੀ, ਇਮਾਨਦਾਰੀ ਦੀ ਗੱਲ ਕਰਦੇ ਆ। ਲੋਕੀ ਪੁਲਿਸ ਪ੍ਰਸ਼ਾਸਨ ਕੋਲ ਜਾਂਦੇ ਨੇ, ਉਮੀਦ ਕਰਦੇ ਹੈਗੇ ਨੇ ਕਿ ਸਾਨੂੰ ਇਨਸਾਫ ਮਿਲੇਗਾ, ਮਗਰ ਜਿਸ ਤਰੀਕੇ ਦਾ ਰਵੱਈਆ ਇਸ ਕੇਸ ਵਿੱਚ ਨਰਿੰਦਰ ਸਿੰਘ ਦੇ ਕੇਸ ਦੇ ਵਿਚਕਾਰ ਦੇਖਣ ਨੂੰ ਮਿਲ ਰਿਹਾ ਹੈ, ਸ਼ਾਇਦ ਹਮੇਸ਼ਾ ਦੀ ਤਰ੍ਹਾਂ ਇਸ ਕੇਸ ਦੇ ਅੰਦਰ ਵੀ ਇਹੋ ਕੁਛ ਹੀ ਦੇਖਣ ਨੂੰ ਮਿਲ ਰਿਹਾ ਹੈਗਾ ਵੇ ਕਿ 2 ਬੰਦਿਆਂ ਦੀ ਗ੍ਰਿਫਤਾਰੀ ਦੀ ਗੱਲ ਹੈਗੀ ਹੈ। ਇੱਕ ਦਾ ਨਾਮ ਲਿੱਤਾ ਜਾ ਰਿਹਾ, ਗੱਡੀ ਪੁਲਿਸ ਕੰਪਾਊਂਡ ਦੇ ਅੰਦਰ ਖੜੀ ਹੈ, ਮਗਰ FIR ਦੇ ਅੰਦਰ ਬਕਾਇਦਾ ਉਸ ਗੱਡੀ ਦੇ ਨੰਬਰ ਦੇ ਨਾਲ ਉਸ ਮਾਲਕ ਦਾ ਨਾਮ ਨਹੀਂ ਲਿਖਿਆ ਹੈਗਾ। ਕਿਉਂ ਨਹੀਂ ਲਿਖਿਆ ਹੈਗਾ? ਇਹਦੀ ਜਵਾਬਦੇਹੀ ਤੇ ਆਉਣ ਵਾਲੇ 1-2 ਦਿਨਾਂ 'ਚ 3 ਦਿਨਾਂ ਦੇ ਅੰਦਰ ਪੁਲਿਸ ਪ੍ਰਸ਼ਾਸਨ ਦੇਗਾ ਜਾਂ ਪਰਿਵਾਰ ਦੇਗਾ ਕਿ ਇਸ ਕੇਸ ਦੇ ਉੱਤੇ ਕੀ ਰਿਜ਼ਲਟ ਨਿਕਲਦਾ। ਮਗਰ ਔਨ ਕੈਮਰਾ ਜਿੰਨੀ ਗੱਲਬਾਤ ਅਸੀਂ ਪਰਿਵਾਰ ਦੇ ਨਾਲ ਕੀਤੀ ਹੈ, ਸਰ ਨਰਿੰਦਰ ਸਿੰਘ ਦੇ ਨਾਲ, ਜਿਨ੍ਹਾਂ ਨਾਲ ਇਹ ਸਾਰੀ ਘਟਨਾ ਵਾਪਰੀ, ਉਹਨਾਂ ਨੇ ਕਿਹਾ ਕਿ ਮੈਂ ਇਸ ਮਸਲੇ ਦੇ ਉੱਤੇ ਕੰਪਰੋਮਾਈਜ਼ ਨਹੀਂ ਕਰਾਂਗਾ। ਲਗਾਤਾਰ ਅਸੀਂ ਜੁੜੇ ਹੋਏ ਹੈਗੇ ਆ ਸਾਕੇਤ ਪੁਲਿਸ ਸਟੇਸ਼ਨ ਹੈੱਡਕੁਆਟਰ ਦੇ ਵਿਚਕਾਰ। ਅਗਲੀ ਅਪਡੇਟ ਕੀ ਹੁੰਦੀ ਹੈ, ਲਗਾਤਾਰ ਜੁੜਿਆ। ਥੋੜੀ ਦੇਰ 'ਚ ਤੁਹਾਨੂੰ ਅਸੀਂ ਨੈਕਸਟ ਅਪਡੇਟ ਵੀ ਦਿੰਦੇ ਹੈਗੇ। देख लो पहले चलाओ। आजा करम आया जाएगा।